ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ ਜਿਸ ਦੇ ਵਿੱਚ ਅੱਜ ਸ਼ਨਿਚਰਵਾਰ ਦਾ ਦਿਨ 6 ਅਗਸਤ ਦਾ ਇਹ ਦਿਨ, ਅਤੇ ਸ਼ਨਿਚਰਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ US ਦੀ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਛ ਨਵਾਂ ਚੱਲ ਰਿਹਾ ਆ, ਅਤੇ ਜਿਹੜੇ ਕੋਈ ਲੇਟੈਸਟ ਕੇਸ ਹੋਏ ਹੁੰਦੇ ਆ, ਜਾਂ ਵੈਸੇ ਕਿਸੇ ਵਿਸ਼ੇਸ਼ ਟੌਪਿਕ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਉਸ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜਦੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਟੈਕਸਿਸ, ਲਖਵੀਰ ਸਿੰਘ ਸਮਰਾ ਟੈਕਸਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਵਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਅਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ ਅਤੇ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਾਰਨੀ ਟਰਕਿਆਣਾ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕਰਦੇ ਹਾਂ। ਅਤੇ ਪਿਛਲੀ ਵਾਰੀ ਆਪਾਂ ਗੱਲਬਾਤ ਅਸਾਈਲਮ ਦੇ ਕੋਰਟ ਰੂਮ ਨੂੰ ਲੈ ਕੇ ਇਨਸਾਈਡ ਕੀਤੀ ਸੀ। ਇਸ ਤੋਂ ਪਹਿਲਾਂ ਆਪਾਂ ਟੌਪਿਕ ਵੱਲ ਵਧੀਏ, ਜੇ ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ ਆ। ਟੌਪਿਕ ਤੋਂ ਵਧਣ ਤੋਂ ਪਹਿਲਾਂ ਉਹੀ ਇੱਕ ਖਬਰ ਆਈ ਸੀਗੀ, ਬਾਰਡਰ ਤੇ ਕਈ ਸਿੰਘਾਂ ਦੀਆਂ ਪੱਗਾਂ ਲਵਾ ਲਈਆਂ ਸੀਗੀਆਂ ਕਸਟਮਜ਼ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ, ਤੇ ਕਈਆਂ ਦੇ ਬਿਆਨ ਆਏ ਸੀਗੇ। ਇੱਕ ਸਿੰਘ ਕਹਿੰਦਾ ਕਿ ਉਹਨੇ ਕਿਹਾ ਕਿ ਮੈਂ ਨਹੀਂ ਲਾ ਸਕਦਾ, ਮੇਰਾ ਰਿਲੀਜੀਅਸ ਸਿੰਬਲ ਆ ਇਹ। ਤੇ ਜਿਹੜਾ ਆਫਿਸਰ ਸੀਗਾ, ਆਫਿਸਰ ਇੱਕ ਤੋਂ ਵੱਧ ਸੀਗੇ, ਐਕਚੁਅਲੀ ਕਾਫੀ ਆਫਿਸਰ ਸੀਗੇ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਆਹੀ ਜਿਹੜੀਆਂ ਇੱਕ ਪਾਸਪੋਰਟ ਹੋ ਗਿਆ, ID, ਆਹੀ ਦੋ ਚੀਜ਼ਾਂ ਤੁਸੀਂ ਲੈ ਕੇ ਜਾ ਸਕਦੇ ਆ। ਤੇ ਉਹਨਾਂ ਨੇ ਕਈ ਸਿੰਘਾਂ ਦੀਆਂ ਪੱਗਾਂ ਲਵਾ ਕੇ ਟਰੈਸ਼ ਕੈਨ ਦੇ ਵਿੱਚ ਸੁੱਟਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਕਾਫੀ ਉਹਦਾ ਰੌਲਾ ਵੀ ਪਿਆ, ਕਾਫੀ ਜਿਹੜੇ ਸਿਵਲ ਰਾਈਟ ਗਰੁੱਪ ਹੁੰਦੇ ਆ ਉਹਨਾਂ ਨੇ ਆਵਾਜ਼ ਚੱਕੀ, ਪਰ ਉਹਨਾਂ ਨੇ ਡਿਕਲਾਈਨ ਕਰਤਾ ਕਿ ਕੋਈ ਕਮੈਂਟ ਨਹੀਂ ਕਰਨਾ, ਕਹਿੰਦੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ। ਸੋ ਕਾਫੀ ਜਿਹੜੀ ਇੱਕ ਮਾੜੀ ਖਬਰ ਸੀਗੀ ਕਿ ਕਿੱਥੋਂ ਤੁਸੀਂ ਦੂਜੇ ਦੇਸ਼ਾਂ ਤੱਕ ਕਹਿੰਦੇ ਹੋ ਕਿ ਫਰੀਡਮ ਹੋਣੀ ਚਾਹੀਦੀ ਹੈ ਰਿਲੀਜਨ ਦੀ, ਤੇ ਆਪਣਾ ਬਾਰਡਰ ਤੇ ਆ ਕੇ ਹੀ ਤੁਸੀਂ ਇੱਦਾਂ ਕਰਦੇ ਆ, ਜਿਹੜਾ ਸ਼ਾਇਦ ਆਪਣੀ ਕੰਟਰੀ ਵੀ ਤੁਹਾਡੀ ਨਾ ਕਰਦੀ ਹੋਵੇ। ਬਿਲਕੁਲ। ਰਿਲੀਜੀਅਸ ਪਰਸੀਕਿਊਸ਼ਨ ਤੋਂ ਬਚਣ ਦੀ ਖਾਤਰ ਮਾਈਨੋਰਟੀਜ਼ ਵਾਲੇ ਜਿਹੜੇ ਆ ਮੋਸਟਲੀ ਆਪਾਂ ਦੇਖ ਰਹੇ ਹਾਂ ਵੀ ਉਹ ਛੱਡ ਕੇ ਉਹ ਮੁਲਕ ਨੂੰ ਆ ਰਹੇ ਆ, ਅਤੇ ਆ ਕੇ ਤੁਸੀਂ ਇਸ ਤਰੀਕੇ ਨਾਲ ਸਵਾਗਤ ਜਿਹੜਾ ਉਹ ਕਰ ਰਹੇ ਹੋ, ਇਹ ਕੋਈ ਪੂਰਾ ਨਿਆਂ ਆ। ਹੁਣ ਤੁਸੀਂ ਦੇਖੋ, ਇਹ ਉਹੀ ਪ੍ਰਸ਼ਾਸਨ ਵਾਲੇ ਆ ਜਿਹੜੇ ਪਿਛਲੇ ਪ੍ਰਸ਼ਾਸਨ ਨੂੰ ਕਹਿੰਦੇ ਸੀ ਵੀ ਤੁਸੀਂ ਨਿਆਣਿਆਂ ਨੂੰ ਵੱਖ ਕਰਦਾ ਜੀ ਮਾਪਿਆਂ ਤੋਂ, ਉਹਨਾਂ ਦੇ ਨਾਲ ਇੱਦਾਂ ਬਦਸਲੂਕੀਆਂ ਕੀਤੀਆਂ, ਇਹ ਕੀਤੀਆਂ, ਉਹ ਕੀਤੀਆਂ, ਅਤੇ ਹੁਣ ਤੁਸੀਂ ਦੇਖੋ ਵੀ ਆਪ ਕੀ ਕਰ ਰਹੇ ਹੈਗੇ ਆ। ਸੋ ਆਪਾਂ ਵੀ ਰੇਡੀਓ ਵੱਲੋਂ ਇਹ ਮੁਹਿੰਮ ਚਲਾਈ ਸੀ ਵੀ ਉੱਥੋਂ ਦੇ ਐਰੀਜ਼ੋਨਾ ਦੇ ਦੋਨੋਂ ਸੈਨੇਟਰਸ ਅਤੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ, ਉਹਨਾਂ ਨੂੰ ਕਾਲ ਜਾਂ ਈਮੇਲ ਕਰਕੇ ਇਸ ਦੇ ਬਾਰੇ ਕਹੋ। ACLU ਨੇ ਵਧੀਆ ਕਦਮ ਚੱਕਿਆ, ਇਸ ਦਿਨ ਨੂੰ ਪਹਿਲਾਂ ਹੀ ਇਸ ਦੇ ਉੱਤੇ ਆਵਾਜ਼ ਜਿਹੜੀ ਉਹ ਚੱਕੀ ਆ। ਸੋ ਆਪਣਾ ਮਕਸਦ ਇਹ ਗੱਲਾਂ ਕਰਨ ਦਾ ਇਹ ਹੁੰਦਾ ਵੀ ਆਪਾਂ ਦੇਖਦੇ ਹਾਂ ਵੀ ਆਲਦੋ ਇੱਥੇ ਲੋਕਾਂ ਦੇ ਵਿੱਚ ਨਾ ਡਿਵਾਈਡ ਪਾਉਣ ਦੀ ਕੋਸ਼ਿਸ਼ ਆ ਵੀ ਯਾਰ ਇਹ ਤਾਂ ਗੈਰ ਕਾਨੂੰਨੀ ਢੰਗ ਨਾਲ ਇੱਥੇ ਆਈ ਜਾ ਰਹੇ ਆ, ਇਹ ਕੀ ਆ, ਉਹ ਕੀ ਆ। ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਕੋਈ ਵੀ ਆ ਕੇ ਇੱਥੇ ਅਸਾਈਲਮ ਦੀ ਮੰਗ ਕਰ ਸਕਦਾ ਆ। ਆਪਣੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹ ਅਸਾਈਲਮ ਤੋਂ ਹੀ ਕਿਤੇ ਨਾ ਕਿਤੇ ਉਹ ਪੱਕੇ ਹੋਏ, ਜਾਂ ਜਿਹੜੀ ਚੇਨ ਮਾਈਗ੍ਰੇਸ਼ਨ ਵੀ ਬਾਅਦ ਦੇ ਵਿੱਚ ਹੋਈ ਉਹ ਵੀ ਕਿਤੇ ਨਾ ਕਿਤੇ ਉਹਦੇ ਥਰੂ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਚੱਲਦੀ ਆ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਇਹਨਾਂ ਸਾਰਿਆਂ ਦੇ ਨਾਲ ਖੜਨ ਦੀ ਲੋੜ ਆ। ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ ਆ, ਉਹਨਾਂ ਦੀ ਆਵਾਜ਼ ਨੂੰ ਜਿਹੜੀ ਜਨਤਾ ਨੂੰ ਜਿਹੜਾ ਉਹ ਬਣਨਾ ਪੈਂਦਾ ਆ। ਸੋ ਅੱਜ ਬਾਰਡਰ ਦੇ ਉੱਤੇ ਕਰ ਰਹੇ ਆ, ਕੱਲ੍ਹ ਨੂੰ
ਕੁਛ ਹੋਰ ਕਿਸੇ ਪਾਸੇ ਜਿਹੜੇ ਉਹ ਇਹ ਕੰਮ ਜਿਹੜਾ ਤੋਰਨਗੇ। ਆਲਰੇਡੀ ਤਾਂ ਮੁਲਕ ਦੇ ਵਿੱਚ ਇੱਦਾਂ ਦਾ ਮਾਹੌਲ ਜਿਹੜਾ ਆ ਹੋਰ ਤੇਜ਼ ਇੱਦਾਂ ਦਾ ਤੇਜ਼ ਨਾ ਹੋਵੇ। ਸੋ ਇਸ ਚੀਜ਼ ਨੂੰ ਲੈ ਕੇ ਉਹਨਾਂ ਸਾਰਿਆਂ ਦੀ ਆਪਾਂ ਨੂੰ ਆਵਾਜ਼ ਬਣਨਾ ਚਾਹੀਦਾ ਆ। ਆਪਾਂ ਰਾਜਕਰਨ ਜੀ ਪਹਿਲਾਂ ਵੀ ਦੇਖਿਆ ਸੀਗਾ ਕਿ ਪੱਗ ਨੂੰ ਲੈ ਕੇ ਕੋਈ ਏਦਾਂ ਨਹੀਂ ਕਿ ਬੜਾ ਸੌਖਾ ਰਾਹ ਰਿਹਾ। ਕਾਫੀ ਅਦਾਰੇ ਬਦਾਰਿਆਂ 'ਚ ਸਿੱਖਾਂ ਨੂੰ ਕਾਫੀ ਜਿਹੜੀ ਫਾਈਟ ਉਹ ਕਰਨੀ ਪਈ ਆ, ਭਾਵੇਂ ਆਰਮੀ ਦਾ ਹੋਵੇ ਭਾਵੇਂ ਪੁਲਿਸ ਦਾ ਹੋਵੇ। ਟੈਕਸ ਦਾ ਹੀ ਇੱਕ ਕੇਸ ਸੀਗਾ, ਇੱਕ ਲਾਇਰ ਸੀਗਾ ਤੇ ਉਹ ਜਦੋਂ ਟੈਕਸਸ ਕੋਰਟ ਰੂਮ 'ਚ ਗਿਆ ਸੀ ਕੁਛ ਸਾਲ ਪਹਿਲੇ ਦੀ ਗੱਲ ਆ, ਤੇ ਜਿਹੜਾ ਜੱਜ ਸੀਗਾ ਉਹ ਬਹਿਸ ਪਿਆ ਬਿਨਾਂ ਮਤਲਬ ਦੇ ਵਕੀਲ ਨਾਲ, ਤੇ ਕਹਿੰਦਾ ਕਿ ਮੇਰੀ ਕੋਰਟ ਦੇ ਵਿੱਚ ਤੁਸੀਂ ਹੈਟ ਪਾ ਕੇ ਨਹੀਂ ਆ ਸਕਦੇ। ਉਹ ਕਹਿੰਦਾ ਇਹ ਹੈਟ ਨਹੀਂ, ਇਹ ਪੱਗ ਆ। ਤੇ ਉਹ ਜਿਹੜਾ ਜੱਜ ਸੀਗਾ ਉਹ ਕਾਫੀ ਅੜਬ ਸੀਗਾ। ਉਹਨੇ ਕਿਹਾ ਕਿ ਜੇ ਤੂੰ ਕੇਸ ਲੜਨਾ ਤੈਨੂੰ ਪੱਗ ਲਾਉਣੀ ਪੈਣੀ ਹੈ। ਸੋ ਹੁਣ ਉਹ ਜਿਹੜਾ ਬੰਦਾ ਸੀਗਾ ਉਹਦੀ ਡਿਊਟੀ ਵੀ ਸੀ, ਕਲਾਇੰਟ ਵੱਲ ਵੀ ਸੀਗੀ, ਉਹਨੂੰ ਪੱਗ ਲਾ ਕੇ ਜਿਹੜਾ ਸੀਗਾ ਕੇਸ ਉਹ ਲੜਨਾ ਪਿਆ। ਪਰ ਬਾਅਦ 'ਚ ਫਿਰ ਕਾਫੀ ਜਿਹੜੀ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਵਗੈਰਾ ਇਨਵੋਲਵ ਹੋਈਆਂ ਤੇ ਇਵੈਂਚੁਅਲੀ ਜੱਜ ਤੋਂ ਮਾਫੀ ਮੰਗਾਈ ਉਹਨਾਂ ਨੇ, ਤੇ ਟ੍ਰੇਨਿੰਗ ਦਿੱਤੀ ਸਾਰੇ ਉਹਦੇ ਸਟਾਫ ਨੂੰ ਕਿ ਤੁਹਾਨੂੰ ਮੈਂਡੇਟਰੀ ਜਿਹੜੀ ਟ੍ਰੇਨਿੰਗ ਆ ਜੱਜ ਨੂੰ ਵੀ ਉਹ ਜਿਹੜੀ ਕਰਨੀ ਪੈਣੀ ਹੈ। ਤੇ ਇਸ ਹਿਸਾਬ ਨਾਲ ਉਹਨਾਂ ਨੇ ਜਿਹੜਾ ਕੋਰਟ ਰੂਮ ਦਾ ਪ੍ਰੋਸੀਜਰ ਸੀਗਾ ਉੱਥੇ ਸੈੱਟ ਕੀਤਾ, ਉਹਨਾਂ ਨੂੰ ਐਜੂਕੇਟ ਕੀਤਾ ਕਿ ਇੱਦਾਂ ਨਹੀਂ ਤੁਸੀਂ ਕਰਨਾ। ਤੇ ਪਰ ਇਹ ਹੈ ਕਿ ਜਿਹੜਾ ਇਹ ਕਸਟਮ ਐਂਡ ਬਾਰਡਰ ਪੈਟਰੋਲ ਵਾਲੇ ਹੁਣ ਪਤਾ ਨਹੀਂ ਕਿਉਂ ਇਹਨਾਂ ਨੇ ਇੱਦਾਂ ਕੀਤਾ, ਕਿ ਸਟਾਫਿੰਗ ਨਵੀਂ ਸੀਗੀ ਜਾਂ ਕੀ ਉਹਨਾਂ ਦਾ ਮਸਲਾ ਸੀਗਾ। ਪਰ ਜੇ ਤੁਸੀਂ ਡੀਲ ਇਮੀਗ੍ਰੈਂਟਸ ਨਾਲ ਕਰ ਰਹੇ ਹੋ, ਅਸਾਈਲਮ ਵਾਲਿਆਂ ਨਾਲ ਕਰ ਰਹੇ ਹੋ, ਬਾਰਡਰ ਜੰਪਰ ਵਾਲਿਆਂ ਨਾਲ ਕਰ ਰਹੇ ਹੋ, ਤੇ ਇੱਕੋ ਤੁਹਾਡੀ ਜੌਬ ਆ। ਤੇ ਅਗਰ ਬੰਦਾ ਤੁਹਾਨੂੰ ਕਹਿ ਰਿਹਾ ਕਿ ਰਿਲੀਜੀਅਸ ਸਿੰਬਲ ਆ, ਤਾਂ ਰਿਲੀਜੀਅਸ ਸਿੰਬਲ ਹੁਣ ਅੱਜ ਦੀ ਡੇਟ 'ਚ ਕੋਈ ਇੱਦਾਂ ਦਾ ਬੰਦਾ ਹੈ ਨਹੀਂ ਜਿਹੜਾ ਕਹੇ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਰਿਲੀਜੀਅਸ ਸਿੰਬਲ ਕੀ ਹੁੰਦਾ। ਭਾਵੇਂ ਸਕਾਫ ਆ, ਭਾਵੇਂ ਟੋਪੀ ਆ, ਭਾਵੇਂ ਜੂਇਸ਼ ਆ, ਭਾਵੇਂ ਮੁਸਲਿਮ ਆ, ਤੇ ਭਾਵੇਂ ਸਿੱਖ ਆ, ਹਨਾ। ਸੋ ਇੰਨਾ ਕੁ ਤਾਂ ਬੇਸਿਕ ਟ੍ਰੇਨਿੰਗ ਜਿਹੜੀ ਉਹ ਹੋਣੀ ਚਾਹੀਦੀ ਹੈ। ਸੋ ਇਹ ਹੈ ਕਿ ਕਿਤੇ ਨਾ ਕਿਤੇ ਏਜੰਸੀ ਤੋਂ ਕਾਫੀ ਵੱਡੇ ਲੈਵਲ ਤੇ ਟ੍ਰੇਨਿੰਗ 'ਚ ਕਹਿ ਲਓ ਜਾਂ ਬੰਦੇ ਰਿਕਰੂਟ ਕਰਨ 'ਚ ਗਲਤੀ ਤਾਂ ਜਿਹੜੀ ਉਹ ਹੋਈ ਆ। ਸੋ ਦੇਖਦੇ ਆ ਇਹਦੀ ਹੁਣ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚਦੀ ਆ, ਕੀ ਇਹ 'ਚੋਂ ਨਿਕਲ ਕੇ ਆਉਂਦਾ। ਬਿਲਕੁਲ, ਹੁਣ ਉਹਨਾਂ ਨੇ ਕਿਹਾ ਵੀ ਅਸੀਂ ਇੰਟਰਨਲ ਇਨਵੈਸਟੀਗੇਸ਼ਨ ਇਸ ਦੇ ਬਾਬਤ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਇੱਕ ਹੋਰ ਗੱਲ, ਇਸ ਤੋਂ ਪਹਿਲਾਂ ਆਪਾਂ ਅਸਾਈਲਮ ਦੇ ਕੋਰਟ ਰੂਮ ਦੇ ਵਿੱਚ ਅੰਦਰ ਝਾਤਖੋਰੀ ਕਰੀਏ ਵੀ ਹੋਰ ਕੀ ਕੀ ਹੁੰਦਾ ਆ। ਸੈਮੀ ਕੰਡਕਟਰ ਜਾਇੰਟਸ ਜਿਹੜੇ ਆ ਉਹ ਕਾਂਗਰਸ ਨੂੰ ਮੰਗ ਕਰ ਰਹੇ ਆ ਇਮੀਗ੍ਰੇਸ਼ਨ ਨੂੰ ਭਾਈ ਵੀ ਖਾਸ ਕਰਕੇ ਸਟੈਮ ਵਾਲਿਆਂ ਦੇ ਲਈ ਜਾਂ ਇੰਪਲੋਇਰ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਤੇਜ਼ ਕਰੋ। ਵੀ ਬਹੁਤ ਜ਼ਿਆਦਾ ਡਿਲੇ ਜਿਹੜਾ ਇਸ ਦੇ ਵਿੱਚ ਵੱਧਦਾ ਜਾ ਰਿਹਾ, ਇਹ ਨਾ ਹੋਵੇ ਵੀ ਪੜ੍ਹਾ ਕੇ ਅਸੀਂ ਲੋਕ ਇੱਥੇ ਤਿਆਰ ਕਰੀਏ ਤੇ ਬਾਅਦ ਦੇ ਉਹ ਦੂਜੇ ਮੁਲਕਾਂ ਚਲੇ ਜਾਣ। ਲੱਗਦਾ ਵੀ ਕਾਂਗਰਸ ਦੇ ਕੰਨ ਤੇ ਕੋਈ ਜੂੰ ਸਰਕੂਗੀ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਇਹਨਾਂ ਦਾ ਕੀ ਸੀਗਾ ਕਿ ਜਿਹੜੀ ਇਹਨਾਂ ਦੀ ਪੋਲਿਟਿਕਸ ਆ ਦੋਨੋਂ ਪਾਸਿਆਂ ਦੀ, ਡੈਮੋਕ੍ਰੇਟਸ ਹੋ ਗਏ ਭਾਵੇਂ ਰਿਪਬਲਿਕਨਸ ਹੋ ਗਏ, ਸੋ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਜਿਹੜੀ ਆ ਉਹ 'ਚ ਰਿਫਾਰਮ ਚਾਹੀਦਾ ਹੀ ਚਾਹੀਦਾ ਕਾਫੀ, ਕਿਉਂਕਿ 65,000 ਵੀਜ਼ੇ ਸਾਰੇ ਜਿਹੜੇ ਤੁਸੀਂ ਦੁਨੀਆ ਨੂੰ ਦੇ ਰਹੇ ਆ, ਕਿੰਨਾ ਜ਼ਿਆਦਾ ਕੰਪੀਟੀਸ਼ਨ ਆ ਤੇ ਲੋਕੀ ਸਿਲੈਕਟ ਨਹੀਂ ਹੁੰਦੇ। ਤੇ ਹੁਣ ਜਿਹੜੇ ਦੂਸਰੇ ਮੁਲਕ ਆ, ਯੂਰਪੀਅਨ ਕੰਟਰੀਜ਼ ਹੋ ਗਏ, ਕੈਨੇਡਾ, ਆਸਟ੍ਰੇਲੀਆ, ਇੱਥੇ ਕਾਫੀ ਜਿਹੜੀਆਂ ਈਜ਼ੀ ਆਪਸ਼ਨਸ ਇਮੀਗ੍ਰੇਸ਼ਨ ਦੀਆਂ ਸੀਗੀਆਂ ਕਿ ਡਾਇਰੈਕਟ ਬੰਦਾ ਭਰਤੀ ਹੋ ਜਾਂਦਾ। ਤੇ ਸਿਰਫ ਕਰੀਅਰ ਹੀ ਹਰੇਕ ਬੰਦੇ ਲਈ ਸਭ ਕੁਛ ਨਹੀਂ ਹੁੰਦਾ ਕਿ ਤੁਸੀਂ ਕਹੋ ਕਿ 15 ਸਾਲ ਬਾਅਦ ਤੁਹਾਨੂੰ ਗ੍ਰੀਨ ਕਾਰਡ ਦੇਣਾ। ਸੋ ਰਿਫਾਰਮ ਤਾਂ ਕਾਫੀ ਪਹਿਲਾਂ ਦਾ ਹੀ ਐਕਚੁਅਲੀ ਬਣਦੇ ਸੀਗਾ, ਆਪਾਂ ਵੀ ਉਹੀ ਪ੍ਰੋਸੈਸ 'ਚੋਂ ਨਿਕਲੇ ਆ। ਕਾਫੀ ਲੰਬਾ ਜਿਹੜਾ ਸਫ਼ਰ ਆ, ਜੋਬ ਨਹੀਂ ਤੁਸੀਂ ਚੇਂਜ ਕਰ ਸਕਦੇ, ਤੇ ਬੰਦਾ ਮਸਾਂ ਆਪਣਾ ਉਹ ਸਫ਼ਰ ਪੂਰਾ ਕਰਦਾ, ਤੇ ਲਾਈਫ ਟਾਈਮ ਹੀ ਕਹਿ ਲਓ ਇੱਕ ਲੱਗ ਜਾਂਦਾ। ਤੇ ਜਿਹੜੇ ਡੈਮੋਕ੍ਰੇਟ ਸੀਗੇ ਉਹ ਕੀ ਕਰਦੇ ਸੀਗੇ ਕਿ ਕਹਿੰਦੇ ਆਪਾਂ ਪੀਸਮੀਲ ਰਿਫਾਰਮ ਜਿਹੜਾ ਉਹ ਨਹੀਂ ਹੋਣ ਦੇਣਾ। ਉਹਨਾਂ ਨੂੰ ਪਤਾ ਸੀਗਾ ਕਿ ਜੇ ਇੰਪਲੋਇਮੈਂਟ ਵਾਲਾ ਜਿਹ 'ਚ ਦੋਨੋਂ ਪਾਰਟੀ ਐਗਰੀ ਕਰਦੀਆਂ ਉਹ ਬਣਦਾ ਵੀ ਸੀਗਾ ਰਿਫਾਰਮ, ਕਿ ਜੇ ਉਹ ਰਿਫਾਰਮ ਆਪਾਂ ਲਾਅ ਕਰ ਦਿੱਤਾ ਤੇ ਸ਼ਾਇਦ ਜਿਹੜਾ ਦੂਜਾ ਕੱਚਿਆਂ ਵਾਲਾ ਜਿਹੜਾ ਰਿਫਾਰਮ ਆ ਪਾਸ ਹੋਣ ਵਾਲਾ ਉਹ ਸ਼ਾਇਦ ਦੁਬਾਰਾ ਨਾ ਹੋਵੇ। ਤਾਂ ਉਹ ਇੰਨੇ ਸਾਲਾਂ ਤੋਂ ਕੀ ਕਰਦੇ ਸੀਗੇ ਕਿ ਦੋਨਾਂ ਨੂੰ ਕੰਬਾਈਨ ਕਰ ਦਿੰਦੇ ਸੀਗੇ, ਕਿ ਨਾ ਇੱਧਰ ਵਾਲਾ ਪਾਸ ਹੋਵੇ ਨਾ ਉੱਧਰ ਵਾਲਾ ਪਾਸ ਹੋਵੇ। ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਰਿਪਬਲਿਕਨ ਆ ਸ਼ਾਇਦ ਉਹ ਕੰਪਨੀ ਵਾਲੇ, ਕਿਉਂਕਿ ਉਹ ਪ੍ਰੋ ਕਾਰਪੋਰੇਸ਼ਨਸ ਹੁੰਦੇ ਆ, ਕਿ ਸ਼ਾਇਦ ਉਹ ਦੂਜਾ ਵਾਲਾ ਰਿਫਾਰਮ ਕਰਨ ਲਈ ਛੇਤੀ ਮੰਨ ਜਾਣ, ਤੇ ਉਹ ਨਾਲ ਜਿਹੜਾ ਆਪਣਾ ਸੀਗਾ ਇਲੀਗਲ ਇਮੀਗ੍ਰੇਸ਼ਨ ਦਾ ਰਿਫਾਰਮ ਸੀਗਾ ਉਹਨੂੰ ਵੀ ਵਿੱਚੇ ਲੰਪ ਕਰ ਦਿੰਦੇ ਸੀਗੇ। ਸੋ ਪਿਛਲੇ 10 ਸਾਲਾਂ ਤੋਂ ਕੀ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਪਾਸ ਨਹੀਂ ਹੋਈ, ਸਿਰਫ ਓਬਾਮਾ ਨੇ ਜਿਹੜਾ ਡਾਕਾ ਵਗੈਰਾ ਦਾ ਕੀਤਾ, ਟੈਂਪਰੇਰੀ ਮੈਜਰ ਜਿਹੜੇ ਲਏ ਉਹੀ ਪਾਸ ਹੋਏ ਆ, ਜਾਂ ਹੋਰ ਛੋਟੀਆਂ-ਮੋਟੀਆਂ EAD ਵਗੈਰਾ ਇੱਧਰ ਉੱਧਰ ਦੇਤੀਆਂ। ਤੇ ਜਿਹੜਾ ਸਿਸਟਮ ਇਹਨਾਂ ਦਾ ਸੀਗਾ 65,000 ਵੀਜ਼ੇ ਤਾਂ ਕੁਛ ਵੀ ਨਹੀਂ ਹੁੰਦੇ। ਤੁਸੀਂ ਲਾ ਲਓ ਕਿ ਕਿੰਨੀਆਂ ਜੌਬਸ ਆ। ਜਿਹੜਾ ਆਪਣਾ ਮੁਲਕ ਆ ਇਹ ਅਮਰੀਕਾ, ਇਹ ਇੰਨੇ ਜ਼ਿਆਦਾ ਇੰਜੀਨੀਅਰ ਸਾਇੰਟਿਸਟ ਵਗੈਰਾ ਪ੍ਰੋਡਿਊਸ ਵੀ ਨਹੀਂ ਕਰ ਰਿਹਾ, ਤੇ ਇੱਕ ਪ੍ਰੋਫੈਸ਼ਨ ਵਾਂਗੂ ਇਹ ਜਿਹੜੇ ਹਾਈ ਟੈਕ ਪ੍ਰੋਫੈਸ਼ਨ ਆ ਇਹਦੀ ਵੀ ਕਾਫੀ ਲੇਬਰ ਦੀ ਜਿਹੜੀ ਸ਼ਾਰਟੇਜ ਆ। ਤੇ ਹੁਣ ਪਹਿਲਾਂ ਤਾਂ ਕੰਪਨੀਆਂ ਜਿਹੜੀ ਫੇਸਬੁੱਕ ਸੀਗੀ ਜਿੱਦਾਂ, ਉਹਦੀ ਐਗਜ਼ਾਮਪਲ ਲਓ, ਉਹਨੇ ਫਾਰਵਰਡ change.org ਇੱਦਾਂ ਦੀਆਂ ਸੰਸਥਾਵਾਂ ਜਿਹੜੀਆਂ ਚਲਾਈਆਂ। ਤਾਂ ਮੈਂ ਕਿਹਾ ਚਲੋ ਕੋਈ ਸ਼ਾਇਦ ਇਹ ਇੰਪਲੋਇਮੈਂਟ ਵਾਲਾ ਬੰਦਾ, ਇਮੀਗ੍ਰੇਸ਼ਨ ਵਾਲਾ ਬੰਦਾ ਜਿਹੜਾ ਜੱਦੋਜਹਿਦ ਕਰਕੇ ਨਿਕਲਿਆ ਹੋਵੇ ਉਹਨੂੰ ਅੱਗੇ ਰੱਖੋਗੇ ਕਿ ਇਹ ਇੱਦਾਂ। ਪਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਵੀ ਫੇਸਬੁੱਕ ਵਾਲਿਆਂ ਦੇ ਚੇਂਜ ਵਾਲੀ ਵੀ ਤੁਸੀਂ ਦੇਖੋ, ਉਹਨੇ ਵੀ ਆਪਣਾ ਜਿਹੜਾ ਨੈਰੇਟਿਵ ਆ ਸੋਸ਼ਲ ਮੀਡੀਆ ਵਾਲਾ ਸਾਰਾ ਉਹ ਕੈਂਪੇਨ, ਉਹਨੇ ਵੀ ਜਿਹੜੀ ਇੱਕ ਹਿਸਪੈਨਿਕ ਇਮੀਗ੍ਰੈਂਟ ਜਿਹੜੀ ਸੀਗੀ ਉਹਨੂੰ ਫੋਰਫਰੰਟ ਤੇ ਰੱਖਿਆ
ਕਿ ਯਾਰ ਤੇਰੀ ਕੰਪਨੀ ਨਾਲ ਨਹੀਂ ਕੋਈ ਉਹਨਾਂ ਦਾ ਲੈਣਾ ਦੇਣਾ, ਤੇਰੀ ਇਮੀਗ੍ਰੇਸ਼ਨ ਨਹੀਂ ਲੈਣਾ ਦੇਣਾ, ਸਾਰੇ ਜਿਹੜੇ ਬੰਦੇ ਤੁਹਾਡੇ ਲਈ ਕੰਮ ਕਰ ਰਹੇ ਉਹ ਇੰਜੀਨੀਅਰ ਆ ਉਹ। ਤੇ ਉਦੋਂ ਜਦੋਂ ਨਰੇਟਿਵ ਚੱਲਦਾ ਸੀਗਾ ਕਿ ਆਪਾਂ ਚੇਂਜ ਲੈ ਕੇ ਆ ਜਾਣੀ, ਆਪਾਂ ਏਦਾਂ ਕਰਨਾ, ਸਾਰੀਆਂ ਕੰਪਨੀਆਂ ਖੜ ਗਈਆਂ। ਮੈਂ ਕਿਹਾ ਯਾਰ ਡਰਾਮਾ ਤਾਂ ਦੋਨੋਂ ਪਾਸੋਂ ਇਹਨਾਂ ਦਾ ਬਰਕਰਾਰ ਹੀ ਆ ਪੂਰਾ। ਤਾਂ ਲੋਕਾਂ ਨੂੰ ਬੇਵਕੂਫ ਕਹਿ ਲਓ ਜਿਹੜਾ ਬਣਾ ਦਿੰਦੇ ਆ ਕਿ ਏਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ। ਤੇ ਐਂਡ ਦੇ ਵਿੱਚ ਇਹਨਾਂ ਨੂੰ ਵੀ ਪਤਾ ਹੀ ਹੈ ਕਿ ਕਿੱਥੇ ਕਿ ਸਟੈਂਡ ਕਰਦੇ, ਕਿੰਨਾ ਕੁ ਰਿਪਬਲਿਕਨਸ ਨੇ ਇਹਨਾਂ ਨਾਲ ਕੰਪਰੋਮਾਈਜ਼ ਜਿਹੜਾ ਕਰਨਾ। ਸੋ ਰੌਲਾ ਰੌਲਾ ਪਾ ਕੇ ਪਹਿਲਾਂ ਹਟ ਗਏ। ਏਦਾਂ ਇਹਨਾਂ ਨੇ ਪਿਛਲੇ 8 ਕੁ ਸਾਲ ਇਹਨਾਂ ਨੇ ਵੇਸਟ ਜਿਹੜੇ ਕਰਤੇ, ਓਬਾਮੇ ਦੇ ਟਾਈਮ ਤੋਂ ਇਹ ਸ਼ੁਰੂ ਹੋਏ ਸੀਗੇ। ਸੋ ਹੁਣ ਕੰਪਨੀਆਂ ਨੂੰ ਉਹੀ ਚੀਜ਼ ਦਾ ਫਲ ਮਿਲ ਰਿਹਾ ਕਿ ਸੈਮੀਕੰਡਕਟਰ ਇੰਡਸਟਰੀ ਵਾਲੇ ਤਾਂ ਇੰਜੀਨੀਅਰ ਲੱਭਦੇ ਨਹੀਂ, HR ਨੂੰ ਉਹਨਾਂ ਦਾ ਟ੍ਰਾਂਸਫਰ ਕਰੋ, ਇੰਪਲੋਇਰ ਪੈਸੇ ਖਰਚਦਾ 10-15 ਹਜ਼ਾਰ, ਤੇ ਜੁਆਇਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੂਜੀ ਆਫਰ ਮਿਲ ਜਾਂਦੀ ਹੈ। ਸੋ ਕਹਿੰਦਾ ਹੁਣ ਕਰੀਏ ਤਾਂ ਕੀ ਕਰੀਏ, ਕਿਉਂਕਿ ਵਾਕਈ ਸ਼ਾਰਟੇਜ ਜਿਹੜੀ ਆ ਬਹੁਤ ਜ਼ਿਆਦਾ ਇਸ ਇੰਡਸਟਰੀ ਦੇ ਵਿੱਚ ਹੈਗੀ ਆ। ਤੇ ਇਹ ਤਾਂ ਮੈਨੂੰ ਫਸਟ ਹੈਂਡ ਹੀ ਪਤਾ, ਕਿਉਂਕਿ ਸਾਡੇ ਜਿਹੜੇ ਕਲਾਇੰਟ ਵੀ ਕਾਫੀ ਇਸ ਇੰਡਸਟਰੀ ਦੇ ਹੈਗੇ ਆ, ਤਾਂ ਇੰਜੀਨੀਅਰ ਲੱਭਦੇ ਨਹੀਂ। ਜੀ ਜੀ ਬਿਲਕੁਲ। ਸੋ ਪੋਲੀਟਿਕਸ ਵਾਕਿਆ ਹੀ ਇੰਨੀ ਕੁ ਜ਼ਿਆਦਾ ਕਈ ਦੀ ਗੰਦੀ ਹੋ ਜਾਂਦੀ ਹੈ ਵੀ ਬੰਦਾ ਸੋਚਦਾ ਵੀ ਪਤਾ ਨਹੀਂ ਇਹਨਾਂ ਨੇ ਕੁਛ ਕਰਨਾ ਵੀ ਆ ਕਿ ਨਹੀਂ ਕਰਨਾ ਹੈ, ਕੀ ਜਿਹੜਾ ਇਸ ਚੀਜ਼ ਦੇ ਵਿੱਚ ਉਹ ਕਰਨਗੇ। ਚਲੋ ਆਪਾਂ ਹੋਪਫੁਲੀ ਇਹੀ ਉਮੀਦ ਕਰਦੇ ਹਾਂ ਵੀ ਕੁਛ ਬੈਟਰ ਜਿਹੜਾ ਹੋਵੇ, ਕਿਉਂਕਿ ਹਰ ਇੱਕ ਪਾਸੇ ਦੀ ਇਮੀਗ੍ਰੇਸ਼ਨ ਦੀ ਜਿਹੜੀ ਜ਼ਰੂਰਤ ਆ, ਚਾਹੇ ਉਹ ਫੈਮਿਲੀ ਬੇਸਡ ਆ, ਅਸਾਈਲਮ ਵਾਲੇ ਆ ਉਹ ਵੀ ਰੋ ਰਹੇ ਆ, ਜਿਹੜੇ ਐਡੀਆਂ ਵੱਡੀਆਂ ਕੰਪਨੀਆਂ ਵਾਲੇ ਜਿਹੜੇ ਮੈਸਿਵ ਟੈਕਸ ਕਹਿੰਦੇ ਆ ਵੀ ਉਹ ਦਿੰਦੇ ਆ ਉਹ ਵੀ ਰੋ ਰਹੇ ਆ, ਸਾਰੇ ਹੀ ਰੋ ਰਹੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਓਵਰਆਲ। ਜੇ ਆਪਾਂ ਬਾਟਮ ਲਾਈਨ ਜਿਹੜੀ ਉਹ ਦੇਖੀਏ ਤਾਂ ਰਾਜਕਰਨ ਜੀ ਏਦਾਂ ਹੈ ਕਿ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਹੈ ਨਾ, ਕੀ ਹੈ ਕਿ ਕਾਂਗਰਸ ਨੇ ਨਾ ਕੋਟੇ ਬਣਾਏ ਹੋਏ ਆ ਗ੍ਰੀਨ ਕਾਰਡ ਦੇ। ਉਹਨੂੰ ਸਾਰੇ ਨੂੰ ਜੇ ਚੇਂਜ ਕਰ ਲਈ ਤੁਸੀਂ ਕਹੋ ਕਿ ਗ੍ਰੀਨ ਕਾਰਡ ਵਧਾ ਦੇਣਾ, ਉਹ ਔਖੀ ਗੱਲ ਆ। ਇਹਨਾਂ ਦੀ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਉਹਨੂੰ ਅਮੈਂਡਮੈਂਟ ਚਾਹੀਦੀ ਹੈ, ਇੱਕ ਮੈਜੋਰਟੀ ਵੋਟ ਨਾਲ ਉਹ ਹੋਣੀ ਨਹੀਂ ਇਹਨਾਂ ਦੀ ਕਦੀ। ਤੁਸੀਂ ਕਹੋ ਕਿ ਫੈਮਿਲੀ ਬੇਸ ਵਾਲੇ ਆਪਾਂ ਗ੍ਰੀਨ ਕਾਰਡ ਵਧਾ ਦੇਣੇ, 15 ਸਾਲ ਦੀ ਵੇਟ 5 ਸਾਲ 'ਚ ਕਰ ਦੇਣੀ। ਆਪਾਂ ਤਾਂ ਚਾਹੁੰਦੇ ਹਾਂ ਕਿ ਹੋਵੇ ਹਨਾ, ਕਿ ਸਾਰਿਆਂ ਦਾ ਸਿਸਟਮ ਵਧੀਆ, ਸਾਰਿਆਂ ਦਾ ਨੰਬਰ ਲੱਗੇ। ਪਰ ਉਹ ਜਿਹੜੀ ਚੀਜ਼ ਹੈ ਇਹਨਾਂ ਦੀ, ਉਹ ਇਹ ਕਹਿੰਦੇ ਆ ਕਿ ਚਲੋ ਜੇ ਉਹ ਕਰਤਾ ਫਿਰ ਏਦਾਂ ਕਿ ਉਹ ਜਿਹੜੇ ਫੈਮਿਲੀ ਵਾਲੇ ਆਊਗੇ ਉਹਨਾਂ ਦੇ ਅੱਗੇ ਫਿਰ 4 ਜਾਣੇ ਆਉਣ ਨੂੰ ਖੜੇ ਆ, ਡਿਲੇ ਤਾਂ ਉੱਥੇ ਦਾ ਉੱਥੇ ਹੀ ਆ। ਸੋ ਜਿਹੜੀ ਵੀਜ਼ਾ, ਜਿਹੜੇ ਗ੍ਰੀਨ ਕਾਰਡ ਦੇ ਨੰਬਰ ਵਧਾਉਣੇ ਆ, ਉਹ ਜਿਹੜੀ ਫਾਈਟ ਆ ਉਹ ਜ਼ਿਆਦਾ ਔਖੀ ਹੈ। ਜੇ ਤੁਸੀਂ ਕਹਿ ਲਓ ਕਿ ਵਰਕ ਵੀਜ਼ੇ ਨੂੰ ਵਧਾਉਣਾ ਵਾ, ਕਿਉਂਕਿ ਉਹ ਰਿਲੇਟਿਵਲੀ ਜਿਹੜਾ ਥੋੜੀ ਜਿਹੀ ਫਾਈਟ ਉਹ ਸੌਖੀ ਆ। ਸੋ ਇਦਾਂ ਕਿ ਜੇ ਤੁਸੀਂ ਸਾਰੀ ਚੀਜ਼ ਲਮਸਮ ਕਰ ਦਿਓ ਕਿ ਜੇ ਸਾਰਾ ਚੇਂਜ ਹੋਣਾ ਤਾਂ ਇਕੱਠਾ ਹੀ ਹੋਣਾ, ਨਹੀਂ ਤਾਂ ਨਹੀਂ ਹੋਣਾ। ਸੋ ਇਦਾਂ ਹੈ ਕਿ ਪਿਛਲੇ 10 ਸਾਲਾਂ 'ਚ ਤਾਂ ਕੁਛ ਹੋਇਆ ਨਹੀਂ। ਸੋ ਇਦਾਂ ਹੈ ਕਿ ਹੁਣ ਇਹਦੇ ਵਿੱਚ ਸਮਝਦਾਰੀ ਇਹ ਹੈ ਕਿ ਜਾਂ ਤਾਂ ਉਹਨਾਂ ਨੂੰ ਪੀਸ ਮੀਲ ਕਰਕੇ ਕਰ ਲਓ, ਜਾਂ ਫਿਰ ਇਦਾਂ ਹੀ ਚੱਲਣਾ ਇਹ। ਜੀ ਜੀ ਜੀ। ਤੇ ਅਟਾਰਨੀ ਟਰਕਿਆਨਾ ਜੀ, ਹੁਣ ਆਪਾਂ ਅਸਾਈਲਮ ਦੇ ਕੇਸ ਦੇ ਕੋਰਟ ਰੂਮ ਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਆਪਾਂ ਲਾਸਟ ਟਾਈਮ ਜੇ ਤੁਸੀਂ ਓਵਰਵਿਊ ਦੇ ਦਿਓ, ਆਪਾਂ ਕਿੱਦਾਂ ਦਾ ਪਹਿਰਾਵੇ ਤੱਕ ਪਾ ਕੇ ਪਹੁੰਚਣਾ ਆ ਉੱਥੇ ਤੱਕ ਜਿਹੜਾ ਉਹ ਪਹੁੰਚੇ ਸੀਗੇ, ਵੀ ਕੇਸ ਹੁਣ ਸਟਾਰਟ ਹੋਣ ਵਾਲਾ ਹੈ। ਜੇ ਤੁਸੀਂ ਥੋੜ੍ਹਾ ਜਿਹਾ ਬਰੀਫ ਓਵਰਵਿਊ ਦੱਸ ਦਿਓ ਕੀ ਆਪਾਂ ਗੱਲ ਕੀਤੀ ਪਹਿਲਾਂ। ਜੀ, ਸੋ ਜਿਹੜੇ ਨਵੇਂ ਸੁਣਨ ਵਾਲੇ ਆ ਉਹਨਾਂ ਲਈ ਇਹ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਪਤਾ ਲੱਗ ਜਾਵੇ ਕੋਰਟ ਰੂਮ ਦਾ ਮਾਹੌਲ ਕਿੱਦਾਂ ਦਾ ਹੁੰਦਾ, ਤੇ ਥੋੜ੍ਹੀ ਉਹਨਾਂ ਦੀ ਐਂਗਜ਼ਾਇਟੀ ਜਿਹੜੀ ਆ ਉਹ ਦੂਰ ਹੋਵੇ। ਤੇ ਪਹਿਲਾਂ ਹੀ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਹੋਵੇ ਕਿ 3 ਸਾਲ ਬਾਅਦ 4 ਸਾਲ ਬਾਅਦ ਜਦੋਂ ਉਹਨਾਂ ਦੀ ਹੀਅਰਿੰਗ ਆਉਣੀ ਹੈ ਤੇ ਉਹ ਕੀ ਆਉਣੀ ਹੈ। ਕਿਉਂਕਿ ਕਈ ਵਾਰੀ ਉਹ ਗੱਲਾਂ ਸੁਣ ਲੈਂਦੇ ਸੱਜਣ ਮਿੱਤਰਾਂ ਤੋਂ, ਕੋਈ ਕਹਿੰਦਾ ਕਿ ਮੇਰੀ ਤੇ ਕੋਈ ਹੀਅਰਿੰਗ ਨਹੀਂ ਹੋਈ, ਮੇਰੇ ਤੋਂ ਸਵਾਲ ਨਹੀਂ ਪੁੱਛਿਆ ਉਹਨਾਂ ਨੇ ਕੋਈ। ਸੋ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੀ ਵੀ ਨਹੀਂ ਹੋਣੀ। ਫਿਰ ਜਦੋਂ ਕੋਰਟ ਰੂਮ 'ਚ ਜਾਂਦੇ ਆ ਤੇ 4-5 ਘੰਟੇ ਬਿਠਾ ਲੈਂਦੇ ਉਹਨਾਂ ਨੂੰ, ਤੇ ਸਵਾਲ ਤੇ ਬੰਦਾ ਪ੍ਰੀਪੇਅਰਡ ਨਹੀਂ ਹੁੰਦਾ ਕਈ ਵਾਰੀ। ਸੋ ਪਹਿਲਾਂ ਤਾਂ ਇਹ ਹੈ ਕਿ ਜਦੋਂ ਤੁਸੀਂ ਕੋਰਟ ਰੂਮ ਜਾਣਾ ਤੇ ID ਡਾਕੂਮੈਂਟਸ ਵਗੈਰਾ ਆਪਣੇ ਜਿਹੜੇ ਲੈ ਕੇ ਜਾਓ, ਜੇ ਤੁਹਾਡੇ ਕੋਲ ਹੈਗੇ ਆ। ਵਰਕ ਪਰਮਿਟ ਬਾਏ ਦੈਟ ਟਾਈਮ ਤੁਹਾਡੇ ਕੋਲ ਹੁੰਦਾ ਹੀ ਆ, ਜਾਂ ਤੁਹਾਡਾ ਪਾਸਪੋਰਟ ਆ, ਜੇ ਨਹੀਂ ਵੀ ਆ ਘੱਟੋ ਘੱਟ ਫੋਟੋ ਕਾਪੀ ਲੈ ਕੇ ਜਾਓ। ਆਪਣੇ ਜਿਹੜੇ ਡਾਕੂਮੈਂਟਸ ਆ, ਜਿਹੜੀ ਚੀਜ਼ ਆਪਾਂ ਮਿਸਿੰਗ ਦੇਖੀ ਹੈ ਲੋਕਾਂ ਕੋਲ ਨਹੀਂ ਹੁੰਦੀ, ਉਹ ਹੁੰਦੀ ਉਹਨਾਂ ਦੀ ਫਾਈਲਿੰਗ। ਕਈ ਵਾਰੀ ਵਕੀਲ ਵੀ ਬਦਲ ਕੇ ਆਉਂਦੇ ਸਾਡੇ ਕੋਲ ਬਿਲਕੁਲ ਲਾਸਟ ਮਿੰਟ ਤੇ ਡਾਕੂਮੈਂਟ ਸਬਮਿਟ ਕਰਾਤੇ, ਹਾਂਜੀ ਕਰਾਤੇ, ਫਾਈਲ ਕਾਪੀ ਤਾਂ ਮੇਰੇ ਵਕੀਲ ਕੋਲ ਹੈ, ਮੇਰੇ ਕੋਲ ਹੈ ਨਹੀਂ। ਸੋ ਪਹਿਲਾਂ ਤਾਂ ਇਹ ਹੈ ਕਿ ਆਪਣੇ ਵਕੀਲ ਕੋਲ ਆਪਣੀ ਜਿਹੜੀ ਪੂਰੀ ਕਾਪੀ ਮੰਗੋ ਤੇ ਉਹਨੂੰ ਕਹੋ ਮੈਂ ਪੜ੍ਹਨਾ। ਸੋ ਕੋਈ ਕਿੰਤੂ ਪਰੰਤੂ ਨਹੀਂ, ਵਕੀਲ ਨੂੰ ਕਾਪੀ ਦੇਣੀ ਪੈਣੀ ਹੈ। ਇਹਦਾ ਕੋਈ ਤੁਹਾਡੀ ਫੀਸ ਦੇ ਨਾਲ ਨਹੀਂ ਲੈਣਾ ਦੇਣਾ ਕਿ ਤੁਸੀਂ ਉਹਦੀ ਫੀਸ ਕਲੀਅਰ ਕੀਤੀ ਆ ਜਾਂ ਨਹੀਂ ਕਲੀਅਰ ਕੀਤੀ ਆ। ਬਾਏ ਲਾਅ ਜਿਹੜਾ ਵੀ ਤੁਸੀਂ ਡਾਕੂਮੈਂਟ ਸਬਮਿਟ ਕਰਾਇਆ ਕੋਰਟ ਨੂੰ, ਉਹ ਤੁਹਾਨੂੰ ਹੱਕ ਆ ਕਿ ਤੁਸੀਂ ਉਹਨੂੰ ਆਪਣੇ ਵਕੀਲ ਤੋਂ ਮੰਗ ਸਕਦੇ ਆ। ਤੇ ਇਹਦੇ ਵਿੱਚ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਉੱਦਾਂ ਹੀ ਡਰਾ ਡਰੂ ਦਿੰਦੇ ਕਿ ਤੂੰ ਕੀ ਕਰਨਾ, ਤੇਰੀ ਕਿਹੜਾ ਸਮਝ ਦੀ ਗੱਲ ਆ, ਮੈਂ ਤੈਨੂੰ ਬਰੀਫ ਕੱਲ੍ਹ ਹੀ ਦੇਵਾਂ। ਸੋ ਉਹਨੂੰ ਸਿੱਧਾ ਰਿਮਾਇੰਡ ਕਰਾਓ ਕਿ ਜਿਹੜਾ ਵੀ ਤੂੰ ਕੋਰਟ ਦੇ ਵਿੱਚ ਸਬਮਿਟ ਕੀਤਾ ਉਹ ਮੇਰਾ ਹੱਕ ਬਣਦਾ ਕਿ ਮੈਂ ਪੜ੍ਹਾਂ, ਮੈਨੂੰ ਪਤਾ ਹੋਣਾ ਚਾਹੀਦਾ। ਸੋ ਆਪਣੀ ਕਾਪੀ ਲੈ ਕੇ ਪੂਰੀ ਕੰਪਲੀਟ ਫਾਈਲਿੰਗ, ਸਾਰਾ ਐਫੀਡੇਵਿਟ, ਸਾਰੀਆਂ ਸਟੇਟਮੈਂਟਾਂ, ਫਾਰਮ ਵਗੈਰਾ ਸਾਰੇ ਲੈ ਕੇ ਫਿਰ ਤੁਸੀਂ ਕੋਰਟ 'ਚ ਜਾਣਾ। ਜੇ ਤੁਹਾਨੂੰ ਲੱਗਦਾ, ਫਿਰ ਵੀ ਲੱਗਦਾ ਕਿ ਇਹਦੇ ਵਿੱਚ ਕੁਛ ਗਲਤ ਲਿਖਿਆ ਗਿਆ ਵਾ, ਜੱਜ ਤੁਹਾਨੂੰ ਉੱਥੇ ਤੱਕ ਵੀ ਮੌਕਾ ਦਿੰਦਾ ਕਿ ਤੂੰ ਕੁਛ ਸਹੀ ਤਾਂ ਨਹੀਂ ਕਰਾਉਣਾ, ਕੁਛ ਚੇਂਜ ਤਾਂ ਨਹੀਂ ਕਰਾਉਣਾ। ਕੱਲ੍ਹ ਕਿਸੇ ਨੇ ਸਾਡੇ ਨਾਲ ਕੰਸਲਟੇਸ਼ਨ ਕੀਤੀ ਸੀਗੀ, ਮੁੰਡੇ ਦਾ ਕੇਸ ਸਿਰਫ ਇਸ ਕਰਕੇ ਡਿਨਾਈ ਕਰ ਦਿੱਤਾ ਗਿਆ ਸੀਗਾ। ਤੇ ਉਹਨੇ ਉਹਦੇ 2 ਵਾਰੀ ਵਕੀਲ ਬਦਲੇ ਸੀਗੇ, ਤੇ ਦੂਜੇ ਵਕੀਲ ਨੂੰ ਉਹਨੇ ਕਿਹਾ ਸੀਗਾ ਕਿ
ਜਿਹੜੀ ਉਹਦੀ ਫਲਾਈਟ ਆ ਉਹ ਕੋਈ ਇੱਦਾਂ ਦਾ ਸੀਗਾ ਕਿ ਇੱਕ ਨੇ ਲਿਖਿਆ ਸੀਗਾ ਕਿ ਇਹ ਰਾਜਸਥਾਨ ਤੋਂ ਚੜ੍ਹਿਆ, ਇੱਕ ਨੇ ਕਿਹਾ ਪੰਜਾਬ ਤੋਂ ਚੜ੍ਹਿਆ। ਤੇ ਉਹ ਕਹਿੰਦਾ ਮੈਂ ਵਕੀਲ ਨੂੰ ਦੱਸਿਆ ਵੀ ਸੀਗਾ ਕਿ ਦੇਖ ਲਾ, ਚੈੱਕ ਕਰ ਲਾ, ਪੁਰਾਣੀ ਵਾਲੀ ਫਾਈਲ ਚੈੱਕ ਕਰ ਲਾ। ਵਕੀਲ ਨੇ ਸ਼ਾਇਦ ਚੈੱਕ ਨਹੀਂ ਕੀਤੀ, ਸਿਰਫ ਇੰਨੀ ਕੁ ਗੱਲ ਕਰਕੇ ਕਹਿੰਦਾ ਉਹਦਾ ਹੀ ਮੁੱਦਾ ਜਿਹੜਾ ਬਣ ਗਿਆ। ਤੇ ਕਿੱਥੋਂ ਦੀ ਫਲਾਈਟ ਉਹਨੇ ਬੋਰਡ ਕੀਤੀ ਆ, ਸਿਰਫ ਇੰਨੀ ਗੱਲ ਤੇ ਜੱਜ ਨੇ ਕਿਹਾ ਕਿ ਤੂੰ ਝੂਠ ਬੋਲਦਾ ਵਾ, ਤੇਰੇ ਪੁਰਾਣੇ ਵਾਲੇ ਪੇਪਰ 'ਚ ਲਿਖਿਆ ਸੀ ਰਾਜਸਥਾਨ ਤੋਂ ਆ, ਹੁਣ ਤੂੰ ਪੰਜਾਬ ਤੋਂ ਕਹਿ ਰਿਹਾ ਵਾ। ਤੇ ਉਹਦੀ ਫਿਰ ਕੇਸ ਉਹਦਾ ਜਿਹੜਾ ਸੀਗਾ ਡਿਨਾਈ ਕਰ ਦਿੱਤਾ ਗਿਆ। ਤੇ ਇਹਦੇ ਨਾਲ ਨਾਲ ਮਤਲਬ ਇਦਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ, ਤੁਹਾਡੇ ਐਡਰੈਸ ਵਗੈਰਾ, ਤੁਹਾਡੇ ਕੋਲ ਇੱਕ ਮੌਕਾ ਹੁੰਦਾ ਆਖਰੀ ਕਿ ਤੁਸੀਂ ਸਲਾਹ ਮਸ਼ਵਰਾ ਕਰਕੇ ਉਸ ਵੇਲੇ ਵੀ ਆਪਣੇ ਵਕੀਲ ਨੂੰ ਕਹਿ ਸਕਦੇ ਕਿ ਆਹ ਚੀਜ਼ ਗਲਤ ਲਿਖੀ ਗਈ ਆ, ਇੱਦਾਂ ਇਹਨੂੰ ਸੈੱਟ ਕਰੋ। ਤੇ ਇੱਕ ਵਾਰੀ ਤੁਸੀਂ ਜਿਹੜੀ ਸਹੁੰ ਚੱਕ ਲਈ ਤੇ ਫਿਰ ਸਰਕਾਰੀ ਵਕੀਲ ਨੇ ਜੇ ਗਲਤੀਆਂ ਕੱਢੀਆਂ ਤੁਹਾਡੀਆਂ, ਉਹ ਤੁਹਾਡੇ ਅਗੇਂਸਟ ਜਾਣੀਆਂ ਸਾਰੀਆਂ। ਤੇ ਇਹਦੇ ਨਾਲ ਨਾਲ ਜਿਹੜੇ ਫਾਊਂਡੇਸ਼ਨ ਡਾਕੂਮੈਂਟ ਹੁੰਦੇ ਆ, ਫਾਊਂਡੇਸ਼ਨ ਡਾਕੂਮੈਂਟ ਹੁੰਦਾ ਕਿ ਜਦੋਂ ਤੁਹਾਨੂੰ ਐਫੀਡੇਵਿਟ ਆਏ ਆ, ਜਾਂ ਤਾਂ ਉਹ ਬੰਦੇ ਆ, ਉਹ ਜਿਹੜਾ ਸਰਕਾਰੀ ਵਕੀਲ ਆ ਉਹ ਕਹਿੰਦਾ ਮੈਂ ਇਹਨਾਂ ਨੂੰ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦਾ, ਮੈਂ ਇਹਨਾਂ ਨਾਲ ਸਵਾਲ ਨਹੀਂ ਇਹਨਾਂ ਨੂੰ ਪੁੱਛ ਸਕਦਾ ਐਫੀਡੇਵਿਟ ਬਣਾਉਣ ਵਾਲਿਆਂ ਨੂੰ, ਇਸ ਲਈ ਜਿਹੜੇ ਇਹਨਾਂ ਨੂੰ ਲਿਮਿਟਿਡ ਵੇਟ ਦਿੱਤਾ ਜਾਵੇ। ਤੇ ਹੁਣ ਐਫੀਡੇਵਿਟ ਹੋ ਗਿਆ ਜਾਂ ਸੀਸੀਟੀਵੀ ਕੈਮਰਾ ਦੀ ਫੁਟੇਜ ਹੋ ਗਈ, ਉਹਦੇ ਵਿੱਚ ਕਈ ਵਾਰੀ ਲੋਕੀ ਦਿਖਾਉਂਦੇ ਕਿ ਕੁੱਟ ਪੈ ਰਹੀ ਕਿਸੇ ਨੂੰ। ਸੋ ਫਾਊਂਡੇਸ਼ਨਲ ਡਾਕੂਮੈਂਟਸ ਦਾ ਮਤਲਬ ਇਹ ਹੁੰਦਾ ਕਿ ਸਾਨੂੰ ਕਿੱਦਾਂ ਪਤਾ ਕਿ ਉਹ ਚੀਜ਼ ਅਸਲੀ ਦੇ ਵਿੱਚ ਹੋਈ ਆ, ਕਿ ਉਹ ਜੈਨੂਇਨ ਹੈ, ਕਿ ਤੁਹਾਡੇ ਘਰ ਦੀ ਫੁਟੇਜ ਆ, ਉਹ ਕਿਸੇ ਹੋਰ ਗਵਾਂਢੀ ਘਰ ਦੀ ਨਹੀਂ। ਸੋ ਫਾਊਂਡੇਸ਼ਨਲ ਡਾਕੂਮੈਂਟ ਹੁੰਦਾ ਕਿ ਫੈਡੈਕਸ ਰਾਹੀਂ ਜਾਂ DHL ਰਾਹੀਂ ਜਦੋਂ ਤੁਹਾਨੂੰ ਐਫੀਡੇਵਿਟ ਆਏ, ਤੁਹਾਡਾ ਉਹ ਪ੍ਰੂਫ ਕਿ ਆ ਦੇਖੋ ਮੈਨੂੰ ਇੰਡੀਆ ਤੋਂ ਆਏ ਆ, ਜਿਹਨੇ CCTV ਦੀ ਫੁਟੇਜ ਭੇਜੀ ਆ ਉਹਦਾ ਐਫੀਡੇਵਿਟ ਕਿ ਇੱਥੇ ਕੈਮਰਾ ਲੱਗਾ ਸੀਗਾ, ਇੰਨੇ ਵਜੇ ਦੀ ਇਹ ਰਿਕਾਰਡਿੰਗ ਆ। ਭਾਵੇਂ CCTV ਫੁਟੇਜ ਵੀ ਡੇਟ ਡਿਸਪਲੇ ਕਰ ਰਹੀ ਹੈ, ਪਰ ਉਹ ਤੋਂ ਇਹ ਨਹੀਂ ਪਤਾ ਲੱਗਦਾ ਕਿ ਇਹ ਕੈਮਰਾ ਕਿੱਥੇ ਲੱਗਾ ਹੋਇਆ। ਸੋ ਫਾਊਂਡੇਸ਼ਨ ਡਾਕੂਮੈਂਟ ਇਹ ਹੁੰਦਾ ਕਿ ਉਹ ਡਾਕੂਮੈਂਟ ਤੁਹਾਨੂੰ ਮਿਲੇ ਕਿੱਦਾਂ, ਕਿਹੜੇ ਬੰਦੇ ਨੇ, ਕਿਹੜੇ ਬੰਦੇ ਦੀ ਕਸਟਡੀ ਦੇ ਵਿੱਚ ਸੀਗੇ, ਤੁਹਾਡੇ ਕੋਲ ਕਿੱਦਾਂ ਹੈ। ਸੋ ਸਾਰਾ ਜਿਹੜਾ ਸਬੂਤ ਬਣਾ ਕੇ ਜਿਹੜਾ ਲੈਣਾ ਹੁੰਦਾ। ਸੋ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਅਪੀਲਾਂ ਲਈ ਕੇਸ ਜਿਹੜੇ ਆਉਂਦੇ ਆ ਤੇ ਉਹ ਇੱਦਾਂ ਹੀ ਬਸ ਅੰਨ੍ਹੇਵਾਹ ਸਬਮਿਟ ਕੀਤੇ ਹੁੰਦੇ ਆ, ਤੇ ਜੱਜ ਦੀ ਆਬਜੈਕਸ਼ਨ ਹੁੰਦੀ ਹੈ ਕਿ ਫਾਊਂਡੇਸ਼ਨ ਨਹੀਂ ਲੇ ਡਾਊਨ ਕੀਤੀ, ਕਿ ਰੂਲ ਆਫ ਐਵੀਡੈਂਸ ਜਿਹੜੇ ਮੀਟ ਨਹੀਂ ਹੋਏ। ਸੋ ਕਾਫੀ ਸਾਰੇ ਵਕੀਲ ਆ ਜਿਹੜੇ ਫਾਊਂਡੇਸ਼ਨਲ ਰਿਕੁਆਇਰਮੈਂਟਸ ਨੂੰ ਮੀਟ ਨਹੀਂ ਕਰਦੇ, ਤੇ ਫਿਰ ਉੱਪਰ ਜਦੋਂ ਜਾਂਦਾ ਉਹ ਕਹਿੰਦੇ ਹੁਣ ਤੁਸੀਂ ਟੂ ਲੇਟ ਆ, ਹੁਣ ਉਹ ਜਿਹੜਾ ਮੌਕਾ ਤੁਹਾਡਾ ਸੀਗਾ ਇਮੀਗ੍ਰੇਸ਼ਨ ਕੋਰਟ ਵਾਲਾ ਉਹ ਲੰਘ ਗਿਆ, ਤੇ ਆਹ ਵਾਲਾ ਜਿਹੜਾ ਐਵੀਡੈਂਸ ਹੈਗਾ ਤੁਸੀਂ ਸਬਮਿਟ ਤੇ ਜ਼ਰੂਰ ਕੀਤਾ ਪਰ ਐਵੀਡੈਂਸ 'ਚ ਮਾਰਕ ਨਹੀਂ ਹੋਇਆ। ਸੋ ਐਵੀਡੈਂਸ ਮਾਰਕ ਕਰਨ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਤੁਸੀਂ 10 ਚੀਜ਼ਾਂ ਸਬਮਿਟ ਕੀਤੀਆਂ, ਉਹ 'ਚੋਂ ਕਈ ਵਾਰੀ 7 ਚੀਜ਼ਾਂ ਦਾ ਵਕੀਲ ਉੱਦਾਂ ਹੀ ਆਬਜੈਕਟ ਕਰ ਦਿੰਦਾ ਕਿ ਇਹਨੂੰ ਤਾਂ ਕਰਕੇ ਆਪਾਂ ਐਵੀਡੈਂਸ 'ਚ ਨਹੀਂ ਲੈ ਕੇ ਆਉਣਾ। ਸੋ ਜਿਹੜਾ ਕਲਾਇੰਟ ਆ ਉਹਨੂੰ ਲੱਗਦਾ ਕਿ ਇਹ ਸ਼ਾਇਦ ਐਵੀਡੈਂਸ 'ਚ ਸਬਮਿਟ ਹੋ ਗਿਆ, ਪਰ ਉਹ ਚੀਜ਼ਾਂ ਜਿਹੜੀਆਂ ਕਦੀ ਸਬਮਿਟ ਨਹੀਂ ਹੋਈਆਂ ਹੁੰਦੀਆਂ। ਸੋ ਇਹ ਜਿਹੜੇ ਫਾਊਂਡੇਸ਼ਨਲ ਡਾਕੂਮੈਂਟ ਹੈ ਇਹ ਜ਼ਰੂਰੀ ਹੈ, ਤੁਹਾਨੂੰ ਨਾਲ ਕੈਰੀ ਕਰਨੇ ਪੈਣੇ ਆ। ਜੇ ਜੱਜ ਉੱਥੇ ਕੁਐਸਚਨ ਕਰੇ ਤਾਂ ਤੁਸੀਂ ਆਪਣੇ ਬੈਗ 'ਚੋਂ ਕੱਢ ਕੇ ਦਿਖਾਓ ਕਿ ਆਹ ਦੇਖੋ DHL ਰਾਹੀਂ ਸਾਨੂੰ ਆਏ ਸੀਗੇ। ਸੋ ਸੇਮ ਥਿੰਗ ਜਿਹੜਾ ਤੁਹਾਡਾ ਲਾਇਰ ਆ ਉਹਨੂੰ ਵੀ, ਉਹ ਤਾਂ ਚਲੋ ਲਾਇਰ ਦੀ ਹੈਡੇਕ ਆ, ਤੁਹਾਡੀ ਕੋਈ ਹੈਡੇਕ ਨਹੀਂ। ਲਾਇਰ ਨੂੰ ਵੀ ਇਸੇ ਤਰ੍ਹਾਂ ਆਪਣੇ ਜਿਹੜੇ ਕੇਸ ਲਾਅ ਲੇਟੈਸਟ ਕਿਤਾਬਾਂ ਵਗੈਰਾ, ਆਪਣੇ ਰੂਲ ਰੈਗੂਲੇਸ਼ਨ ਸਾਰੇ ਲੈ ਕੇ ਜਾਣੇ ਪੈਂਦੇ ਨਾਲ, ਜਾਂ ਕੋਈ ਲੈਪਟਾਪ ਦਾ ਇੰਟਰਨੈਟ ਦਾ ਐਕਸੈਸ ਹੋਣਾ ਚਾਹੀਦਾ। ਤੇ ਕੋਰਟ ਜਾਣ ਤੋਂ ਪਹਿਲਾਂ ਸਭ ਤੋਂ ਜਿਹੜੀ ਮੇਨ ਚੀਜ਼ ਉਹ ਹੈ ਕਿ ਕਈ ਵਾਰੀ 2 ਜਾਂ 3 ਕੋਰਟ ਇੱਕੋ ਸ਼ਹਿਰ 'ਚ ਹੋ ਸਕਦੇ। ਸੈਨ ਫਰਾਂਸਿਸਕੋ ਜਿਹਦਾ 2 ਕੋਰਟ ਹੈ, ਇੱਕ ਸੈਂਸਮ ਸਟਰੀਟ ਤੇ ਆ, ਇੱਕ 100 ਮੌਂਟਗਮਰੀ ਸਟਰੀਟ ਤੇ ਆ। ਤੇ ਇਦਾਂ ਵੀ ਕਈ ਵਾਰੀ ਹੋਇਆ ਤੇ ਆਪਾਂ ਦੂਜੇ ਕੋਰਟ 'ਚ ਬੈਠੇ ਹੁੰਦਾ, ਭਾਜੀ ਮੇਰੇ ਦੋਸਤ ਨੇ ਤਾਂ ਉਹਦੀ ਹੀਅਰਿੰਗ ਉੱਥੇ ਸੀਗੀ, ਮੈਨੂੰ ਲੱਗਿਆ ਉੱਥੇ ਆ, ਉਹ 100 ਮੌਂਟਗਮਰੀ ਪਹੁੰਚਿਆ ਏ। ਤੇ 2 ਕੋਰਟ ਆ। ਸੋ ਕੋਰਟ ਦਾ ਪਤਾ ਕਰੋ ਕਿ ਕਿਹੜਾ ਵਾਲਾ ਕੋਰਟ ਤੁਹਾਡਾ ਵਾ। ਇੱਕ ਡਿਟੇਨਡ ਕੋਰਟ ਆ, ਨਾਨ ਡਿਟੇਨਡ ਕੋਰਟ ਆ। ਸੋ ਐਡਰੈਸ ਤੁਹਾਡੇ ਨੋਟਿਸ ਟੂ ਅਪੀਅਰ ਦੇ ਉੱਤੇ ਲਿਖਿਆ ਹੁੰਦਾ, ਤੇ ਆਪਣੇ ਵਕੀਲ ਨਾਲ ਇੱਕ ਵਾਰੀ ਪਹਿਲਾਂ ਵੀ ਕਨਫਰਮ ਕਰ ਲਓ। ਸੋ ਸੇਮ ਥਿੰਗ LA ਦੇ ਵਿੱਚ ਵੀ, ਸੈਂਟਾ ਐਨਾ, ਵੈਨਾਈਸ, LA ਦੇ ਵਿੱਚ ਕੋਰਟ 3 ਉੱਥੇ ਨੇ, ਤੇ ਪਤਾ ਕਰਕੇ ਜਾਇਓ ਕਿ ਕਿਹੜੇ ਵਾਲੇ ਕੋਰਟ ਤੁਹਾਡੀ ਹੀਅਰਿੰਗ ਆ। ਕਈ ਵਾਰੀ ਜਿਹੜੀ ਹੀਅਰਿੰਗ ਹੁੰਦੀ ਆ ਉਹ ਵੈਬਐਕਸ ਤੇ ਹੁੰਦੀ ਆ, ਕਿ ਉਹ ਤੁਹਾਨੂੰ ਕੰਪਿਊਟਰ ਤੇ ਐਕਸਪੈਕਟ ਕਰ ਰਹੇ ਹੁੰਦੇ ਆ, ਤੇ ਫਿਰ ਤੁਸੀਂ ਉੱਥੇ ਜਾਂਦੇ ਹੋ ਤੇ ਨਾ ਤੁਹਾਨੂੰ ਜੱਜ ਮਿਲਦਾ, ਨਾ ਸਰਕਾਰੀ ਵਕੀਲ ਮਿਲਦਾ, ਇਕੱਲਾ ਬੰਦਾ ਪਹੁੰਚਿਆ ਹੁੰਦਾ ਤੇ ਬਾਕੀ ਸਾਰੇ ਕੰਪਿਊਟਰ ਤੇ ਹੀਅਰਿੰਗ ਕਰ ਰਹੇ ਆ। ਤੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਸਾਰਿਆਂ ਦੀ ਵੈਬਐਕਸ ਹੁੰਦੀ ਆ, ਪਰ ਜਿਹੜਾ ਜੱਜ ਆ ਉਹ ਕਈ ਕੋਰਟਸ ਦੇ ਵਿੱਚ ਇਦਾਂ ਕਹਿੰਦਾ ਕਿ ਜਿਹੜਾ ਰਿਸਪੋਂਡੈਂਟ ਆ, ਕਲਾਇੰਟ ਆ ਜਿਹੜਾ, ਉਹਨੂੰ ਹਾਜ਼ਰੀ ਲਾਣੀ ਜ਼ਰੂਰੀ ਆ। ਸੋ ਕਈ ਵਾਰੀ ਇਦਾਂ ਵੀ ਆ ਕਿ ਉਹਨੂੰ ਇਕੱਲੇ ਨੂੰ ਜਾ ਕੇ ਉੱਥੇ ਬਹਿਣਾ ਪੈਂਦਾ, ਤੇ ਵਕੀਲ ਤੇ ਸਰਕਾਰੀ ਵਕੀਲ ਤੇ ਸਾਰੇ ਕੰਪਿਊਟਰ ਰਾਹੀਂ ਪੇਸ਼ ਹੁੰਦੇ ਆ। ਸੋ ਇਹ ਡਿਪੈਂਡ ਕਰਦਾ, ਆਪਣੀ ਆਪਣੀ ਮਰਜ਼ੀ ਆ ਜੱਜ ਕੋਰਟ ਰੂਮ ਦੇ ਕੀ ਰੂਲ ਆ। ਜਦੋਂ ਤੁਸੀਂ ਫਿਰ ਜਾਂਦੇ ਹੋ ਤਾਂ ਮੇਕ ਸ਼ੋਰ ਕਰਿਓ ਕਿ ਪਾਰਕਿੰਗ ਵਗੈਰਾ ਸਾਰੀ ਤੁਸੀਂ ਘੰਟਾ, ਪੌਣਾ ਘੰਟਾ ਪਹਿਲਾਂ ਹੀ ਪਹੁੰਚੋ, ਕਿਉਂਕਿ ਡਾਊਨਟਾਊਨ ਦੇ ਵਿੱਚ ਬਿਲਡਿੰਗਾਂ, ਪਾਰਕਿੰਗਸ, ਟਾਈਮ ਲੱਗ ਜਾਂਦਾ, ਸਿਕਿਉਰਿਟੀ ਕਲੀਅਰੈਂਸ ਹੈ ਨਾ। ਤੇ ਪ੍ਰਾਈਵੇਟ ਹੀਅਰਿੰਗ ਹੁੰਦੀ ਆ, ਆਪਣਾ ਤੁਹਾਡਾ ਕੋਰਟ ਰੂਮ ਹੈ, ਇਹਦੇ ਵਿੱਚ ਮਾਸਟਰ ਹੀਅਰਿੰਗ ਵਾਂਗਾ ਕੋਈ ਇਦਾਂ ਨਹੀਂ ਕਿ ਬਹੁਤ ਜਣੇ ਤੁਹਾਡੇ ਨਾਲ ਬੈਠੇ ਹੋਣੇ ਆ। ਤਾਂ ਇਕੱਲੇ ਤੁਹਾਡੀ ਹੀਅਰਿੰਗ ਆ, ਤੁਸੀਂ ਨਾਲ ਇੱਕ ਇੰਟਰਪ੍ਰੇਟਰ, ਤੁਹਾਡਾ ਲਾਇਰ, ਤੇ ਜੇ ਤੁਸੀਂ ਕੋਈ ਵਿਟਨੈਸ ਵਗੈਰਾ ਲੈ ਕੇ ਜਾਣਾ ਉਹ ਜਾ ਸਕਦਾ। ਤੇ ਤੁਸੀਂ ਕੋਈ ਜੇ ਸੱਜਣ ਮਿੱਤਰ ਲੈ ਕੇ ਜਾਣਾ ਕਿ ਤੁਹਾਨੂੰ ਐਂਗਜ਼ਾਇਟੀ ਆ ਜਾਂ ਕੁਛ ਆ, ਕਿ ਤੁਹਾਨੂੰ ਮੋਰਲ ਸਪੋਰਟ ਲਈ ਕੋਈ ਚਾਹੀਦਾ, ਉਹ ਵੀ ਬੰਦਾ ਤੁਸੀਂ ਆਪਣੇ ਨਾਲ ਜਿਹੜੇ ਉਹ ਲੈ ਕੇ ਜਾ ਸਕਦੇ ਆ। ਤੇ ਜਦੋਂ ਤੁਸੀਂ ਕੋਰਟ ਰੂਮ ਦੇ ਅੰਦਰ ਜਾਂਦੇ ਆ, ਸਭ ਤੋਂ ਪਹਿਲਾਂ ਤੁਹਾਡੇ ਕੋਰਟ ਰੂਮ ਦੇ ਬਾਹਰ ਜਿਹੜਾ 에ਅਰਪੋਰਟ ਦੇ ਵਿੱਚ ਜਿੱਦਾਂ ਬੈਕਗਰਾਊਂਡ ਚੈੱਕਸ ਹੁੰਦੇ ਆ, ਇਸੇ ਤਰੀਕੇ ਨਾਲ ਤੁਹਾਡੇ ਸਿਕਿਉਰਿਟੀ ਬੈਕਗਰਾਊਂਡ ਚੈੱਕਸ ਵਗੈਰਾ ਹੁੰਦੇ ਆ। ਫਿਰ ਤੁਹਾਨੂੰ ਲੌਬੀ ਤੋਂ ਐਂਟਰ ਕਰਦੇ ਹੋਏ ਤੁਸੀਂ ਛੋਟੇ ਛੋਟੇ ਕੋਰਟ ਰੂਮ ਜਿਹੜੇ ਬਣੇ ਹੁੰਦੇ ਆ, ਉੱਥੇ ਜਾ ਕੇ ਬਹਿੰਦੇ ਹੋ।
ਤੇ ਜਿਹੜਾ ਕੋਰਟ ਦਾ ਸੈਟਅਪ ਹੁੰਦਾ, ਜਿੱਦਾਂ ਆਪਾਂ ਫਿਲਮਾਂ 'ਚ ਦੇਖਦੇ ਹਾਂ ਕਿ ਜੱਜ ਸਾਹਿਬ ਦਾ ਥੋੜਾ ਉੱਪਰ ਸਿੰਘਾਸਨ ਲੱਗਾ ਹੁੰਦਾ, ਥੱਲੇ ਕਟਗੜਾ ਜਿਹਨੂੰ ਕਹਿੰਦੇ ਵਿਟਨੈਸ ਸਟੈਂਡ ਹੁੰਦੇ ਆ, ਤੇ ਇੱਕ ਪਾਸੇ ਉਹਨਾਂ ਨੇ ਰਿਸਪੋਂਡੈਂਟ ਲਿਖਿਆ ਹੁੰਦਾ, ਇੱਕ ਪਾਸੇ ਉਹਨਾਂ ਨੇ DHS ਲਿਖਿਆ ਹੁੰਦਾ, ਟੇਬਲ ਲੱਗਾ ਹੁੰਦਾ, ਤੇ ਆਪਣੇ ਵਕੀਲ ਨਾਲ ਤੁਸੀਂ ਜਾ ਕੇ ਉਹ ਟੇਬਲ ਤੇ ਬਹਿ ਜਾਂਦੇ ਪਹਿਲਾਂ ਹੀ, ਹੈ ਨਾ, ਜੱਜ ਦੇ ਆਉਣ ਤੋਂ 10-15 ਮਿੰਟ ਪਹਿਲਾਂ ਹੀ ਜਾਂਦੇ ਆ, ਤੇ ਅੱਗੇ ਤੁਹਾਡੇ ਮਾਈਕ ਲੱਗੇ ਹੁੰਦੇ ਨੇ ਕਿਉਂਕਿ ਸਾਰੀ ਪ੍ਰੋਸੀਡਿੰਗ ਆ ਜਿਹੜੀਆਂ ਉਹ ਰਿਕਾਰਡਡ ਆ। ਤੇ ਕਈ ਵਾਰੀ ਕੀ ਹੁੰਦਾ ਕਿ ਜੱਜ ਸਾਹਿਬ ਦੇ ਆਉਣ ਤੋਂ ਪਹਿਲਾਂ ਤੁਹਾਡਾ ਜਿਹੜਾ ਵਕੀਲ ਆ ਉਹਨੂੰ ਮੌਕਾ ਮਿਲ ਜਾਂਦਾ, ਜਿਹੜਾ ਸਰਕਾਰੀ ਵਕੀਲ ਆ ਉਹਨਾਂ ਗੱਲਬਾਤ ਕਰਨ ਦਾ। ਕਈ ਵਾਰੀ ਤੁਸੀਂ ਪਹਿਲਾਂ ਹੀ ਗੱਲਬਾਤ ਕਰਕੇ ਨੈਰੋ ਡਾਊਨ ਕਰ ਲੈਂਦੇ ਹੋ ਕਿ ਕੀ ਪ੍ਰੋਬਲਮ ਆ, ਕਿਹੜੇ ਬਾਰੇ ਤੂੰ ਸਵਾਲ ਪੁੱਛਣੇ ਆ, ਤੇ ਕਈ ਵਾਰੀ ਉਹ ਸਿੱਧੇ ਦੱਸ ਦਿੰਦਾ ਕਿ ਮੈਂ ਆਹ 2 ਚੀਜ਼ਾਂ ਪੁੱਛਣੀਆਂ, ਜੇ ਮੈਨੂੰ ਇਹਦਾ ਸਹੀ ਲੱਗਾ ਮੈਂ ਇਹਦਾ ਕੇਸ ਪਾਸ ਕਰ ਦੇਣਾ। ਕਈ ਵਾਰ ਉਹ ਸਿੱਧਾ ਹੀ ਕਹਿੰਦਾ ਕਿ ਨਹੀਂ, ਕਾਫੀ ਸਾਰੇ ਮੁੱਦੇ ਆ, ਸਾਰਾ ਹੀ ਤੁਸੀਂ ਪੂਰਾ ਟਰਾਇਲ ਜਿਹੜਾ ਕਰੋ 3-4 ਘੰਟੇ ਦਾ। ਤੇ ਕਈ ਵਾਰੀ ਉਹ ਇਦਾਂ ਵੀ ਕਹਿੰਦੇ ਕਿ ਮੈਨੂੰ ਕੋਈ ਸਵਾਲ ਨਹੀਂ, ਮੈਂ ਕੋਈ ਸਵਾਲ ਨਹੀਂ ਪੁੱਛਣਾ। ਸੋ ਜਦੋਂ ਉਹਨੇ ਇਦਾਂ ਕਹਿ ਦਿੱਤਾ, ਫਿਰ ਉਹਦੇ ਹਿਸਾਬ ਨਾਲ ਜਿਹੜਾ ਵਕੀਲ ਆ ਉਹਦੀ ਸਟ੍ਰੈਟਜੀ ਚੇਂਜ ਹੋ ਜਾਂਦੀ ਆ, ਜਾਂ ਤਾਂ ਤੁਹਾਡਾ ਵਕੀਲ ਤੁਹਾਡੇ ਕੋਲ ਬਹੁਤ ਜ਼ਿਆਦਾ ਸਵਾਲ ਪੁੱਛਦਾ, ਜਾਂ ਫਿਰ ਉਹ ਕਈ ਵਾਰੀ ਕਹਿੰਦਾ ਕਿ ਚੱਲ ਜੇ ਇਹਨੇ ਨਹੀਂ ਪੁੱਛਣਾ ਤੇ ਮੈਂ ਕੱਲ ਹੀ ਐਵੇਂ ਮੁਸੀਬਤਾਂ ਦਾ ਪਟਾਰਾ ਖੋਲ੍ਹਾਂ, ਮੈਂ ਵੀ ਥੋੜ੍ਹੇ ਜਿਹੇ ਸਵਾਲ ਪੁੱਛਦਾ 5 ਮਿੰਟ ਤੇ ਪੁੱਛ ਕੇ, ਤੇ ਫਿਰ ਆਪਾਂ ਜੱਜ ਨੂੰ ਕਹਿੰਦੇ ਕਿ ਤੂੰ ਦੱਸ ਕਿੱਦਾਂ ਕਰਨੀ ਆ। ਤੇ ਜੇ ਸਰਕਾਰੀ ਵਕੀਲ ਰਾਜੀ ਆ, ਉਹ ਕਵੇ ਮੈਂ ਕੇਸ ਨਹੀਂ ਲੜਨਾ ਜਾਂ ਮੈਂ ਘੱਟ ਸਵਾਲ ਪੁੱਛਣੇ ਆ, ਤਾਂ ਜਿਹੜਾ ਜੱਜ ਆ ਉਹਨੂੰ ਵੀ ਸਰਕਾਰੀ ਵਕੀਲ ਦੇ ਹਿਸਾਬ ਨਾਲ ਜਾਣਾ ਪੈਂਦਾ। ਜੇ ਨਹੀਂ ਸਰਕਾਰੀ ਵਕੀਲ ਨੇ ਕੇਸ ਲੜਨਾ, ਉਹਨੇ ਹਥਿਆਰ ਸੁੱਟਦੇ ਆ ਜਾਂ ਜ਼ਿਆਦਾ ਕਸ ਲਏ ਆ, ਉਹਦੇ ਹਿਸਾਬ ਨਾਲ ਜਿਹੜਾ ਜੱਜ ਆ ਉਹਨੇ ਚੱਲਣਾ। ਸੋ ਜੱਜ ਦਾ ਕੰਮ ਆ ਕਿ ਪ੍ਰੋਸੀਡਿੰਗਸ ਨੂੰ ਨਿਊਟਰਲ ਹੋ ਕੇ ਸਰਕਾਰ ਕੀ ਕਹਿੰਦੀ ਆ ਤੇ ਨਿਊਟਰਲ ਹੋ ਕੇ ਸੁਣਨਾ। ਜੇ ਸਰਕਾਰ ਕਵੇ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਜੱਜ ਕਹੂਗਾ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਸੋ ਸੇਮ ਉਹੀ ਚੀਜ਼ ਕਿ ਕੋਰਟ ਰੂਮ ਦੇ ਵਿੱਚ ਕੌਣ ਹੁੰਦਾ, ਸੈਟਅਪ ਉਹਦਾ ਕਿੱਦਾਂ ਦਾ ਹੁੰਦਾ। ਸੋ ਕਲਾਇੰਟ, ਜੱਜ, ਟਰਾਇਲ ਅਟਰਨੀ, ਤੇ ਕਈ ਵਾਰੀ ਜੱਜ ਦੇ ਜਿਹੜੇ ਲਾਅ ਕਲਰਕ ਜਾਂ ਲੀਗਲ ਅਸਿਸਟੈਂਟ ਵੀ ਉਹਨਾਂ ਦੇ ਨਾਲ ਆਉਂਦੇ ਆ, ਤੇ ਕਈ ਵਾਰੀ ਟਾਈਪ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਵੀ ਬੈਠੇ ਹੁੰਦੇ ਆ। ਐਕਸਪਰਟ ਵਿਟਨੈਸ ਵਗੈਰਾ ਤੁਸੀਂ ਮੰਗਾ ਸਕਦੇ ਹੋ ਜੇ ਕੋਈ ਤੁਹਾਡਾ ਕੇਸ ਇੱਦਾਂ ਦਾ ਸਪੈਸ਼ਲ ਆ ਜਿਹਦੇ ਵਿੱਚ ਕਿ ਤੁਸੀਂ ਕੰਟਰੀ ਕੰਡੀਸ਼ਨ ਦਾ ਐਕਸਪਰਟ ਪੈਸੇ ਦੇ ਕੇ ਆਪਣੇ ਪੈਸੇ ਦੇ ਕੇ ਖਰਚ ਕੇ ਬੁਲਾਉਣਾ, ਤੁਸੀਂ ਆਪਣਾ ਐਕਸਪਰਟ ਬੁਲਾ ਸਕਦੇ ਹੋ। ਤੇ ਡਰੈਸ ਦੀ ਜਿਹੜੀ ਗੱਲ ਕਰੀਏ, ਪਿਛਲੀ ਵਾਰੀ ਵੀ ਗੱਲ ਦੱਸੀ ਸੀ ਕਿ ਥੋੜਾ ਜਿਹਾ ਫਾਰਮਲ ਹੋ ਕੇ ਜਾਣਾ, ਜੱਜ ਕੋਰਟ ਨੂੰ ਰਿਸਪੈਕਟ ਕਰਨੀ ਆ, ਕੋਈ ਫੁੱਲਾਂ ਤਾਰਿਆਂ ਵਾਲੀ ਚਮਕੀਲੇ ਭੜਕੀਲੇ ਕੱਪੜੇ ਪਾ ਕੇ ਨਹੀਂ ਜਾਣੇ, ਸਿੰਪਲ ਬਣ ਕੇ ਜਾਣਾ। ਅਸਾਈਲਮ ਮੰਗ ਰਹੇ ਆ ਤੁਸੀਂ, ਹੈ ਨਾ, ਤੇ ਕਦੇ ਵੀ ਜੀਨਸ ਵਗੈਰਾ, ਜਿਹੜੇ ਸਨੀਕਰ ਹੋ ਗਏ, ਸਪੋਰਟ ਸ਼ੂਜ਼ ਹੋ ਗਏ, ਫਲਿਪ ਫਲॉप ਹੋ ਗਏ, ਕੋਈ ਵੀ ਰਿਵੀਲਿੰਗ ਕੱਪੜੇ ਆ ਉਹ ਨਹੀਂ ਪਾ ਕੇ ਜਾਣੇ। ਆਪਣੇ ਕਲਚਰਲ ਟ੍ਰੈਡੀਸ਼ਨਲ ਕੱਪੜੇ, ਟੋਟਲੀ ਪੱਗ ਵਗੈਰਾ ਪਾ ਕੇ ਜਾ ਸਕਦੇ ਹੋ। ਇਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ ਕਿ ਜੇ ਬੰਦਾ ਕਈ ਵਾਰੀ ਉਹਦੀ ਵਰਕ ਪਰਮਿਟ ਤੇ ਮੁੰਨੇ ਦੀ ਫੋਟੋ ਲੱਗੀ ਹੁੰਦੀ ਆ, ਉਹਨੂੰ ਸਰਕਾਰੀ ਵਕੀਲ ਵੈਸੇ ਹੀ ਪੁੱਛ ਲਵੇ ਕਿ ਅੱਜ ਕਿਉਂ ਪੱਗ ਪਾ ਕੇ ਆਇਆ, ਤਾਂ ਕੋਈ ਜਵਾਬ ਹੋਣਾ ਚਾਹੀਦਾ ਕਿ ਕਿਹੜੇ ਮੌਕਿਆਂ ਤੇ ਉਹ ਪੱਗ ਪਾਉਂਦਾ, ਕਿਹੜੇ ਤੇ ਨਹੀਂ ਪਾਉਂਦਾ। ਸੋ ਘਬਰਾਉਣਾ ਨਹੀਂ ਕਿਸੇ ਚੀਜ਼ ਤੋਂ। ਜੇ ਤੁਸੀਂ ਪੱਗ ਨੂੰ ਸਪੋਰਟ ਕਰਦੇ ਆ ਤਾਂ ਜਵਾਬ ਤੁਹਾਡੇ ਕੋਲ ਹੋਣੇ ਚਾਹੀਦੇ ਆ, ਜੈਨੂਇਨ ਲੱਗਣੇ ਚਾਹੀਦੇ ਆ ਤੁਸੀਂ ਸਵਾਲ ਜਵਾਬ ਦੇ। ਤਾਂ ਜੇ ਕੋਈ ਵੀ ਇਦਾਂ ਦੀ ਚੀਜ਼ ਤੇ ਤੁਹਾਨੂੰ ਉਲਝਾ ਲੈਂਦੇ ਆ, ਭਾਵੇਂ ਤੁਹਾਡੀ ਡਰੈਸ ਦੇ ਰਿਲੇਟਡ ਆ ਜਾਂ ਤੁਸੀਂ ਘਾਬਰ ਗਏ, ਤਾਂ ਉਹਨਾਂ ਨੇ ਲੱਗਣਾ ਕਿ ਇਹ ਬੰਦਾ ਸ਼ਾਇਦ ਨਾ ਜੈਨੂਇਨ ਨਹੀਂ ਆ, ਇਹ ਐਕਸਪਲੇਨ ਨਹੀਂ ਕਰ ਪਾਇਆ ਕਿ ਵਰਕ ਪਰਮਿਟ। ਸੋ ਇਹਦੇ ਨਾਲ ਇਹ ਵੀ ਚੀਜ਼ ਦਾ ਧਿਆਨ ਰੱਖਿਓ ਕਿ ਜੇ ਕੋਰਟ ਰੂਮ 'ਚ ਪੱਗ ਪਾਉਂਦੇ ਆ, ਤੁਸੀਂ ਕਹਿੰਦੇ ਆ ਕਿ ਇਹ ਇੰਪੋਰਟੈਂਟ ਇਵੈਂਟ ਆ, ਮੈਂ ਵਿਆਹ ਸ਼ਾਦੀਆਂ ਤੇ ਇੱਦਾਂ ਦੇ ਮੌਕਿਆਂ ਤੇ ਪੱਗ ਪਾਉਂਦਾ, ਫਿਰ ਇੱਦਾਂ ਕਿ ਡਰਾਈਵਰ ਲਾਇਸੈਂਸ ਤੇ ਵਰਕ ਪਰਮਿਟ ਤੇ ਉੱਥੇ ਤੁਹਾਡੀ ਪੱਗ ਵਾਲੀ ਫੋਟੋ ਕਿਉਂ ਨਹੀਂ ਹੈਗੀ, ਹੈ ਨਾ। ਸੋ ਇਹ ਚੀਜ਼ਾਂ ਦਾ ਸਾਰਾ ਖਿਆਲ ਰੱਖਣਾ। ਤੇ ਵੈਸੇ ਐਡੀ ਕੋਈ ਗੱਲ ਨਹੀਂ, ਕਈ ਵਕੀਲ ਡਰਾ ਵੀ ਦਿੰਦੇ ਆ, ਤੇ ਕਈ ਵਾਰੀ ਫੈਮਿਲੀ ਵਗੈਰਾ 'ਚ ਵੀ ਬੰਦੇ ਜਦੋਂ ਮਿਲਦੇ ਆ, ਦਾੜੀ ਦੂੜੀ ਵਧਾਈ ਹੁੰਦੀ, ਮੈਂ ਕਿਹਾ ਤੈਨੂੰ ਕੀ ਹੋ ਗਿਆ, ਕਹਿੰਦਾ ਯਾਰ ਵਕੀਲ ਨੇ ਮੇਰੇ ਕਿਹਾ ਕਿ ਦਾੜੀ ਰੱਖਣੀ ਸ਼ੁਰੂ ਕਰ ਦੇ। 6 ਮਹੀਨੇ 8 ਮਹੀਨੇ ਪਹਿਲਾਂ ਉਹ ਬੰਦੇ ਦਾ ਕੁਝ ਹੋਰ ਹੀ ਬਣਿਆ ਪਿਆ ਵਿਚਾਰਾ, ਜਿਹਨੇ ਦਾੜੀ ਨਹੀਂ ਰੱਖੀ ਕਦੀ। ਸੋ ਇੱਦਾਂ ਦੇ ਕੰਮ ਕਰਨ ਦੀ ਕੋਈ ਲੋੜ ਨਹੀਂ, ਕੋਈ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਜੇ ਪੱਗ ਪਾਇਆ ਤਾਂ ਹੀ ਅਸਾਈਲਮ ਮਿਲਣਾ। ਸੋ ਜੋ ਤੁਹਾਡਾ ਨੈਚੁਰਲ ਆ ਉਹਨੂੰ ਨੈਚੁਰਲ ਰਹਿਣ ਦਿਓ, ਤੁਸੀਂ ਜੈਨੂਇਨ ਹੋਣੇ ਚਾਹੀਦੇ ਹੋ। ਸੋ ਇਹਦੇ ਵਿੱਚ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਪਹਿਰਾਵਾ ਦੇਖ ਕੇ ਜ਼ਿਆਦਾ ਤੁਹਾਨੂੰ ਪੁਆਇੰਟਸ ਮਿਲਦੇ ਆ। ਤੇ ਕਹਿਣ ਦਾ ਮਕਸਦ ਇਹਦਾ ਸਾਰੇ ਦਾ ਇਹੀ ਆ, ਤੁਸੀਂ ਜੈਨੂਇਨ ਲੱਗਣੇ ਚਾਹੀਦੇ ਹੋ, ਤੁਸੀਂ ਕੰਫਰਟੇਬਲ ਹੋਣੇ ਚਾਹੀਦੇ ਹੋ ਉੱਥੇ। ਸਵਾਲਾਂ ਜਵਾਬਾਂ ਤੇ ਮੇਨ ਜਿਹੜਾ ਉਹ ਹੈਗਾ, ਕੋਈ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਕੋਟ ਪਾਉਣਾ, ਟਾਈ ਪਾਉਣਾ ਜਾਂ ਨਹੀਂ ਪਾਣੀ। ਤਾਂ ਸਿੰਪਲ, ਜ਼ਿਆਦਾ ਭੜਕੀਲੇ ਕੱਪੜੇ ਨਾ ਪਾਓ, ਸਿੰਪਲ ਜਿਹੇ ਰਹੋ ਤਾਂ ਉਹ ਬੈਟਰ ਹੈ, ਫਾਰਮਲ ਜਿਹਾ ਬਣ ਕੇ ਜਿਹੜਾ ਉੱਥੇ। ਇੱਕ ਚੀਜ਼ ਹੋਰ, ਕੱਪੜਾ ਜਿੱਦਾਂ ਫੋਲਡਰ ਮਿਲਦੇ ਇੱਥੇ ਸਟੇਪਲਸ ਤੇ ਜਾਂ ਕਿਤੇ ਹੋਰ, ਇੱਕ ਨਾ ਫੋਲਡਰ 'ਚ ਇਨਵੈਸਟ ਕਰੋ। ਮੈਂ ਦੇਖਿਆ ਬੜੀ ਪ੍ਰੋਬਲਮ ਆ ਆਪਣੀ ਜਨਤਾ 'ਚ। ਉਹ ਜਿੱਦਾਂ ਇੰਡੀਆ ਵਾਲਾ ਹੀ ਉਹੀ ਪੋਲੀ ਬੈਗ ਇੰਡੀਆ ਵਾਲਾ ਹੀ ਚੱਲਦਾ ਹੁੰਦਾ, ਪੁਰਾਣਾ ਪੀਲੇ ਰੰਗ ਵਾਲਾ, ਉਹਦੇ ਉੱਤੇ ਲਿਖਿਆ ਤਾਂ ਜੱਜ ਕਈ ਵਾਰੀ ਡਾਕੂਮੈਂਟ ਮੰਗਦਾ, ਫਿਰ ਉਹ ਪੋਟਲੀ ਖੁੱਲਦੀ, ਉਹਦੇ ਅੰਦਰੋਂ ਹੋਰ ਡਾਕੂਮੈਂਟ ਖੁੱਲਦੇ, ਤਾਂ 5 ਮਿੰਟ ਆਪਣਾ ਬੰਦੇ ਨੂੰ ਡਾਕੂਮੈਂਟ ਹੀ ਨਹੀਂ ਲੱਭਦੇ। ਉਹ ਵਿਚਾਰਾ ਛਾਨੀ, ਕੋਰਟ ਵੀ ਹੋਲਡ ਤੇ ਆ, ਜੱਜ ਵੀ ਹੋਲਡ ਤੇ, ਸਾਰੇ ਜਿਹੜੇ ਉਹ ਬੈਠੇ ਆ, ਤੇ ਬਾਈ ਆਪਣਾ ਉਹ ਲੱਭ ਰਹੇ ਹੁੰਦੇ ਆ ਡਾਕੂਮੈਂਟ। ਸੋ ਫੋਲਡਰ 'ਚ ਇਨਵੈਸਟ ਕਰੋ, ਫੋਲਡਰ ਲੈ ਕੇ ਜਾਓ ਥੋੜਾ ਨੀਟ ਐਂਡ ਟਾਈਡੀ, ਹੈ ਨਾ। ਅਮਰੀਕਾ ਜਾ ਕੇ ਉਹ ਲਿਫਾਫੇ ਵਾਲਾ ਸਿਸਟਮ ਨਹੀਂ ਕਰਨਾ। ਜਿਹੜੇ ਤੁਹਾਡੇ ਡਾਕੂਮੈਂਟ ਉਹਦੇ ਉੱਤੇ ਪਰਚੀਆਂ ਨਾਲ ਲੇਬਲ ਲੈ ਕੇ ਜਾਓ ਕਿ ਆਹ ਚੀਜ਼ ਆ, ਤਾਂ ਕਿ ਜਦੋਂ ਹੀ ਜੱਜ ਨੇ ਮੰਗਿਆ ਤੇ ਨਾਲ ਹੀ ਝੱਟ ਤੁਸੀਂ ਉਹਨਾਂ ਨੂੰ ਫੜਾਤਾ ਤੇ ਉਹਦੇ ਵਿੱਚ ਟਾਈਮ ਨਹੀਂ ਵੇਸਟ ਹੋਇਆ। ਸੋ ਆਹ ਜਿਹੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ, ਇਹਨੂੰ ਜੱਜ ਵੀ ਐਪਰੀਸ਼ੀਏਟ ਕਰਦੇ ਆ, ਉਹਨਾਂ ਦਾ ਵੀ ਖਿੱਚਦੇ ਨਹੀਂ ਉਹ। ਤੇ ਤੁਹਾਡਾ, ਕਿਉਂਕਿ ਟਾਈਮ ਉਹਨਾਂ ਕੋਲ ਵੀ ਉਨਾ ਹੀ ਆ,
ਤੇ ਕਾਰਵਾਈ ਜਿਹੜੀ ਟੁੱਟਦੀ ਨਹੀਂ ਤੇ ਅੱਗੇ ਤੱਕ ਜਿਹੜੀ ਚੱਲੀ ਜਾ ਸਕਦੀ ਹੈ। ਸੋ ਉਹ ਇਹ ਹੈ ਕਿ ਫੋਲਡਰ ਵਗੈਰਾ ਲੈ ਕੇ ਪੂਰੇ ਆਪਣੇ ਕਾਪੀ ਪੈਨ ਜਿਹੜੀ ਆਪਣੀ ਲੈ ਕੇ ਸਾਰਾ ਜਿਹੜਾ ਉਹਨੂੰ ਚੰਗੀ ਤਰ੍ਹਾਂ ਲੇਬਲ ਕਰਕੇ ਜਿਹੜਾ ਨਾਲ ਲੈ ਕੇ ਜਾਣਾ ਤੇ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਕਿਹੜੇ ਆਰਡਰ 'ਚ ਪਈ ਹੈ। ਜਦੋਂ ਜੱਜ ਨੇ ਮੰਗਿਆ ਤੇ ਨਾਲ ਹੀ ਫਟਾਫਟ ਹਾਜ਼ਰ ਹੋਵੇ। ਜੀ, ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਇਹ ਸਾਰਾ ਕੁਛ ਹੋ ਗਿਆ, ਹੁਣ ਸਾਰੇ ਜਾਣੇ ਬੈਠ ਗਏ ਆ ਤੇ ਫਿਰ ਸਹੁੰ-ਸੂੰ ਚੱਕਦੇ ਆ, ਓਥ ਹੁੰਦੀਆਂ ਆ, ਕੀ ਹੁੰਦਾ ਹੈ, ਕੀ ਜਿਹੜਾ ਉਹ ਕੇਸ ਕਿੱਦਾਂ ਫਿਰ ਸਟਾਰਟ ਕਰਦੇ ਆ? ਸੋ ਜਦੋਂ ਤੁਸੀਂ ਜਾਂਦੇ ਆ ਪਹਿਲਾਂ ਕੋਰਟ ਦੇ ਵਿੱਚ ਜਾਂਦੇ ਆ ਤਾਂ ਕਈ ਵਾਰੀ ਤੁਹਾਨੂੰ ਮੌਕਾ ਮਿਲ ਜਾਂਦਾ ਸਰਕਾਰੀ ਵਕੀਲ ਨਾਲ ਜਿੱਦਾਂ ਗੱਲਬਾਤ ਕਰਨ ਦਾ, ਤੇ ਤੁਸੀਂ ਆਪਣੇ ਵਕੀਲ ਦੇ ਨਾਲ ਬਹਿੰਦੇ ਆ। ਤੇ ਜਦੋਂ ਜੱਜ ਆਉਂਦਾ ਪਹਿਲਾਂ ਖੜੇ ਹੋਣਾ ਹੁੰਦਾ ਸਾਰਿਆਂ ਨੇ। ਸੋ ਕਈ ਵਾਰੀ ਇੱਦਾਂ ਵੀ ਦੇਖਿਆ ਕਿ ਜੱਜ ਨੂੰ ਕਹਿਣਾ ਪੈਂਦਾ ਕਿ ਜਦੋਂ ਜੱਜ ਆਪ ਨੂੰ ਕਹਿਣਾ ਪੈਂਦਾ ਕਿ ਜਦੋਂ ਜੱਜ ਆਉਂਦਾ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ। ਸੋ ਕਈ ਵਾਰੀ ਬੰਦੇ ਆਪਣੀਆਂ ਗੱਲਾਂ 'ਚ ਬਿਜ਼ੀ ਰਹਿੰਦੇ, ਖੜੇ ਨਹੀਂ ਹੁੰਦੇ। ਸੋ ਜਦੋਂ ਜੱਜ ਨੇ ਆਉਣਾ ਸਾਰਿਆਂ ਨੇ ਖੜੇ ਹੋਣਾ ਐਜ਼ ਅ ਰਿਸਪੈਕਟ। ਜਦੋਂ ਜੱਜ ਨੇ ਬ੍ਰੇਕ ਤੋਂ ਬਾਅਦ ਵੀ ਵਾਪਸ ਆਉਣਾ, ਜਿੰਨੀ ਵਾਰੀ ਜੱਜ ਕੋਰਟ ਰੂਮ 'ਚੋਂ ਨਿਕਲ ਕੇ ਵਾਪਸ ਆਇਆ ਉਦੋਂ ਤੁਹਾਨੂੰ ਖੜੇ ਹੋਣਾ ਪੈਂਦਾ। ਜੱਜ ਮਾਡਰਨ ਡੇ ਰਾਜਾ ਜਿੱਦਾਂ ਨਿਆਇਆਧੀਸ਼ ਉਹ, ਅਤੇ ਉਹਦੀ ਐਜ਼ ਅ ਰਿਸਪੈਕਟ ਤੁਹਾਨੂੰ ਖੜੇ ਹੋਣਾ ਪੈਂਦਾ। ਉਹ ਵੀ ਨਹੀਂ ਤਾਂ ਕੰਟੈਂਪਟ ਦੇ ਵਿੱਚ ਕਾਊਂਟ ਹੁੰਦਾ। ਉੱਦਾਂ ਜੱਜ ਕੋਈ ਇੱਦਾਂ ਕਹਿੰਦਾ ਤਾਂ ਨਹੀਂ, ਕਿਉਂਕਿ ਉਹਨਾਂ ਨੂੰ ਵੀ ਪਤਾ ਕਈ ਵਾਰੀ ਇਮੀਗ੍ਰੈਂਟਸ ਨੂੰ ਨਹੀਂ ਪਤਾ ਹੁੰਦਾ। ਸੋ ਪਹਿਲਾਂ ਜਦੋਂ ਤੁਹਾਡਾ ਕੇਸ ਸ਼ੁਰੂ ਹੁੰਦਾ ਉਹ ਡਾਕੂਮੈਂਟਸ ਵਗੈਰਾ ਮਾਰਕ ਕਰਦੇ ਆ ਕਿ ਵਕੀਲ ਨਾਲ ਡਿਸਕਸ ਕਰਦੇ ਆ ਕਿ ਆਹ ਚੀਜ਼ਾਂ ਤੁਸੀਂ ਸਬਮਿਟ ਕਰਾਈਆਂ, ਆਹ ਮਿਲ ਗਿਆ, ਨਹੀਂ ਮਿਲਿਆ, ਆਹ ਐਗਜ਼ੀਬਿਟ 1 ਹੋ ਗਿਆ, 2 ਹੋ ਗਿਆ, 3 ਹੋ ਗਿਆ। ਸੋ ਇੱਦਾਂ ਪਹਿਲਾਂ ਉਹ ਐਵੀਡੈਂਸ ਮਾਰਕ ਕਰਦੇ ਆ ਕਿ ਕਿਹੜਾ ਐਵੀਡੈਂਸ ਸਬਮਿਟ ਹੋਣਾ, ਕਿਹੜਾ ਨਹੀਂ ਹੋਣਾ। ਸੋ ਜਿਹੜਾ ਆਪਾਂ ਐਵੀਡੈਂਸ ਸਬਮਿਟ ਕੀਤਾ ਉਹ ਐਵੀਡੈਂਸ ਨੂੰ ਸਰਕਾਰੀ ਵਕੀਲ ਨੂੰ ਪੁੱਛਦੇ ਕਿ ਤੈਨੂੰ ਕੋਈ ਓਬਜੈਕਸ਼ਨ ਤਾਂ ਨਹੀਂ। ਤੇ ਜ਼ਿਆਦਾਤਰ ਉਹ ਐਫੀਡੇਵਿਟ ਤੇ ਓਬਜੈਕਸ਼ਨ ਕਰਦੇ ਆ ਕਿ ਇਹ ਜਿਹੜਾ ਹੈਗਾ ਇਹਨੂੰ ਲਿਮਿਟਿਡ ਵੇਟ ਦਿੱਤਾ ਜਾਵੇ। ਸਾਡੇ ਕੋਲ ਕਈ ਵਾਰੀ ਪੁੱਛਦੇ ਆ ਕਿ ਤੈਨੂੰ ਕੋਈ ਵਕੀਲ ਦੇ ਤੇ ਇਹਦੇ ਵਿੱਚ ਕਈ ਵਾਰੀ ਟਾਈਮ ਦੀ ਤੁਸੀਂ ਓਬਜੈਕਸ਼ਨ ਕਰ ਸਕਦੇ ਆ ਕਿ ਇਹਨੇ 14 ਦਿਨ ਪਹਿਲਾਂ ਜਾਂ 30 ਦਿਨ ਪਹਿਲਾਂ ਰੂਲ ਦੇ ਹਿਸਾਬ ਨਾਲ ਸਬਮਿਟ ਨਹੀਂ ਕੀਤਾ, ਇਹਨੇ ਮੋਸ਼ਨ ਟੂ ਲੇਟ ਫਾਈਲਿੰਗ ਨਹੀਂ ਕੀਤੀ, ਇਹਨੇ ਸਾਨੂੰ ਕਾਪੀ ਸਰਵ ਨਹੀਂ ਕੀਤੀ। ਸੋ ਤੁਸੀਂ ਆਪਣੀ ਓਬਜੈਕਸ਼ਨ ਦਿੰਦੇ ਆ ਕਿ ਕਿਹੜੇ ਬੇਸ ਤੇ ਐਵੀਡੈਂਸ ਜਾਣਾ ਚਾਹੀਦਾ, ਕਿਹੜੇ ਬੇਸ ਤੇ ਐਵੀਡੈਂਸ ਬਾਹਰ ਹੋਣਾ ਚਾਹੀਦਾ। ਕਈ ਵਾਰੀ ਕੋਰਟ ਨੇ ਆਪਣੀ ਲਿਮਿਟ ਲਾਈ ਹੁੰਦੀ ਕਿ ਇੰਨੇ ਪੇਜ ਦਾ ਹੀ ਬਰੀਫ ਤੁਸੀਂ ਸਬਮਿਟ ਕਰ ਸਕਦੇ ਆ। ਸੋ ਜ਼ਿਆਦਾ ਐਵੀਡੈਂਸ ਕਈ ਵਾਰੀ ਨਹੀਂ ਸਬਮਿਟ ਹੁੰਦਾ, ਤੁਹਾਨੂੰ ਫਿਰ ਦੇਖਣਾ ਪੈਂਦਾ ਕਿ ਕਿਹੜਾ ਐਵੀਡੈਂਸ ਪੇਸ਼ ਕੀਤਾ ਜਾਵੇ, ਕਿਹੜਾ ਨਾ ਪੇਸ਼ ਕੀਤਾ ਜਾਵੇ। ਸੋ ਜਦੋਂ ਐਗਜ਼ੀਬਿਟ ਤੁਹਾਡੇ ਮਾਰਕ ਹੋ ਗਏ, ਉਹਨਾਂ ਨੇ ਸਭ ਤੋਂ ਪਹਿਲਾਂ ਸਹੁੰ ਖਿਲਾ ਦੇਣੀ ਬੰਦੇ ਨੂੰ ਕਿ ਜੋ ਵੀ ਕਹੂੰਗਾ ਸੱਚ ਕਹੂੰਗਾ। ਉਹਨੂੰ ਪੁੱਛ ਲੈਂਦੇ ਆ ਕਿ ਤੂੰ ਆਹ ਸਾਰੀਆਂ ਚੀਜ਼ਾਂ ਪੜ੍ਹੀਆਂ, ਸੋ ਅੱਜ ਤੂੰ ਦਵਾਈ ਤਾਂ ਨਹੀਂ ਕੋਈ ਖਾ ਕੇ ਆਇਆ, ਅੱਜ ਤੇਰੀ ਸਿਹਤ ਠੀਕ ਆ, ਅੱਜ ਤੂੰ ਇੰਟਰਵਿਊ ਦੇ ਸਕਦਾ, ਆਹ ਜਿਹੜੀ ਚੀਜ਼ ਸੀਗੀ ਤੈਨੂੰ ਕਿਸੇ ਨੇ ਤੇਰੀ ਆਪਣੀ ਭਾਸ਼ਾ ਦੇ ਵਿੱਚ ਐਕਸਪਲੇਨ ਕੀਤੀ ਆ, ਕਿਹਨੇ ਕੀਤੀ ਆ, ਲਾਇਰ ਨੇ ਕੀਤੀ ਆ। ਤੂੰ ਅੱਜ ਸਾਰਾ ਕੁਛ ਜੋ ਉਹਦੇ ਵਿੱਚ ਲਿਖਿਆ ਇਹਨੂੰ ਸੱਚ ਇਹ ਸੱਚ ਆ ਸਾਰਾ ਕੁਛ ਇਹਦੇ ਵਿੱਚ ਚੇਂਜ ਤਾਂ ਨਹੀਂ ਕਰਾਉਣਾ। ਸੋ ਪਹਿਲਾਂ ਹੀ ਸਾਰੀਆਂ ਜਿਹੜੀਆਂ ਸਹੁੰ ਸਭ ਕੁਛ ਉਹ ਪਹਿਲਾਂ ਹੀ ਕਰਾ ਦਿੰਦੇ ਆ ਤਾਂ ਕਿ ਬਾਅਦ 'ਚ ਟਰਾਇਲ ਤੋਂ ਬਾਅਦ ਬੰਦਾ ਇੱਦਾਂ ਨਾ ਕਰੇ ਕਿ ਮੇਰੇ ਵਕੀਲ ਨੇ ਮੈਨੂੰ ਦੱਸਿਆ ਨਹੀਂ, ਮੈਨੂੰ ਤਾਂ ਪਤਾ ਨਹੀਂ ਸੀਗਾ। ਸੋ ਉਹ ਵਾਲਾ ਤੁਹਾਡਾ ਜਿਹੜਾ ਮੌਕਾ ਹੈਗਾ ਕਿ ਜੇ ਤੁਸੀਂ ਕੁਛ ਚੇਂਜ ਕਰਾਉਣਾ, ਇੱਕ ਵਾਰੀ ਜਦੋਂ ਤੁਸੀਂ ਆਹ ਵਾਲਾ ਪੜਾਅ ਟੱਪ ਗਏ ਤੇ ਇਸ ਤੋਂ ਬਾਅਦ ਨਹੀਂ ਤੁਸੀਂ ਫਿਰ ਦੁਬਾਰਾ ਪਿੱਛੇ ਗੇਅਰ ਪਾ ਸਕਦੇ। ਹੁਣ ਜੇ ਤੁਸੀਂ ਕਿਹਾ ਕਿ ਨਹੀਂ ਅੱਜ ਮੇਰਾ ਮੂਡ ਨਹੀਂ, ਮੇਰੀ ਤਬੀਅਤ ਠੀਕ ਨਹੀਂ ਸੀਗੀ, ਉਹਨੇ ਕਹਿਣਾ ਚਲੋ ਫਿਰ ਕਿਸੇ ਹੋਰ ਦਿਨ ਆਇਓ। ਸੋ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਅੱਧ ਕੁ 'ਚ ਟਰਾਇਲ 'ਚ ਜਾ ਕੇ ਤੁਸੀਂ ਕਹੋ ਕਿ ਨਹੀਂ ਮੇਰੀ ਤਬੀਅਤ ਠੀਕ ਨਹੀਂ ਹੈਗੀ ਤਾਂ ਕਰਕੇ ਜੋ ਵੀ ਮੈਂ ਕਿਹਾ ਉਹ ਮੰਨਿਆ ਨਾ ਜਾਵੇ। ਸੋ ਉਹ ਜਿਹੜੀਆਂ ਫਾਰਮੈਲਿਟੀਜ਼ ਆ ਕੋਰਟ ਪਹਿਲਾਂ ਹੀ ਜਿਹੜੀਆਂ ਪੂਰੀਆਂ ਕਰ ਲੈਂਦਾ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ, ਓਥ ਵਗੈਰਾ ਦੇ ਦਿੱਤੀ। ਸੋ ਇਹਦੇ ਨਾਲ ਉਹ ਸਰਕਾਰੀ ਵਕੀਲ ਤੋਂ ਫਿਰ ਪੁੱਛਦੇ ਆ ਕਿ ਬੈਕਗਰਾਉਂਡ ਚੈੱਕ ਕਿੱਦਾਂ ਹੋਏ, ਜਿਹੜੇ ਫਿੰਗਰਪ੍ਰਿੰਟ ਆ। ਸੋ ਇਹਦੇ ਬਾਰੇ ਵੀ ਆਪਾਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਕਈ ਵਾਰੀ ਫਿੰਗਰਪ੍ਰਿੰਟ ਆਏ ਨਹੀਂ ਹੁੰਦੇ ਤੇ ਬੰਦੇ ਦੇ ਫਿੰਗਰਪ੍ਰਿੰਟ ਹੋਏ ਨਹੀਂ ਹੁੰਦੇ। ਕੋਰਟ ਕਹਿੰਦਾ ਕਿ ਨਹੀਂ ਮੈਂ ਫੈਸਲਾ ਨਹੀਂ ਦੇਣਾ ਜਾਂ ਮੈਂ ਹੀਅਰਿੰਗ ਹੀ ਨਹੀਂ ਲੈਣੀ। ਸੋ ਬੈਕਗਰਾਉਂਡ ਚੈੱਕ ਵਗੈਰਾ ਬਾਰੇ ਪੁੱਛਦੇ ਆ। ਜੇ ਉਹ ਸਾਰੇ ਕਲੀਅਰ ਹੋ ਜਾਣ, ਐਗਜ਼ੀਬਿਟ ਮਾਰਕ ਹੋ ਜਾਣ ਤੇ ਫਿਰ ਸਿੱਧਾ ਹੀ ਜਿਹੜਾ ਕੇਸ ਆਪਣਾ ਸ਼ੁਰੂ ਹੋ ਜਾਂਦਾ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਨਾਲ। ਠੀਕ ਹੈ। ਸੋ ਡਾਇਰੈਕਟ ਐਗਜ਼ਾਮੀਨੇਸ਼ਨ ਕੀ ਹੁੰਦੀ ਹੈ ਜੀ? ਡਾਇਰੈਕਟ ਐਗਜ਼ਾਮੀਨੇਸ਼ਨ ਤੇ ਫਿਰ ਸਟਾਰਟ ਕੌਣ ਕਰਦਾ ਹੈ ਜੀ ਇਸ ਚੀਜ਼ ਨੂੰ? ਸੋ ਜਿਹੜਾ ਸਭ ਤੋਂ ਪਹਿਲਾ ਸਟੈਪ, ਸੋ ਪਹਿਲਾਂ ਜੱਜ ਨੇ ਪੁੱਛ ਲੈਣਾ ਕਿ ਸਰਕਾਰ ਦੀ ਕੀ ਪੋਜੀਸ਼ਨ ਹੈ, ਤੁਹਾਡੀ ਕੀ ਪੋਜੀਸ਼ਨ ਆ, ਤੁਸੀਂ ਕੰਪਰੋਮਾਈਜ਼ ਤਾਂ ਨਹੀਂ ਕੀਤਾ, ਕਰ ਲਿਆ। ਮੰਨ ਲਓ ਨਹੀਂ ਕੰਪਰੋਮਾਈਜ਼ ਕੋਈ ਵੀ ਹੋਇਆ ਤਾਂ ਜਦੋਂ ਕੇਸ ਸ਼ੁਰੂ ਹੋਣਾ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਨਾਲ ਕੇਸ ਸ਼ੁਰੂ ਹੋਣਾ। ਜਿੱਦਾਂ ਕਿ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਡਾਇਰੈਕਟ ਦਾ ਮਤਲਬ ਕਿ ਸਿੱਧਾ ਐਗਜ਼ਾਮੀਨੇਸ਼ਨ ਹੈ ਨਾ। ਤੁਹਾਡਾ ਜਿਹੜਾ ਆਪਣਾ ਵਕੀਲ ਆ ਉਹ ਤੁਹਾਡੇ ਕੋਲ ਪਹਿਲਾਂ ਕੁਐਸਚਨ ਪੁੱਛਦਾ। ਸੋ ਉਹ ਜਿਹੜਾ ਕੁਐਸਚਨ ਹੈਗਾ ਉਹਦੇ ਵਿੱਚ ਆਪਾਂ ਆਪਣਾ ਕੇਸ ਐਕਸਪਲੇਨ ਕਰਨਾ। ਆਪਾਂ ਸਵਾਲ ਪੁੱਛਣੇ ਕਿ ਹਾਂ ਬਈ ਤੇਰਾ ਨਾਂ ਕੀ ਹੈ, ਕਿੱਥੋਂ ਸੀਗਾ। ਛੋਟੇ ਕੁਐਸਚਨਾਂ ਤੋਂ ਡਿਪੈਂਡਿੰਗ ਕਿ ਕਲਾਇੰਟ ਕਿੱਦਾਂ ਦਾ, ਕਿ ਸਿੱਧਾ ਹੀ ਜੰਪ ਕਰ ਸਕਦਾ। ਕਿ ਕਈ ਵਾਰੀ ਇੱਦਾਂ ਹੁੰਦਾ ਕਿ ਕਲਾਇੰਟ ਦਾ ਸਾਨੂੰ ਹਿਸਾਬ ਕਿਤਾਬ ਦੇਖ ਕੇ ਕਿ ਇਹ ਬੰਦਾ ਘਬਰਦਾ, ਇਹ ਨਰਵਸ ਆ ਬੜਾ ਜ਼ਿਆਦਾ। ਜ਼ਿਆਦਾਤਰ ਲੋਕੀ ਨਰਵਸ ਹੋ ਜਾਂਦੇ ਆ, ਹੈ ਨਾ। ਸੜਕ ਤੇ ਬਾਹਰ ਕੁਛ ਹੋਰ ਆ ਤਾਂ ਜਦੋਂ ਕੋਰਟ ਰੂਮ 'ਚ ਬਹਿੰਦੇ ਆ ਤਾਂ ਕਈ ਵਾਰੀ ਵਕੀਲ ਵੀ ਹੈਰਾਨ ਹੁੰਦਾ ਕਿ ਯਾਰ ਇਹ ਬੰਦਾ ਹੋਰ ਹੀ ਹੋ ਗਿਆ, ਹੁਣ ਤੇ ਇਹਦੀ ਜ਼ੁਬਾਨ ਨਹੀਂ ਨਿਕਲਦੀ ਪਈ। ਸੋ ਇੱਦਾਂ ਕਿ ਮੌਕੇ ਦੇ ਹਿਸਾਬ ਨਾਲ ਕਿੱਦਾਂ ਦਾ ਕਲਾਇੰਟ ਆ ਤੁਹਾਡਾ, ਉਹਦੇ ਹਿਸਾਬ ਨਾਲ ਤੁਸੀਂ ਉਹਨੂੰ ਸਵਾਲ ਜਵਾਬ ਪੁੱਛਦੇ ਆ।
ਸੋ ਕੋਸ਼ਿਸ਼ ਇਹੀ ਹੁੰਦੀ ਕਿ ਬੇਸਿਕ ਹੈ ਨਾ ਕਿ ਤੇਰਾ ਧਰਮ ਕੀ ਆ, ਤੂੰ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ, ਤੂੰ ਇਹ ਪਾਰਟੀ ਕਿਉਂ ਜੁਆਇਨ ਕੀਤੀ ਸੀਗੀ, ਕਦੋਂ ਜੁਆਇਨ ਕੀਤੀ ਸੀਗੀ, ਇਹ ਪਾਰਟੀ ਦੀਆਂ ਮੁੱਖ ਮੰਗਾਂ ਕੀ ਆ, ਤੇਰੀਆਂ ਮੁੱਖ ਮੰਗਾਂ ਕੀ ਆ, ਤੂੰ ਇਹ ਪਾਰਟੀ ਕਿਉਂ ਜੁਆਇਨ ਕੀਤੀ, ਇਹ ਪਾਰਟੀ ਦੇ ਵਿੱਚ ਤੇਰਾ ਅਹੁਦਾ ਕੀ ਸੀਗਾ, ਤੇਰੀ ਗਤੀਵਿਧੀਆਂ ਕੀ ਸੀਗੀਆਂ, ਤੂੰ ਆਪਣਾ ਦੇਸ਼ ਕਦੋਂ ਛੱਡਿਆ, ਕਿਉਂ ਛੱਡਿਆ, ਕਿਤੋਂ ਖਤਰਾ ਸੀਗਾ, ਤੈਨੂੰ ਕੋਈ ਧਮਕੀਆਂ ਮਿਲੀਆਂ, ਤੇਰੇ ਤੇ ਕੋਈ ਹਮਲੇ ਹੋਏ। ਫਿਰ ਜਿੱਦਾਂ ਜਿੱਦਾਂ ਉਹਨੇ ਜਵਾਬ ਦੇਣੇ ਉਹਦੇ ਹਿਸਾਬ ਨਾਲ ਹੀ ਕੇਸ ਜਿਹੜਾ ਅੱਗੇ ਚੱਲਣਾ। ਜੇ ਉਹ ਕਹੂਗਾ ਹਾਂ ਮੇਰੇ ਤੇ ਹਮਲੇ ਹੋਏ ਸੀਗੇ, ਕਿੰਨੇ ਹੋਏ ਸੀਗੇ, 2 ਹੋਏ ਸੀਗੇ, ਚੱਲ ਪਹਿਲੇ ਹਮਲੇ ਦੀ ਗੱਲ ਕਰੀਏ, ਪਹਿਲਾ ਹਮਲਾ ਕਿਉਂ ਕੀਤਾ, ਕਦੋਂ ਕੀਤਾ, ਕਿੰਨੇ ਬੰਦੇ ਸੀਗੇ। ਸੋ ਇਹਦੇ ਵਿੱਚ ਹਮਲੇ ਮੈਟਰ ਨਹੀਂ ਕਰਦੇ ਕਿ ਹਮਲੇ ਕਿੰਨੇ ਹੋਏ ਆ, ਕਿੱਦਾਂ ਕੁੱਟੇ ਆ, ਮੇਨ ਮੈਟਰ ਕਰਦਾ ਕਿ ਤੈਨੂੰ ਉਹਨਾਂ ਨੇ ਜਦੋਂ ਕੁੱਟਦੇ ਸੀਗੇ ਕੀ ਕਿਹਾ, ਤੈਨੂੰ ਉਹਨਾਂ ਨੇ ਜਾਣ ਲੱਗੇ ਕੀ ਕਿਹਾ, ਹੈ ਨਾ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਕਿ ਅੰਡਰਲਾਈਂਗ ਰੀਜ਼ਨ ਕੀ ਸੀਗਾ, ਕਿਉਂ ਉਹਨੂੰ ਕੁੱਟਦੇ ਸੀਗੇ। ਦੂਜਾ ਹਮਲਾ ਹੋਇਆ ਉਦੋਂ ਕਿਉਂ, ਤੈਨੂੰ ਕੀ ਕਿਹਾ ਉਹਨਾਂ ਨੇ, ਕਿੱਦਾਂ ਕੁੱਟਿਆ, ਤੈਨੂੰ ਕਿੱਦਾਂ ਆਇਡੈਂਟੀਫਾਈ ਕੀਤਾ, ਕਿੰਨੇ ਬੰਦੇ ਸੀਗੇ, ਤੈਨੂੰ ਕਿੱਦਾਂ ਪਤਾ ਲੱਗਾ ਇਹ ਉਸੇ ਪਾਰਟੀ ਦੇ ਬੰਦੇ ਆ, ਕਿੱਥੇ ਇਲਾਜ ਹੋਇਆ, ਕਿੰਨੇ ਕੀਤਾ। ਇਹਦੇ ਵਿੱਚ ਬੜੀਆਂ ਗਲਤੀਆਂ ਕਈ ਵਾਰੀ ਕਰ ਦਿੰਦੇ ਕਿ ਬਾਪੂ ਨੇ ਕਾਲ ਕੀਤਾ ਸੀਗਾ ਡਾਕਟਰ ਨੂੰ, ਕਿ ਡਾਕਟਰ ਕੋਲ ਗਏ ਸੀਗੇ। ਇਦਾਂ ਦੇ ਛੋਟੇ-ਛੋਟੇ ਮਸਲਿਆਂ 'ਚ ਬੜੇ ਉਲਝੀ ਰਹਿੰਦੀ ਜਨਤਾ। ਤੇ ਮੋਟਰਸਾਈਕਲ ਤੇ ਸੀਗਾ, ਫਿਰ ਬੇਹੋਸ਼ ਹੋ ਗਿਆ ਜੀ, ਘਰੇ ਪਹੁੰਚ ਗਿਆ। ਅੱਛਾ ਮੋਟਰਸਾਈਕਲ ਦਾ ਕੀ ਬਣਿਆ, ਮੋਟਰਸਾਈਕਲ ਉੱਥੇ ਮੌਕੇ ਵਾਰਦਾਤ ਤੇ ਹੈਗਾ, ਬੰਦਾ ਪਹੁੰਚਿਆ ਹੋਇਆ ਆਪਣੇ ਘਰ, ਹੈ ਨਾ। ਸੋ ਮੋਟਰਸਾਈਕਲ ਕਿੱਦਾਂ ਤੇਰਾ ਘਰ ਪਹੁੰਚਾ। ਸੋ ਇਦਾਂ ਦੀਆਂ ਬੜੀਆਂ ਛੋਟੀ-ਛੋਟੀਆਂ ਜਿਹੜੀਆਂ ਡਿਟੇਲਸ ਜਿਹੜੀਆਂ ਜਦੋਂ ਤੁਸੀਂ ਦੱਸਦੇ ਹੋ ਤਾਂ ਸਰਕਾਰੀ ਵਕੀਲ ਨੇ ਨੋਟ ਕਰੀ ਜਾਣਾ ਆਪਣਾ ਕਿ ਚੱਲ ਇੱਥੇ ਇੱਦਾਂ ਬੋਲਦਾ ਪਿਆ, ਇਹਦੇ ਕਾਗਜ਼ਾਂ 'ਚ ਲਿਖਿਆ, ਇਹ ਐਫੀਡੇਵਿਟ ਆ ਕਹਿੰਦਾ। ਜਿਹੜਾ ਸਰਕਾਰੀ ਜਦੋਂ ਹੁਣ ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਉਹ ਤਾਂ ਚਲੋ ਠੀਕ ਆ, ਲਾਇਰ ਨੇ ਪੁੱਛਣਾ ਆਪਣੇ ਹਿਸਾਬ ਨਾਲ, ਤੁਹਾਡਾ ਆਪਣਾ ਹੀ ਲਾਇਰ ਆ, ਉਹਨੂੰ ਪਤਾ ਹੈ ਕਿ ਕਿੱਥੇ ਤੁਸੀਂ ਗੜਬੜ ਕਰਦੇ, ਕਿੱਥੇ ਨਹੀਂ ਕਰਦੇ। ਸੋ ਉਹਨੇ ਸਾਰੀ ਜਿਹੜੀ ਤੁਹਾਡੀ ਸਟੋਰੀ ਜਦੋਂ ਡਿਵੈਲਪ ਕਰਤੀ ਤੇ ਆਪਣੀ ਅਖੀਰਲੇ ਉਹਦੇ ਆਹੀ ਆਉਂਦੇ ਕਿ ਤੇਰੇ ਦੇਸ਼ 'ਚ ਤੈਨੂੰ ਕੀ ਖਤਰਾ, ਕਿਉਂ ਨਹੀਂ ਤੂੰ ਉੱਥੇ ਕਿਸੇ ਹੋਰ ਸਟੇਟ 'ਚ ਜਾ ਸਕਦਾ, ਆਖਰੀ ਵਾਰੀ ਕਿਹੜੇ ਹਾਲਾਤਾਂ 'ਚ ਤੂੰ ਬਾਹਰ ਆਇਆ, ਜਦੋਂ ਤੂੰ ਇੱਥੇ ਅਮਰੀਕਾ ਆਇਆ, ਇੱਥੇ ਆਉਣ ਤੋਂ ਮਗਰੋਂ ਤੂੰ ਕੋਈ ਗਤੀਵਿਧੀਆਂ 'ਚ ਪਾਰਟੀਸਪੇਟ ਕੀਤਾ, ਪਿੱਛੇ ਤੇਰੇ ਘਰ ਵਾਲਿਆਂ ਨਾਲ ਕੋਈ ਧੱਕਾ ਹੋਇਆ, ਇੱਥੇ ਕਿਹੜੀ ਗਤੀਵਿਧੀਆਂ 'ਚ ਪਾਰਟੀਸਪੇਟ ਕੀਤਾ, ਕੋਈ ਪੈਸੇ ਪਿੱਛੇ ਭੇਜੇ, ਪਿੱਛੇ ਜੇ ਕੋਈ ਅੰਦੋਲਨ ਹੋਇਆ, ਪ੍ਰੋਟੈਸਟ ਹੋਇਆ, ਉਹਦੇ ਵਿੱਚ ਘਰਦਿਆਂ ਨੇ ਪਾਰਟੀਸਪੇਟ ਕੀਤਾ, ਉਹਦਾ ਪ੍ਰੂਫ ਹੈਗਾ, ਇਹਦੇ ਵਿੱਚ ਕਿਉਂ ਨਹੀਂ ਲਿਖਿਆ, ਐਫੀਡੇਵਿਟ ਕਿਉਂ ਨਹੀਂ ਲਾਇਆ। ਇੱਦਾਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਜਦੋਂ ਆਪਣੀਆਂ ਪੇਸ਼ ਕਰਤੀਆਂ, ਫਿਰ ਆ ਗਈ ਸਰਕਾਰੀ ਵਕੀਲ ਦੀ ਵਾਰੀ। ਉਹਨੂੰ ਕਹਿੰਦੇ ਆਪਾਂ ਕ੍ਰਾਸ ਐਗਜ਼ਾਮੀਨੇਸ਼ਨ। ਤੇ ਜੇ ਹੁਣ ਕ੍ਰਾਸ ਐਗਜ਼ਾਮੀਨੇਸ਼ਨ ਦੀ ਗੱਲ ਆਪਾਂ ਕਰੀਏ, ਕ੍ਰਾਸ ਐਗਜ਼ਾਮਿਨ ਦੇ ਵਿੱਚ ਹੁਣ ਕੀ ਹੋ ਗਿਆ ਕਿ ਜਿਹੜਾ ਸਾਰਾ ਤੁਹਾਡਾ ਕੇਸ ਆ ਉਹਦੇ ਵਿੱਚ ਉਹ ਇੰਡੀਆ ਤਾਂ ਜਾ ਕੇ ਲੱਭ ਨਹੀਂ ਸਕਦੇ ਕੀ ਹੋਇਆ। ਜਿਹੜਾ ਤੁਹਾਡਾ ਸਾਰਾ ਕੇਸ ਆ ਉਹਦੀ ਜਿੱਤ ਹਾਰ ਕਿੱਥੇ ਡਿਸਾਈਡ ਹੁੰਦੀ ਆ। ਮੇਨ ਮਤਲਬ ਲੋਕੀ ਕਹਿੰਦੇ ਕਿ ਹੈ ਕੀ ਹੈ ਸਾਰਾ ਕੁਝ, ਚੱਕਰ ਕੀ ਹੈ, ਲਾਇਰ ਦਾ ਰੋਲ ਕੀ ਆ, ਵਧੀਆ ਵਕੀਲ ਕਿਹੜਾ, ਮਾੜਾ ਵਕੀਲ ਕਿਹੜਾ, ਜਿੱਤਦਾ ਕੌਣ ਆ ਕੇਸ, ਹਾਰਦਾ ਕੌਣ ਆ ਕੇਸ। ਸੋ ਸਾਰੀ ਜਿਹੜੀ ਗੱਲ ਉਹ ਇੱਥੇ ਆਉਂਦੀ ਹੈ ਕਿ ਹੁਣ ਤੁਸੀਂ ਆਪਣਾ ਬਿਆਨ ਦਿੱਤਾ ਉੱਥੇ। ਜਿਹੜਾ ਸਰਕਾਰੀ ਵਕੀਲ ਸੀਗਾ ਉਹ ਆਲਰੇਡੀ ਪੜ੍ਹ ਕੇ ਆਇਆ ਤੁਹਾਡੇ, ਪਹਿਲਾਂ ਤਾਂ ਉਹਨੇ ਆਲਰੇਡੀ ਪੜ੍ਹਿਆ ਹੋਇਆ ਕਿ ਤੁਹਾਡੇ ਐਫੀਡੇਵਿਟ ਦੇ ਵਿੱਚ ਤੇ ਤੁਹਾਡੀ ਜਿਹੜੀ ਸਟੇਟਮੈਂਟ ਤੁਸੀਂ ਦਿੱਤੀ ਆ ਉਹਦੇ ਵਿੱਚ ਕੀ ਗਲਤੀ ਹੋਈ ਹੈ, ਕਿ ਉਹ ਦੇਖ ਰਿਹਾ ਕਿ ਕਿਤੇ ਐਫੀਡੇਵਿਟ 'ਚ ਕੁਝ ਹੋਰ ਤਾਂ ਨਹੀਂ ਲਿਖਿਆ, ਕਿੱਥੇ ਕੁਝ ਹੋਰ ਤਾਂ ਨਹੀਂ। ਜਿਹੜੇ ਇੰਡੀਆ ਵਾਲੇ ਐਫੀਡੇਵਿਟ ਬਣਾਉਂਦੇ ਆ ਤਕਰੀਬਨ 99% ਗਾਰਬੇਜ ਆ ਤਕਰੀਬਨ। ਕਿਉਂ ਮੈਂ ਕਹਿ ਰਿਹਾ, ਕਿਉਂਕਿ ਉਹਨਾਂ ਨੇ ਤੁਹਾਡੇ ਬਿਆਨ ਨਹੀਂ ਪੜ੍ਹਨੇ, ਜੇਲ੍ਹ 'ਚ ਕੀ ਹੋਏ, ਉਹਨਾਂ ਨੇ ਤੁਹਾਡੇ ਜਿਹੜੀ ਤੁਸੀਂ ਸਟੇਟਮੈਂਟ ਇੱਥੇ ਬਣਾਈ ਉਹ ਨਹੀਂ ਪੜ੍ਹਨੀ। ਸੋ ਬਿਆਨ ਕੁਝ ਹੋਰ ਹੁੰਦੇ ਆ ਜਦੋਂ ਬੰਦਾ ਬਾਰਡਰ ਤੇ ਟੱਪ ਰਿਹਾ, ਜਦੋਂ ਵਕੀਲ ਨੂੰ ਦੱਸ ਰਿਹਾ ਜਿਹੜੀ ਸਟੇਟਮੈਂਟ ਦੇ ਰਿਹਾ ਉਹ ਕੁਝ ਹੋਰ। ਜਦੋਂ ਇੰਡੀਆ 'ਚ ਐਫੀਡੇਵਿਟ ਜਾਂਦੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਰਹੋ ਕਿ ਇਹਨੂੰ ਪੜ੍ਹ, ਆ ਦੇਖ ਇਹਦੇ ਹਿਸਾਬ ਨਾਲ ਵਿਟਨੈਸ ਪੜ੍ਹ। ਉਹ ਐਫੀਡੇਵਿਟਾਂ ਦੇ ਵਿੱਚ 19-21 ਦਾ ਜਿਹੜਾ ਫਰਕ ਤਕਰੀਬਨ ਜਿਹੜਾ ਹੁੰਦਾ, ਤੇ ਜਿਹੜਾ 19-21 ਵਾਲਾ ਫਰਕ ਹੁੰਦਾ, ਇਹਦੇ ਕਰਕੇ ਬੰਦੇ ਦੀ ਹਾਰ ਜਿੱਤ ਜਿਹੜੀ ਉਹ ਤੈਅ ਹੁੰਦੀ ਆ। ਸੋ ਐਗਜ਼ਾਮਪਲ ਦਿੰਨਾ ਕਿ ਬੰਦਾ ਘਰ ਆ ਗਿਆ ਹੈ ਨਾ ਕਿਸੇ ਦੀ, ਮਤਲਬ ਉਹਦਾ ਫੈਕਟ ਹੈ ਕਿ ਘਰੇ ਆ ਗਿਆ ਤਾਂ ਫਿਰ ਪਿੰਡ ਦੇ ਡਾਕਟਰ ਨੂੰ ਬੁਲਾਇਆ ਸੀਗਾ। ਸੋ ਜਿਹੜੇ ਬਿਆਨ ਆ ਉਹਦੇ ਵਿੱਚ ਲਿਖਿਆ ਹੋਇਆ, ਜਿਹੜੇ ਇੰਗਲਿਸ਼ ਵਾਲੇ ਬਿਆਨ ਆ, ਜਿੱਦਾਂ ਹੁਣ ਮੈਂ ਲਾਇਰ ਆ ਬੰਦੇ ਦਾ, ਉਹਦੇ ਵਿੱਚ ਲਿਖਿਆ ਹੋਇਆ ਕਿ ਇਹਦੇ ਪਿਓ ਨੇ ਡਾਕਟਰ ਨੂੰ ਕਾਲ ਕੀਤੀ ਸੀਗੀ। ਆ ਮੇਰੇ ਕੋਲ ਹੁਣ ਲਿਖਿਆ ਹੋਇਆ, ਮੈਨੂੰ ਪਤਾ ਆ ਕਿ ਮੈਨੂੰ ਲੱਗਦਾ ਕਿ ਬੰਦਾ ਵੀ ਆਹੀ ਬਿਆਨ ਦਊਗਾ। ਜਿਹੜੇ ਹੁਣ ਬੰਦੇ ਨੇ ਆਪਣੇ ਲੈਵਲ ਤੇ ਟਰਾਂਸਲੇਟ ਕਰਾਏ ਆ ਆਪਣੇ ਆਪ ਪੜ੍ਹਨ ਲਈ, ਉਹਦੇ ਵਿੱਚ ਲਿਖਿਆ ਹੋਇਆ ਕਿ ਡਾਕਟਰ ਨੂੰ ਕਾਲ ਕੀਤਾ ਗਿਆ ਸੀਗਾ। ਸੋ ਜਿਹੜਾ ਟਰਾਂਸਲੇਟਰ ਆ ਉੱਤੇ ਕਈ ਵਾਰੀ ਬੰਦਾ ਕਹਿੰਦਾ ਮੈਂ $100-200 ਬਚਾ ਲਵਾਂ, ਮੈਂ ਕੋਈ ਸੱਜਣ ਮਿੱਤਰ ਤੋਂ ਟਰਾਂਸਲੇਟ ਕਰਾ ਲਾਂ, ਉਹ ਪ੍ਰੋਫੈਸ਼ਨਲ ਨਹੀਂ ਕਰਾਇਆ, ਜਾਂ ਉਹ ਜਿਹੜੇ ਟਰਾਂਸਲੇਟਰ ਆ ਉਹ ਵੀ ਲੰਮ-ਸੰਪ ਜੇ ਚੌਨ ਹੋਲ ਉਹਨੇ ਟਰਾਂਸਲੇਟ ਕਰਤਾ। ਫਿਰ ਮੈਨੂੰ ਕਿਹਾ ਤੂੰ ਇਦਾਂ ਗੱਲ ਹੀ ਕਿਹਾ ਸੀਗਾ, ਤੈਨੂੰ ਤੇਰੇ ਤਾਂ ਇਹ 'ਚ ਇੱਦਾਂ ਲਿਖਿਆ। ਫਿਰ ਉਹ ਮੈਨੂੰ ਆਪਣਾ ਪੰਜਾਬੀ ਵਾਲਾ ਦਾਵੇ ਕਿ ਯਾਰ ਆ ਮੇਰਾ ਜਿਹੜਾ ਪੰਜਾਬੀ ਵਾਲਾ 'ਚ ਲਿਖਿਆ ਸੀਗਾ ਕਿ ਡਾਕਟਰ ਨੂੰ ਕਾਲ ਕੀਤਾ ਗਿਆ ਸੀਗਾ। ਹੁਣ ਕੀ ਸੀਗਾ ਕਿ ਡਾਕੂਮੈਂਟ ਆ ਗਏ, ਐਫੀਡੇਵਿਟ ਆ ਗਏ, ਤੇ ਸਰਕਾਰੀ ਵਕੀਲ ਸਵਾਲ ਪੁੱਛਣ ਤੇ ਆ ਕਿ ਡਾਕਟਰ ਨੂੰ ਕਿਹਨੇ ਕਾਲ ਕੀਤਾ। ਉਹ ਬੰਦਾ ਵਿਚਾਰਾ ਫਸਿਆ ਬੈਠਾ, ਕਦੀ ਮੇਰੇ ਵੱਲ ਦੇਖੇ ਕਦੀ ਉੱਧਰ ਦੇਖੇ, ਕਿਉਂਕਿ ਉਹਨੂੰ ਪਤਾ ਹੀ ਨਹੀਂ ਡਾਕਟਰ ਨੂੰ ਕਾਲ ਕਿਹਨੇ ਕੀਤਾ। ਉਹਨੇ ਆਪਣੇ ਡਾਕੂਮੈਂਟ ਨਹੀਂ ਪੜ੍ਹੇ, ਉਹਨੇ ਆਪਣੇ। ਸੋ ਇਦਾਂ ਕਿ ਜਿਹੜੇ ਇਹਦੇ ਵਿੱਚ
ਤੁਸੀਂ ਜਿਹੜੇ $100-200 ਬਚਾਣੇ ਨਹੀਂ ਕਦੀ। ਜਿਹੜੇ ਟਰਾਂਸਲੇਟਰ ਆ ਤੁਹਾਡੇ, ਉਹ ਸਾਰੇ ਜਿਹੜੇ ਤੁਹਾਡੇ ਹਾਈ ਲੈਵਲ ਦੇ ਕੰਪੀਟੈਂਟ ਹੋਣੇ ਚਾਹੀਦੇ ਆ, ਕਿਉਂਕਿ ਹੁਣ ਇੰਨੀ ਜ਼ਿਆਦਾ ਮਿਹਨਤ ਕਰਤੀ ਤੁਸੀਂ, $1000 ਤੁਸੀਂ ਵਕੀਲ ਤੇ ਖਰਚਤੇ, ਤੇ ਕਈ ਵਾਰੀ ਮੁੱਕ ਦੀ ਗੱਲ ਉਹੀ ਲਾਈਨ ਤੇ ਆ ਗਈ ਕਿ ਟਰਾਂਸਲੇਟਰ ਨੇ ਆਹ ਨਹੀਂ ਲਿਖਿਆ ਕਿ ਡਾਕਟਰ ਨੂੰ ਕਿਹਨੇ ਕਾਲ ਕੀਤਾ। ਦੂਜੀ ਗਲਤੀਆਂ ਜਿਹੜੀਆਂ ਆਪਾਂ ਸਭ ਤੋਂ ਜ਼ਿਆਦਾ ਦੇਖਦੇ ਹਾਂ ਉਹ ਇਹ ਹੈ ਕਿ ਜਿਹੜੇ ਮੈਡੀਕਲ ਡਾਕੂਮੈਂਟ ਦਿੰਦੇ ਆ, ਡਾਕਟਰ ਕੋਲ ਲੈ ਕੇ ਦਿੰਦੇ ਆ, ਉਹਦੇ ਵਿੱਚੋਂ ਦੀ ਸਵਾਲ ਆ ਜਾਂਦੇ ਆ ਕਿ ਤੈਨੂੰ ਕਿੱਦਾਂ ਦੀ ਉਹਨੇ ਟ੍ਰੀਟਮੈਂਟ ਦਿੱਤੀ ਸੀਗੀ, ਤੇ ਉਹ ਕਹਿੰਦਾ ਏਦਾਂ ਮੇਰੇ ਬੈਂਡੇਜ ਲਾਈ ਸੀਗੀ, ਫਲਾਨਾ ਢਮਕਾਨਾ ਨਾ। ਉਹ ਕਹਿੰਦਾ ਇਹਦੇ ਵਿੱਚ ਤਾਂ ਤੇਰੇ 2 ਇੰਜੈਕਸ਼ਨ ਲਿਖੇ ਹੋਏ ਆ, ਲਗਾਏ ਆ। ਤੈਨੂੰ ਪੁੱਛਦਾ ਕਿ ਇੰਜੈਕਸ਼ਨ ਲਗਾਣੇ ਤੈਨੂੰ ਯਾਦ ਆ? ਉਹ ਬੰਦੇ ਨੂੰ ਯਾਦ ਨਹੀਂ, ਉਹਨੇ ਮੈਡੀਕਲ ਲੈਟਰ ਪੜ੍ਹੀ ਨਹੀਂ ਉਹਨੇ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਕੱਲ ਹੀ ਪੜ੍ਹਨੀ। ਵਕੀਲ ਕਹਿੰਦਾ ਮੇਰੇ ਕੋਲ ਟਾਈਮ ਨਹੀਂ। ਕਿਸੇ ਵੀ ਬੰਦਾ ਕਈ ਵਾਰੀ ਉਹ ਗੋ ਥਰੂ ਨਹੀਂ ਹੁੰਦੇ ਉਹਦੇ ਉੱਤੇ ਕਿ ਡਾਕਟਰ ਦੀ ਲੈਟਰ ਦੇ ਵਿੱਚ ਕੀ ਲਿਖਿਆ ਹੋਇਆ। ਸੋ ਉੱਥੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਮਾਰ ਖਾਂਦੇ ਕਿ ਟ੍ਰੀਟਮੈਂਟ ਜਿਹੜੀ ਤੇਰੀ ਕਿੱਦਾਂ ਦੀ ਹੋਈ ਹੈ। ਤੇ 2 ਵਾਰੀ ਜਿੱਦਾਂ ਉਹਨੇ ਲਿਖਿਆ, ਤੇ ਹਸਪਤਾਲ ਦੇ ਵਿੱਚ ਕਿੰਨੀ ਦੇਰ ਸੀਗੇ, ਓਵਰਨਾਈਟ ਸੀਗੇ, ਡਿਸਚਾਰਜ ਕਦੋਂ ਹੋਏ, ਕਿੰਨੇ ਟਾਈਮ ਤੇ ਗਏ, ਸੋ ਹਮਲਾ ਕਿੰਨੇ ਵਜੇ ਹੋਇਆ ਸੀਗਾ, ਕਲੀਨਿਕ ਕਿੰਨੇ ਵਜੇ ਤੱਕ ਖੁੱਲ੍ਹਦੀ ਆ, ਤੇ ਕਲੀਨਿਕ 'ਚ ਲੈ ਕੇ ਕੌਣ ਗਿਆ, ਘਰਦਿਆਂ ਨੂੰ ਕਦੋਂ ਇਨਫੋਰਮ ਕੀਤਾ। ਉਹ ਚੀਜ਼ ਤੇ ਬੜਾ ਮਰਦੇ ਆ ਕਿ ਕਲੀਨਿਕ 'ਚ ਜਦੋਂ ਸੀਗੇ ਉਦੋਂ ਕਿਸੇ ਨੇ ਕਾਲ ਕੀਤਾ, ਉਦੋਂ ਬਾਪੂ ਉੱਥੇ ਪਹੁੰਚਿਆ, ਕਿ ਕਲੀਨਿਕ ਤੋਂ ਇਲਾਜ ਕਰਾ ਕੇ ਘਰੇ ਗਏ ਉਦੋਂ ਪਹੁੰਚਿਆ। ਫਿਰ ਜਿਹੜਾ ਸੀਗਾ ਕਿ ਪੁਲਿਸ ਦੇ ਕੋਲ ਕੰਪਲੇਂਟ ਕੀਤੀ ਆ, ਉਹਦੇ ਵਿੱਚ ਜਿਹੜੀ ਡਿਟੇਲ ਨਹੀਂ ਲਿਖੀ ਹੁੰਦੀ ਕਿ ਪੁਲਿਸ ਦੇ ਵਿੱਚ ਉੱਤੋਂ ਕਲੀਨਿਕ ਤੋਂ ਬਾਅਦ 'ਚ ਗਏ ਸੀਗੇ, ਕਿ ਕਲੀਨਿਕ ਤੋਂ ਪਹਿਲਾਂ ਗਏ ਸੀਗੇ, ਕਿ ਸੱਟ ਲੱਗੀ ਤੇ ਹੀ ਪੁਲਿਸ ਕੋਲ ਗਏ ਸੀਗੇ, ਕਿ ਇਲਾਜ ਕਰਾਉਣ ਤੋਂ ਬਾਅਦ ਗਏ ਸੀਗੇ, ਕਿ ਸਰਪੰਚ ਨੂੰ ਲੈ ਕੇ ਅਗਲੇ ਦਿਨ ਹੀ ਗਏ ਸੀਗੇ। ਤੇ ਉੱਥੇ ਬੜੇ ਸਵਾਲ ਜਵਾਬ ਹੋ ਸਕਦੇ ਆ ਕਿ ਜੇ ਤੇਰੇ ਸੱਟ ਲੱਗੀ ਸੀਗੀ, ਤੂੰ ਕਹਿੰਦਾ ਲੱਤ ਏਦਾਂ ਸੀਗੀ, ਤਾਂ ਫਿਰ ਤੇਰੇ ਘਰਦਿਆਂ ਨੇ ਤੈਨੂੰ ਸਹੀ ਸਮਝਿਆ ਕਿ ਰਾਤ ਨੂੰ ਅੱਧੀ ਰਾਤੀ ਤੈਨੂੰ ਕਲੀਨਿਕ ਲੈ ਕੇ ਜਾਓ। ਸੋ ਇਦਾਂ ਦੇ ਕਾਫੀ ਜਿਹੜਾ ਸਰਕਾਰੀ ਵਕੀਲ ਆ ਉਹ ਇਦਾਂ ਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਨੋਟ ਕਰਦਾ। ਫਿਰ ਜਦੋਂ ਉਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਕਿ ਜਦੋਂ ਸਰਕਾਰੀ ਵਕੀਲ ਦੀ ਵਾਰੀ ਆਉਂਦੀ ਹੈ ਫਿਰ ਸਾਨੂੰ ਚੁੱਪ ਕਰਕੇ ਸੁਣਨਾ ਪੈਂਦਾ। ਉਹਦੇ ਵਿੱਚ ਫਿਰ ਜਦੋਂ ਕੀ ਹੁੰਦਾ ਕਿ ਉੱਥੇ ਡਿਪੈਂਡ ਕਰਦਾ ਹੁਣ ਬੰਦੇ ਦਾ ਕੇਸ ਪਾਸ ਹੋਣਾ ਨਹੀਂ ਪਾਸ ਹੋਣਾ, ਤੇ ਜਿਹੜਾ ਬੰਦਾ ਸਹੀ ਜਵਾਬ ਦੇਤੇ ਓਵਰਆਲ ਉਹਦਾ ਕੇਸ ਪਾਸ ਹੋ ਜਾਣਾ, ਤੇ ਜਿਹੜਾ ਬੰਦਾ ਇੱਕ ਵਾਰੀ ਵਿੰਗੇ ਟੇਢੇ ਆਨਸਰ ਦੇਣ ਲੱਗ ਪਿਆ, ਉਹਦੀਆਂ ਗਲਤੀਆਂ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਸਰਕਾਰੀ ਵਕੀਲ ਨੂੰ ਵੀ ਪਤਾ ਉਹਦੇ ਵੀ ਕੰਨ ਖੜੇ ਆ, ਜੱਜ ਦੇ ਵੀ ਕੰਨ ਖੜੇ ਆ, ਸਾਹ ਲੈਣਾ। ਫਿਰ ਗਲਤੀਆਂ ਤੇ ਗਲਤੀਆਂ ਕਦੋਂ ਗਏ, ਕਿੰਨੇ ਗਏ। ਤੇ ਤਾਂ ਕਰਕੇ ਹੁਣ ਜਿਹੜੀ ਮੁੱਕ ਦੀ ਗੱਲ ਇਹ ਆ ਗਈ ਕਿ ਜਦੋਂ ਪਹਿਲਾਂ ਕਿਹਾ ਸੀਗਾ ਕਿ ਆਪਣੀ ਪੂਰੀ ਫਾਈਲ ਜਿਹੜੀ ਉਹ ਲਓ, ਡਾਕਟਰ ਦੇ ਐਫੀਡੇਵਿਟ, ਐਵੀਡੈਂਸ, ਸਾਰਾ ਕੁਝ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਕਈ ਵਾਰੀ ਗਲਤੀ ਹੋ ਗਈ ਠੀਕ ਆ, ਕੋਈ ਪ੍ਰੋਬਲਮ। ਸਾਡੇ ਕੋਲ ਕਈ ਵਾਰੀ ਕੇਸ ਆਏ ਐਫੀਡੇਵਿਟ ਗਲਤ ਸੀਗੇ ਸਾਰੇ, ਲੈਟਰਾਂ ਗਲਤ ਸੀਗੀਆਂ, ਕੋਈ ਪ੍ਰੋਬਲਮ ਨਹੀਂ। ਤੁਸੀਂ ਉਹਨਾਂ ਨੂੰ ਦੱਸ ਸਕਦੇ ਜੱਜ ਸਾਹਿਬ ਨੂੰ ਕਿ ਨਹੀਂ ਇਹ ਗਲਤ ਆ, ਉੱਥੋਂ ਬਣਾਏ ਆ, ਇੰਡੀਆ ਤੋਂ ਸਹੀ ਨਹੀਂ ਬਣੇ, ਇਹ ਗਲਤ ਬਣਾਇਆ ਹੋਇਆ, ਇਹਨੂੰ ਨਾ ਮੰਨਿਆ ਜਾਵੇ। ਮੈਂ ਅਪਡੇਟਡ ਜਿਹੜੇ ਆਪਣੇ ਸਬਮਿਟ ਕਰਦਾ, ਕਈ ਵਾਰੀ ਤੁਹਾਡਾ ਕੇਸ ਜਿਹੜਾ ਫਿਰ ਵੀ ਬਚ ਸਕਦਾ। ਪਰ ਇੱਕ ਵਾਰ ਹੁਣ ਤੁਸੀਂ ਕ੍ਰਾਸ ਐਗਜ਼ਾਮੀਨੇਸ਼ਨ ਵਾਲੀ ਸਟੇਜ ਤੱਕ ਤੁਸੀਂ ਜਦੋਂ ਪਹੁੰਚ ਗਏ, ਤੇ ਹੁਣ ਸਰਕਾਰੀ ਵਕੀਲ ਨੇ ਜਦੋਂ ਵੱਟ ਕੱਢੇ, ਤੇ ਫਿਰ ਉਹਨੂੰ ਕੋਰਟ ਇਹੀ ਮੰਨੂਗਾ ਕਿ ਇਹ ਬੰਦਾ ਹੁਣ ਫਸ ਗਿਆ ਵਾ, ਇਹਨੇ ਆਪਣੇ ਵੱਲੋਂ ਕਰਕੇ ਆਇਆ ਸੀਗਾ। ਤੇ ਫਿਰ ਜਿਹੜਾ ਜੱਜ ਆ, ਜਦੋਂ ਤੁਸੀਂ ਇੱਕ ਵਾਰੀ ਝੂਠੇ ਪੈ ਗਏ, ਤੇ ਫਿਰ ਜੱਜ ਜਿਹੜਾ ਉਹ ਤੁਹਾਨੂੰ ਉਹ ਕਹੂਗਾ ਕਿ ਮੈਨੂੰ ਇਹ ਬੰਦਾ ਕ੍ਰੈਡੀਬਲ ਨਹੀਂ ਹੈ, ਇਹਦੇ ਬਿਆਨ ਗਲਤ ਹੋ ਗਿਆ, ਮੈਂ ਇਹਦਾ ਕੇਸ ਪਾਸ ਨਹੀਂ ਕਰ ਸਕਦਾ। ਜੀ ਜੀ। ਸੋ ਇਹ ਫਿਰ ਗਾਂ ਤੋਂ ਗਾਂ ਦੇਖੋ, ਜਿਹੜਾ ਸਰਕਾਰੀ ਵਕੀਲ ਆ ਉਹਨਾਂ ਨੇ ਤਾਂ ਇਹੀ ਟਰਾਈ ਕਰਨਾ ਵੀ ਇਹਨਾਂ ਦੀ ਗਲਤੀ ਜਿਹੜੀ ਉਹ ਲੱਭੇ ਤੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਨਾ ਦਿੱਤਾ ਜਾਵੇ। ਸੋ ਕ੍ਰਾਸ ਐਗਜ਼ਾਮੀਨੇਸ਼ਨ ਦਾ ਮਤਲਬ ਕਾਫੀ ਜਿਹੜੀ ਉਹ ਵੱਡੀ ਜਿਹੜੀ ਉਹ ਚੀਜ਼ ਹੁੰਦੀ ਆ। ਸੋ ਡਾਇਰੈਕਟ ਪਹਿਲੋਂ ਕਰਦੇ ਆ, ਫਿਰ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਉਹ ਹੁੰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਦੇ ਵਿੱਚ ਫਿਰ ਨੈਕਸਟ ਸਟੈਪ ਕੀ ਹੁੰਦਾ ਹੈ ਜੀ? ਸੋ ਹੁਣ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਕਈ ਵਾਰੀ ਸਾਡੇ ਕੋਲ ਛੋਟੀਆਂ ਮੋਟੀਆਂ ਚੀਜ਼ਾਂ ਤੇ ਆਪਾਂ ਆਬਜੈਕਸ਼ਨ ਕਰ ਸਕਦੇ ਹਾਂ। ਜਦੋਂ ਸਰਕਾਰੀ ਵਕੀਲ ਕਈ ਵਾਰੀ ਪੁੱਛਦਾ ਕਿ ਆਹ ਸਵਾਲ ਆਲਰੇਡੀ ਪੁੱਛ ਚੁੱਕੇ ਆ, ਕਿ ਕਈ ਵਾਰੀ ਸਰਕਾਰੀ ਵਕੀਲ ਹੁੰਦਾ ਉਹ ਵੀ ਪਿੱਛੇ ਪੈ ਜਾਂਦਾ, ਉਹੀ ਬਾਰ-ਬਾਰ ਘੁਮਾ ਫਿਰਾ ਕੇ। ਸੋ ਕਈ ਵਾਰੀ ਥੋੜ੍ਹੇ ਬਹੁਤੇ ਸਾਡੇ ਕੋਲ ਹਥਿਆਰ ਹੁੰਦੇ ਆ ਕਿ ਆਪਾਂ ਉਹਨੂੰ ਰੋਕ ਸਕਦੇ ਹਾਂ ਕਿ ਨਹੀਂ ਇਹ ਤੂੰ ਪੁੱਛ ਲਿਆ, ਇਹ ਕੰਪਾਊਂਡ ਆ, ਇਹ ਹੇਅਰਸੇ ਆ, ਇਹ ਇੱਦਾਂ। ਜਿੱਦਾਂ ਹੁਣ ਆਪਾਂ ਜੌਨੀ ਡੈਪ ਦੇ ਟਰਾਇਲ ਦੀ ਗੱਲ ਕਰੀਏ, ਕਿੱਦਾਂ ਉਹਦੀ ਵਕੀਲ ਜੇ ਇੰਟਰਨੈਟ 'ਤੇ ਤੁਸੀਂ ਦੇਖੋ, ਸੋ ਐਵੀਡੈਂਸ਼ਰੀ ਆਬਜੈਕਸ਼ਨਸ ਹੁੰਦੀਆਂ ਕਿ ਤੁਸੀਂ ਆਬਜੈਕਸ਼ਨਸ ਕਰਦੇ ਹੋ ਕਿ ਇਹ ਕੰਪਾਊਂਡ ਕੁਐਸਚਨ ਆ, ਇਹ ਆਰਗੂਮੈਂਟੇਟਿਵ ਆ, ਇਹ 2 ਸਵਾਲ ਇਹਨੇ ਇਕੱਠੇ ਹੀ ਪੁੱਛ ਲਏ, ਇਹ ਆਲਰੇਡੀ ਆਸਕਡ ਐਂਡ ਆਨਸਰਡ ਆ। ਕਈ ਵਾਰੀ ਸਰਕਾਰੀ ਵਕੀਲ ਉੱਦਾਂ ਹੀ ਝੂਠ ਹੀ ਬਣਾ ਕੇ ਆਪਣੇ ਵੱਲੋਂ ਕਿ ਤੂੰ ਇੱਦਾਂ ਕਿਹਾ ਸੀਗਾ, ਤੇ ਤੁਹਾਡੇ ਵਕੀਲ ਨੂੰ ਮਤਲਬ ਕਿ ਆਬਜੈਕਟ ਕਰਨਾ ਪੈਂਦਾ। ਕਈ ਵਾਰੀ ਕਾਫੀ ਵਾਰੀ ਮਤਲਬ ਇੱਦਾਂ ਕਰਦੇ ਕਿ ਇੱਦਾਂ ਲਿਖਿਆ ਸੀ, ਤਾਂ ਫਿਰ ਤੁਸੀਂ ਜੱਜ ਨੂੰ ਕਹਿੰਦੇ ਕਿ ਕਿੱਥੇ ਲਿਖਿਆ ਹੈ, ਆਪਣੇ ਵੱਲੋਂ ਬਣਾ ਕੇ ਬੋਲ ਰਿਹਾ, ਤੇ ਇਹਨੇ ਫਾਊਂਡੇਸ਼ਨ ਨਹੀਂ ਦਿੱਤੀ। ਸੋ ਤੁਸੀਂ ਵੀ ਉਹ ਜਿਹੜੀਆਂ ਆਬਜੈਕਸ਼ਨਸ ਉਹ ਕਰਦੇ ਆ। ਤੇ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਹੋ ਗਿਆ, ਮੰਨ ਲਓ ਕਿ ਹੁਣ ਕ੍ਰਾਸ ਐਗਜ਼ਾਮੀਨੇਸ਼ਨ ਐਗਜ਼ਾਮਪਲ ਦਿੰਦਾ, ਉਹ ਸਾਡਾ ਇੱਕ ਕੇਸ ਸੀਗਾ ਇੱਕ, ਤੇ ਉਹਦੇ ਵਿੱਚ ਉਹ ਸਰਕਾਰੀ ਵਕੀਲ ਨੇ ਉਹਨੂੰ ਪੁੱਛਿਆ ਕਿ ਤੂੰ ਬਈ ਇੱਥੇ ਕਿਉਂ ਆਇਆ ਨਾ, ਤੇ ਇੱਥੇ ਆ ਕੇ ਕੀ ਕੰਮ ਕਰਦਾ। ਉਹ ਕਹਿੰਦਾ ਮੈਂ ਟਰੱਕ ਚਲਾਉਂਦਾ, ਤੇ ਇੰਡੀਆ ਵੀ ਟਰੱਕ ਚਲਾ ਸਕਦਾ ਸੀਗਾ। ਉਹ ਕਹਿੰਦਾ ਮੈਂ ਉੱਥੇ ਵੀ ਟਰੱਕ ਚਲਾ ਸਕਦਾ ਸੀਗਾ, ਹਾਂਜੀ।
ਤੇ ਉਹ ਕਹਿੰਦਾ ਉੱਥੇ ਕਿਉਂ ਨਹੀਂ ਚਲਾਉਂਦਾ। ਉਹ ਕਹਿੰਦਾ, ਉਹ ਬੰਦੇ ਨੇ ਜਵਾਬ ਦਿੱਤਾ ਕਿ ਉੱਥੇ ਵੈਦਰ ਇੰਨਾ ਵਧੀਆ ਨਹੀਂ ਹੈਗਾ, ਸੜਕਾਂ ਖਰਾਬ ਆ। ਉਹਨੂੰ ਪਤਾ ਨਹੀਂ ਸੀਗਾ ਨਾ ਬੰਦੇ ਨੂੰ ਕਿ ਕੇਸ ਗੱਲ ਸਰਕਾਰੀ ਵਕੀਲ ਕੇਸ ਗੱਲੋਂ ਸਵਾਲ ਪੁੱਛ ਰਿਹਾ। ਸੋ ਬੰਦੇ ਨੇ ਬੇਸਿਕ ਜਿਹੇ ਜਿੱਦਾਂ ਜਵਾਬ ਦਿੱਤੇ, ਤੇ ਉਹਨੇ ਜਦੋਂ ਆਪਣਾ ਕੇਸ ਹਟਾਇਆ ਤਾਂ ਉਹਨੂੰ ਉਸ ਤੋਂ ਬਾਅਦ ਫਿਰ ਇੱਕ ਵਾਰੀ ਦੁਬਾਰਾ ਸਾਡੀ ਵਾਰੀ ਆ ਜਾਂਦੀ, ਉਹਨੂੰ ਕਹਿੰਦੇ ਰੀਡਾਇਰੈਕਟ। ਸੋ ਰੀਡਾਇਰੈਕਟ ਐਗਜ਼ਾਮੀਨੇਸ਼ਨ ਦਾ ਮਤਲਬ ਹੈਗਾ ਕਿ ਇੱਕ ਵਾਰੀ ਫਿਰ ਦੁਬਾਰਾ ਮੈਨੂੰ ਮੌਕਾ ਮਿਲ ਗਿਆ ਕਿ ਜਿਹੜਾ ਮੇਰੇ ਕਲਾਇੰਟ ਨੇ ਕੰਮ ਖਰਾਬ ਕੀਤਾ, ਕੀ ਮੈਂ ਉਹਨੂੰ ਸਹੀ ਕਰ ਸਕਦਾ ਕਿ ਨਹੀਂ ਕਰ ਸਕਦਾ। ਪਰ ਹੁਣ ਜਿਹੜਾ ਰੀਡਾਇਰੈਕਟ ਐਗਜ਼ਾਮੀਨੇਸ਼ਨ ਆ, ਮੈਨੂੰ ਕਦੀ ਮੌਕਾ ਨਹੀਂ ਮਿਲਿਆ ਆਪਣੇ ਕਲਾਇੰਟ ਨਾਲ ਬਹਿ ਕੇ ਗੱਲ ਕਰਨ ਦਾ। ਸੋ ਕਹਿਣ ਦਾ ਮਤਲਬ ਆ ਕਿ ਡਾਇਰੈਕਟ ਐਗਜ਼ਾਮੀਨੇਸ਼ਨ ਜਿਹੜਾ ਹੈਗਾ ਉਹ ਤਾਂ ਮੈਂ ਸਵਾਲ ਪੁੱਛ ਲਿਆ ਉੱਤੋਂ ਆਪਣੇ ਆਫਿਸ ਦੇ ਵਿੱਚ। ਹੁਣ ਕ੍ਰਾਸ ਐਗਜ਼ਾਮੀਨੇਸ਼ਨ ਕੀ ਹੋਣਾ ਉਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ। ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਕਲਾਇੰਟ ਨੇ ਪਰਫਾਰਮ ਕਿੱਦਾਂ ਦਾ ਕਰਨਾ ਮੈਨੂੰ ਉਹਦੇ ਬਾਰੇ ਕੁਛ ਨਹੀਂ ਪਤਾ। ਪਰ ਹੁਣ ਮੇਰੇ ਕੋਲ ਰੀਡਾਇਰੈਕਟ ਐਗਜ਼ਾਮੀਨੇਸ਼ਨ ਦਾ ਮੌਕਾ ਆ ਗਿਆ। ਸੋ ਪਹਿਲੀ ਚੀਜ਼ ਮੈਂ ਇਹ ਪੁੱਛੂੰਗਾ ਕਿ ਮੈਂ ਰੀਡਾਇਰੈਕਟ ਐਗਜ਼ਾਮੀਨੇਸ਼ਨ ਤਾਂ ਕਰਾਂ ਕਿ ਜੇ ਕੋਈ ਹੈਲਪ ਹੁੰਦੀ ਹੈ। ਹੁਣ ਮੈਂ ਇੱਦਾਂ ਕਿ ਮੈਂ ਸਵਾਲ ਪੁੱਛਣ ਲੱਗਾ ਉਹਨੂੰ ਰੈਡੀ ਨਹੀਂ, ਤੇ ਜਿਹੜਾ ਜਿੰਨੀ ਗੜਬੜ ਹੋਈ ਆ ਉਸ ਤੋਂ ਵੀ ਜ਼ਿਆਦਾ ਕੇਸ ਨੂੰ ਖਰਾਬ ਕਰ ਦੇਵੇ, ਇਹ ਵੀ ਹੋ ਸਕਦਾ। ਸੋ ਪਹਿਲਾਂ ਤਾਂ ਇਹ ਫੈਸਲਾ ਲੈਣਾ ਕਿ ਰੀਡਾਇਰੈਕਟ ਕਰਨ ਦਾ ਕੋਈ ਫਾਇਦਾ ਹੋਣਾ ਕਿ ਨਹੀਂ ਹੋਣਾ। ਠੀਕ ਹੈ। ਸੋ ਜਾਂ ਤਾਂ ਉਹ ਇੱਕ ਗੋਲਡ ਸਿਨੈਰੀਓ ਹੋ ਸਕਦਾ ਕਿ ਤੁਹਾਨੂੰ ਸੋਨਾ ਲੱਭ ਜਾਵੇ, ਜਾਂ ਉਹ ਇੱਕ ਨਾਈਟਮੇਅਰ ਹੋ ਸਕਦਾ ਕਿ ਬੰਦੇ ਨੇ ਹੋਰ ਜ਼ਿਆਦਾ ਗੜਬੜ ਉਹ ਕਰਤੀ। ਕਿਉਂਕਿ ਹੋਰ ਦਲਦਲ ਚ ਧਸ ਜੇ। ਇਸ ਮੌਕੇ ਤੇ ਹੁਣ ਕਲਾਇੰਟ ਕਈ ਵਾਰੀ ਕਨਫਿਊਜ਼ ਬੈਠਾ ਹੋਇਆ ਪੂਰਾ, ਕਿਉਂਕਿ ਉਹਨੂੰ ਨਹੀਂ ਪਤਾ ਕਿ ਕੀ ਹੋ ਰਿਹਾ, ਉਹਨੂੰ ਨਹੀਂ ਪਤਾ ਕਿਉਂ ਸਵਾਲ ਪੁੱਛ ਰਹੇ ਆ। ਉਹ ਯੈਸ ਨੋ ਕਰਨ ਲੱਗਿਆ ਹੋਇਆ। 2-3-4 ਘੰਟੇ ਨਿਕਲ ਚੁੱਕੇ ਆਲਰੇਡੀ। ਜੱਜ ਵੀ ਥੱਕਿਆ ਹੋਇਆ। ਜੱਜ ਨੇ ਆਲਰੇਡੀ ਅੱਧਾ ਕੁ ਮੂਡ ਆਪਣਾ ਬਣਾਇਆ ਹੋਇਆ ਕੇਸ ਪਾਸ ਕਰਨਾ ਨਹੀਂ ਕਰਨਾ। ਸੋ ਰੀਡਾਇਰੈਕਟ ਦੇ ਵਿੱਚ ਜਿਹੜਾ ਮੇਰਾ ਮਕਸਦ ਉਹ ਇਹ ਹੈਗਾ ਕਿ ਜਿਹੜੀਆਂ ਚੀਜ਼ਾਂ ਗਲਤ ਕਹੀਆਂ ਗਈਆਂ ਕਿ ਉਹਨੂੰ ਮੈਂ ਕਲੈਰੀਫਾਈ ਕਰ ਸਕਦਾ ਕਿ ਨਹੀਂ ਕਰ ਸਕਦਾ। ਫੋਰ ਐਗਜ਼ਾਮਪਲ, ਤੂੰ ਆਪਣੇ ਬਿਆਨ 'ਚ ਇਹ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਹਨੇ ਕਾਲ ਕੀਤੀ ਸੀਗੀ, ਪਰ ਤੂੰ ਆਪਣੀ ਸਟੇਟਮੈਂਟ 'ਚ ਆਹ ਲਿਖਿਆ ਕਿ ਮੇਰੇ ਫਾਦਰ ਨੇ ਕੀਤੀ ਸੀ। ਏਦਾਂ ਤੂੰ ਕਿਉਂ ਲਿਖਿਆ? ਫਿਰ ਉਹ ਬੰਦਾ ਆਪਣੀ ਸਮਝ ਨਾਲ, ਹੁਣ ਮੈਨੂੰ ਪਤਾ ਨਹੀਂ ਕਿ ਉਹਨੇ ਕੀ ਕਹਿਣਾ ਹੈਗਾ। ਹੁਣ ਉਹਦੀ ਆਪਣੀ ਸਮਝ ਉੱਥੇ ਹੈਗੀ ਕਿ ਕਿਉਂ ਉਹਨੇ ਏਦਾਂ ਕਿਹਾ ਸੀ, ਕਿ ਉਹਦੇ ਸੱਟ ਲੱਗੀ ਸੀਗੀ, ਉਹਨੂੰ ਪਤਾ ਨਹੀਂ ਸੀਗਾ, ਉਹਨੂੰ ਵੇਗ ਮੈਮਰੀ ਆ ਕਿ ਉਹ ਸਾਰਾ ਦੱਸ ਸਕਦਾ ਆਪਣਾ ਕਿ ਹੁਣ ਇੰਨਾ ਚਿਰ ਹੋ ਗਿਆ, ਮੈਂ 2014 'ਚ ਛੱਡ ਕੇ ਆਪਣਾ ਦੇਸ਼ ਆਇਆ ਸੀਗਾ। ਉਦੋਂ ਜਦੋਂ ਮੈਨੂੰ ਕੁੱਟ ਪਈ ਸੀਗੀ, ਉਦੋਂ ਆਹ ਸਾਰੀਆਂ ਚੀਜ਼ਾਂ ਬੜਾ ਮੇਰੇ ਲਈ ਟਰੋਮੈਟਿਕ ਇਵੈਂਟ ਸੀਗਾ। ਮੈਨੂੰ ਪਤਾ ਨਹੀਂ ਸੀਗਾ ਮੈਂ ਬਚਣਾ, ਮੈਂ ਸ਼ੌਕ 'ਚ ਸੀਗਾ, ਮੇਰੇ ਸੱਟ ਲੱਗੀ ਸੀਗੀ, ਤੇ ਦੋਨਾਂ 'ਚੋਂ ਕਿਸੇ ਨੇ, ਪੇਰੈਂਟਸ ਨੇ ਕੀਤਾ। ਮੈਂ ਤੁਹਾਨੂੰ ਐਗਜ਼ੈਕਟਲੀ ਨਹੀਂ ਦੱਸ ਸਕਦਾ ਕਿ ਕਿਹਨੇ ਕਾਲ ਕੀਤੀ ਸੀਗੀ। ਫਿਰ ਇੱਥੇ ਕਿਉਂ ਜੇਲ੍ਹ ਤੇ ਆਉਣ ਦੇ ਟਾਈਮ ਤੇ ਕਿਉਂ ਦੱਸਿਆ? ਸ਼ਾਇਦ ਉਦੋਂ ਮੈਨੂੰ ਯਾਦ ਸੀਗਾ ਮੈਨੂੰ, ਪਰ ਹੁਣ ਵੇਗ ਮੈਮਰੀ ਆ, ਮੈਂ ਤੁਹਾਨੂੰ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕਿਹਨੇ ਕੀਤਾ। ਸੋ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਰੀਹੈਬਿਲਿਟੇਟ ਕਰਤਾ। ਸੋ ਪਹਿਲਾਂ ਜੱਜ ਨੂੰ ਲੱਗਿਆ ਕਿ ਝੂਠ ਬੋਲਦਾ, ਫਿਰ ਜੱਜ ਨੂੰ ਲੱਗੂਗਾ ਕਿ ਸ਼ਾਇਦ ਇਹ ਝੂਠ ਨਹੀਂ ਬੋਲ ਰਿਹਾ, ਇਹਨੂੰ ਬੰਦੇ ਨੂੰ ਯਾਦ ਨਹੀਂ ਹੈ। ਟਰੱਕ ਵਾਲੀ ਗੱਲ ਆ ਗਈ ਹੁਣ ਉਹਦੀ ਕਿ ਅੱਛਾ ਤੂੰ ਟਰੱਕ ਚਲਾਉਣਾ, ਸਰਕਾਰੀ ਵਕੀਲ ਨੇ ਤੈਨੂੰ ਪੁੱਛਿਆ ਕਿ ਇੰਡੀਆ ਤੋਂ ਟਰੱਕ ਕਿਉਂ ਨਹੀਂ ਚਲਾਉਣਾ ਸੀਗਾ, ਤੈਨੂੰ 84 ਬਾਰੇ ਪਤਾ। ਉਹ ਪਤਾ ਕੀ ਹੋਇਆ ਸੀਗਾ 84 ਦੇ ਵਿੱਚ? 84 ਦੇ ਵਿੱਚ ਦੰਗੇ ਹੋਏ ਸੀਗੇ। 84 ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਕਿੱਥੇ ਮਰੇ ਸੀਗੇ? ਦਿੱਲੀ ਤੇ ਪੰਜਾਬ ਦੇ ਵਿੱਚ। ਸੋ ਪੰਜਾਬ ਦੇ ਬਾਹਰ ਵੀ ਲੋਕ ਮਰੇ ਸੀਗੇ। ਆਹੋ, ਕਿ ਦਿੱਲੀ ਤੇ ਪੰਜਾਬ ਤੋਂ ਬਾਹਰ ਹੋਰ ਬਾਕੀ ਸਟੇਟਸ ਦੇ ਵਿੱਚ ਵੀ ਲੋਕ ਮਰੇ ਸੀਗੇ। ਠੀਕ ਆ, ਮਰੇ ਸੀਗੇ। ਉਹ ਲੋਕੀ ਕਿਹੜੇ ਪੇਸ਼ੇ ਦੇ ਸੀਗੇ? ਕੀ ਕੰਮ ਕਰਦੇ ਸੀਗੇ? ਟਰੱਕ ਡਰਾਈਵਰ ਸੀਗੇ। ਕਿੱਦਾਂ ਮਰੇ ਸੀਗੇ? ਉਹਨਾਂ ਨੂੰ ਟਰੱਕ ਤੋਂ ਬਾਹਰ ਕੱਢ ਕੇ ਟਾਇਰ ਪਾ ਕੇ ਸਾੜਿਆ ਸੀਗਾ। ਤਾਂ ਟਰੱਕ ਡਰਾਈਵਰ ਲਈ ਤੈਨੂੰ ਕੀ ਲੱਗਦਾ ਕਿ ਇੰਡੀਆ ਜਿਹੜਾ ਬੰਦਾ ਫਲਾਣੇ ਵਿਚਾਰ ਨੂੰ ਪ੍ਰਮੋਟ ਕਰਦਾ, ਉਹ ਜਾ ਕੇ ਇੰਡੀਆ ਟਰੱਕ ਚਲਾ ਸਕਦਾ? ਨਹੀਂ ਚਲਾ ਸਕਦਾ। ਚਲਾ ਸਕਦਾ, ਪਰ ਜੇ ਦੰਗੇ ਹੋਣ ਤਾਂ ਉਹਨਾਂ ਨੂੰ ਐਕਸਟਰਾ ਰਿਸਕ ਹੈਗਾ। ਆਹੋ, ਐਕਸਟਰਾ ਰਿਸਕ ਹੈਗਾ। ਤੇਰੇ ਕੋਲ ਕੋਈ ਐਗਜ਼ਾਮਪਲ ਹੈਗੀ? ਆਹ ਐਗਜ਼ਾਮਪਲ ਹੈਗੀ ਕਿ ਆਹ ਵਾਲੇ ਬੰਦਿਆਂ ਨੂੰ ਇੰਨੀ ਤਰੀਕ ਨੂੰ ਆਹ ਜਿਹੜੇ ਕਿੱਤੇ ਵਾਲੇ ਲੋਕ ਸੀਗੇ ਇਹਨਾਂ ਨੂੰ ਮਾਰਿਆ ਗਿਆ। ਤੇ ਸਰਕਾਰੀ ਵਕੀਲ ਨੇ ਫਿਰ ਇਹ ਪੁੱਛਿਆ ਕਿ ਇੱਥੇ ਆ ਕੇ ਤੁਸੀਂ ਹੋਰ ਕਿਹੜੇ ਕੰਮ ਕੀਤੇ? ਸਟੋਰ ਤੇ ਕੰਮ ਕੀਤਾ, ਕੰਸਟਰਕਸ਼ਨ ਕੀਤੀ, ਤੇ ਤੂੰ ਇੰਡੀਆ ਜਾ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ? ਤਾਂ ਉਹ ਕਹੂਗਾ ਫਿਰ ਰੀਡਾਇਰੈਕਟ ਦੇ ਵਿੱਚ ਹੀ ਆਪਾਂ ਨੂੰ ਪੁੱਛਣਾ ਕਿ ਤੇਰੀ ਐਜੂਕੇਸ਼ਨ ਲੈਵਲ ਕੀ ਹੈਗਾ? ਮੈਂ 12ਵੀਂ ਪੜ੍ਹਿਆ। ਤੂੰ ਹੁਣ 12ਵੀਂ ਪੜ੍ਹੇ ਨਾ, ਇੰਡੀਆ ਦੇ ਵਿੱਚ ਜਾ ਕੇ ਇੰਜੀਨੀਅਰਿੰਗ ਦਾ ਕੰਮ ਕਰ ਸਕਦਾ? ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਉੱਥੇ ਬੜਾ ਜ਼ਿਆਦਾ ਕੰਪੀਟੀਸ਼ਨ ਆ। ਤੂੰ ਕਿਹੜੇ ਕੰਮ ਕਰ ਸਕਦਾ? ਮੈਂ ਉੱਥੇ ਮਿਸਤਰੀ ਲਾ ਸਕਦਾ, ਜਾਂ ਮੈਂ ਉੱਥੇ ਖੇਤੀਬਾੜੀ ਕਰ ਸਕਦਾ। ਤੂੰ ਥੱਲੇ ਜਾ ਕੇ ਕਿਸੇ ਹੋਰ ਸਟੇਟ 'ਚ ਖੇਤ ਲੈ ਸਕਦਾ? ਨਹੀਂ, ਆਪਾਂ ਉੱਥੇ ਖੇਤ ਵੇਚੀਦੇ ਨਹੀਂ ਹੁੰਦੇ, ਸਾਡੇ ਕੋਲ ਇੰਨਾ ਪੈਸਾ ਨਹੀਂ ਆ। ਤੂੰ ਟਰੱਕ ਕਿਉਂ ਨਹੀਂ ਚਲਾ ਸਕਦਾ? ਟਰੱਕ ਚਲਾਉਣ 'ਚ ਆਹ ਪ੍ਰੋਬਲਮ ਆ। ਸੋ ਜਿਹੜੇ ਸਰਕਾਰੀ ਵਕੀਲ ਨੇ ਜਿੰਨੀਆਂ ਵੀ ਚੀਜ਼ਾਂ ਪੁੱਛੀਆਂ ਸੀਗੀਆਂ, ਉਹਨੂੰ ਸਾਰਾ ਤੁਸੀਂ ਕਾਊਂਟਰ ਕਰਨਾ ਕਰ ਸਕਦੇ ਹੋ। ਸੋ ਫਿਰ ਉੱਥੇ ਗੱਲ ਆ ਗਈ ਕਿ ਕਿਹੜਾ ਵਕੀਲ ਫਾਈਟ ਕਰਦਾ, ਕਿਹੜਾ ਵਕੀਲ ਫਾਈਟ ਨਹੀਂ ਕਰਦਾ, ਕਿਹੜੇ ਬੰਦੇ ਦੀ ਟਿਊਨਿੰਗ ਹੈਗੀ ਕਲਾਇੰਟ ਨਾਲ। ਸੋ ਇਦਾਂ ਕਿ ਜਿਹੜਾ ਇੱਕ ਕਲਾਇੰਟ ਤੇ ਵਕੀਲ ਦੇ ਵਿੱਚ ਇੱਕ ਸੱਜਣ ਮਿੱਤਰ ਵਾਲਾ ਹੀ ਰਿਲੇਸ਼ਨ ਹੁੰਦਾ ਵਾ। ਤੇ ਆਂਦੇ ਬੜੇ ਜ਼ਿਆਦਾ ਹੈਗੇ ਕਿ ਵਕੀਲ ਤੇ ਰੋਹ ਪਾ ਲਿਆ, ਆਹ ਕਰ ਲਿਆ, ਉਹ ਕਰ ਲਿਆ। ਇਦਾਂ ਦਾ ਕੋਈ ਨਹੀਂ। ਤੁਹਾਡੇ ਕੋਲ ਆਪਸ਼ਨਾਂ 4-5 ਹੀ ਹੈਗੀਆਂ। 4-5 ਹੀ ਸ਼ਹਿਰ ਦੇ ਵਿੱਚ ਵਕੀਲ ਆ, ਤੇ ਇੱਕ ਨਾ ਵਿਗਾੜੋਗੇ ਤਾਂ ਉਹਨੇ ਕਹਿਣਾ ਚੱਲ ਵੀ ਦੂਜੇ ਦੇ ਜਾ, ਮੇਰੇ ਕੋਲ ਐਂਡ 'ਚ ਤਾਂ ਉਹਨੇ ਤੁਹਾਡਾ ਸਾਥ ਦੇਣਾ। ਜਦੋਂ ਹੁਣ ਰੀਡਾਇਰੈਕਟ ਤੇ ਆ ਗਏ, ਤੁਹਾਨੂੰ ਤਾਂ ਪਤਾ ਨਹੀਂ। ਸੋ ਇਹ ਹੈ ਕਿ ਜਿਹੜਾ ਵਕੀਲ ਤੇ ਕਲਾਇੰਟ ਵਾਲਾ ਰਿਲੇਸ਼ਨ ਆ, ਇਹ ਵੀ ਜਿਹੜਾ ਇੱਕ ਡਾਕਟਰ ਤੇ ਕਲਾਇੰਟ ਵਾਲਾ ਜਿਹੜਾ ਰਿਲੇਸ਼ਨਸ਼ਿਪ ਹੁੰਦਾ, ਇਹ ਵੀ ਸੇਮ ਰਿਲੇਸ਼ਨਸ਼ਿਪ ਹੈਗਾ। ਤੇ ਇਹ ਰਿਲੇਸ਼ਨ ਜਿਹੜੀ ਬੰਦੇ ਦੀ ਟਿਊਨਿੰਗ ਕਿੱਦਾਂ ਹੈਗੀ, ਮੌਕੇ ਤੇ ਜਦੋਂ ਬਿਲਕੁਲ ਗੰਭੀਰ ਉਹਦੇ ਵਿੱਚ ਸਿਚੁਏਸ਼ਨ 'ਚ ਤੁਸੀਂ ਫਸੇ
ਜਦੋਂ ਨਾ ਤੁਹਾਡੀ ਵਕੀਲ ਦੇ ਨਾਲ ਗੱਲ ਆ, ਨਾ ਵਕੀਲ ਨੂੰ ਪਤਾ ਤੁਸੀਂ ਕੀ ਕਹਿਣਾ, ਤੇ ਸਰਕਾਰੀ ਵਕੀਲ ਨੇ ਤੁਹਾਡੇ ਕੋਲ ਆਲਰੇਡੀ ਸਵਾਲ ਪੁੱਛ ਕੇ ਜੱਜ ਉਹਦੇ ਵੱਲ ਦਾ ਹੋਇਆ, ਤੇ ਉਹਨੂੰ ਵਾਪਸ ਤੁਸੀਂ ਪਟੜੀ ਤੇ ਲੈ ਕੇ ਆ ਸਕਦੇ ਆ ਕਿ ਨਹੀਂ ਆ ਸਕਦੇ ਆ। ਉੱਥੇ ਜਿਹੜੀ ਤੁਹਾਡੀ ਹਾਰ ਜਿੱਤ ਜਿਹੜੀ ਉਹ ਡਿਪੈਂਡ ਕਰਦੀ ਆ। ਕਈ ਵਾਰੀ ਉਸ ਮੌਕੇ ਤੇ ਪਤਾ ਲੱਗ ਜਾਂਦਾ ਵਕੀਲ ਨੂੰ ਕਿ ਹੁਣ ਇਹ ਬੰਦੇ ਨੇ ਬਹੁਤ ਗਲਤ ਬੋਲ ਚੁੱਕੇ ਆ, ਇਹ ਆਪਾਂ ਕੇਸ ਹਾਰ ਜਾਣਾ। ਸੋ ਫਿਰ ਉਹਦੇ ਵਿੱਚ ਇਹ ਹੈ ਕਿ ਹੁਣ ਆਪਾਂ ਕੋਲ ਅਪੀਲ ਦਾ ਜਿਹੜਾ ਅੱਗੇ ਟਾਈਮ ਆ, ਅਪੀਲ ਦੇ ਵਿੱਚ ਉਹੀ ਮੁੱਦੇ ਜਾ ਸਕਦੇ ਆ ਜਿਹੜੇ ਵਕੀਲ ਰੇਜ਼ ਕਰੇ, ਉਹਦੇ ਵਿੱਚ ਉਹ ਮੁੱਦੇ ਨਹੀਂ ਜਾ ਸਕਦੇ ਜਿਹੜਾ ਵਕੀਲ ਰੇਜ਼ ਨਾ ਕਰੇ। ਸੋ ਅਪੀਲ ਦੇ ਵਿੱਚ ਕੋਈ ਜਾਦੂ ਨਹੀਂ ਹੁੰਦਾ। ਸੋ ਦਾ ਮੌਕਾ ਹੁੰਦਾ ਕਿ ਵਕੀਲ ਨੂੰ ਪਤਾ ਕਿ ਮੈਂ ਹਾਰ ਜਾਣਾ, ਪਰ ਜਿਹੜਾ ਰੀਡਾਇਰੈਕਟ ਐਗਜ਼ਾਮੀਨੇਸ਼ਨ ਆ ਉਹਦੇ ਵਿੱਚ ਆਪਾਂ ਫਾਊਂਡੇਸ਼ਨ ਲੇ ਕਰਨੀ ਅਪੀਲ ਵਾਸਤੇ ਕਿ ਅਪੀਲ ਦੇ ਵਿੱਚ ਹੁਣ ਆਪਾਂ ਇੱਥੇ ਆਪਾਂ ਹਾਰ ਜਾਣਾ, ਪਰ ਮੇਰੇ ਕੋਲ ਆਹੀ 5 ਮਿੰਟ ਆ, 5 ਮਿੰਟ ਦੇ ਵਿੱਚ ਕਿੱਦਾਂ ਮੈਂ ਫਾਊਂਡੇਸ਼ਨ ਲੇ ਕਰਨੀ ਆ ਕਿ ਮੈਂ ਅਪੀਲ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਜਾ ਕੇ ਦੁਬਾਰਾ ਉਹ ਕੇਸ ਨੂੰ ਰੀਓਪਨ ਕਰਕੇ ਥੱਲੇ ਰਿਮਾਂਡ ਕਰ ਸਕਾਂ। ਸੋ ਕਈ ਵਾਰੀ ਏਦਾਂ ਕਿ ਉੱਥੇ ਤੁਸੀਂ ਥੋੜਾ ਜਿਹਾ ਖਜ਼ਾਨਾ ਦੱਬ ਦਿੰਦੇ ਹੋ ਕਿ ਚੱਲ ਇਹ ਬਾਅਦ ਚ ਜਾ ਕੇ ਮੇਰੇ ਕੰਮ ਅਪੀਲ ਦੇ ਵਿੱਚ। ਸੋ ਇਦਾਂ ਦੀਆਂ ਕਾਫੀ ਜਿਹੜੀਆਂ ਲੀਗਲ ਸਟ੍ਰੈਟਜੀਜ਼ ਤੁਸੀਂ ਜਿਹੜੀਆਂ ਯੂਜ਼ ਕਰ ਸਕਦੇ ਆ। ਕਈ ਵਾਰੀ ਤੁਹਾਨੂੰ ਇਹ ਵੀ ਪਤਾ ਕਿ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਸੋਚਣੀ ਇਦਾਂ ਦੀ ਹੈ, ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਵੀ ਜਾ ਕੇ ਕੇਸ ਮੇਰਾ ਹਾਰਨਾ। ਫਿਰ ਤੁਹਾਡਾ ਆ ਗਿਆ ਕਿ ਸਰਕਿਟ ਕੋਰਟ 9th ਸਰਕਿਟ ਆ ਕਹਿੰਦਾ, ਨਿਊਯਾਰਕ ਵਾਲਾ ਸਰਕਿਟ ਆ ਕਹਿੰਦਾ, ਸਰਕਿਟ ਦੇ ਲਾਅ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਤੇ ਫਿਰ ਉਹਦੇ ਹਿਸਾਬ ਨਾਲ ਤੁਸੀਂ ਜਿਹੜੇ ਆਪਣੇ ਐਵੀਡੈਂਸ ਆ ਉੱਥੇ ਥੱਲੇ ਜਿਹੜਾ ਹੈਗਾ ਕੋਰਟ ਦੇ ਵਿੱਚ ਜਿਹੜਾ ਪਲਾਂਟ ਕਰਦੇ ਹੋ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਸਾਨੂੰ ਵਕੀਲਾਂ ਦੀ ਰੇਂਜ ਆ ਉਹ ਬਿਲਕੁਲ ਇੱਕ ਸਿੱਧੇ ਹੀ ਕਹਾਣੀ ਘੂਣੀ ਜੀ ਪੁੱਛੀ, 2-4 ਸਵਾਲ ਪੁੱਛੇ, ਠੀਕ ਆ, ਪਾਸ ਹੁੰਦਾ ਹੋਵੇ, ਨਹੀਂ ਪਾਸ ਹੁੰਦਾ ਨਾ ਹੋਵੇ, ਉੱਥੇ ਤੱਕ ਆ ਗਈ। ਇੱਕ ਹੈਗਾ ਕਿ ਜਿਹੜੀ ਗੇਮ ਹੈ ਇਹਦੇ ਬਹੁਤ ਜ਼ਿਆਦਾ ਲੈਵਲ, ਹਰੇਕ ਚੀਜ਼ ਦੇ ਇੱਕ ਲੈਵਲ ਹੁੰਦੇ ਆ। ਸੋ ਇਹ ਲੈਵਲ ਕਿੰਨੀ ਮਰਜ਼ੀ ਉੱਪਰ ਤੱਕ ਜਾ ਸਕਦੇ ਆ। ਹੁਣ ਇਹਨੂੰ ਕਿੱਥੇ ਤੱਕ ਤੁਸੀਂ ਖਿੱਚ ਕੇ ਲਿਜਾ ਸਕਦੇ ਹੋ, ਇਹ ਵਕੀਲ ਦੇ ਹੱਥ ਵੀ ਆ, ਪਰ ਉਸ ਤੋਂ ਜ਼ਿਆਦਾ ਇਹ ਜਿਹੜਾ ਬੰਦਾ ਆਪ ਹੌਟ ਚੇਅਰ ਤੇ ਬੈਠਾ ਉਹਦੇ ਹੱਥ ਬਹੁਤ ਕੁਛ ਆ। ਉਹ ਕਿੰਨਾ ਕੁ ਤਿਆਰ ਆ, ਉਹ ਕਿੰਨਾ ਕੁ ਉਹਨੂੰ ਨੌਲੇਜ ਆ। ਸੋ ਨੌਲੇਜ ਦੇ ਹਿਸਾਬ ਨਾਲ ਫਿਰ ਤੁਹਾਡਾ ਉੱਥੇ ਡਿਪੈਂਡ ਕਰਦਾ ਕਿ ਸੋ ਇਨਫੋਰਮੇਸ਼ਨ ਬੇਸਿਕਲੀ ਮੁੱਕਦੀ ਗੱਲ ਬਾਟਮ ਲਾਈਨ ਇਹ ਆ ਵੀ ਜਿੰਨੇ ਕੇਸ ਕੀਤਾ ਆ ਉਹਨੂੰ ਆਪਣੇ ਕੇਸ ਦੀ ਜਿਹੜੀ ਸਾਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ, ਕੱਲਾ ਵਕੀਲ ਨਹੀਂ। ਕਿਉਂਕਿ ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ, ਕ੍ਰਾਸ ਐਗਜ਼ਾਮੀਨੇਸ਼ਨ, ਰੀਡਾਇਰੈਕਟ ਦੇ ਵਿੱਚ ਹੌਟ ਚੇਅਰ ਦੇ ਉੱਤੇ ਉਹ ਆਪ ਇੰਡੀਵਿਜੂਅਲ ਹੈਗਾ ਆ, ਤੇ ਉਹਨੂੰ ਜਿੰਨਾ ਆਪਣੇ ਕੇਸ ਦੇ ਬਾਰੇ ਜ਼ਿਆਦਾ ਪਤਾ ਹੋਊਗਾ, ਜਿੰਨੀ ਉਹਦੀ ਤਿਆਰੀ ਹੋਊਗੀ, ਓਨਾ ਉਹਦੇ ਲਈ ਬਾਅਦ 'ਚ ਫਾਇਦੇਮੰਦ ਆ। ਇਹ ਬਹਾਨਾ ਉੱਥੇ ਨਹੀਂ ਚੱਲਣਾ ਜੀ ਮੈਂ ਕੰਮ ਕਰਦਾ ਸੀਗਾ ਜੀ, ਮੇਰੇ ਕੋਲ ਵਕਤ ਨਹੀਂ ਲੱਗਾ ਪੜ੍ਹਨ ਦਾ, ਮੈਨੂੰ ਮੌਕਾ ਨਹੀਂ ਲੱਗਾ ਤਿਆਰੀ ਕਰਨ ਦਾ। ਤੁਹਾਡੀ ਸਾਰੀ ਜਿਹੜਾ ਭਵਿੱਖ ਆ ਅਮਰੀਕਾ 'ਚ ਰਹਿਣ ਦਾ, ਉਹ ਜਿਹੜੇ ਕੁਛ ਘੰਟਿਆਂ ਦੇ ਵਿੱਚ ਜਿਹੜਾ ਉਹ ਡਿਸਾਈਡ ਹੋਣਾ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਉਸ ਨੂੰ ਆਪਣੇ ਕੇਸ ਨੂੰ ਚੰਗੀ ਤਰ੍ਹਾਂ ਖੁਦ ਤਿਆਰ ਕਰੋ। ਇਹ ਨਾ ਜਿਹੜਾ ਲੋਕਾਂ ਦੀਆਂ ਗੱਲਾਂ, ਯਾਰ ਮੇਰੇ ਨੂੰ ਤਾਂ ਇੱਦਾਂ ਨਹੀਂ, ਮੇਰੇ ਨੂੰ ਬਹੁਤ ਘੱਟ ਪੁੱਛਿਆ, ਮੈਨੂੰ ਕਿਸੇ ਨੇ ਵੀ ਨਹੀਂ ਪੁੱਛਿਆ, ਮੇਰਾ ਤਾਂ ਹੋ ਗਿਆ, ਉਹ ਨਿਕਲ ਜਾਣਾ, ਚੱਲ ਕੋਈ ਨਹੀਂ, ਚੱਲ ਕੋਈ ਨਹੀਂ। ਚਲੋ ਉਹ ਗੱਲਾਂ ਸੁਣਨੀਆਂ ਕਰਨੀਆਂ ਠੀਕ ਆ ਵੀ ਚੱਲ ਕੋਈ ਨਹੀਂ, ਹੋ ਜਾਊਗਾ, ਹੌਸਲਾ ਦੇਣਾ ਠੀਕ ਆ, ਪਰ ਉਹਦੇ ਵਿੱਚ ਤੁਹਾਨੂੰ ਆਪਣੀ ਮਿਹਨਤ ਜਿਹੜੀ ਉਹ ਨਾਲ ਦੇ ਨਾਲ ਕਰਨੀ ਪੈਂਦੀ ਆ। ਕੀ ਅਜਿਹੇ ਮੌਕੇ ਦੇ ਉੱਤੇ ਜਿਹੜਾ ਅਕਸਰ ਮੂਵੀਜ਼ ਦੇ ਵਿੱਚ ਆਪਾਂ ਜਾਂ ਹੋਰ ਥਾਵਾਂ ਦੇ ਉੱਤੇ ਜੇ ਕਿਤੇ ਸੁਣਦੇ ਜਾਂ ਦੇਖਦੇ ਹਾਂ ਵੀ ਵਕੀਲ ਸਾਈਡ ਬਾਰ ਕਰਦੇ ਆ, ਰੀਸੈਸ ਜਿਹੜਾ ਆ ਜੱਜ ਜਿਹੜਾ ਉਹ ਲੈਂਦਾ ਆ, ਕੀ ਕੋਈ ਲੰਬਾ ਇੱਦਾਂ ਟਰਾਇਲ, ਇੱਦਾਂ ਇਹ ਚੀਜ਼ ਚੱਲ ਰਹੀ ਹੋਵੇ ਐਗਜ਼ਾਮੀਨੇਸ਼ਨ, ਕੀ ਉਹਦੇ ਵਿੱਚ ਉਹ ਆਪਸ਼ਨਸ ਵੀ ਹੁੰਦੀਆਂ ਜਾਂ ਜੱਜ ਨੇ ਤਕਰੀਬਨ ਇੱਕ ਜਿਹੜਾ ਕੇਸ ਸ਼ੁਰੂ ਕੀਤਾ ਉਹ ਲਗਾਤਾਰ ਇੰਨੇ ਘੰਟੇ ਚਲਾ ਕੇ ਉਹਨੇ ਉਹਦਾ ਫੈਸਲਾ ਦੇ ਹੀ ਦੇਣਾ ਹੁੰਦਾ? ਨਹੀਂ ਬ੍ਰੇਕ ਉਹ ਜੱਜ ਆਪ ਵੀ ਲੈਂਦੇ ਆ, ਸਰਕਾਰੀ ਵਕੀਲ ਵੀ ਕਰ ਸਕਦਾ, ਤੇ ਜਿਹੜਾ ਕਲਾਇੰਟ ਆ, ਰਿਸਪੋਂਡੈਂਟ ਆ, ਉਹ ਵੀ ਬ੍ਰੇਕ ਲੈ ਸਕਦਾ ਕਿ ਮੈਂ ਪਾਣੀ ਦੀ ਬ੍ਰੇਕ, ਵਾਟਰ ਬ੍ਰੇਕ ਲੈਣੀ, ਮੈਂ ਰੈਸਟਰੂਮ ਬ੍ਰੇਕ ਲੈਣੀ ਆ। ਤੁਸੀਂ ਬ੍ਰੇਕਸ ਲੈ ਸਕਦੇ ਆ, ਉਹ ਪਰ ਬ੍ਰੇਕ ਏਦਾਂ ਨਹੀਂ ਤੁਸੀਂ ਲੈ ਸਕਦੇ ਕਿ ਹੁਣ ਸਰਕਾਰੀ ਵਕੀਲ ਨੇ ਤੁਹਾਨੂੰ ਸਵਾਲ ਪੁੱਛਿਆ ਤੇ ਤੁਹਾਨੂੰ ਬ੍ਰੇਕ ਲੈ ਲਈਏ। ਨੈਚੁਰਲ ਮਤਲਬ ਬ੍ਰੇਕ ਜਿਹੜੀ ਉਹ ਲੈ ਸਕਦੇ ਆ। ਤੇ ਜਿਨ੍ਹਾਂ ਨੇ ਹੁਣ ਜਿੱਦਾਂ ਜੌਨੀ ਡੈਪ ਦਾ ਜੇ ਟਰਾਇਲ ਦੇਖਿਆ, ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਜੂਰੀ ਜਾਂਦੀ ਆ ਜਾਂ ਵਕੀਲ ਨੂੰ ਵੀ ਉਹ ਇੰਸਟਰਕਸ਼ਨ ਦਿੰਦੇ ਆ ਕਿ ਹੁਣ ਇਹ ਯਾਦ ਰੱਖਿਓ ਕਿ ਕੋਰਟ ਅਜੇ ਵੀ ਜਿਹੜਾ ਜੂਰਿਸਡਿਕਸ਼ਨ ਉਹ ਲੱਗਾ, ਤੁਸੀਂ ਅਜੇ ਵੀ ਟਰਾਇਲ 'ਚ ਆ। ਤੇ ਜਾ ਕੇ ਉਹਨਾਂ ਨੇ ਵਕੀਲ ਨੂੰ ਵੀ ਕਹਿਣਾ ਕਿ ਤੂੰ ਜਾ ਕੇ ਉਹਨਾਂ ਗੱਲ ਨਹੀਂ ਕਰ ਸਕਦਾ ਆਪਣੇ ਕਲਾਇੰਟ ਦੇ ਨਾਲ ਕਿ ਜਾ ਕੇ ਤੁਹਾਨੂੰ ਕੋਚ ਕਰ ਦੇਵੇਂ। ਤੇ ਜੂਰੀ ਨੂੰ ਵੀ ਉਹਨੇ ਕਿਹਾ ਕਿ ਤੁਸੀਂ ਜਾ ਕੇ ਟੀਵੀ ਵਗੈਰਾ ਨਹੀਂ ਦੇਖਣਾ। ਸੋ ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਕੋਰਟ ਦੀ ਮਾਣ ਮਰਿਆਦਾ ਨੂੰ ਤੁਸੀਂ ਆਨਰ ਕਰਨਾ। ਸੋ ਇਹ ਨਹੀਂ ਕਿ ਜਾ ਕੇ ਬਾਥਰੂਮ ਦੇ ਵਿੱਚ ਵਕੀਲ ਨੇ ਤੁਹਾਨੂੰ ਦੱਸਣਾ ਕਿ ਤੂੰ ਆਹ ਗੜਬੜ ਕੀਤੀ ਏਦਾਂ। ਸੋ ਜੇ ਇਹ ਹੈ ਕਿ ਉਹ ਕੋਰਟ ਨੂੰ, ਜੱਜ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਫਿਰ ਮਿਸ ਟਰਾਇਲ ਡਿਕਲੇਅਰ ਕਰ ਦੇਣਾ ਕਿ ਤੂੰ ਆਪਣੇ ਕਲਾਇੰਟ ਨੂੰ ਕੋਚ ਕੀਤਾ। ਸੋ ਕੋਚ ਨਹੀਂ ਕਰ ਸਕਦੇ ਬੰਦੇ, ਬ੍ਰੇਕ ਬਰੂਕ ਤੁਸੀਂ ਜਿਹੜੀ ਆਪਣੀ ਉਹ ਲੈ ਸਕਦੇ ਜੀ। ਸੋ ਹੁਣ ਇਹ ਸਾਰਾ ਕੁਝ ਹੋ ਗਿਆ, ਜੱਜ ਨੇ ਦੋਨਾਂ ਤਰਫਾਂ ਦੀਆਂ ਗੱਲਾਂ ਸੁਣ ਲਈਆਂ, ਰਿਸਪੋਂਡੈਂਟ ਦੀ ਵੀ, ਪ੍ਰੋਸੀਕਿਊਸ਼ਨ ਦੀ ਵੀ, ਜਿਹੜੇ ਇੱਧਰੋਂ ਗਏ ਆ ਉਹਨਾਂ ਦੇ ਜਿਹੜੇ ਆ ਉਹ ਵਕੀਲ ਆ ਉਹਨਾਂ ਦੀ ਵੀ। ਫਿਰ ਉਹ ਡਿਸੀਜਨ ਕੀ ਮੌਕੇ ਤੇ ਮਿਲ ਜਾਂਦਾ ਆ, ਓਰਲ ਹੁੰਦਾ ਆ, ਰਿਟਨ ਹੁੰਦਾ ਆ,
ਕਿ ਚਿੱਠੀ ਆਉਂਦੀ ਹੈ, ਕੀ ਕਿੱਦਾਂ ਫਿਰ ਜੱਜ ਜਿਹੜਾ ਉਹ ਡਿਸਾਈਡ ਕਰਦਾ ਡਿਸੀਜਨ? ਸੋ ਜਿਹੜਾ ਡਿਸੀਜਨ ਆ, ਕਈ ਵਾਰੀ ਤਾਂ ਜੱਜ ਉਸੇ ਵੇਲੇ ਦੇ ਦਿੰਦਾ ਫਟਾਫਟ ਹੀ 1-2 ਮਿੰਟਾਂ 'ਚ ਕਿ ਠੀਕ ਆ ਅੱਛਾ। ਕੇਸ ਗ੍ਰਾਂਟ ਕਰਤਾ। ਸਰਕਾਰੀ ਵਕੀਲ ਨੂੰ ਉਹਨੇ ਪੁੱਛ ਲੈਣਾ ਕਿ ਤੂੰ ਅਪੀਲ ਤਾਂ ਨਹੀਂ ਰਿਜ਼ਰਵ ਕਰਨੀ। ਜੇ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ ਮੈਂ ਕਰਨੀ, ਤੇ ਫਿਰ ਉਹਨਾਂ ਨੇ ਓਰਲ ਡਿਸੀਜਨ ਦੇ ਦੇਣਾ, ਇੰਨੀ ਲਿਖਤ ਪੜ੍ਹੀ 'ਚ ਨਹੀਂ ਪੈਣਾ। ਜੇ ਠੀਕ। ਸਰਕਾਰੀ ਵਕੀਲ ਨੇ ਕਿਹਾ ਕਿ ਮੈਂ ਅਪੀਲ ਰਿਜ਼ਰਵ ਕਰਨੀ ਆ, ਫਿਰ ਜੱਜ ਜ਼ਿਆਦਾਤਰ ਰਿਟਨ ਡਿਸੀਜਨ ਦਊਗਾ। ਕਿਉਂ? ਕਿਉਂਕਿ ਅਪੀਲ ਤਾਂ ਫਿਰ ਰਿਟਨ ਡਿਸੀਜਨ ਦੇ ਉੱਤੋਂ ਹੀ ਜਿਹੜੀ ਉਹ ਲੱਗਦੀ ਆ। ਠੀਕ ਹੈ। ਸਰਕਾਰੀ ਵਕੀਲ ਜ਼ਿਆਦਾਤਰ ਮੰਨ ਜਾਂਦੇ ਕਿ ਨਹੀਂ ਠੀਕ ਆ, ਆਪਾਂ ਨਹੀਂ ਰਿਜ਼ਰਵ ਕਰਨੀ, ਟਾਈਮ ਨਹੀਂ ਵੇਸਟ ਕਰਨਾ, ਤੇ ਕਈ ਵਾਰੀ ਕਰ ਵੀ ਲੈਂਦੇ ਆ ਰਿਜ਼ਰਵ, ਹੈ ਨਾ। ਤੇ ਕਈ ਵਾਰੀ ਕੀ ਹੁੰਦਾ ਕਿ ਜੱਜ ਕਹਿੰਦਾ ਮੈਂ ਰਿਟਨ ਡਿਸੀਜਨ ਹੀ ਦੇਣਾ, ਤੇ ਉਹ ਡਿਸੀਜਨ 4-5 ਮਹੀਨਿਆਂ ਬਾਅਦ ਆਉਂਦਾ। ਤਾਂ ਉਹਦਾ ਰੀਜ਼ਨ ਇਹ ਹੁੰਦਾ ਕਿ ਕਈ ਵਾਰੀ 50-50 ਟਰਾਇਲ ਹੁੰਦਾ। ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੇਸ ਹਾਰ ਗਏ ਆ, ਤੇ ਉਹਦਾ ਮਤਲਬ ਇਹ ਹੈ ਕਿ ਜਿਹੜਾ ਜੱਜ ਆ ਉਹਨੇ ਰਿਟਨ ਡਿਸੀਜਨ ਇਸ ਲਈ ਦੇਣਾ ਕਿ ਉਹਨੂੰ ਲੱਗਿਆ ਕਿ ਇਹ ਕਲੋਜ਼ ਕੇਸ ਆ। ਜੇ ਉਹਨੇ ਅਪਰੂਵ ਵੀ ਕਰਨਾ ਤਾਂ ਉਹਨੇ ਇਦਾਂ ਦਾ ਅਪਰੂਵ ਕਰਨਾ ਕਿ ਅਪੀਲ ਦੇ ਵਿੱਚ ਉਹਦਾ ਜੱਜ ਦਾ ਰੈਕਡ ਜਿਹੜਾ ਖਰਾਬ ਨਾ ਹੋਵੇ, ਤੇ ਉਹ ਪੂਰੀ ਜਿਹੜੀ ਡਿਟੇਲ ਆ ਉਹ ਪਾਉਂਦਾ ਕੇਸ ਦੇ ਵਿੱਚ ਕਿ ਇਦਾਂ ਸੀਗਾ। ਤੇ ਕਾਫੀ ਜਿਹੜੇ ਰਿਟਨ ਡਿਸੀਜਨ ਆ ਉਹ ਅਪਰੂਵਲ ਦੇ ਵਿੱਚ ਵੀ ਆਉਂਦੇ ਆ। ਸੋ ਤੁਹਾਡੇ ਫਾਇਦੇ ਦੀ ਗੱਲ ਹੀ ਆ ਜਿੰਨਾ ਟਾਈਮ ਉਹ ਲਾਉਂਦੇ ਆ, ਕਿਉਂਕਿ ਜੇ ਉਹਨੇ ਜੱਜ ਨੇ ਗਲਤ ਡਿਸੀਜਨ ਇਦਾਂ ਹੀ ਛੋਟਾ-ਮੋਟਾ ਲਿਖ ਕੇ ਦੇ ਦਿੱਤਾ ਕਿ ਇਸ ਗੱਲ ਕਰਕੇ ਮੈਂ ਅਪਰੂਵ ਕਰਦਾ, ਤੇ ਸਰਕਾਰੀ ਵਕੀਲ ਉਹਨੂੰ ਜੇ ਕੁਐਸਚਨ ਕਰੂਗਾ ਤੇ ਫਿਰ ਤੁਹਾਡਾ ਉੱਤੇ ਜਾ ਕੇ ਰਿਵਰਸ ਵੀ ਹੋ ਸਕਦਾ। ਮਤਲਬ ਉਹ ਤੁਹਾਡੇ ਫਾਇਦੇ ਦੀ ਵੀ ਗੱਲ ਆ ਕਿ ਜੇ ਜੱਜ ਉਸ ਵੇਲੇ ਨਾ ਫੈਸਲਾ ਦੇਵੇ ਤੇ ਬਾਅਦ ਚ ਕਵੇ ਕਿ ਮੈਂ ਲੌਂਗ ਐਕਸਪਲੇਨੇਸ਼ਨ ਦੇਣੀ ਹੈ। ਤੇ ਕਈ ਵਾਰੀ ਜੱਜ ਜਿਹੜੇ ਸੀਗੇ ਉਹ ਪੜ੍ਹ ਕੇ ਸੁਣਾ ਦਿੰਦੇ, ਉੱਥੇ ਓਰਲੀ ਪੜ੍ਹ ਕੇ ਸੁਣਾ ਦਿੰਦੇ ਕਿ ਆਹ ਡਿਸੀਜਨ ਹੈਗਾ, ਉਹ ਮਾਈਕ ਦੇ ਵਿੱਚ ਸਾਰਾ ਰਿਕਾਰਡਡ ਹੁੰਦਾ। ਤੇ ਇੱਕ ਗੱਲ ਇਹਦੇ ਵਿੱਚ ਰਹਿ ਗਈ, ਜਦੋਂ ਤੁਸੀਂ ਕਿਹਾ ਸੀ ਨਾ ਕਿ ਬੰਦੇ ਤੇ ਵੀ ਡਿਪੈਂਡ ਕਰਦਾ ਕਿ ਉਹਨੂੰ ਪਤਾ ਹੋਵੇ। ਇੱਕ ਆਪਣਾ ਜਿੱਦਾਂ ਕੇਸ ਸੀਗਾ, ਤੇ ਉਹ ਬੰਦਾ ਇੱਥੇ ਜਵਾਕ ਜਿਹਾ ਹੀ ਸੀਗਾ, ਤੇ ਉਹਨੂੰ ਜ਼ਿਆਦਾ ਸਮਝ ਨਹੀਂ ਸੀਗੀ। ਸੋ ਪੋਲੀਟਿਕਸ ਦੀ ਇਹਨੂੰ ਸਮਝ ਨਹੀਂ ਸੀਗੀ ਬਿਲਕੁਲ ਵੀ। ਸੋ ਇੱਕ ਤਾਂ ਇਹ ਹੈ ਕਿ ਜਿਹੜੇ ਬੰਦੇ ਨੂੰ ਪੋਲੀਟਿਕਸ ਦੀ ਨਹੀਂ ਸਮਝ ਕਿ ਚੱਲਦਾ ਕੀ ਪਿਆ ਪੰਜਾਬ ਦੇ ਵਿੱਚ, ਕੀ ਇੰਟਰਪਲੇ ਹੈਗਾ ਪਾਰਟੀਆਂ ਦਾ, ਕਿਹੜੀ ਜਿੱਤੀ ਹੈ ਕਿਹੜੀ ਹਾਰੀ ਹੈ, ਕਿੱਦਾਂ ਗੱਠਜੋੜ ਬਣਦੇ ਆ, ਜਿਹਨੂੰ ਪਤਾ ਸਾਰਾ ਉਹ ਮਾਰ ਨਹੀਂ ਖਾਂਦਾ। ਜਿਹੜਾ ਪੋਲੀਟਿਕਸ 'ਚ ਇੰਟਰਸਟ ਲੈਂਦਾ ਉਹ ਕਦੀ ਮਾਰ ਨਹੀਂ ਖਾਂਦਾ। ਆਪਾਂ ਦੇਖਿਆ ਉਹ ਹਮੇਸ਼ਾ ਉਹਨੂੰ ਪਤਾ ਕਿ ਕੀ ਚੱਲ ਰਿਹਾ ਇੰਡੀਆ ਲੈਵਲ ਤੇ, ਉਹ ਹਮੇਸ਼ਾ ਜਿਹੜਾ ਮੌਕਾ ਸਾਂਭ ਲੈਂਦਾ। ਤੇ ਕਾਫੀ ਸਾਰੇ ਜਿਹੜੇ ਲੋਕ ਇਦਾਂ ਹੁੰਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੋਲੀਟਿਕਸ ਦਾ ਪੋਲੀਟੀਕਲ ਅਸਾਈਲਮ ਫਾਈਲ ਕਰ ਰਿਹਾ, ਪਰ ਉਹਨੂੰ ਪੋਲੀਟਿਕਸ ਦਾ ਨਹੀਂ ਪਤਾ ਕਿ ਕੀ ਹੈਗੇ ਆ। ਜੈਨੂਇਨਲੀ ਉਹਨਾਂ ਨੂੰ ਪਤਾ ਕਿ ਸੀਟਾਂ ਕਿੱਦਾਂ, ਲੋਕ ਸਭਾ ਰਾਜ ਸਭਾ ਕੀ ਆ, MLA ਕੀ ਹੁੰਦਾ, ਕਿਹੜੀ ਪਾਰਟੀ ਪਾਵਰ 'ਚ ਆ ਨਹੀਂ ਪਤਾ। ਤੇ ਉਹ ਬੇਸਿਕ ਜਿਹੇ ਸਵਾਲ ਵੀ ਕਈ ਵਾਰੀ ਪੁੱਛਦੇ ਕਿ ਪੰਜਾਬ 'ਚ ਕੌਣ ਸੱਤਾ 'ਚ ਕੌਣ ਹੈਗਾ, ਉਹਨਾਂ ਨੂੰ ਇਹ ਨਹੀਂ ਪਤਾ। ਤੇ ਉਹ ਅਜੇ ਜਿੱਦਾਂ ਸੀਗਾ ਕਿ ਕਹਿੰਦਾ ਉਹਦੇ ਘਰਦੇ ਨੇ ਪਾਰਟੀਸਪੇਟ ਕੀਤਾ ਸੀ, ਤਾਂ ਮੈਂ ਕਿਹਾ ਕਿਸਾਨੀ ਅੰਦੋਲਨ ਕਿੱਦਾਂ ਨਾ, ਕੀ ਬਿੱਲ ਕੀ ਹੈਗੇ ਆ। ਉਹ ਮੈਨੂੰ ਬੰਦਾ ਕਹੇ ਕਿ ਨਹੀਂ ਮੈਨੂੰ ਪਤਾ ਨਹੀਂ ਹੈ, ਤਾਂ ਮੈਨੂੰ ਕਹਿੰਦਾ ਤੁਸੀਂ ਦੱਸ ਦਿਓ। ਮੈਂ ਕਿਹਾ ਮੈਂ ਤਾਂ ਨਹੀਂ ਦੱਸ ਸਕਦਾ, ਤੈਨੂੰ ਦੱਸਣਾ ਪੈਣਾ ਮੈਨੂੰ ਕੋਈ ਕੀ ਹੈਗੇ ਨਾ। ਤੇ ਉਹਨੇ ਜਿੱਦਾਂ 2 ਮਹੀਨੇ ਪਹਿਲਾਂ ਤਿਆਰੀ ਕਰਨੀ ਸ਼ੁਰੂ ਕੀਤੀ ਸੀ, ਤੇ ਹੁਣ ਮੈਂ ਕਿਹਾ ਹਰੇ ਹੱਥ ਫੜ ਕੇ ਮੈਂ ਕਿਹਾ ਤੈਨੂੰ ਮੈਂ ਬਿਠਾ ਤਾਂ ਦੇਵਾਂ, ਜਦੋਂ ਸਰਕਾਰੀ ਵਕੀਲ ਨੇ ਸਵਾਲ ਤੇਰੇ ਕੋਲ ਪੁੱਛੇ ਉਦੋਂ ਕੌਣ ਤੇਰਾ ਹੱਥ ਫੜੂਗਾ ਉੱਥੇ ਖੜੇ ਪੈਰ। ਤਾਂ ਮੈਂ ਕਿਹਾ ਇਹ ਤੂੰ ਆਪ ਹੀ ਪਤਾ ਕਰਕੇ ਆ ਕਿੱਦਾਂ, ਇਹ ਤਾਂ ਸਾਰਾ ਪੰਜਾਬ ਉਹ ਆ ਧਰਨਿਆਂ ਤੇ ਬੈਠਾ, ਤੂੰ ਕਹਿੰਦਾ ਕਿਸਾਨੀ ਅੰਦੋਲਨ ਦਾ ਮੈਨੂੰ ਪਤਾ ਨਹੀਂ ਕਿ ਕਿਉਂ ਸੀਗਾ। 3 ਬਿੱਲ ਸੀਗੇ ਕਾਲੇ ਬਿੱਲ। ਫਿਰ ਮੈਂ ਆਇਆ ਅਗਲੇ ਦਿਨ ਇੰਨਾ ਕੁ ਪਤਾ ਕਰਕੇ ਆਇਆ ਮੈਂ ਕਾਲੇ ਬਿੱਲ ਕੀ ਸੀਗੇ, ਫਿਰ ਕਾਲੇ ਬਿੱਲ ਦਾ ਉਹਨਾਂ ਨੂੰ ਪਤਾ ਲੱਗੇ ਕੀ ਸੀਗਾ। ਤੇ ਮੈਂ ਕਿਹਾ ਜਿੱਦਾਂ ਮਰਜ਼ੀ ਕਰ, ਇੰਟਰਨੈਟ ਚਲਾ, ਸੱਜਣ ਮਿੱਤਰਾਂ ਤੋਂ ਪੁੱਛ। ਫਿਰ ਅਗਲੇ ਦਿਨ ਤਿਆਰੀ ਕਰਨ ਆਇਆ, ਕਹਿੰਦਾ ਭਾਜੀ ਮੈਂ ਸੱਜਣ ਮਿੱਤਰਾਂ ਤੋਂ ਵੀ ਪੁੱਛਿਆ, ਕਹਿੰਦਾ ਮੇਰੇ ਕਿਸੇ ਦੋਸਤ ਨੂੰ ਵੀ ਨਹੀਂ ਪਤਾ। ਕਹਿੰਦਾ ਉਹ ਕਹਿੰਦੇ ਯਾਰ ਸਾਨੂੰ ਨਹੀਂ ਪਤਾ, ਕਹਿੰਦੇ ਕੀ ਆ ਕਾਲੇ ਬਿੱਲ। ਤੇ ਏਦਾਂ ਵਾ ਤਾਂ ਕਈ ਵਾਰੀ ਜਵਾਕਾਂ ਦਾ ਆਹ ਹਾਲ ਆ ਕਿ ਧਰਨਿਆਂ 'ਚ ਗਏ ਹੋਏ ਬੈਠੇ ਹੋਏ ਆ, ਕਾਲੇ ਬਿੱਲ ਆ, ਪਰ ਬਿੱਲਾਂ ਦਾ ਨਹੀਂ ਪਤਾ ਕਿ ਕੀ ਆ ਕਿਉਂ ਆ। ਮੈਂ ਤੇਰਾ ਸਾਰਾ ਕੇਸ ਤੇਰਾ ਉਹਦੇ ਬੇਸ ਤੇ ਤੂੰ ਬੇਸ ਕੀਤਾ ਹੋਇਆ ਕਿ ਗਏ ਸੀਗੇ ਉੱਥੇ, ਘਰ ਦੇ ਗਏ ਆ, ਪਾਰਟੀਸਪੇਸ਼ਨ ਕੀਤੀ ਆ, ਤੇ ਹੱਕਾਂ ਦੀ ਮੰਗ ਹੋ ਰਹੀ ਆ, ਤੇ ਤੈਨੂੰ ਬਿੱਲਾਂ ਦਾ ਨਹੀਂ ਪਤਾ ਕਿ ਹੱਕਾਂ ਤੇ ਬਿੱਲਾਂ ਦਾ ਤੈਨੂੰ ਇਹ ਨਹੀਂ ਪਤਾ। ਤੇ ਤੈਨੂੰ ਮੈਂ ਕਿਹਾ ਸਰਕਾਰੀ ਵਕੀਲ ਜਿਹਾ ਪੁੱਛੂਗਾ ਕਿੱਦਾਂ ਜਵਾਬ ਦਊਂਗਾ। ਉਹ ਕਹਿਣ ਦਾ ਮਤਲਬ ਹੈ ਕਿ ਇਹ ਨਹੀਂ ਕਿ ਵੈਸੇ ਉਹ ਇਹ ਨਹੀਂ ਦੇਖਣਾ ਕਿ ਐਵੇਂ ਬੰਦਾ ਰੱਟਾ ਜਿਹਾ ਲਾ ਕੇ ਚੱਲ ਗਿਆ। ਅੰਡਰਲਾਈਂਗ ਆਬਜੈਕਟਿਵ ਕੀ ਹੈ ਕਿ ਬੰਦਾ ਜੈਨੂਇਨ ਲੱਗ ਰਿਹਾ ਉਹਨਾਂ ਨੂੰ ਕਿ ਨਹੀਂ ਲੱਗ ਰਿਹਾ। ਕਿ ਜੱਜ ਨੇ ਜਦੋਂ ਇਦਾਂ ਦੇ ਸਵਾਲ ਜਿਹੜੇ ਪੁੱਛੇ, ਉਹਨਾਂ ਨੇ ਇਹ ਦੇਖਣਾ ਕਿ ਇਹਦਾ ਰੱਟੇ ਵਾਲਾ ਆਨਸਰ ਆ ਕਿ ਇਹ ਵਾਕਈ ਜਿਹੜਾ ਬੰਦਾ ਵਾ ਇਹਦਾ ਪੈਸ਼ਨ ਹੈਗਾ ਇਸ ਚੀਜ਼ ਦੇ ਵਿੱਚ। ਸੋ ਸਿੱਧੇ ਮੁੱਕਦੀ ਗੱਲ ਇਹਦੀ ਇਹ ਹੈ ਕਿ ਤੁਹਾਨੂੰ ਪੂਰੀ ਫੁੱਲ ਨੌਲੇਜ ਹੋਣੀ ਚਾਹੀਦੀ ਹੈ ਮੁੱਦੇ ਦੀ। ਕੀ ਤੁਹਾਡਾ ਪੋਲੀਟੀਕਲ ਓਪੀਨੀਅਨ ਆ, ਕਿਉਂ ਤੁਹਾਡਾ ਪੋਲੀਟੀਕਲ ਓਪੀਨੀਅਨ ਆ, ਸਰਕਾਰਾਂ ਕਿੱਦਾਂ ਕੰਮ ਕਰਦੀਆਂ, ਤਾਂ ਤੁਸੀਂ ਕਦੀ ਮਾਰ ਨਹੀਂ ਖਾਓਗੇ। ਜਿਹੜੇ ਵੀ ਸਵਾਲ ਤੁਹਾਨੂੰ ਪੁੱਛੇ ਜਾਓਗੇ ਉਹਦੇ ਸਾਨੂੰ ਪਤਾ ਨਹੀਂ ਕੀ ਪੁੱਛ ਲੈਣਾ, ਸਾਰਿਆਂ ਦੀ ਤੁਸੀਂ ਜਵਾਬਦੇਹੀ ਕਰ ਸਕਦੇ ਆ। ਤੇ ਜੇ ਤੁਸੀਂ ਉਨਾ ਕੀ ਸਕ੍ਰਿਪਟ ਜਿਹਦੇ ਹਿਸਾਬ ਨਾਲ ਕੀਤਾ ਵਾ, ਤੇ ਫਿਰ ਤੁਹਾਡਾ ਤੀਰ ਤੁੱਕਾ ਹੀ ਆ ਕਿ ਜੇ ਸਰਕਾਰੀ ਵਕੀਲ ਨੇ ਪੁੱਛਿਆ ਕਿ ਨਹੀਂ ਪੁੱਛਿਆ। ਫਿਰ ਉਹੀ ਗੱਲ ਆ ਜਾਂਦੀ ਕਿ ਯਾਰ ਮੇਰੇ ਤੋਂ ਤਾਂ ਕੋਈ ਪੁੱਛਿਆ ਨਹੀਂ, ਤੇ ਮੇਰੇ ਸਰਕਾਰੀ ਵਕੀਲ ਨੇ ਬਹੁਤ ਸਵਾਲ ਪੁੱਛੇ। ਸੋ ਇਦਾਂ ਕਿ ਇਹ ਜਿਹੜਾ ਪ੍ਰੋਸੈਸ ਆ, ਇਹਨੂੰ ਜੁੜੇ ਰਹੋ, ਸਾਡੇ ਨਾਲ ਜੁੜੇ ਰਹੋ, ਇੰਟਰਨੈਟ ਤੋਂ ਨੌਲੇਜ ਇਕੱਠੀ ਕਰੋ,
ਜੋ ਵੀ ਜਿੱਥੋਂ ਵੀ ਨੌਲੇਜ ਮਤਲਬ ਕਿ ਤੁਹਾਡੇ ਜਿਹੜਾ ਤੁਸੀਂ ਕੇਸ ਜਿੱਤਣਾ ਤੁਸੀਂ ਆਪਣੀ ਨੌਲੇਜ ਦੇ ਬੇਸ ਤੇ ਜਿਹੜਾ ਉਹ ਜਿੱਤਣਾ। ਵਕੀਲ ਤੁਹਾਡਾ ਉਨੀ ਕੀ ਹੈਲਪ ਕਰ ਸਕਦਾ, ਪਰ ਜਿਹੜੀ ਜ਼ਿਆਦਾ ਹੈਲਪ ਤੁਹਾਡੀ ਉਹ ਆਪ ਤੁਸੀਂ ਆਪਣੀ ਹੈਲਪ ਕਰਦੇ। ਜੀ ਜੀ ਬਿਲਕੁਲ। ਤੇ ਹੁਣ ਆਪਾਂ ਇੱਥੇ ਲੈਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਤੇ ਫਿਰ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਕਾਲਸ ਕਰਨ ਦੇ ਲਈ, ਸਵਾਲ ਪੁੱਛਣ ਦੇ ਲਈ ਫੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਆ। ਤੇ ਲੈਂਦੇ ਹਾਂ ਅਟਾਰਨੀ ਟਰਕਿਆਨਾ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਨੂੰ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਜਿਸ ਦੇ ਵਿੱਚ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਆਪਾਂ ਕਰ ਰਹੇ ਹਾਂ। ਅਟਰਨੀ ਟਰਕਿਆਨਾ ਜੀ ਆਪਣੇ ਨਾਲ ਜੁੜੇ ਹੋਏ ਨੇ। ਅਟਰਨੀ ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਓ ਹੁਣ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਤੇ ਕਾਲ ਕਰਨ ਦੇ ਲਈ ਸਟੂਡੀਓ ਦਾ ਫੋਨ ਨੰਬਰ ਹੈ 408-272-5200 4082725200 ਦੇ ਉੱਤੇ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਹੈਗਾ, ਮੈਂ ਆਪਣੇ ਬ੍ਰਦਰ ਦਾ I-130 ਲਾਉਣਾ ਵਾ ਤੇ ਉਹ ਇਸ ਵਕਤ ਕੈਨੇਡਾ ਵਰਕ ਪਰਮਿਟ ਤੇ ਆ ਤੇ ਉਹਦੇ ਕੋਲ USA ਦਾ ਵੀਜ਼ਾ ਹੈਗਾ ਵਾ ਤੇ ਉਹ ਆਲਰੇਡੀ 2 ਵਾਰੀ ਆ ਚੁੱਕਾ ਵਾ। ਤੇ ਮੇਰਾ ਕੁਐਸਚਨ ਇਹ ਸੀ ਕਿ ਉਹ ਜਦੋਂ ਮੈਂ ਲਾ ਦੇਣਾ ਵਾ ਉਹ ਪਰ ਉਹਨੂੰ ਐਂਟਰੀ ਹੋਣ 'ਚ ਕੋਈ ਹੋਊ ਨਾ ਪ੍ਰੋਬਲਮ ਤਾਂ ਨਾ ਆਊਗੀ? ਸੋ ਇੱਦਾਂ ਕਿ ਦੋ ਚੀਜ਼ਾਂ ਹੋ ਸਕਦੀਆਂ। ਆਫਕੋਰਸ ਉਹ ਜਿਹੜਾ ਆਫਿਸਰ ਉਹ ਕਹਿ ਸਕਦਾ ਕਿ ਇਮੀਗ੍ਰੈਂਟ ਪਟੀਸ਼ਨ ਤੁਸੀਂ ਫਾਈਲ ਕੀਤੀ ਆ, ਗ੍ਰੀਨ ਕਾਰਡ ਫਾਈਲ ਕੀਤਾ ਵਾ ਤੇ ਸਾਨੂੰ ਲੱਗਦਾ ਕਿ ਤੁਸੀਂ ਵਾਪਸ ਨਹੀਂ ਜਾਣਾ। ਤੇ ਜਿਹਦਾ ਜਵਾਬ ਤੁਹਾਡਾ ਭਰਾ ਇਹ ਦਊਗਾ ਕਿ ਉਹ 15 ਸਾਲ ਬਾਅਦ ਮੇਰਾ ਨੰਬਰ ਲੱਗਣਾ ਤੇ ਮੈਂ ਲਾਅ ਰੈਗੂਲੇਸ਼ਨ ਨੂੰ ਓਬੇ ਕਰਨ ਵਾਲਾ ਬੰਦਾ ਤੇ ਮੇਰਾ ਕੈਨੇਡਾ ਇਹ ਕੰਮ ਬਣਿਆ ਹੋਇਆ, ਮੇਰਾ ਕੱਚਾ ਰਹਿਣ ਦਾ ਕੋਈ ਇਰਾਦਾ ਨਹੀਂ ਤੇ ਮੈਂ ਵਾਪਸ ਚਲ ਜਾਣਾ। ਮੇਰਾ ਘਰ ਆ, ਮੇਰੀ ਲੀਜ਼ ਆ, ਮੇਰੀ ਗੱਡੀ ਖੜੀ ਆ ਕੈਨੇਡਾ ਤੇ ਉੱਥੇ ਮੇਰੀ ਜਿਹੜੀ ਇਹ 15 ਸਾਲ ਬਾਅਦ ਦੀ ਗੱਲ ਆ। ਸੋ ਤਕਰੀਬਨ ਜਿਹੜੇ ਭੈਣ ਭਾਈਆਂ ਵਾਲੇ ਕੇਸ ਆ ਆਲਮੋਸਟ ਸਾਰੇ ਜਾਣੇ ਜਿਹੜੇ ਸੀਗੇ ਉਹ ਆ ਗਏ ਆ, ਕਿਸੇ ਨੂੰ ਕੋਈ ਹਾਰਡ ਟਾਈਮ ਉਹਨਾਂ ਨੇ ਦਿੱਤਾ ਨਹੀਂ। ਤੇ ਸਪੈਸ਼ਲੀ ਉਹ ਬੰਦਿਆਂ ਨੂੰ ਜਿੱਦਾਂ ਤੁਸੀਂ ਕਹਿੰਦੇ ਕਿ 2 ਵਾਰੀ ਉਹ ਆ ਕੇ ਮੁੜਿਆ ਹੋਇਆ, ਸੋ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਪਰ ਹੋ ਸਕਦੀ ਆ। ਤੇ ਉਹਨੂੰ ਫਿਰ ਤੁਸੀਂ ਐਕਸਪਲੇਨ ਕਰ ਦਿਓ ਕਿ ਯਾਰ ਇੱਦਾਂ ਮੈਂ ਕੱਲ ਹੀ ਰੁਕੂੰਗਾ 15 ਸਾਲ ਕੱਚਾ ਹੋ ਗਏ ਜੇ ਮੈਂ ਕੈਨੇਡਾ ਦੇ ਵਿੱਚ ਪੱਕਾ, ਹੈ ਨਾ ਜੀ। ਦੂਸਰੀ ਗੱਲ ਕਿਹੜੀ ਇਹਦੇ ਵਿੱਚ ਫਿਰ ਤੁਸੀਂ ਕਹਿ ਰਹੇ ਸੀ ਇਹ 'ਚ ਵੀ? ਦੂਸਰੀ ਗੱਲ ਇਹ ਹੈ ਕਿ ਉਹ ਕਹੇ ਕਿ ਨਹੀਂ ਮੈਂ ਮੰਨਦਾ ਨਹੀਂ, ਤੈਨੂੰ ਰੋਕ ਦਿੱਤਾ, ਫਿਰ ਤੂੰ ਵਾਪਸ ਤੂੰ ਜਾ ਨਹੀਂ ਸਕਦਾ। ਏਦਾਂ ਦਾ ਮਾੜਾ ਅਫਸਰ ਮਿਲ ਗਿਆ ਕਿ ਤੇਰਾ ਵੀਜ਼ਾ ਕੈਂਸਲ, ਤੂੰ ਜਾ ਨਹੀਂ ਸਕਦਾ। ਇਹਦੇ ਵਿੱਚ ਜਿੱਦਾਂ ਆਪਾਂ ਪੇਰੈਂਟਸ ਦਾ ਦੇਖਦੇ ਹਾਂ ਵੀ ਉਹ ਇੱਥੇ ਹੋਣ ਤਾਂ ਜੇ 90 ਦਿਨਾਂ ਬਾਅਦ ਉਹਨਾਂ ਦਾ ਚੇਂਜ ਹੁੰਦਾ ਆ, ਮੂਡ ਚੇਂਜ ਹੁੰਦਾ ਹੈ, ਕੀ ਭੈਣ ਭਰਾ ਦੇ ਕੇਸ ਦੇ ਵਿੱਚ ਵੀ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ, ਕੋਈ ਆਪਸ਼ਨ ਇੱਦਾਂ ਦੀ ਹੁੰਦੀ ਹੈ? ਨਹੀਂ, ਸੋ ਇਹ ਥੋੜਾ ਜਿਹਾ ਲੋਕਾਂ ਨੂੰ ਭੁਲੇਖਾ ਕਿ ਜੇ ਕੋਈ ਇੱਥੇ ਅਮਰੀਕਾ 'ਚ ਆ ਸਕਦਾ ਕਿ ਭੈਣ ਭਾਈ ਵਾਲਾ ਸ਼ਾਇਦ ਉਹ ਸਿੱਧਾ ਹੀ 485 ਫਾਈਲ ਕਰ ਸਕਦਾ। ਉਹ ਰੂਲ ਨਾਲ ਥੋੜੇ ਜਿਹੇ ਗਲਤ ਪੜ੍ਹ ਲੈਂਦੇ ਆਪ ਹੀ। ਸੋ ਰੂਲ ਇਹ ਆ ਕਿ ਜਿਹੜਾ ਭੈਣ ਭਾਈ ਵਾਲਾ ਕੇਸ ਆ ਉਹਦੀ ਜਿਹੜੀ ਵੇਟ ਆ ਉਹ 15 ਸਾਲ ਦੀ ਆ, ਤਦ ਤੱਕ ਪ੍ਰਾਇਓਰਟੀ ਰੇਟ ਕਰੰਟ ਨਹੀਂ ਹੋਣੀ, ਮਤਲਬ ਕਿ ਜਿਹੜਾ ਉਹਦੇ ਵੀਜ਼ਾ ਨੰਬਰ ਅਵੇਲੇਬਲ ਨਹੀਂ ਹੈਗੇ। ਸੋ ਜਿਹੜਾ 130 ਤੁਸੀਂ ਫਾਈਲ ਕਰ ਸਕਦੇ ਆ, ਪਰ ਜਿਹੜਾ 485 ਆ ਜਾਂ ਜਿਹੜਾ ਐਮਬੈਸੀ ਦੇ ਵਿੱਚ ਵੀਜ਼ਾ, ਉਹਦੀ ਵੇਟ ਤੁਹਾਨੂੰ 15 ਸਾਲ ਤੱਕ ਕਰਨੀ ਹੀ ਪੈਣੀ ਆ। ਤੇ ਇਹਦੇ ਵਿੱਚ 90 ਡੇ ਵਾਲਾ ਕੋਈ ਫੰਡਾ ਨਹੀਂ ਹੈਗਾ, ਮਤਲਬ ਕਿ 15 ਸਾਲ ਉਹਨਾਂ ਨੂੰ ਵੇਟ ਕਰਨੀ ਪੈਣੀ। ਹੁਣ ਉਹਨਾਂ ਦਾ ਜਦੋਂ ਨੰਬਰ ਕਰੰਟ ਹੋ ਗਿਆ, 15 ਸਾਲ ਲੰਘ ਗਏ,
ਫਿਰ ਜਦੋਂ ਆਉਂਦਾ ਫਿਰ 90 ਦਿਨ ਵਾਲਾ ਰੂਲ 15 ਸਾਲ ਤੋਂ ਬਾਅਦ ਜਿਹੜਾ ਉਹ ਜਾ ਕੇ ਲਾਗੂ ਹੁੰਦਾ। ਸੋ ਬੇਸਿਕਲੀ ਵੀ ਇਹ 90 ਦਿਨ ਵਾਲਾ ਰੂਲ ਉਹਨਾਂ ਤੇ ਹੀ ਲਾਗੂ ਹੁੰਦਾ ਜਿਨ੍ਹਾਂ ਦੀ ਵੀਜ਼ਾ ਡੇਟ ਕਰੰਟ ਚੱਲਦੀ ਹੋਵੇ। ਜੀ ਸੋ ਮਾਪੇ ਵਾਲੀ ਜਿਹੜੀ ਵੀਜ਼ਾ ਡੇਟ ਆ ਉਹ ਹਮੇਸ਼ਾ ਕਰੰਟ ਹੁੰਦੀ ਆ। ਠੀਕ ਹੈ, ਸੋ ਇਸ ਲਈ ਉੱਤੇ ਉਹ ਚੱਲ ਜਾਂਦਾ ਹੈ। ਹਾਂਜੀ। ਅਗਲੇ ਕਾਲਰ ਨੇ ਦੇਵੀ ਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਮੈਂ ਪੁੱਛਣਾ ਸੀਗਾ, ਮੇਰੇ 2 ਬੇਟਿਆਂ ਦੀ ਮੈਂ ਪਟੀਸ਼ਨ ਕੀਤੀ ਸੀਗੀ 2010 ਦੇ ਵਿੱਚ, ਵਿਆਹੇ ਬੱਚਿਆਂ ਦੀ। ਹਾਂਜੀ, ਤੇ ਵੱਡਾ ਬੱਚੇ ਦੀ ਡੈਥ ਹੋ ਗਈ ਹੈ ਪਿਛਲੇ ਸਾਲ। ਮੈਂ ਆਪ ਥੋੜਾ ਜਿਹਾ ਪਲੀਜ਼ ਕੱਟਿਓ ਨਾ ਮੇਰਾ ਫੋਨ। ਨੋ ਪ੍ਰੋਬਲਮ। ਹਾਂ, ਤੇ ਉਹ ਡੈਥ ਹੋ ਗਈ ਉਹਦੀ, ਤੇ ਛੋਟੇ ਬੱਚੇ ਦੀ ਪੋਤੀ ਦੀ ਡੈਥ ਹੋ ਗਈ 6 ਮਹੀਨੇ ਬਾਅਦ। ਮੈਂ ਹੁਣ ਕੈਟਾਗਰੀ ਚੇਂਜ ਕਰਾਈ ਹੈ, ਏਦਾਂ ਹੀ ਆਪਣੇ ਯਾਰ ਦੋਸਤੋਂ ਨੂੰ ਭੇਜੀ ਆ। ਉਹ 3 ਦੇ ਵਿੱਚ ਆਉਂਦੀ, ਉਹਨੇ 2 ਦੇ ਵਿੱਚ ਭਾਰਤੀ ਕੈਟਾਗਰੀ NVC। ਤੇ ਹੁਣ ਉਹ ਛੋਟਾ ਜਿਹੜਾ ਮੁੰਡਾ, ਉਹਦਾ ਬੱਚਾ 14 ਸਾਲ ਦਾ, ਤੇ ਵੱਡੀ ਜਿਹੜੀ ਵਹੁਟੀ ਆ ਉਹ ਭੱਜੀ ਮੁੰਡੇ ਪੈਸੇ ਫੁੱਸੇ ਲੈ ਕੇ ਆਪਣਾ ਜੋ ਵੀ ਹੈ। ਤੇ ਹੁਣ ਮੈਂ ਕੀ ਕਰਾਂ, ਕਿੱਦਾਂ ਉਹਨੂੰ ਬੁਲਾਵਾਂ ਜੀ? ਪੜ੍ਹਾਈ ਦੇ ਬੱਚੇ ਨੂੰ, ਪੋਤੀ ਨੂੰ ਬੁਲਾਵਾਂ ਤੇ ਕਿੱਦਾਂ ਕੋਈ ਮੁੰਡਿਆਂ ਵਿੱਚ? ਸੌਰੀ ਪਹਿਲਾਂ ਤਾਂ ਤੁਹਾਡਾ ਕਾਫੀ ਟ੍ਰੈਜਿਕ ਆ, ਬੱਚਿਆਂ ਦੀ ਤੁਹਾਡੀ ਡੈਥ ਹੋ ਗਈ ਹੈ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਆਪਣੇ ਜਿਹੜੇ ਤੁਹਾਡਾ ਪੋਤਾ ਉਹਨੂੰ ਤੁਸੀਂ ਲੈ ਕੇ ਆਉਣਾ ਚਾਹੁੰਦੇ, ਰਾਈਟ? ਹਾਂਜੀ, ਪੋਤਾ ਨਹੀਂ, ਮੁੰਡਾ ਵੀ ਲੈਣਾ ਚਾਹੁੰਦਾ। ਮੁੰਡਾ ਵੈਸੇ ਸੈੱਟ ਸੀ। ਵੱਡੇ ਮੁੰਡੇ ਦੀ ਡੈਥ ਹੋ ਗਈ, ਛੋਟਾ ਲੜਕਾ ਇਹਨਾਂ ਦਾ ਹੈਗਾ ਆ, ਤੇ ਉਹ ਛੋਟੇ ਲੜਕੇ ਦੀ ਵਾਈਫ ਦੀ ਡੈਥ ਹੋ ਗਈ ਨਾਲ। ਅੱਛਾ, ਸੋ ਜਿਹੜਾ ਤਾਂ ਤੁਹਾਡਾ ਛੋਟਾ ਬੇਟਾ ਹੈਗਾ, ਉਹਦਾ ਤਾਂ ਪ੍ਰੋਸੈਸ ਚੱਲਦਾ ਹੀ ਪਿਆ। ਵਾਈਫ ਦੀ ਡੈਥ ਦਾ ਤਾਂ ਨਹੀਂ ਕੋਈ ਪ੍ਰੋਸੈਸ ਤੇ ਫਰਕ ਪੈਣਾ। ਉਹ ਤਾਂ ਜਦੋਂ ਉਹਦਾ ਨੰਬਰ ਲੱਗਣਾ ਉਹਨੂੰ ਤੁਸੀਂ ਲਿਆ ਸਕਦੇ ਆ। ਜਿਹੜਾ ਤੁਹਾਡਾ ਵੱਡਾ ਬੇਟਾ, ਜਿਹਦਾ ਬੱਚਾ ਰਹਿ ਗਿਆ, ਤੁਹਾਡੇ ਲਈ ਸਭ ਤੋਂ ਬੈਸਟ ਇਹ ਹੋਣਾ ਕਿ ਜਿਹੜਾ ਛੋਟਾ ਵਾਲਾ ਤੁਹਾਡਾ ਜਿਹੜਾ ਬੱਚਾ ਹੈਗਾ, ਉਹਨੂੰ ਲੀਗਲ ਤਰੀਕੇ ਨਾਲ ਉੱਥੇ ਅਡੋਪਸ਼ਨ ਕਰੇ, ਕਚਹਿਰੀ ਦੇ ਵਿੱਚ ਜੱਜ ਦੇ ਮੂਹਰੇ ਹਾਮਾ ਦੇ ਥੱਲੇ। ਤੇ ਉਹ ਡੀਡ ਰੂਡ ਵਾਲੀ ਅਡੋਪਸ਼ਨ ਨਾ ਕਰਾਇਓ। ਜਿਹੜਾ ਵੀ ਵਕੀਲ ਉੱਥੇ ਫੜੋਗੇ ਉਹਨੂੰ ਕਹੋ ਇਹ ਹਿੰਦੂ ਮੈਰਿਜ ਐਕਟ ਦੇ ਥੱਲੇ ਪ੍ਰੋਪਰ ਜਿਹੜੀ ਅਡੋਪਸ਼ਨ ਹੋਣੀ ਚਾਹੀਦੀ ਆ। ਤੇ 2 ਸਾਲ ਜੇ ਉਹ ਰਿਹਾਇਸ਼ ਤੇ ਲੀਗਲ ਕਸਟਡੀ, ਫਿਜ਼ੀਕਲ ਕਸਟਡੀ ਸਾਰੀ ਲੈ ਲੈਂਦਾ, ਤੇ ਉਹਦੇ ਸਕੂਲ ਦੇ ਵਿੱਚ ਆਪਣਾ ਨਾਂ ਲਿਖਾਵੇ ਉਹ, ਤੇ ਮਤਲਬ ਉਹ ਬੱਚਾ ਫਿਰ ਉਹਦਾ ਹੀ ਬਣ ਜਾਊਗਾ ਇੱਕ ਤਰ੍ਹਾਂ। ਤੇ ਫਿਰ ਜਦੋਂ ਉਹਦੇ ਪੇਪਰ ਤੁਹਾਡੇ ਥਰੂ ਨਿਕਲੂਗੇ ਉਹ ਵੀ ਨਾਲ ਆ ਜਾਊਗਾ। ਸੋ ਸਭ ਤੋਂ ਸੌਖਾ ਤਰੀਕਾ ਤੁਹਾਡਾ ਇਹਨੂੰ ਲੈ ਕੇ ਆਉਣ ਦਾ ਇਹ ਆ। ਲੇਕਿਨ ਇੱਕ ਗੱਲ ਮੈਂ ਉਹ 21 ਛੋਟਾ ਜਿਹੜਾ ਮੁੰਡਾ, ਇਹ ਤਾਂ 14 ਸਾਲ ਦਾ, ਉਹ 21 ਸਾਲ ਦਾ, 21 में ਚੱਲਦਾ ਪਿਆ। ਵੱਡਾ ਜਿਹੜਾ ਵੱਡਾ ਪੋਤਾ ਹੈ, ਤੁਸੀਂ ਉਹਦੀ ਗੱਲ ਕਰਦੇ ਵੀ ਉਹ 21 ਦਾ? ਹਾਂਜੀ, 21 ਵਿੱਚ ਹੋ ਗਿਆ ਹੈਗਾ ਉਹ। ਅੱਛਾ, ਉਹਦੀ ਅਡੋਪਸ਼ਨ ਨਹੀਂ ਹੋਣੀ ਫਿਰ? ਨਹੀਂ, ਉਹਦੀ ਅਡੋਪਸ਼ਨ ਨਹੀਂ ਹੋਣੀ। ਫਿਰ ਉਹਨੂੰ ਆਪਣਾ ਸਟੂਡੈਂਟ ਵੀਜ਼ੇ ਤੇ ਆਪਣੇ ਲੈਵਲ ਤੇ ਜਿਹੜਾ ਆਉਣਾ ਪੈਣਾ, ਤੇ ਹੋਰ ਕੋਈ ਉਹਦਾ ਡਾਇਰੈਕਟ ਚਾਰਾ ਨਹੀਂ ਹੈਗਾ। ਤੇ ਇਹਦੇ ਵਿੱਚ ਏਦਾਂ ਕਿ ਅਮਰੀਕਾ ਦਾ ਕੋਈ ਏਦਾਂ ਗਰੰਟੀ ਨਹੀਂ ਹੁੰਦੀ ਕਿ ਉਹਨਾਂ ਨੇ ਸਟੂਡੈਂਟ ਵੀਜ਼ਾ ਵਗੈਰਾ ਤੁਹਾਨੂੰ ਦੇਣਾ। ਸੋ ਅਮਰੀਕਾ, ਕੈਨੇਡਾ ਜਿਹੜੇ ਦੋਨੋਂ ਦੇਸ਼ ਤੁਸੀਂ ਜਿਹੜੇ ਟਰਾਈ ਕਰੋ, ਉਹਨੂੰ ਸਟੂਡੈਂਟ ਇਮੀਗ੍ਰੇਸ਼ਨ ਤੇ ਲੈ ਕੇ ਆਓ ਪਹਿਲਾਂ। ਤੇ ਫਿਰ ਸਟੂਡੈਂਟ ਇਮੀਗ੍ਰੇਸ਼ਨ ਤੋਂ ਬਾਅਦ ਫਿਰ ਤੁਸੀਂ ਜੇ ਉਹਦਾ ਲੱਗ ਜਾਂਦਾ, ਫਿਰ ਦੁਬਾਰਾ ਤੁਸੀਂ ਆਪਣੇ ਸਟੂਡੀਓ 'ਚ ਕਾਲ ਕਰਿਓ, ਤੇ ਫਿਰ ਅੱਗੇ ਸਲਾਹ ਮਸ਼ਵਰਾ ਕਰਾਂਗੇ ਕਿ ਕਿੱਦਾਂ ਕੀ ਉਹਦਾ ਪਲਾਨ ਬਣਦਾ। ਸੋ ਪਹਿਲਾਂ ਸਟੂਡੈਂਟ ਵੀਜ਼ੇ ਤੇ ਟਾਰਗੇਟ ਕਰੋ ਜੀ। ਤੇ ਜਿਹੜਾ ਛੋਟਾ ਤੁਹਾਡਾ ਮੁੰਡਾ ਹੈ, ਉਹਦਾ ਤੇ ਜਿਹੜਾ ਕੇਸ ਚੱਲ ਰਿਹਾ, ਉਹਦੇ ਵਿੱਚ ਤੁਸੀਂ ਵੇਟ ਜਿਹੜਾ ਉਹ ਕਰੀ ਚੱਲੋ। ਜਦੋਂ ਵੀ ਨੰਬਰ ਆਊਗਾ ਫਿਰ ਉਹ ਅੱਗੇ ਵੱਧ ਜੂਗੀ ਗੱਲ। ਅਗਲੇ ਕਾਲਰ, ਉਹਨਾਂ ਨਾਲ ਗੱਲ ਕਰਦੇ ਬਿਕਰਮ। ਹੈਲੋ। ਹਾਂਜੀ ਬਿਕਰਮ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਮੈਨੂੰ ਮਾਰਚ ਦੇ ਵਿੱਚ ਪੀਡੀ ਮਿਲੀ ਸੀ ਜੀ, ਤੇ ਫਿਰ ਮੈਂ ਮਤਲਬ ਮੇਰਾ ਪਹਿਲੇ ਹੀ ਜਿਹੜਾ ਰਿਲੇਸ਼ਨ ਹੈਗਾ ਸੀ, ਫਿਰ ਪੀਡੀ ਮਿਲਣ ਦੇ ਬਾਅਦ ਮੈਂ ਮੈਰਿਜ ਕਰ ਲਈ ਜੀ ਅਪ੍ਰੈਲ ਦੇ ਵਿੱਚ ਜੀ। ਉਹ ਹੁਣ ਇੰਨਾ ਵਰਕਆਊਟ ਕਰ ਨਹੀਂ ਰਿਹਾ। ਤੇ ਅਗਰ ਮਤਲਬ ਮੈਂ ਸੋਚ ਰਿਹਾ ਕਿ ਹੁਣ ਮੈਂ, ਕਿਉਂਕਿ ਵਾਵਾ ਦਾ ਕੇਸ ਹੀ ਫਾਈਲ ਕਰਨਾ ਹੈ ਨਾ, ਤੇ ਐਡਵਾਂਸ ਪਰੋਲ ਆ ਜਿਹੜੀ ਭਾਜੀ, ਉਹ ਮਤਲਬ ਕਿੰਨਾ ਕੁ ਟਾਈਮ, ਮਤਲਬ ਕੁਛ ਟਾਈਮ ਦੱਸ ਸਕਦੇ ਹੋ ਕਿੰਨੇ ਟਾਈਮ ਦੇ ਵਿੱਚ ਪ੍ਰੋਵਾਈਡ ਹੋ ਜਾਏਗੀ ਅਗਰ ਮੈਂ ਟਰੈਵਲ ਕਰਨਾ ਹੈ? ਤੁਸੀਂ 2 ਨੰਬਰ 'ਚ ਆਏ ਸੀਗੇ ਜੀ ਭਾਜੀ। ਐਡਵਾਂਸ ਪੈਰੋਲ ਤੇ ਤੁਹਾਨੂੰ ਜਿਹੜੀ 485 ਜਦੋਂ ਤੁਸੀਂ ਫਾਈਲ ਕਰਦੇ ਆ, ਐਡਵਾਂਸ ਪੈਰੋਲ ਤਾਂ ਮਿਲ ਜਾਣੀ ਤੁਹਾਨੂੰ 10 ਮਹੀਨੇ 'ਚ, ਪਰ ਤੁਸੀਂ ਉੱਤੇ ਵਾਪਸ ਨਹੀਂ ਤੁਹਾਨੂੰ ਉਹਨਾਂ ਨੇ ਆਉਣ ਦੇਣਾ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਐਡਵਾਂਸ ਪੈਰੋਲ ਆ, ਉਹਦਾ ਸਿਰਫ ਇੱਕੋ ਮਕਸਦ ਆ ਕਿ
ਜਦੋਂ ਤੁਸੀਂ ਟਰੈਵਲ ਕਰੋ ਤੇ ਤੁਹਾਡਾ ਗ੍ਰੀਨ ਕਾਰਡ ਜਿਹੜਾ 485 ਆ ਕੈਂਸਲ ਨਾ ਹੋਵੇ। ਪਰ ਐਡਵਾਂਸ ਪੈਰੋਲ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਤੁਹਾਨੂੰ ਅੰਦਰ ਵੀ ਆਉਣ ਦੇਣਾ, ਉਹ ਹੋਰ ਚੀਜ਼ ਆ। ਹੁਣ ਜਿੱਦਾਂ ਤੁਸੀਂ ਜਦੋਂ ਇੱਥੇ ਕੱਚੇ ਸੀਗੇ, ਆਏ ਸੀਗੇ, ਸੋ ਕਈ ਵਾਰੀ ਉਹ ਕੀ ਕਰਦੇ ਆ ਕਿ ਉਹ ਤੁਹਾਡੇ ਤੇ ਬਾਰ ਲਾ ਦਿੰਦੇ ਆ ਕਿ ਤੂੰ ਆਪਣਾ 3 ਸਾਲ ਦੀ ਤੇਰੇ ਤੇ ਬਾਰ ਆ ਜਾਂ 10 ਸਾਲ ਦੀ ਬਾਰ ਆ। ਸੋ ਐਡਵਾਂਸ ਪੈਰੋਲ ਤੁਹਾਨੂੰ ਰੋਕ ਨਹੀਂ ਸਕਦੀ। ਸੋ ਤੁਸੀਂ ਇਹਦਾ ਗ੍ਰੀਨ ਕਾਰਡ ਲੈ ਕੇ ਹੀ ਜਿਹੜਾ ਉਹ ਜਾਇਓ ਤਾਂ ਹੀ ਸਹੀ ਰਹੋਗੇ। ਅਦਰਵਾਈਜ਼ ਤੁਸੀਂ ਜਿਹੜਾ ਬਾਹਰ ਫਸ ਸਕਦੇ ਆ। ਫਿਰ ਤੁਸੀਂ ਜੇ ਬਾਹਰ ਫਸੇ ਤਾਂ ਤੁਹਾਨੂੰ ਉੱਥੇ ਜਦ ਤੱਕ ਰੁਕਣਾ ਪੈਣਾ ਜਦ ਤੱਕ ਤੁਹਾਡਾ ਵਾਵਾ ਅਪਰੂਵ ਨਹੀਂ ਹੁੰਦਾ ਤੇ ਕੌਂਸੂਲੇਟ ਤੁਹਾਡਾ ਜਿਹੜਾ ਪ੍ਰੋਸੈਸ ਅਪਰੂਵ ਨਹੀਂ ਕਰਦਾ। ਸੋ ਇਹ ਰਿਸਕ ਵਾਲੀ ਗੱਲ ਆ ਐਡਵਾਂਸ ਪੈਰੋਲ ਤੇ ਟਰੈਵਲ ਕਰਨਾ। ਜੀ ਥੈਂਕ ਯੂ ਜੀ। ਅਗਲੇ ਕਾਲਰ ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਵੀ ਸਾਡੇ ਨਾ ਲੜਕੀ ਆ ਫੈਮਿਲੀ ਦੇ ਵਿੱਚ, ਉਹਦੇ ਡੈਡੀ ਨੇ ਪਟੀਸ਼ਨ ਕੀਤੀ ਹੋਈ ਆ ਇੰਡੀਆ ਤੋਂ। ਉਹਦੀ ਜਿੱਦਾਂ ਡੈਡੀ ਇੱਥੇ ਆ, ਕੁੜੀ ਇੰਡੀਆ 'ਚ ਆ, ਉਹ ਪੜ੍ਹਦੀ ਆ ਤੇ ਉਹਦੇ ਮਾਸਟਰ ਡਿਗਰੀ ਲਈ ਇੱਥੇ ਅਪਲਾਈ ਕਰਨਾ ਚਾਹੁੰਦੀ ਸੀ ਯੂਨੀਵਰਸਿਟੀ 'ਚ। ਤੇ ਜੇ ਵੀਜ਼ਾ ਉਹਨੂੰ ਮਿਲੇ ਜਾਂ ਨਾ ਮਿਲੇ, ਰਫਿਊਜ ਹੋਵੇ, ਉਹਦੀ ਪਟੀਸ਼ਨ ਤੇ ਕੋਈ ਅਸਰ ਪਊਗਾ? ਨਹੀਂ, ਪਟੀਸ਼ਨ ਤੇ ਕੋਈ ਅਸਰ ਨਹੀਂ ਪੈਣਾ। ਜਿਹੜੀ ਸਟੂਡੈਂਟ ਵੀਜ਼ੇ ਦੀ ਐਪਲੀਕੇਸ਼ਨ ਉਹ 'ਚ ਦੱਸਣਾ ਜ਼ਰੂਰ, ਉਹ 'ਚ ਪੁੱਛਿਆ ਹੁੰਦਾ ਕਿ ਕਦੀ ਕੋਈ ਇਮੀਗ੍ਰੈਂਟ ਪਟੀਸ਼ਨ ਤਾਂ ਨਹੀਂ ਫਾਈਲ ਕੀਤੀ ਗਈ। ਸੋ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਨਹੀਂ ਹੈਗਾ ਅਮਰੀਕਾ 'ਚ। ਸੋ ਉਹ ਇਨਫੋਰਮੇਸ਼ਨ ਚੱਜ ਨਾਲ ਦੱਸਣੀ ਆ, ਉੱਤੇ ਝੂਠ ਨਹੀਂ ਬੋਲਣਾ। ਥੈਂਕ ਯੂ ਜੀ। ਗੁਰਜੰਟ। ਹਾਂਜੀ ਸਰ ਜੀ, ਮੇਰਾ ਕੁਐਸਚਨ ਇਹ ਆ ਕਿ ਮੇਰਾ I-30 ਅਪਰੂਵ ਹੋਇਆ ਪਿਆ, 824 ਵੀ ਮੇਰਾ ਭਾਈ ਅਪਰੂਵ ਹੋ ਗਿਆ, ਤੇ ਜੇ ਮੈਂ ਵਲੰਟੀਅਰ ਡਿਪਾਰਚਰ ਲੈ ਕੇ ਇੰਡੀਆ ਤੋਂ ਵੀਜ਼ਾ ਲੈ ਕੇ ਆਉਣਾ ਤੇ ਮੇਰੇ ਤੇ ਬਾਹਰ ਲੱਗੂਗੀ ਕਿ ਜਾਂ ਨਹੀਂ ਲੱਗੂਗੀ, ਕਿ ਜਾਂ ਮੈਨੂੰ ਵੇਵਰ ਲੈ ਕੇ ਜਾਣਾ ਚਾਹੀਦਾ 601? ਭਾਜੀ ਵਲੰਟੀਅਰ ਡਿਪਾਰਚਰ ਜਾਂ ਐਡਮਿਨ ਕਲੋਜ਼ਰ ਨਾ, ਇਹ ਉਦੋਂ ਵਧੀਆ ਆਪਸ਼ਨਾਂ ਸੀਗੀਆਂ ਜਦੋਂ ਪੀਡੀ ਨਹੀਂ ਸੀਗੀ। ਸੋ ਅੱਜ ਦੀ ਡੇਟ 'ਚ ਪੀਡੀ ਆ। ਤੁਸੀਂ ਵਲੰਟੀਅਰ ਡਿਪਾਰਚਰ ਦੀ ਨਾ ਟੈਨਸ਼ਨ ਲਓ, ਤੁਸੀਂ ਸਿੱਧੇ ਕੇਸ ਨੂੰ ਡਿਸਮਿਸ ਕਰਾਓ ਤੇ ਡਿਸਮਿਸ ਕਰਾਉਣ ਤੋਂ ਬਾਅਦ 'ਚ ਤੁਸੀਂ ਵੇਵਰ ਕਰ ਸਕਦੇ ਆ। ਸੋ ਉਹ ਤੁਹਾਡਾ ਥੋੜ੍ਹਾ ਜਿਹਾ ਕੰਮ ਜ਼ਿਆਦਾ ਪੱਕਾ ਹੋਣਾ। ਤੁਸੀਂ ਜਿਹੜਾ ਤੁਹਾਡਾ ਸਵਾਲ ਆ, ਤੁਸੀਂ ਜਾ ਕੇ ਆ ਸਕਦੇ ਆ ਵਲੰਟੀਅਰ ਡਿਪਾਰਚਰ ਦੇ ਨਾਲ ਵੀ। 5 ਸਾਲ ਦੀ ਕਈ ਵਾਰੀ ਬਾਰ ਹੁੰਦੀ ਆ, ਕਈ ਵਾਰੀ ਤੁਹਾਨੂੰ ਉੱਥੇ ਵੇਵਰ ਤੇ ਸਬਜੈਕਟ ਕਰ ਦਿੰਦੇ ਆ। ਪਰ ਤੁਸੀਂ ਕੇਸ ਨੂੰ ਨਾ ਸਿੱਧੇ ਜਿਹੜਾ ਡਿਸਮਿਸ ਕਰਾਓ, ਪੀਡੀ ਲਓ ਤੇ ਫਿਰ 601A ਵੇਵਰ ਲੈ ਕੇ ਫਿਰ ਵਾਪਸ ਆਓ, ਤਾਂ ਫਿਰ ਤੁਹਾਡਾ ਸਿੱਧਾ ਹੀ ਕੰਮ ਆ। 99% ਚਾਂਸ ਆ ਤੁਹਾਡੇ ਵਾਪਸ ਆਉਣ ਦੇ। ਜੀ ਅੱਛਾ, ਕਹਿੰਦਾ ਮਤਲਬ ਕਿ ਇੱਥੋਂ ਭਾਜੀ ਵੇਵਰ ਲੈ ਕੇ ਜਾਵਾਂ ਪਹਿਲਾਂ ਹੀ ਆਲਰੇਡੀ ਅਪਰੂਵ ਕਰਾ ਕੇ? ਕਿਉਂਕਿ ਭਾਜੀ ਜੇ ਉੱਥੇ ਤੁਹਾਡਾ ਉਹਨਾਂ ਨੇ ਕਰਤਾ ਨਾ ਵੇਵਰ, ਤਾਂ ਫਿਰ ਵੇਵਰ ਨੂੰ ਤੁਹਾਡਾ ਸਾਲ ਤੋਂ ਉੱਤੇ ਲੱਗ ਜਾਣਾ। ਤੁਸੀਂ ਫਿਰ ਇੰਡੀਆ ਸਾਲ ਟਿਕਣਾ। ਜੇ ਤੁਸੀਂ ਇੱਥੇ ਲੈ ਕੇ ਜਾਂਦੇ ਹੋ ਫਿਰ ਇਦਾਂ ਤੁਹਾਨੂੰ ਪੀਸ ਆਫ ਮਾਈਂਡ ਆ। ਤੇ ਫਿਰ ਇਦਾਂ ਕਿ ਤੁਸੀਂ ਮਹੀਨੇ ਜਿਹੜਾ ਤੁਹਾਡੀ ਇੰਟਰਵਿਊ ਜਿਹੜਾ ਚੱਲਣਾ, ਪੁਲਿਸ ਕਲੀਅਰੈਂਸ ਸਿਰਫ ਉਹਦੇ ਕੰਮ ਲਈ ਤੁਹਾਨੂੰ ਜਿਹੜਾ ਜਾਣਾ ਪੈਣਾ। ਸੋ ਆ ਜਿਹੜੇ ਵਲੰਟੀਅਰ ਡਿਪਾਰਚਰ ਵਗੈਰਾ ਇਹ ਪੁਰਾਣੀਆਂ ਚੀਜ਼ਾਂ ਹੋ ਗਈਆਂ, ਹੁਣ ਗੇਮ ਚੇਂਜ ਹੋ ਗਈ ਆ। ਪੀਡੀ ਲਓ ਤੇ ਪੀਡੀ ਲੈ ਕੇ ਜਾਓ। ਵਲੰਟੀਅਰ ਡਿਪਾਰਚਰ ਵਗੈਰਾ ਆਪਾਂ ਫਿਰ ਸੋਚਾਂਗੇ ਜੇ ਪੀਡੀ ਜਦੋਂ ਦੇਣੀ ਬੰਦ ਕਰਤੀ। ਉੱਦਾਂ ਪੀਡੀ ਦੇ ਇਹਨਾਂ ਨੇ ਹੁਣ ਕਈ 9th ਸਰਕਟ ਵਗੈਰਾ ਨੇ ਲਾਅ ਕੀਤੇ ਕਿ ਪੀਡੀ ਨਹੀਂ ਦੇਣੀ। ਪਰ ਅੱਜ ਦੀ ਡੇਟ 'ਚ ਇੱਦਾਂ ਕਿ ਐਂਡ ਦੇ ਵਿੱਚ ਜੱਜ ਇਹੀ ਕਹਿ ਰਿਹਾ ਕਿ ਜੇ ਸਰਕਾਰੀ ਵਕੀਲ ਨੇ ਨਹੀਂ ਕੇਸ ਲੜਨਾ, ਮੈਂ ਕੁਛ ਨਹੀਂ ਕਰ ਸਕਦਾ। ਜੀ ਸੁਰਿੰਦਰ। ਹਾਂਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜਸਕਰਨ ਜੀ। ਹਾਂ, ਮਤਲਬ ਮੇਰੇ ਇੱਕ ਕੁਐਸਚਨ ਹੈ ਵੀ ਮੇਰਾ ਬੇਟਾ ਪੋਤਾ ਉਧਰ ਉਹ 12 ਪੜ੍ਹ ਹਟਿਆ, ਉਹ ਇੱਧਰ ਨੂੰ ਮਤਲਬ ਆਉਣਾ ਚਾਹੁੰਦਾ। ਕੋਈ ਹੈ ਇੱਦਾਂ ਦਾ ਰੂਲ ਜਾਂ ਸਟੱਡੀ ਵੀਜ਼ਾ ਜਾਂ ਸਟੂਡੈਂਟ ਵੀਜ਼ਾ? ਹਾਂਜੀ, ਸਟੂਡੈਂਟ ਵੀਜ਼ਾ ਉਹ ਅਪਲਾਈ ਕਰ ਸਕਦਾ ਤੇ ਸਟੂਡੈਂਟ ਵੀਜ਼ਾ ਕਰਨਾ ਪੈਣਾ ਉਹਨੂੰ ਅਪਲਾਈ ਤੇ ਐਮਬੈਸੀ ਦੇ ਵਿੱਚ। ਹਾਂਜੀ, ਪਹਿਲਾਂ ਯੂਨੀਵਰਸਿਟੀ 'ਚ ਐਡਮਿਸ਼ਨ ਲਵੇ ਤੇ ਫਿਰ ਟਰਾਈ ਕਰੇ। ਸਿੱਧੇ ਤੌਰ ਤੇ ਨਹੀਂ ਆ ਸਕਦਾ ਜੀ। ਸਟੱਡੀ ਬੇਸ ਦੇ ਉੱਤੇ ਜੇ ਉਹ ਇੱਥੇ ਆ ਕੇ ਪੜ੍ਹਨਾ ਚਾਹੁੰਦਾ ਤੇ ਉਹ ਚੀਜ਼ ਕਰ ਸਕਦਾ ਆ। ਕੁਲਬੀਰ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪੁੱਛਣਾ ਸੀਗਾ ਜੀ, ਮੈਂ ਨਾ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ ਜੀ, ਤੇ ਮੰਮੀ ਮੇਰੇ ਦੋਨੋਂ ਡਾਕੂਮੈਂਟ, ਪਹਿਲਾਂ ਮੰਮੀ ਦੇ ਡਾਕੂਮੈਂਟ ਜਿਵੇਂ NVC ਕਹਿੰਦੇ ਤੁਹਾਡੇ ਡਾਕੂਮੈਂਟ ਕੰਪਲੀਟ ਹੋ ਗਏ ਤੇ ਵੀ ਹੁਣ ਇੰਟਰਵਿਊ ਦੀ ਵੇਟ ਕਰੋ, ਤੇ ਪਰ ਮੇਰੇ ਡੈਡੀ ਦੇ ਸੇਮ ਡਾਕੂਮੈਂਟ ਲੱਗੇ ਸੀਗੇ। ਉਹਨਾਂ ਦੇ ਵਿੱਚ ਉਹਨਾਂ ਨੇ ਮੇਰੇ 1099 ਕਹਿੰਦੇ ਕੰਪਨੀ ਦੇ ਨਾਂ ਤੇ ਤੇ ਆਪਦੇ ਨਾਂ ਤੇ ਭੇਜ, ਉਹਦਾ ਕਰਕੇ ਡੈਡੀ ਦਾ ਕੇਸ ਪਿੱਛੇ ਹੋ ਗਿਆ, ਮੰਮੀ ਦੇ ਡਾਕੂਮੈਂਟ ਕੰਪਲੀਟ ਹੋ ਗਏ। ਹੁਣ ਮੇਰੀ ਮੰਮੀ ਦੀ ਇੰਟਰਵਿਊ ਆ ਗਈ ਜੀ, ਤੇ ਡੈਡੀ ਦੇ ਕੱਲ ਮੈਨੂੰ ਈਮੇਲ ਆਈ ਆ ਵੀ ਤੁਹਾਡੇ ਡਾਕੂਮੈਂਟ ਅਪਰੂਵ ਹੋ ਗਏ। ਇੱਕ ਤਾਂ ਮੇਰਾ ਕੁਐਸਚਨ ਬਣਦਾ ਵੀ ਕੀ ਉਹਨਾਂ ਦੀ ਇੰਟਰਵਿਊ ਹੁਣ ਇਕੱਠੀ ਹੋ ਸਕਦੀ ਆ ਜਾਂ ਹੁਣ ਅਲੱਗ-ਅਲੱਗ ਹੀ ਦੇਣੀ ਪਊਗੀ ਉਹਨਾਂ ਨੂੰ? ਕਿਉਂਕਿ ਡੈਡੀ ਦੀ ਕੱਲ ਈਮੇਲ ਆਈ ਆ ਮੈਨੂੰ NVC ਵਾਲੀ ਵੀ ਤੁਹਾਡੇ ਡਾਕੂਮੈਂਟ ਕੰਪਲੀਟ ਹੋ ਗਏ, ਪਰ ਮੰਮੀ ਦੀ ਇੰਟਰਵਿਊ ਦੀ ਡੇਟ ਵੀ ਆ ਗਈ ਅਗਲੇ ਮਹੀਨੇ ਦੀ, ਆਪਣਾ ਸਤੰਬਰ ਦੀ 12 ਤਰੀਕ ਦੀ। ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗਾ ਕਿ ਜਿਹੜੀ ਡੇਟ ਆਈ ਹੈ ਨਾ ਉਹਨੂੰ ਛੱਡਿਓ ਨਾ, ਤੁਸੀਂ ਉੱਤੇ ਚੱਲ ਜਾਓ। ਤੇ ਨਹੀਂ ਤਾਂ ਤੁਹਾਡੀ ਇਦਾਂ ਹੀ ਕੈਟ ਮਾਊਸ ਵਾਲੀ ਗੇਮ ਲੱਗੀ ਰਹਿਣੀ ਆ ਕਿ ਕਦੀ ਇਹਦੀ ਆ ਗਈ ਉਹਦੀ ਆ ਗਈ ਇਕੱਠੇ ਕਰਕੇ। ਸੋ ਇਦਾਂ ਕਿ ਮਾਤਾ ਦਾ ਜੇ ਮਿਲਦਾ ਨਾ ਵੀਜ਼ਾ, ਤੁਸੀਂ ਉਹ ਲੈ ਲਓ ਤੇ ਉਹਨੂੰ ਪ੍ਰੋਸੈਸ ਨੂੰ ਤੋੜਿਓ ਨਾ। ਹਾਂਜੀ, ਉਹਨੂੰ ਕਰਨ ਦਿਓ। ਇਹਨਾਂ ਨੂੰ ਇਦਾਂ ਦਾ ਕੋਈ ਚੱਕਰ ਤਾਂ ਨਹੀਂ ਹੈਗਾ 1099 ਵਾਲਾ। ਜੇ ਤੁਹਾਡੀ ਇਨਕਮ ਟੈਕਸ ਰਿਟਰਨ ਸਹੀ ਸੀਗਾ ਤੇ ਉਹਨਾਂ ਨੂੰ ਡਾਕੂਮੈਂਟ, ਹਾਂਜੀ
ਤੇ ਉਹਨਾਂ ਨੇ ਆਪਣੇ ਲੈਵਲ ਤੇ ਕੋਈ ਗਲਤੀ ਕੀਤੀ ਆ, ਤੇ ਪੇਪਰ ਤਾਂ ਤੁਹਾਡੇ ਦੋਨਾਂ ਦੇ ਸਹੀ ਸੀਗੇ। ਤੇ ਹੁਣ ਇਹਦਾ ਹਾਂਜੀ ਸੇਮ ਹੀ ਲੱਗੇ ਸੀਗੇ ਜੀ। ਹਾਂਜੀ, ਤੁਸੀਂ ਮਾਤਾ ਦੀ ਇੰਟਰਵਿਊ ਕਰੋ ਤੇ ਵੀਜ਼ਾ ਲਓ ਤੁਸੀਂ, ਕੋਈ ਚੱਕਰ ਨਹੀਂ, ਉਹਦੀ ਵੇਟ ਕਰਨ ਦੀ ਲੋੜ ਨਹੀਂ। ਹੁਣ ਪਤਾ ਨਹੀਂ ਫਿਰ ਦੁਬਾਰਾ, ਤੁਹਾਨੂੰ ਪਤਾ ਹੀ ਹੈ ਲੋਕੀ ਵੈਸੇ ਹੀ ਕਈ ਸਾਲ ਤਾਂ ਹੋ ਗਏ ਵੇਟ ਕਰਦੇ, ਐਵੇਂ ਟਾਈਮ ਡਿਲੇ ਕਰੂਗੇ। ਸੋ ਮਾਤਾ ਦੀ ਇੰਟਰਵਿਊ ਲੈ ਕੇ ਤਾਂ ਜੇ ਆਉਣਾ ਵੀ ਪਵੇ ਮਾਤਾ ਨੂੰ ਆ ਕੇ ਹਾਜ਼ਰੀ ਲਾਣੀ ਆ ਤੇ ਗ੍ਰੀਨ ਕਾਰਡ ਲੈ ਕੇ ਵਾਪਸ ਜਾ ਸਕਦੇ ਹੈ ਨਾ, ਤੇ 6 ਮਹੀਨੇ ਤੋਂ ਘੱਟ ਟ੍ਰਿਪ ਲਾ ਸਕਦੇ ਆ। ਸੋ ਇੰਟਰਵਿਊ ਤੇ ਜਾਓ ਜੀ। ਥੈਂਕ ਯੂ। ਅਗਲੇ ਜਿਹੜੇ ਕਾਲਰਸ ਆ ਉਸ ਤੋਂ ਪਹਿਲਾਂ ਕੁਝ ਆਨਲਾਈਨ ਸਵਾਲ ਵੀ ਜਿਹੜੇ ਉਹ ਲੈ ਲਈਏ। ਪੁੱਛਦੇ ਨੇ ਸੈਂਟਾਨਾ ਕੋਰਟ ਓਪਨ ਆ ਕਿ ਕਲੋਜ਼ ਆ, ਕੋਈ ਇਸ ਟਾਈਮ ਇਮੀਗ੍ਰੇਸ਼ਨ ਕੋਰਟ ਤੇ ਬੰਦ ਵੀ ਹੋਇਆ ਹੈ? ਨਹੀਂ, ਕੋਈ ਬੰਦ ਨਹੀਂ ਹੈਗੀ, ਸੋ ਸਾਰੇ ਚੱਲ ਰਹੇ ਆ। ਸਾਰੇ ਚੱਲ ਰਹੇ ਆ। ਸੋ ਸੈਨ ਫਰਾਂਸਿਸਕੋ ਕੋਰਟ 'ਚ ਇੰਡੀਵਿਜੂਅਲ ਹੀਅਰਿੰਗ ਦਾ ਡਿਸੀਜਨ ਪੈਂਡਿੰਗ ਆ, ਉਸ ਦਾ ਕੀ ਜਿਹੜਾ ਉਹ ਮਤਲਬ ਹੈ? ਕੋਈ ਮਤਲਬ ਨਹੀਂ, ਉਹਦਾ ਕੇਸ ਪਾਸ ਵੀ ਹੋ ਸਕਦਾ। ਸੋ ਵੇਟ ਕਰੋ। ਠੀਕ ਆ। ਜੱਜ ਨੂੰ ਕੋਈ ਰੋਕ ਨਹੀਂ ਸਕਦਾ, ਜੇ ਉਹਨੇ ਫੇਲ ਕਰਨਾ ਉਹ ਫੇਲ ਵੀ ਉਸੇ ਟਾਈਮ ਕਰ ਸਕਦਾ। ਸੋ ਇਦਾਂ ਦੀ ਧਾਰਨਾ ਗਲਤ ਆ ਕਿ ਜੇ ਰਿਟਨ ਡਿਸੀਜਨ ਦੇਣਾ ਉਹਨੇ ਤਾਂ ਡਿਨਾਈ ਕਰ ਦੇਣਾ। ਸੋ ਵੇਟ ਕਰੋ, ਕੋਈ ਉਹਦਾ ਖਾਸ ਮਤਲਬ ਨਹੀਂ ਹੈਗਾ, ਬਸ ਇਹੀ ਹੈ ਕਿ ਜੱਜ ਨੇ ਰਿਟਨ 'ਚ ਦੇਣਾ ਜੋ ਵੀ ਦੇਣਾ। ਜੀ ਜੀ। ਜਿਹੜਾ ਇੱਕ ਪਹਿਲੋਂ ਚਰਚਾ ਚੱਲੀ ਸੀ ਵੀ ਜਿਹੜੇ ਅਸਾਈਲਮ ਦੇ ਕੇਸਾਂ ਦਾ ਫੈਸਲਾ ਬਹੁਤ ਜਲਦ, ਥੋੜੇ ਦਿਨਾਂ ਦੇ ਵਿੱਚ ਜਾਂ ਥੋੜੇ ਮਹੀਨਿਆਂ 'ਚ ਜਿਹੜਾ ਆਇਆ ਕਰਨਾ, ਉਹ ਵਾਲਾ ਰੂਲ ਚੱਲ ਰਿਹਾ ਹੈਗਾ ਆ ਕਿ ਨਹੀਂ? ਸਰਬਜੀਤ ਹੁਣੀ ਪੁੱਛਦੇ ਆ। ਰੂਲ ਤਾਂ ਚੱਲ ਰਿਹਾ, ਪਰ ਆਪਾਂ ਜਦੋਂ ਉਹ ਰੂਲ ਡਿਸਕਸ ਕੀਤਾ ਸੀ ਆਪਾਂ ਨਾਲ ਇਹ ਵੀ ਕਿਹਾ ਸੀ ਜੀ ਕਹਿਣਾ ਸੌਖਾ ਕਰੂਗਾ ਕਿੱਦਾਂ। ਹਾਂ, ਜਿੱਦਾਂ ਕੋਈ ਹੀਅਰਿੰਗ ਦਿੱਤੀ ਨਹੀਂ ਜਾਂਦੀ, ਉਹਨਾਂ ਨੂੰ ਤਾਂ ਚੱਕ ਕੇ ਅੱਗੇ ਪਾਈ ਜਾਂਦੇ ਆ 6 ਮਹੀਨੇ। ਹੁਣ ਬਾਈਡਨ ਨੇ ਕਹਿਤਾ ਤਾਂ ਮਤਲਬ ਇਹ ਥੋੜਾ ਹੈਗਾ ਕਿ ਸਾਰਿਆਂ ਨੇ ਪਰਫਾਰਮ ਵੀ ਕਰ ਦੇਣਾ। ਤੇ ਸੇਮ ਚੀਜ਼ ਲਾਇਰ ਵਾਲੀ ਆ ਕਿ ਹੁਣ ਜਿਹੜੇ 3 ਸਾਲ ਕੇਸ ਆ, 3 ਸਾਲ ਵਾਲੇ 4 ਸਾਲ ਵਾਲੇ ਕੇਸ ਆ, ਉਹਦੇ ਵਿੱਚ ਲਾਇਰ ਕਹਿੰਦੇ ਕਿ ਯਾਰ ਇਹ ਟਾਈਮ ਇਨਫ ਨਹੀਂ ਹੈਗਾ। ਤੇ ਪਹਿਲੀ ਗੱਲ ਤਾਂ ਇਦਾਂ ਕਿ ਉਹ ਸਾਰਿਆਂ ਦਾ ਜਿਹੜਾ ਸਿਸਟਮ ਜਿਹਾ ਉਥਲ ਪੁਥਲ ਹੋ ਜਾਣਾ ਜਦੋਂ 6 ਮਹੀਨੇ ਵਾਲਾ ਰੂਲ ਇਹਨਾਂ ਨੇ ਕੀਤਾ। ਤੇ ਅੱਜ ਦੀ ਡੇਟ 'ਚ ਮੈਂ ਦੇਖਿਆ ਨਹੀਂ ਕਿਸੇ ਨੂੰ ਉਹ ਰੂਲ ਉਹਨਾਂ ਨੇ ਲਾਇਆ ਹੋਵੇ, ਤੇ ਨਾ ਹੀ ਲਾਣ ਤਾਂ ਮੇਰੇ ਹਿਸਾਬ ਨਾਲ ਵਧੀਆ, ਕਿਉਂਕਿ ਮੇਨ ਗੱਲ ਇਹ ਹੈ ਲੋਕਾਂ ਕੋਲ ਪੈਸੇ ਵੀ ਨਹੀਂ ਹੁੰਦੇ, ਵਕੀਲਾਂ ਕੋਲ ਜਲਦੀ ਛੇਤੀ, ਤੇ ਆਂਦੇ ਬੰਦੇ ਨੂੰ ਇੰਨਾ ਜ਼ਿਆਦਾ ਪਤਾ ਵੀ ਨਹੀਂ ਹੁੰਦਾ ਕਿ ਸਿੱਧੇ ਹੀ 6 ਮਹੀਨਿਆਂ ਦੇ ਵਿੱਚ ਹੀ ਉਹਨਾਂ ਕੋਲ ਇੰਟਰਵਿਊ ਕਰੋ, ਐਫੀਡੇਵਿਟ ਕਰੋ, ਉੱਦਾਂ ਕਰੋ। ਸੋ ਨਾ ਹੀ ਕਰਨ ਤੇ ਵਧੀਆ ਜੀ। ਦਲਜੀਤ ਹੁਣੀ ਪੁੱਛਦੇ ਆ, ਉਹਨਾਂ ਦੇ ਮਾਤਾ ਜੀ ਦੇ ਫਿੰਗਰਪ੍ਰਿੰਟ ਹੋਏ ਸੀ ਜੂਨ 2021 'ਚ ਗ੍ਰੀਨ ਕਾਰਡ ਦੇ ਰੀਨਿਊਅਲ ਲਈ, ਅਜੇ ਤੱਕ ਗ੍ਰੀਨ ਕਾਰਡ ਨਹੀਂ ਜਿਹੜਾ ਉਹ ਪਹੁੰਚਿਆ, ਆਨਲਾਈਨ ਇਨ ਪ੍ਰੋਸੈਸ ਸੀ ਜਿਹੜਾ ਉਹ ਸ਼ੋ ਕਰੀ ਜਾਂਦਾ ਹੈ। ਕੀ ਅੱਜ ਕੱਲ੍ਹ ਰੀਨਿਊਅਲ ਦੇ ਲਈ ਵੀ 2-2 ਸਾਲ ਦਾ ਟਾਈਮ? ਹਾਂਜੀ, ਟਾਈਮ ਲੱਗਦਾ। ਤੇ ਪਰ ਇਦਾਂ ਕਿ ਰੀਨਿਊਅਲ ਜਦੋਂ ਤੁਹਾਡਾ ਚੱਲਦਾ ਉਹ ਤੁਹਾਨੂੰ ਇੱਕ ਪੇਪਰ ਐਕਸਟੈਂਸ਼ਨ ਦੇ ਦਿੰਦੇ ਆ ਕਿ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਆਟੋਮੈਟਿਕਲੀ 1 ਸਾਲ ਲਈ 18 ਮਹੀਨੇ ਲਈ ਐਕਸਟੈਂਡ ਕਰ ਦਿੱਤਾ ਗਿਆ। ਤੇ ਜੇ ਨਹੀਂ ਤੁਹਾਡੇ ਕੋਲ ਹੈਗਾ, ਤੁਸੀਂ ਲੋਕਲ ਫੀਲਡ ਆਫਿਸ 'ਚ ਅਪਾਇੰਟਮੈਂਟ ਬਣਾ ਕੇ ਆਪਣੇ ਪਾਸਪੋਰਟ ਤੇ ਇੱਕ ਸਟੈਂਪ ਲਾ ਦਿੰਦੇ ਆ ਕਿ ਗ੍ਰੀਨ ਕਾਰਡ ਤੁਹਾਡਾ ਐਕਸਟੈਂਡ ਕਰ ਦਿੱਤਾ ਗਿਆ। ਸੋ ਇਦਾਂ ਤੁਸੀਂ ਟਰੈਵਲ ਵਗੈਰਾ ਕਰ ਸਕਦੇ ਹੋ, ਤੁਹਾਨੂੰ ਪ੍ਰੈਕਟੀਕਲੀ ਕੋਈ ਫਰਕ ਨਹੀਂ ਹੈ, ਤੁਸੀਂ ਗ੍ਰੀਨ ਕਾਰਡ ਹੋਲਡਰ ਹੀ ਰਹਿਣਾ ਹਮੇਸ਼ਾ। ਤੇ ਇਹਦੇ ਨਾਲ ਇਹ ਹੈ ਕਿ ਜੇ 10 ਸਾਲ ਹੋ ਗਏ ਤੁਹਾਡੇ ਸਿਟੀਜ਼ਨਸ਼ਿਪ ਵੱਲ ਵੀ ਧਿਆਨ ਦਿਓ। ਜੀ। ਪਰਮਜੀਤ ਹੁਣੀ ਪੁੱਛਦੇ ਨੇ I-824 ਨੂੰ ਲੈ ਕੇ, ਉਹਨਾਂ ਦਾ ਸਵਾਲ ਆ ਵੀ I-130 ਦੇ ਅਪਰੂਵਲ ਤੋਂ ਬਾਅਦ ਦੇ ਵਿੱਚ ਜਿਹੜੀ ਐਪਲੀਕੇਸ਼ਨ ਆ NVC ਨੂੰ ਨਹੀਂ ਮੂਵ ਹੋ ਰਹੀ। ਸੋ ਆਈ ਡੋਂਟ ਨੋ ਇਹਦਾ ਕੀ ਪੁੱਛਣਾ ਚਾਹੁੰਦੇ ਆ। ਉਹਨਾਂ ਨੇ ਇੱਦਾਂ ਹੀ ਜਿਹੜਾ ਉਹ ਲਿਖਿਆ ਵੀ I-824 ਆਫਟਰ ਯੂਰ ਅਪਰੂਵਲ 130 ਯੂਰ ਐਪਲੀਕੇਸ਼ਨ ਨਾਟ ਮੂਵਿੰਗ ਟੂ NVC। ਅੱਛਾ, ਸੋ ਇਦਾਂ ਹੈ ਕਿ ਜਿਹੜਾ 130 ਹੁੰਦਾ ਨਾ ਉਹ ਕਈ ਲੋਕੀ ਗਲਤ ਫਾਈਲ ਕਰ ਦਿੰਦੇ ਆ, ਜਿਹੜੇ ਆ ਵੇਵਰ ਵਾਲੇ ਨਾ ਉਹ ਕਾਉਂਸਲਰ ਪ੍ਰੋਸੈਸਿੰਗ 'ਚ ਕਰਨਾ। ਸੋ ਇਦਾਂ ਕਿ ਪੈਰਾਲੀਗਲ ਵਗੈਰਾ ਤੋਂ ਕਈ ਵਾਰੀ ਉਹ ਐਡਜਸਟਮੈਂਟ ਲਈ ਕਰਾ ਲੈਂਦੇ ਤੇ ਬਾਅਦ 'ਚ ਉਹਨਾਂ ਦੀ ਜਿਹੜੀ ਫਾਈਲ ਆ ਉਹ ਜਾਂਦੀ ਨਹੀਂ, ਤੇ ਉਹਨਾਂ ਨੂੰ 824 ਫਾਰਮ ਜਿਹੜਾ ਉਹ ਫਾਈਲ ਕਰਨਾ ਪੈਂਦਾ, ਜਿਹਦਾ ਮਕਸਦ ਸਿਰਫ ਇਹ ਹੁੰਦਾ ਕਿ ਮੇਰਾ ਜਿਹੜਾ 130 ਅਪਰੂਵ ਆ ਇਹ NVC ਨੂੰ ਭੇਜਿਆ ਜਾਵੇ। ਸੋ ਇਹਦੇ ਬਾਰੇ ਗੱਲ ਕਰ ਰਹੇ ਆ। ਤੇ 824 ਜਦੋਂ ਅਪਰੂਵ ਹੁੰਦਾ ਉਹਦਾ ਮਤਲਬ ਇਹ ਹੈ ਕਿ ਆਪਾਂ ਇਹਨੂੰ ਅਪਰੂਵ ਕਰਤਾ, ਹੁਣ ਆਪਾਂ ਹਦਾਇਤ ਦਿੱਤੀ ਕਿ NVC ਨੂੰ ਭੇਜ ਦਿਓ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਨੇ ਉਸੇ ਦਿਨ ਭੇਜ ਦੇਣਾ। ਉਹਦਾ ਮਤਲਬ ਇਹ ਹੈ ਕਿ 5 ਤੋਂ 6 ਮਹੀਨੇ ਦੇ ਵਿੱਚ ਉਹਨਾਂ ਨੇ ਭੇਜਣਾ ਅਗਲੇ। ਤੇ I-24 ਨੂੰ ਅਪਰੂਵ ਹੋਣ ਨੂੰ ਵੀ ਸਮਾਂ ਲੱਗ ਜਾਂਦਾ ਹੈ, ਉਹਨੂੰ ਵੀ ਟਾਈਮ ਲੱਗ ਜਾਂਦਾ। ਲਓ ਜੀ, ਪਹਿਲਾਂ ਹੀ ਗਲਤੀ ਕਰੋਗੇ ਪਹਿਲਾਂ ਹੀ ਉਹਨੂੰ ਜਿਹੜੇ 2 ਨੰਬਰ 'ਚ ਆਏ ਆ ਪਹਿਲਾਂ ਹੀ ਉਹਨੂੰ ਜਿਹੜਾ ਮਤਲਬ ਤੁਸੀਂ ਜੇ 824 ਤੁਹਾਨੂੰ ਭਰਨਾ ਪੈ ਰਿਹਾ ਤਾਂ ਤੁਹਾਡੇ ਵਕੀਲ ਨੇ ਗਲਤ ਕੰਮ ਕੀਤਾ। ਮਤਲਬ ਕਿ 824 ਭਰਨ ਦੀ ਨੌਬਤ ਆਣੀ ਨਹੀਂ ਚਾਹੀਦੀ ਕਦੀ। ਉਹ ਤਾਂ ਆਉਂਦੀ ਹੈ ਕਿ ਜੇ 130 ਤੇ ਕਰੈਕਸ਼ਨ ਕਰਾਣੀ ਹੈ ਸੋ ਪਹਿਲਾਂ ਹੀ ਜਿਹੜਾ 130 ਹੈਗਾ ਉਹਨੂੰ ਸਹੀ ਤਰੀਕੇ ਨਾਲ ਭਰੋ, ਐਮਬੈਸੀ ਲਈ ਭਰੋ ਬੰਬੇ ਦੇ ਲਈ, ਤੇ 824 ਫਾਈਲ ਕਰਨ ਦੀ ਲੋੜ ਨਹੀਂ ਪੈਣੀ ਕਦੀ ਜੀ। ਤੇ ਆਓ ਹੁਣ ਅਗਲੇ ਕਾਲਰਸ ਦੇ ਵੱਲ ਨੂੰ ਵੱਧਦੇ ਹਾਂ, ਫਿਰ ਮੁੜਾਂਗੇ ਆਪਾਂ ਆਨਲਾਈਨ ਵੱਲ ਨੂੰ ਵੀ। ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਤਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ, ਮੇਰੇ ਨਾ ਬ੍ਰਦਰ ਹੈਗੇ ਨੇ ਕੈਨੇਡਾ 'ਚ ਪੱਕੇ ਨੇ, ਪਰ ਉਹ ਇੱਥੇ ਮੇਰੇ ਕੋਲ ਆਉਣਾ ਚਾਹੁੰਦੇ ਨੇਗੇ, ਕੋਈ ਹੈਗਾ ਏਦਾਂ ਦਾ ਕੋਈ ਪ੍ਰੋਸੈਸ? ਜੇ ਪੱਕੇ ਆ ਕੈਨੇਡਾ ਦੇ ਵਿੱਚ ਸਿਟੀਜ਼ਨ ਨੇ ਤਾਂ E2 ਵੀਜ਼ਾ ਹੈਗਾ ਇਨਵੈਸਟਮੈਂਟ ਵਾਲਾ, ਤੇ ਇਨਵੈਸਟਮੈਂਟ ਰਾਹੀਂ ਉਹ $2-3 ਲੱਖ ਲਾ ਕੇ ਜਿਹੜਾ ਆਪਣਾ ਬਿਜ਼ਨਸ ਕਰਨ ਇੱਥੇ ਆ ਸਕਦੇ ਆ।
ਅੱਛਾ ਜੀ, E2 ਵੀਜ਼ਾ ਹਾਂਜੀ ਟੈਸਟ ਲੱਗਣ ਦੇ E2 ਵੀਜ਼ੇ ਦਾ ਨਾ ਇੱਦਾਂ ਕਰਿਓ ਤੁਸੀਂ ਭੈਣ ਜੀ, ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਅਸੀਂ ਕਾਫੀ ਵਾਰੀ ਇਸ ਦੇ ਉੱਤੇ ਪ੍ਰੋਗਰਾਮ ਵੀ ਕੀਤਾ ਹੈ, ਤੁਸੀਂ ਉਹ ਪ੍ਰੋਗਰਾਮ ਮੁੜ ਕੇ ਦੁਬਾਰਾ ਸੁਣ ਲਿਓ। ਬੇਸਿਕਲੀ ਇਨਵੈਸਟਮੈਂਟ ਟੈਂਪਰੇਰੀ ਇਨਵੈਸਟਮੈਂਟ ਵੀਜ਼ਾ ਹੁੰਦਾ ਤੇ ਹੌਲੀ ਹੌਲੀ ਬਾਅਦ 'ਚ ਤੁਸੀਂ ਇਸ ਨੂੰ ਫਿਰ ਜਿਹੜਾ EB1 ਹੁੰਦਾ ਹੈ, ਕਿਹੜਾ ਜੀ EB5 ਸੌਰੀ EB5 ਇਨਵੈਸਟਮੈਂਟ, ਉਸ ਦੇ ਵਿੱਚ ਬਦਲ ਕੇ ਗ੍ਰੀਨ ਕਾਰਡ ਵੱਲ ਨੂੰ ਵੱਧ ਸਕਦੇ ਹਾਂ। ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ 'ਤੇ ਜਾਇਓ, ਉੱਥੇ ਜਾ ਕੇ ਇਮੀਗ੍ਰੇਸ਼ਨ ਤੇ E2 ਵੀਜ਼ਾ ਤੇ ਨਾਲ ਅਟਰਨੀ ਟੇਰਕੀਆਣਾ ਹੋਣਾ ਦਾ ਨਾਮ ਸਰਚ ਕਰ ਲਿਓ, ਤੁਹਾਨੂੰ ਉਹ ਐਪੀਸੋਡ ਸਾਹਮਣੇ ਆ ਜਾਣਗੇ ਤੇ ਉਹ ਪ੍ਰੋਗਰਾਮ ਨੂੰ ਪੂਰੇ ਨੂੰ ਸੁਣਿਓ ਤੇ ਤੁਹਾਨੂੰ ਉਸ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਤਕਰੀਬਨ ਜਵਾਬ ਉਸ 'ਚ ਮਿਲ ਜਾਣਗੇ। ਅਗਲੇ ਕਾਲਰ ਨੇ ਗੁਰਮੇਜ ਜੀ। ਹਾਂਜੀ ਗੁਰਮੇਜ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਮੈਂ ਲਾਸਟ ਵੀਕ ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਮੇਰੇ ਸਿਸਟਰ ਜਿਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀ, ਤੇ ਤੁਹਾਨੂੰ ਯਾਦ ਹੋਵੇ ਥੋੜਾ ਕਿਉਂਕਿ ਉਹ ਮੈਂ ਪੁੱਛਣਾ ਸੀ ਵੀ ਉਹ ਤੁਸੀਂ ਵੀਜ਼ੇ ਦਾ ਕਹਿ ਰਹੇ ਇਹ ਕੇਸ ਦਾ ਕਹਿ ਰਹੇ ਸੀ, ਉਹ ਕੇਸ ਕਿੱਦਾਂ ਅਪਲਾਈ ਹੋਣਾ ਜੀ, ਕਿੱਥੋਂ ਹੋਣਾ, ਕਿਹਨੇ ਕਰਨਾ ਉਹ ਕੇਸ ਜੀ? ਡੈਥ ਕਿਹਦੀ ਹੋਈ ਸੀਗੀ ਜੀ? ਮੇਰੇ ਸਿਸਟਰ ਦਾ ਉਹਨਾਂ ਦੇ ਹਸਬੈਂਡ ਦੀ। ਫਾਈਲ ਕਿਹਦੇ ਲਈ ਕੀਤਾ ਸੀਗਾ, ਇੱਕ ਵਾਰੀ ਦੱਸਿਓ। ਉਹਨਾਂ ਦੇ ਹਸਬੈਂਡ ਨੇ ਕੀਤਾ ਸੀਗਾ, ਵਿਆਹ ਤੋਂ ਬਾਅਦ 'ਚ 3 ਸਾਲ ਤੋਂ ਵੱਧ ਹੋ ਗਿਆ ਜੀ ਅਪਲਾਈ ਕੀਤੇ ਨੂੰ, ਤੇ ਉਹ ਜਿਹੜੀ ਇੰਟਰਵਿਊ ਬੰਬੇ ਆ ਤੇ ਉਹਨਾਂ ਦੀ ਡੈਥ ਹੋ ਗਈ ਤੇ ਕਰਦੇ ਕੇਸ ਬੰਬੇ ਆ। ਹਸਬੈਂਡ ਨੇ ਆਪਣੀ ਵਾਈਫ ਲਈ ਕੀਤਾ ਸੀ ਤੇ ਹਸਬੈਂਡ ਦੀ ਇੱਥੇ ਡੈਥ ਹੋ ਗਈ, ਰਾਈਟ? ਇਦਾਂ ਤੁਸੀਂ ਕਹਿ ਰਹੇ ਹੋ? ਹਾਂਜੀ 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 ਜੀ। ਜੇ ਤਾਂ ਹਸਬੈਂਡ ਸਿਟੀਜ਼ਨ ਸੀਗਾ ਤਾਂ ਫਿਰ ਉਹ ਵਿਡੋ ਪਟੀਸ਼ਨ ਇੱਕ ਹੁੰਦੀ ਹੈ, ਵਿਡੋ ਪਟੀਸ਼ਨ 'ਚ ਪ੍ਰੋਸੈਸ ਜਿਹੜਾ ਹੈਗਾ ਡੈਥ ਦੇ 2 ਸਾਲ ਦੇ ਅੰਦਰ ਅੰਦਰ ਵਿਡੋ ਪਟੀਸ਼ਨ 'ਚ ਕਨਵਰਟ ਕੀਤਾ ਜਾ ਸਕਦਾ, ਸੋ ਉਹ 'ਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਸਿੱਧਾ ਹੀ ਪ੍ਰੋਸੈਸ ਹੈਗਾ। ਤੇ ਜੇ ਉਹ ਗ੍ਰੀਨ ਕਾਰਡ ਸੀ, ਉਹ ਗ੍ਰੀਨ ਕਾਰਡ ਸੀਗਾ ਸਿਟੀਜ਼ਨ, ਫਿਰ ਉਹਨਾਂ ਨੂੰ ਕਰਨਾ ਪੈਣਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ। ਉਹ ਕੌਣ ਕਰਨਾ? ਉਹਨਾਂ ਨੇ ਉਧਰੋਂ ਕਰਨੀ ਹੈ ਹਿਊਮੈਨਿਟੇਰੀਅਨ ਪ੍ਰੋਸੈਸ ਦੇ ਲਈ ਐਪਲੀਕੇਸ਼ਨ ਫਾਈਲ? ਉਹ ਜਿਹੜਾ ਨਹੀਂ, ਉਹ ਇੱਥੋਂ ਉਹ ਫਾਈਲ ਤਾਂ ਇੱਥੋਂ ਹੀ ਹੋਣੀ ਆ, ਜਿਹੜਾ ਮਰਿਆ ਹੋਇਆ ਵਿਅਕਤੀ ਉਹਦੇ ਬਿਹਾਫ ਤੇ ਜਿਹੜਾ ਫਾਈਲ ਹੁੰਦੀ ਆ ਉਹਦੀ estate ਦੇ ਬਿਹਾਫ ਤੇ। ਕੌਣ? ਅੱਛਾ, ਉਹਦੀ estate ਤੇ। ਜੇ ਕੋਈ ਵਿਲ ਵਗੈਰਾ ਨਾ ਹੋਵੇ, ਕੁਝ ਨਾ ਹੋਵੇ, ਜਿਹੜਾ ਵੀ ਕਰਤਾ ਧਰਤਾ ਉਹਨਾਂ ਦਾ ਕੰਟੈਕਟ ਹੈਗਾ ਉਹ ਸਾਨੂੰ ਕੰਟੈਕਟ ਕਰ ਲਵੇ ਸੈਪਰੇਟਲੀ, ਤੇ ਹਿਊਮੈਨਿਟੇਰੀਅਨ ਪਟੀਸ਼ਨ ਜਿਹੜੀ ਉਹ ਫਾਈਲ ਉਹਨਾਂ ਮਤਲਬ ਮੇਰੀ ਵਾਈਫ ਵੀ ਇੱਥੇ, ਜਾਣੀ ਕਿ ਉਹਨਾਂ ਦੀ 2 ਸਿਸਟਰਾਂ ਇੱਥੇ ਆ ਤੇ ਇੱਕ ਉੱਥੇ ਆ। ਨਹੀਂ, ਤੁਸੀਂ ਗੁਰਮੇਜ ਜੀ ਸਮਝੋ, ਕੌਣ ਇੱਥੇ ਕੌਣ ਨਹੀਂ, ਚਲੋ ਠੀਕ ਆ, ਜਿਹੜੇ ਵੀ ਹੈਗੇ ਆ ਦੈਟਸ ਓਕੇ। ਜਿਹੜੇ ਤੁਹਾਡੇ ਭੈਣ ਦੇ ਮੈਨੂੰ ਲੱਗਦਾ ਜਿਹੜੇ ਹਸਬੈਂਡ ਆ ਉਹਨਾਂ ਦੀ, ਜਿਨ੍ਹਾਂ ਦੀ ਡੈਥ ਹੋਈ ਆ, ਉਹਨਾਂ ਦੇ ਪਿੱਛੋਂ ਜਿਹੜਾ ਵੀ ਮੇਨ ਕਰਤਾ ਧਰਤਾ ਹੈਗਾ ਆ, ਉਹਨਾਂ ਦੇ ਸਟੇਟ ਨੂੰ ਜਾਂ ਉਹਨਾਂ ਦੇ ਉਹ ਸਾਰੀ ਚੀਜ਼ ਨੂੰ ਦੇਖ ਰਿਹਾ ਆ, ਉਹ ਜਿਹੜੇ ਆ ਹੁਣ ਅਪਲਾਈ ਕਰ ਸਕਦੇ ਉਹਨਾਂ ਵਾਸਤੇ ਹਿਊਮੈਨਿਟੇਰੀਅਨ ਬੇਸ ਦੇ ਉੱਤੇ ਵੀ ਅਪਲਾਈ ਉਹਨਾਂ ਨੇ ਕੀਤਾ ਸੀ, ਪਿੱਛੋਂ ਇੱਥੋਂ ਇਹਨਾਂ ਦੀ ਡੈਥ ਹੋ ਗਈ। ਸੋ ਉਸ ਚੀਜ਼ ਦੇ ਲਈ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ ਜੇ ਤੁਸੀਂ ਅਟਰਨੀ ਟੇਰਕੀਆਣਾ ਹੋਣਾ ਦੇ ਕੋਲੋਂ ਇਹ ਕੇਸ ਨੂੰ ਜਿਹੜਾ ਉਹ ਲਗਵਾਉਣਾ ਹੈਗਾ ਆ। ਸੋ ਆਈ ਥਿੰਕ ਕਈ ਵਾਰੀ ਨਾ ਜਦੋਂ ਆਪਾਂ ਸਵਾਲ ਪੁੱਛਦੇ ਹਾਂ ਜਾਂ ਕਹਿੰਦੇ ਹਾਂ, ਥੋੜ੍ਹਾ ਜਿਹਾ ਕਨਫਿਊਜ਼ਨ ਵੀ ਜਿਹੜੀ ਉਹ ਹੋ ਜਾਂਦੀ ਆ, ਅਤੇ ਕਈ ਵਾਰੀ ਉਹ ਲੌਂਗ ਹੁੰਦਾ ਉਹ ਪੂਰੇ ਸਰਕਮਸਟਾਂਸ ਨੂੰ ਸਮਝਣ ਦੇ ਲਈ, ਅਤੇ ਤੁਹਾਨੂੰ ਅਸੀਂ ਜਨਰਲ ਓਵਰਵਿਊ ਜਿਹੜਾ ਇਸ ਚੀਜ਼ ਦੇ ਵਿੱਚ ਦੱਸ ਸਕਦੇ। ਐਗਜ਼ੈਕਟ ਜਿਹੜਾ ਉਹ ਹਰ ਇੱਕ ਚੀਜ਼ ਦਾ ਦੱਸਣਾ ਉਹ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਸਮੇਂ ਦੇ ਕਰਕੇ ਜਿਹੜਾ। ਇਹਦਾ ਵੀ ਇੱਕ ਟੌਪਿਕ ਆਪਾਂ ਕਵਰ ਕੀਤਾ ਹੋਇਆ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦਾ ਪੰਜਾਬੀ ਰੇਡੀਓ ਤੇ, ਤੁਸੀਂ ਉੱਥੇ ਜਾ ਕੇ ਆਪਣਾ ਜੇ ਜ਼ਿਆਦਾ ਡਿਟੇਲ ਚਾਹੀਦੀ ਹੈ, ਘੰਟੇ ਦਾ ਸ਼ੋਅ ਆ ਪੂਰਾ ਜਿਹੜਾ ਸੁਣ ਸਕਦੇ ਆ ਕਿ ਕਿੱਦਾਂ ਕਰਨਾ। ਤੇ ਜਿਹੜੇ ਰਿਸ਼ਤੇਦਾਰ ਤੁਹਾਡੇ ਹੈਗੇ ਆ, ਭਾਵੇਂ ਹਸਬੈਂਡ ਵੱਲੋਂ ਸੀਗੇ ਭਾਵੇਂ ਵਾਈਫ ਵੱਲੋਂ ਸੀਗੇ, ਉਹਨਾਂ ਨੂੰ ਸਬਸਟੀਟਿਊਟਡ ਸਪਾਂਸਰ ਜਿਹੜਾ ਉਹ ਬਣਨਾ ਪੈਣਾ, ਮਤਲਬ ਉਹਨਾਂ ਨੂੰ ਫਾਈਨੈਂਸ਼ੀਅਲ ਜ਼ਿੰਮੇਵਾਰੀ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਚੁੱਕਣੀ ਪੈਣੀ ਆ, ਦੋਨੋਂ ਸਾਈਡਾਂ 'ਚੋਂ ਕੋਈ ਵੀ ਚੁੱਕ ਸਕਦਾ। ਸੋ ਤੁਸੀਂ ਉਹ ਸ਼ੋਅ ਸੁਣੋ, ਫਿਰ ਸਾਨੂੰ ਕੰਟੈਕਟ ਕਰੋ ਜੀ। ਸੋ ਹੋਣਾ ਇੱਧਰੋਂ ਹੀ ਆ ਜੀ, ਉਹ ਅਪਲਾਈ ਇੱਥੇ ਅਮਰੀਕਾ 'ਚ ਬੈਠਿਓ ਹੀ ਪਟੀਸ਼ਨਰ ਦੀ ਥਾਂ 'ਤੇ ਸਬਸਟੀਟਿਊਟਡ ਉਹਦੀ ਥਾਂ 'ਤੇ ਉਹਨਾਂ ਨੂੰ ਕਰਨਾ ਪੈਣਾ। ਜਸਵੰਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਸਵਾਲ ਆ ਜੀ, ਮੈਂ ਨਾ ਆਪਣਾ ਕੇਸ ਟੇਕੀਆਨਾ ਸਾਹਿਬ ਨੂੰ ਦੇਣਾ ਸੀਗਾ, ਮੇਰੇ ਬ੍ਰਦਰ ਦਾ ਕੇਸ ਆ ਜੀ। ਤੇ ਮੈਂ ਕਾਲ ਵੀ ਕੀਤੀ ਸੀ 2-3 ਵਾਰੀ, ਮੈਂ ਉਹਨਾਂ ਨੂੰ ਕਿਹਾ ਸੀ ਮੇਰੀ ਅਪਾਇੰਟਮੈਂਟ ਬਣਾ ਦਿਓ ਹਨਾ, ਵੀ ਕੇਸ ਮੈਂ ਮਿਲ ਕੇ ਦੇਣਾ ਚਾਹੁੰਦਾ। ਅੱਛਾ ਜੀ। ਭਾਜੀ ਅੱਜ ਕੱਲ ਮਿਲ ਨਹੀਂ ਰਹੇ, ਆਪਾਂ ਫੋਨ ਤੇ ਹੀ ਕਰ ਰਹੇ ਹਾਂ, ਕਿਉਂਕਿ ਮੈਂ ਆਪ ਵੀ ਕੋਰਟ 'ਚ ਉਲਝਿਆ ਹੁੰਦਾ, ਸੋ ਤੁਹਾਨੂੰ ਸਾਡੇ ਆਫਿਸ ਦੀ ਪ੍ਰੋਸੈਸ ਫੋਲੋ ਕਰਨਾ ਪੈਣਾ। ਹਾਂਜੀ ਭਾਜੀ, ਚਲੋ ਮੰਨ ਲਓ ਮੈਂ ਕਰ ਵੀ ਲੈਣਾ, ਤੇ ਉਹਦਾ ਨਾ ਇਮੀਗ੍ਰੇਸ਼ਨ 'ਚ ਆ, ਉਹਦੀ ਜੇ ਮੰਨ ਲਓ 15-20 ਦਿਨ ਮਹੀਨੇ ਬਾਅਦ ਹੀ ਲੈਟਰ ਆ ਗਈ, ਫਿਰ ਉਹ ਕਿੱਦਾਂ ਹੋਊਗਾ ਹਨਾ ਜੀ? ਭਾਜੀ ਪ੍ਰੋਸੈਸ ਤਾਂ ਫੋਲੋ ਕਰਨਾ ਪੈਣਾ, ਮੰਨ ਵੀ ਲੈਣ ਵਾਲੀ ਗੱਲ ਨਹੀਂ, ਮੰਨਣਾ ਹੀ ਪੈਣਾ ਵਾ। ਸੋ ਸਿਸਟਮ ਉਹੀ ਆ, ਤੇ ਮੈਨੂੰ ਦਿੱਕਤ ਹੋ ਜਾਂਦੀ ਆ
ਜਿੱਦਾਂ ਆਪਣੇ ਵੱਲੋਂ ਬੈਸਟ ਕਰੀਦਾ ਹੈ ਨਾ। ਸੋ ਸਟਾਫ ਦੀ ਨਾ ਇੰਸਟਰਕਸ਼ਨਸ ਤੁਸੀਂ ਫੋਲੋ ਕਰੋ, ਜਿੱਦਾਂ ਜਿੱਦਾਂ ਕਹਿ ਰਹੇ ਆ, ਤਾਂ ਉਹ ਤੁਹਾਨੂੰ ਸੈਟਅਪ ਕਰ ਦੋਗੇ ਅਪਾਇੰਟਮੈਂਟ, ਫਿਰ ਮੈਂ ਕੇਸ ਨੂੰ ਟੇਕ ਓਵਰ ਕਰ ਲੂੰਗਾ। ਓਕੇ ਠੀਕ ਹੈ ਭਾਜੀ, ਥੈਂਕ ਯੂ ਜੀ। ਚਲੋ ਠੀਕ ਹੈ। ਚਲੋ ਇਹਨਾਂ ਨੇ ਹੁਣ ਜਦੋਂ ਕਾਲ ਕੀਤੀ ਹੈ, ਮੈਂ ਦੱਸ ਹੀ ਦਿੰਦਾ ਇਹਨੂੰ, ਥੋੜਾ ਜਿਹਾ ਮੈਂ ਹੋਰ ਚਾਨਣਾ ਪਾ ਦਿੰਦਾ ਇਸ ਵਿਸ਼ੇ ਤੇ। ਸੋ ਇਨ ਪਰਸਨ ਨਾ ਮਿਲਣ ਦਾ ਰੀਜ਼ਨ ਇਹ ਹੈ ਕਿ ਜਦੋਂ ਹੁਣ ਬੰਦਾ ਨਵਾਂ ਹੁੰਦਾ ਨਾ, ਸੋ ਭਾਜੀ ਹੁੰਦਾ ਕੀ ਸੀਗਾ ਕਿ ਮੰਨ ਲਓ ਜੇ 10 ਜਣੇ ਨੂੰ ਮਿਲਣਾ ਨਾ, ਤਾਂ ਉਹ ਪਹਿਲਾਂ ਜਿਹੜਾ ਸਾਡੀਆਂ ਗੱਲਾਂ ਉਹੀ ਕਿ ਭਾਜੀ ਸ਼ੋਅ ਦੇਖਿਆ, ਬੜਾ ਵਧੀਆ ਸੀਗਾ, ਬੜੇ ਵਧੀਆ ਲੱਗਾ ਜੀ, ਫਿਰ ਆਪਾਂ ਕੀਤਾ। ਸੋ ਉਹ ਚੀਜ਼ ਦੇ ਵਿੱਚ ਨਾ ਆ ਕੇ ਮੀਟ ਗ੍ਰੀਟ ਦੇ ਵਿੱਚ ਬੜਾ ਜ਼ਿਆਦਾ ਟਾਈਮ ਜਿਹੜਾ ਬੰਦਿਆਂ ਨਾਲ ਜਿਹੜਾ ਸੀਗਾ ਲੱਗ ਰਿਹਾ ਸੀਗਾ। ਤੇ ਪ੍ਰੋਬਲਮ ਹੁਣ ਕੋਈ ਕਿਸੇ ਦੇ ਜੇਲ੍ਹਾਂ 'ਚ ਬੈਠੇ ਆ, ਕੁਛ ਬੈਠੇ ਆ। ਸੋ ਇਦਾਂ ਸੀਗਾ ਕਿ ਮੈਨੂੰ ਪਤਾ ਕਿ ਹੁਣ ਜਦੋਂ ਕੋਈ ਆਫਿਸ ਆ ਗਿਆ, ਉਹਨਾਂ ਨੇ ਆ ਕੇ ਹੈ ਨਾ, ਚਲੋ ਵਧੀਆ ਲੱਗਦਾ ਸਾਨੂੰ ਵੀ ਲੋਕਾਂ ਨੂੰ ਮਿਲਣਾ, ਸਾਰਾ ਕਰਨਾ, ਪਰ ਉਹ ਚੀਜ਼ ਨਾ ਟਾਈਮ ਬਹੁਤ ਲੱਗ ਰਿਹਾ ਸੀਗਾ ਕਿ YouTube ਤੇ ਦੇਖਿਆ, TikTok ਤੇ ਦੇਖਿਆ। ਸੋ ਹੁਣ ਇਹ ਸੀਗਾ ਕਿ ਯਾਰ ਮੈਂ ਉਹਨਾਂ ਨੂੰ ਕਿਹਾ, ਮੈਂ ਯਾਰ ਟਾਈਮ ਦੀ ਘੱਟ ਆ, ਸਿੱਧਾ ਮੈਨੂੰ ਮਸਲਾ ਦੱਸੋ ਕੀ ਹੈ, ਮੈਂ ਰੈਪਰੈਜ਼ੈਂਟੇਸ਼ਨ ਪਾ ਕੇ ਪਹਿਲਾਂ ਆਪਣਾ ਅਸਾਈਲਮ ਕੇਸ ਲਵਾ ਲਓ, ਤਾਂ ਫਿਰ ਜਦੋਂ ਤੁਹਾਡਾ ਫਾਈਨਲ ਜਿਹੜੀ ਹੀਅਰਿੰਗ ਆਉਂਦੀ ਆ, ਕੇਸ ਦੀ ਜਿਹੜੀ ਤਿਆਰੀ ਆ, ਉਹਦੇ ਵਿੱਚ ਆਪਣਾ ਜਿਹੜਾ ਟਾਈਮ ਆਪਾਂ ਮੇਨ ਉਹ ਬੰਦਿਆਂ ਨੂੰ ਜਿਨ੍ਹਾਂ ਦੇ ਕੇਸ ਐਕਚੁਅਲ 'ਚ ਲੱਗੇ ਆ, ਜਿਹਨਾਂ ਦੀਆਂ ਤਰੀਕਾਂ, ਉਹਨਾਂ ਵੱਲ ਆਪਾਂ ਜਿਹੜਾ ਆਪਣਾ ਧਿਆਨ ਜਿਹੜਾ ਆਪਾਂ ਵੰਡਣਾ ਚਾਹੁੰਦੇ ਹਾਂ, ਵਰਸਿਸ ਕਿ ਜਿਹੜੇ ਬਿਲਕੁਲ ਬ੍ਰੈਂਡ ਨਿਊ ਬੰਦਾ ਜਿਹੜਾ ਆਉਂਦਾ, ਉਹਨਾਂ ਫਿਰ ਗੱਲਾਂ ਬਾਤਾਂ 'ਚ ਬਹੁਤ ਟਾਈਮ ਜਿਹੜਾ ਨਿਕਲਦਾ। ਸੋ ਤੁਸੀਂ ਪਲੀਜ਼ ਮੇਰੇ ਸਟਾਫ ਦੀ ਨਾ ਜਿਹੜੀ ਇੰਸਟਰਕਸ਼ਨ ਉਹ ਫੋਲੋ ਕਰੋ। ਤੇ ਮੈਨੂੰ ਅੱਜ ਦੀ ਡੇਟ ਦੇ ਵਿੱਚ ਮੇਰਾ ਧਿਆਨ ਜਿਹੜਾ ਇੰਡੀਵਿਜੂਅਲ ਹੇਅਰਾਂ ਵੱਲ ਜ਼ਿਆਦਾ ਵਾ, ਤੇ ਤਾਂ ਕਰਕੇ ਮੈਂ ਔਨ ਦਾ ਫੋਨ ਹੀ ਅਪਾਇੰਟਮੈਂਟ ਜਿਹੜੀ ਉਹ ਲੈ ਰਿਹਾ ਜੀ। ਅਗਲੇ ਕਾਲਰ ਨਿਰਮਲਜੀਤ। ਹਾਂਜੀ ਨਿਰਮਲਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਜੀ ਬ੍ਰਦਰ ਦੀ ਅਸੀਂ ਪਟੀਸ਼ਨ ਅਪਲਾਈ ਕੀਤੀ ਹੋਈ ਸੀ April 2005, ਤੇ ਉਹਨਾਂ ਦੀ ਕਰੋਨਾ ਕਰਕੇ, ਕੋਵਿਡ ਕਰਕੇ ਡੈਥ ਹੋ ਗਈ ਸੀਗੀ ਲਾਸਟ ਈਅਰ ਜੀ। ਤੇ ਅਸੀਂ ਆਪਣਾ ਆਨਲਾਈਨ ਉਹਨਾਂ ਨੂੰ ਅਪਡੇਟ ਵੀ ਕਰਤਾ ਸੀ ਡੈਥ ਸਰਟੀਫਿਕੇਟ, ਤੇ ਪਲੱਸ ਅਸੀਂ ਆਪਦੇ ਵੱਲੋਂ ਹੀ ਉਹਨਾਂ ਨੂੰ ਲੈਟਰ ਡਿਟੇਲ ਦੇ ਵਿੱਚ ਲਿਖੀ ਸੀ ਵੀ ਭਾਈ ਵੀਜ਼ਾ ਦਿੱਤਾ ਜਾਵੇ, ਬਿਕੋਜ਼ ਕੋਵਿਡ ਕਰਕੇ ਡੈਥ ਹੋਈ ਔਰ 17 ਈਅਰਸ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ। ਤੇ ਹੁਣ ਉਹਨਾਂ ਦੀ ਇੰਟਰਵਿਊ ਆਈ ਹੈ ਜੀ ਆਪਣਾ ਨੈਕਸਟ ਸੈਪਟੰਬਰ ਦੇ ਵਿੱਚ, ਤੇ ਹੁਣ ਉਹ ਕੀ ਕਰਨ? ਤੁਸੀਂ ਨਾ ਬਸ ਇਹਦੇ ਵਿੱਚ ਇੱਕੋ ਕੰਮ ਕਰਨਾ। ਹਾਂਜੀ। ਤੁਹਾਨੂੰ ਜਿਹੜਾ I-864 ਹੈ ਨਾ, ਐਫੀਡੇਵਿਟ ਆਫ ਸਪੋਰਟ ਹੈਗਾ, ਉਹ ਤੁਹਾਨੂੰ ਇੱਕ ਸਬਸਟੀਟਿਊਟਡ ਸਪਾਂਸਰ ਦੇ ਲਾਣੇ ਪੈਣੇ ਆ। ਮਤਲਬ ਕਿ ਜਿੱਦਾਂ ਇਹ ਪਟੀਸ਼ਨਰ ਦੇ ਵਿੱਚ ਹੁਣ ਕੌਣ ਸੀਗਾ? ਤੁਸੀਂ ਆਪ ਡਾਇਰੈਕਟ ਤੁਸੀਂ ਪਟੀਸ਼ਨ ਕੀਤਾ ਸੀਗਾ ਡਾਇਰੈਕਟਲੀ? ਹਾਂਜੀ, ਮੈਂ ਹੀ ਪਟੀਸ਼ਨ ਕੀਤਾ ਸੀਗਾ, ਪਰ ਬ੍ਰਦਰ ਮੇਨ ਐਪਲੀਕੈਂਟ ਸੀਗੇ, ਤਾਂ ਉਹਨਾਂ ਦੀ ਇੰਡੀਆ ਡੈਥ ਹੋ ਗਈ ਲਾਸਟ ਈਅਰ। ਨਹੀਂ, ਫਿਰ ਤੁਹਾਡਾ ਇਦਾਂ ਕਿ ਇੰਟਰਵਿਊ ਤੇ ਹੀ ਡਿਪੈਂਡ ਕਰਦਾ। ਸਿਰਫ ਉਹਨਾਂ ਨੇ ਜੇ ਆਪਣੇ ਲੈਵਲ ਤੇ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਦੇ ਦਿੱਤਾ ਵੀਜ਼ਾ, ਪਰ ਇਹਦਾ ਕੋਈ ਹੋਰ ਤਰੀਕਾ ਨਹੀਂ ਹੈਗਾ ਫਾਈਲ ਕਰਨ ਦਾ, ਕਿਉਂਕਿ ਜਿਹੜਾ ਲਾਅ ਇਹ ਕਹਿੰਦਾ ਕਿ ਜੇ ਉੱਥੇ ਜਿਹੜਾ ਇੰਡੀਆ ਦੇ ਵਿੱਚ ਵੇਟ ਕਰ ਰਿਹਾ ਉਹ ਬੰਦੇ ਦੀ ਮੇਨ ਐਪਲੀਕੈਂਟ ਦੀ ਡੈਥ ਹੁੰਦੀ ਆ, ਤਾਂ ਐਸਾ ਚ ਉਹ ਰੀਇਨਸਟੇਟ ਨਹੀਂ ਕਰਦੇ। ਕੋਈ ਇਦਾਂ ਦਾ ਲਾਅ ਦੇ ਵਿੱਚ ਤਰੀਕਾ ਨਹੀਂ ਕਿ ਤੁਸੀਂ ਕੋਈ ਹੋਰ ਪਟੀਸ਼ਨ ਫਾਈਲ ਕਰ ਸਕੋ। ਸੋ ਹੁਣ ਜਿਹੜੀ ਤੁਸੀਂ ਉਹਨਾਂ ਨੂੰ ਗੱਲ ਕਹੀ ਹੈ ਕਿ 17 ਸਾਲ ਤੋਂ ਵੇਟ ਕਰ ਰਹੇ ਸੀਗੇ, ਇਦਾਂ ਹੋ ਗਿਆ ਅਨਫੋਰਚੂਨੇਟਲੀ, ਤੇ ਉਹਦੇ ਬੇਸ ਤੇ ਹੀ ਹੈ ਕਿ ਜੇ ਦੇਤਾ ਵੀਜ਼ਾ ਉਹਨਾਂ ਨੇ ਦੇਤਾ। ਇੱਕ ਰੇਡੀਓ ਕਾਲਰ ਨੇ ਕਿਸੇ ਨੇ ਕਾਲ ਕਰਕੇ ਸਾਨੂੰ ਦੱਸਿਆ ਸੀਗਾ ਕਿ ਏਦਾਂ ਹੀ ਸ਼ੋਅ ਦਾ ਸੁਣ ਗਏ ਕਿ ਉਹਨਾਂ ਦੇ ਕੋਈ ਜਾਣਕਾਰ ਸੀਗੇ, ਤੇ ਉਹਨਾਂ ਦਾ ਏਦਾਂ ਉਹਨਾਂ ਨੇ ਵੀਜ਼ਾ ਦੇ ਦਿੱਤਾ ਸੀਗਾ। ਸੋ ਇਹ ਹੁਣ ਤੁਹਾਡੀ ਕਿਸਮਤ ਆ ਕਿ ਉਹਨਾਂ ਨੇ ਦੇਣਾ ਕਿ ਨਹੀਂ। ਉਹਨਾਂ ਦੀ ਅੱਗੇ ਕਿਸਮਤ ਜਿਹੜੀ ਉਹ ਹੈਗੀ ਆ ਵੀ ਆਪਣਾ ਕਿੱਦਾਂ ਉਹ ਸੁਣਨ ਵਾਲੇ ਦੇ ਉੱਤੇ ਆ ਵੀ ਉਹ ਕੀ ਸੋਚਦਾ ਹੈ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਪਰਮਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਤਾਂ ਹੈ ਜੀ, ਇਨਵੈਸਟਮੈਂਟ ਵੀਜ਼ਾ ਇੰਡੀਆ ਤੋਂ ਕਿੰਨਾ ਮਿਨੀਮਮ ਹੈਗਾ ਆ, ਉਹਦੇ ਲਈ ਅਮਾਊਂਟ ਚਾਹੀਦਾ? ਭਾਜੀ ਇੰਡੀਆ ਵਾਲੇ E2 ਨਹੀਂ ਕਰਦੇ, ਉਹਨਾਂ ਨੂੰ EB5 ਹੀ ਕਰਨਾ ਪੈਂਦਾ। ਸੋ ਉਹਦਾ ਮਿਨੀਮਮ ਜਿਹੜਾ ਹੈਗਾ $9 ਲੱਖ ਆ ਅੱਜ ਦੀ ਡੇਟ ਦੇ ਵਿੱਚ, ਤੇ 9 ਲੱਖ ਜਾਂ $1.8 ਮਿਲੀਅਨ ਜਿਹੜੇ ਆ ਉਹ ਲੀਗਲ ਸੋਰਸਿਸ ਤੋਂ ਜਿਹੜੇ ਹੋਣੇ ਚਾਹੀਦੇ। ਠੀਕ ਹੈ, ਸਾਰੇ ਇੱਕ ਵਾਰੀ ਦੇ ਭੇਜਣੇ ਪੈਣੇ ਆ ਸਾਰੇ? ਹਾਂ, ਮਤਲਬ ਉਹਦਾ ਇਦਾਂ ਹੁੰਦਾ ਕਿ ਉਹ ਖਰਚਣੇ ਪੈਂਦੇ ਤੁਹਾਨੂੰ ਬਿਜ਼ਨਸ ਤੇ, ਬਿਜ਼ਨਸ ਦੀ ਜਿਹੜੀ ਐਸਕਰੋ ਕੰਡੀਸ਼ਨਸ ਤੇ ਡਿਪੈਂਡ ਕਰਦਾ। ਤੇ ਮੋਸਟਲੀ ਇਦਾਂ ਕਿ ਉਹਨਾਂ ਨੇ ਇਹੀ ਦੇਖਣਾ ਕਿ ਆਪਣੀ ਕੰਪਨੀ 'ਚ ਘੱਟੋ ਘੱਟ ਇਹਨੇ ਟ੍ਰਾਂਸਫਰ ਕਰਤੇ ਕਿ ਨਹੀਂ ਕੀਤੇ, ਤੇ ਐਸਾ ਚ ਲਾਅ 'ਚ ਲਿਖਿਆ ਸਾਰੇ ਭੇਜਣੇ ਪੈਂਦੇ ਆ। ਪਰ ਇਦਾਂ ਕਿ ਉਹਨਾਂ ਨੇ ਕੇਸ ਅਪਰੂਵ ਨਹੀਂ ਕਰਨਾ ਜਦ ਤੱਕ ਤੁਹਾਡਾ ਪੈਸੇ ਆਉਂਦੇ ਨਹੀਂ, ਲਟਕਾ ਕੇ ਰੱਖਦੇ ਆ। ਜੇ ਪਹਿਲਾਂ ਹੀ ਬਿਜ਼ਨਸ ਹੋਵੇ ਉਹਦੇ ਵਿੱਚ ਐਡ ਕਰ ਦਈਏ? ਜੇ ਤੁਸੀਂ ਪਹਿਲਾਂ ਹੀ ਬਿਜ਼ਨਸ ਉਹਦੇ ਵਿੱਚ ਐਡ ਕਰਦੇ ਆ ਤਾਂ ਹਾਂਜੀ 10 ਜੌਬਸ ਜਿੱਦਾਂ ਨਵੀਆਂ ਕ੍ਰੀਏਟ ਕਰਨੀਆਂ ਹੁੰਦੀਆਂ। ਜੇ ਪਹਿਲਾਂ ਹੀ ਬਿਜ਼ਨਸ ਆ, ਉਹ 'ਚ ਪੰਗਾ ਇਹ ਪੈ ਜਾਂਦਾ ਕਿ ਜੇ ਪਹਿਲੇ ਬਿਜ਼ਨਸ 'ਚ 5 ਨੌਕਰੀਆਂ ਆਲਰੇਡੀ ਚੱਲ ਰਹੀਆਂ ਤੇ ਤੁਹਾਨੂੰ 10 ਹੋਰ 15 ਕਰਨੀਆਂ ਪੈਣੀਆਂ। ਸੋ ਗੱਲ ਤਾਂ ਉਹਦੀ ਉੱਥੇ ਆ ਗਈ ਕਿ ਪਹਿਲੇ ਬਿਜ਼ਨਸ 'ਚ ਵੀ ਐਡ ਕਰੋਗੇ ਤਾਂ ਵਾਧਾ ਤਾਂ ਤੁਹਾਨੂੰ ਉਨਾ ਹੀ ਕਰਨਾ ਪੈਣਾ। ਕਰ ਸਕਦੇ ਪਰ ਸੋ ਹੋ ਸਕਦਾ ਹੈ ਆਪਸ਼ਨ ਹੈਗੀ, ਜੇ ਤੁਹਾਡੇ ਕੋਲ ਉਹ ਹੈਗੀ ਆ, ਰਾਸ਼ੀ ਹੈਗੀ ਆ, ਤਾਂ ਤੁਸੀਂ ਆਈ ਥਿੰਕ ਬੈਟਰ ਆ ਵੀ ਵਕੀਲ ਦੇ ਥਰੂ ਇਹ ਸਾਰਾ ਪ੍ਰੋਸੈਸ ਜਿਹੜਾ ਉਹ ਕਰੋ,
ਕਿਉਂਕਿ ਇਸ ਦੇ ਵਿੱਚ ਕਾਫੀ ਟੈਕਨੀਕੈਲਿਟੀਜ਼ ਜਿਹੜੀ ਉਹ ਆ ਜਾਂਦੀਆਂ। ਡਾਇਰੈਕਟਲੀ ਮਨੀ ਟ੍ਰਾਂਸਫਰ ਹੀ ਨਹੀਂ ਇਨਵੋਲਵ, ਇਕਨੋਮਿਕ ਜ਼ੋਨ ਕਿਹੜੀ ਆ, ਕਿੱਥੇ ਕੀ ਆ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਨਾਲ ਮੈਟਰ ਜਿਹੜੀਆਂ ਉਹ ਕਰਨੀਆਂ ਆ। ਸੋ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਲਿਓ ਜੀ। ਅਗਲੇ ਕਾਲਰ ਨੇ ਗੁਰਪ੍ਰੀਤ ਜੀ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਸੀਗਾ ਜੀ, ਆਪਣਾ ਇੰਟਰਵਿਊ ਦਾ ਕਾਲ ਆਈ ਸੀ ਮੈਨੂੰ ਆਪਣੇ ਲਾਸਟ ਸੋਮਵਾਰ ਕਿ ਤੁਹਾਡੀ ਨੈਕਸਟ ਮੰਡੇ ਜਿਹੜੀ ਹੈਗੀ ਇੰਟਰਵਿਊ ਆ ਤੇ ਸਿਟੀਜ਼ਨਸ਼ਿਪ ਦੀ, ਤੇ ਮੁੜ ਕੇ ਹੁਣ ਤੁਹਾਡੀ ਇੰਟਰਵਿਊ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਆ ਤੇ ਹੁਣ ਅਸੀਂ ਤੁਹਾਨੂੰ ਦੁਬਾਰਾ ਲੈਟਰ ਭੇਜਾਂਗੇ। ਕੀ ਮੈਨੂੰ ਉੱਥੇ ਹੁਣ ਜਾਣਾ ਚਾਹੀਦਾ ਸੋਮਵਾਰ ਨੂੰ ਕਿ ਨਹੀਂ? ਨਹੀਂ, ਜੇ ਤੁਹਾਡੀ ਕੈਂਸਲ ਦਾ ਤੁਹਾਨੂੰ ਨੋਟਿਸ ਆ ਗਿਆ ਤਾਂ ਫਿਰ ਤੁਹਾਡੀ ਕੈਂਸਲ ਹੋ ਗਈ ਆ, ਤਾਂ ਫਿਰ ਜਾਣ ਦੀ ਲੋੜ ਨਹੀਂ ਆਈ ਉਹਨਾਂ ਦੀ, ਕੋਈ ਉਹਦਾ ਕੋਈ ਲੈਟਰ ਵਗੈਰਾ ਕੁਝ ਨਹੀਂ ਹੈ। ਤਾਂ ਸਿਰਫ ਕਾਲ ਆਈ ਹੈ? ਹਾਂਜੀ। ਇਹ ਕਾਲ ਕਰਦੇ ਨੇ ਇਦਾਂ USCIS ਵਾਲੇ? ਕਈ ਵਾਰੀ ਕਰ ਦਿੰਦੇ ਨੇ, ਪਰ ਇੱਕ ਚੀਜ਼ ਆ ਕਿ ਜਿਹੜਾ ਆਰਲਿੰਗਟਨ ਇਮੀਗ੍ਰੇਸ਼ਨ ਕੋਰਟ ਹੈ ਨਾ, ਉਹਨਾਂ ਦਾ ਨੰਬਰ ਕਿਸੇ ਨੇ ਹੈਕ ਕਰ ਲਿਆ ਸੀਗਾ ਚੈਕਰਾਂ ਨੇ। ਸੋ ਇਹ ਕਿੱਦਾਂ ਚੈੱਕ ਕਰ ਸਕਦੇ ਵੀ ਹਾਲ ਦੀ ਘੜੀ ਇਹਨਾਂ ਦੀ ਸਿਟੀਜ਼ਨਸ਼ਿਪ ਵਾਲੀ ਇੰਟਰਵਿਊ ਦੀ ਡੇਟ ਹੈਗੀ ਹੈ? ਜਿਹਨਾਂ ਨੂੰ ਬਾਹਲਾ ਦੂਰ ਨਹੀਂ ਇਹ ਜਾ ਕੇ ਉੱਥੇ ਪੁੱਛ ਸਕਦੇ ਆ ਕਿ ਉਸ ਦਿਨ ਜਾ ਕੇ ਸ਼ੋਅ ਅਪ ਕਰ ਦੇਣ, ਆ ਚਲੇ ਜਾਣ ਉੱਥੇ। ਹਾਂਜੀ, ਤੇ USCIS ਵਗੈਰਾ ਵੀ ਇਹ ਕਾਲ ਕਰ ਸਕਦੇ ਸੀਗੇ, ਪਰ ਅੱਜ ਬੰਦ ਆ ਮੰਡੇ ਨੂੰ। ਹੁਣ ਜਿਹੜਾ ਦੀ ਇੰਟਰਵਿਊ ਆ ਤਾਂ ਇਹਨਾਂ ਕੋਈ ਇੱਕੋ ਤਰੀਕਾ ਬਚਦਾ, ਇਹਨਾਂ ਨੂੰ ਜਾਣਾ ਪੈਣਾ ਉੱਥੇ। ਹਾਂ, ਜੇ ਮੰਡੇ ਨੂੰ ਆਂਦਾ ਇੱਕ ਵਾਰੀ ਤੁਸੀਂ ਜਾਇਓ ਜੀ, ਗੇੜਾ ਮਾਰਿਓ, ਐਵੇਂ ਕਿਸੇ ਨੇ ਹੈਕ ਕਰਕੇ ਤੁਹਾਡਾ ਕੇਸ ਨਾ ਕੋਈ ਐਵੇਂ ਖਰਾਬ ਕਰ ਲਵੇ। ਓਕੇ, ਠੀਕ ਹੈ ਜੀ, ਇੱਕ ਵਾਰੀ ਗੇੜਾ ਮਾਰ ਆਇਓ ਜੀ। ਠੀਕ ਹੈ ਜੀ, ਥੈਂਕ ਯੂ ਜੀ। ਜੀ ਸਕੈਮਰਾਂ ਨੇ ਆਪਣੇ ਇਮੀਗ੍ਰੇਸ਼ਨ ਲਾਇਰਾਂ ਦੁਆਲੇ ਆਪਣੇ ਸਾਡੇ ਟਿਕਟੌਕ ਤੇ ਬੜੇ ਸੀ ਫੇਕ ਕਮੈਂਟ, ਪੈਸੇ ਲੁੱਟੇ ਵੀ ਬੜੇ ਲੋਕਾਂ ਤੋਂ, ਤੇ ਇਦਾਂ ਸੀਗਾ। ਤਾਂ ਮੈਂ ਤਾਂ ਹੁਣ ਕਮੈਂਟ ਬੰਦ ਹੀ ਜਿਹੜੇ ਕਰਤੇ ਆ, ਤੇ ਇਮੀਗ੍ਰੇਸ਼ਨ ਨੂੰ ਇਨਫੋਰਮ ਕੀਤਾ ਸੀਗਾ ਕਿ ਇਦਾਂ ਕਰਦੇ ਆ, ਕੋਈ ਉਹਨਾਂ ਨੇ ਐਕਸ਼ਨ ਲਿਆ। ਤੇ ਹੁਣ ਪਤਾ ਲੱਗਿਆ ਉਹਨਾਂ ਦਾ ਆਪਣੇ ਕੋਰਟ ਦੇ ਨੰਬਰ ਉਹਨਾਂ ਨੇ ਦੇਖ ਲਓ ਕਿਹੜੇ ਲੈਵਲ ਇਮੀਗ੍ਰੇਸ਼ਨ ਕੋਰਟ ਦਾ ਨੰਬਰ ਹੈਕ ਕਰ ਲਿਆ ਉਹਨਾਂ ਨੇ। ਜੇ ਹੁਣ ਦੇਖੋ, ਮੰਨ ਲਓ ਇੱਕ ਇਹ ਤੇ ਮਿਲੀਅਨਸ ਆਫ ਲੋਕ ਇਸ ਟਾਈਮ ਇਸ ਕੋਰਟ ਦੇ ਅੰਡਰ ਜਿਹੜੇ ਉਹ ਹੋਣਗੇ, ਪਤਾ ਨਹੀਂ ਕਿੰਨੇ ਦਾ ਇਹਨਾਂ ਨੇ ਕੰਮ ਖਰਾਬ ਕੀਤਾ ਹੋਣਾ ਆ, ਕਾਲ ਕਰਕੇ ਇਦਾਂ ਜਿਹੜਾ ਉਹ ਕਹਿ ਰਹੇ ਆ ਕਰ ਰਹੇ। ਹੁਣ ਇਹ ਨਹੀਂ ਪਤਾ ਵੀ ਇਹ ਸਹੀ ਆ ਕਿ ਗਲਤ ਆ, ਸਹੀ ਵੀ ਹੋ ਸਕਦਾ ਆ, ਪਰ ਸਕੈਮਰਸ ਦਾ ਅੱਜ ਕੱਲ੍ਹ ਪਤਾ ਨਹੀਂ ਲੱਗਦਾ, ਵੀ ਬਹੁਤ ਬੁਰੀ ਤਰ੍ਹਾਂ ਜਿਹੜੇ ਉਹ ਰਗੜ ਜਾਂਦੇ ਨੇ। ਤੁਹਾਨੂੰ ਇੱਕੋ ਗੱਲ ਯਾਦ ਰੱਖਿਓ ਕਿ ਕਦੀ ਵੀ ਜਿਹੜੀ ਸਰਕਾਰ ਆ ਨਾ, ਤੁਹਾਨੂੰ ਕਾਲ ਕਰਕੇ ਪੈਸੇ ਨਹੀਂ ਮੰਗੂਗੀ ਤੁਹਾਡੇ ਕੋਲ, ਠੀਕ ਹੈ, ਕਾਲਾਂ ਕੋਲ ਆਉਣ ਦਿਓ, ਪਰ ਕਦੀ ਵੀ ਏਦਾਂ ਨਹੀਂ ਹੋਣਾ ਉਹਨਾਂ ਨੇ ਕਿ ਗਿਫਟ ਕਾਰਡ ਦੇ ਦਿਓ, ਏਦਾਂ ਕਰ ਦਿਓ, ਉਦਾਂ ਕਰ ਦਿਓ। ਸੋ ਏਦਾਂ ਕਿ ਜੇ ਤੁਹਾਨੂੰ ਕੋਈ ਵੀ ਭਾਵੇਂ ਕੋਰਟ ਦਾ ਨੰਬਰ ਸ਼ੋ ਹੋ ਰਿਹਾ, ਜੇ ਕਈ ਵਾਰੀ ਉਹ ਏਦਾਂ ਕਹਿੰਦੇ ਕਿ ਤੁਹਾਡੀ ਏਦਾਂ ਐਪਲੀਕੇਸ਼ਨ ਫਸੀ ਸੀਗੀ, ਤੁਹਾਡੇ ਪੈਸੇ ਨਹੀਂ ਪਹੁੰਚੇ, ਤੁਸੀਂ ਆਹ ਪੈਸੇ ਜਮ੍ਹਾਂ ਕਰਾ ਦਿਓ, ਤੁਹਾਡੀ ਫਿਰ ਐਪਲੀਕੇਸ਼ਨ ਅੱਗੇ ਤੋਰ ਦਾਂਗੇ ਵਰਕ ਪਰਮਿਟ। ਸੋ ਸਾਰਾ ਝੂਠ ਆ। ਸਰਕਾਰ ਕੋਲ ਇੰਨਾ ਟਾਈਮ ਨਹੀਂ ਹੈਗਾ ਅਮਰੀਕਾ ਕੋਲ ਕਿ $400-500 ਹਰੇਕ ਇਕੱਲੇ ਬੰਦੇ ਨੂੰ ਕਾਲ ਕਰਕੇ ਮੰਗਣ ਲੱਗੀ। ਸੋ ਏਦਾਂ ਕਿ ਭਾਵੇਂ ਕੋਰਟ ਦੀ ਵੀ ਕਾਲ ਆ ਤੇ ਉਹਨਾਂ ਨੂੰ ਡਾਇਰੈਕਟਲੀ ਨਾ ਕਦੀ ਪੈਸੇ ਭੇਜੋ, ਤਾਂ ਆਪਣੇ ਵਕੀਲ ਨੂੰ ਪੁੱਛੋਗੇ ਏਦਾਂ ਕਾਲ ਆਈ ਸੀਗੀ ਕਿ ਇਹ ਸਕੈਮ ਤਾਂ ਨਹੀਂ ਹੈਗਾ ਜੀ। ਅਗਲੇ ਜਿਹੜੇ ਕਾਲਰ ਨੇ ਹਰਜਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਥੈਂਕ ਯੂ ਭਾਜੀ। 1 ਮਹੀਨੇ ਬਾਅਦ ਤੁਹਾਡੀ ਕਾਲ ਲੱਗੀ ਹੈ ਜੀ। ਸਰ ਮੇਰੇ 2 ਕੁਐਸਚਨ ਆ ਜੀ। ਜੀ ਪੁੱਛੋ ਜੀ, ਪੁੱਛੋ। ਸਰ ਜਿੱਦਾਂ ਮੇਰਾ ਜਨਵਰੀ ਵਿੱਚ ਵਰਕ ਪਰਮਿਟ ਅਪਲਾਈ ਕੀਤਾ ਸੀ, ਫਰਵਰੀ ਵਿੱਚ ਮੇਰਾ ਕੇਸ ਗਰੰਟਡ ਹੋ ਗਿਆ ਜੀ। ਜੀ ਗਰੰਟਡ ਹੋ ਗਿਆ ਜੀ। ਤਾਂ ਹੁਣ ਮੈਂ ਆਪਾਂ ਨੂੰ ਵਰਕ ਪਰਮਿਟ ਲਈ ਕੁਛ ਆਪਾਂ ਨੂੰ ਆਊਟਪੁੱਟ ਕੋਈ ਪੇਪਰ ਉਹਨੂੰ ਭੇਜਣਾ ਪੈਣਾ ਕਿ ਨਹੀਂ ਜੀ? ਭੇਜਣਾ ਪੈਣਾ ਜੀ। ਜਿਹੜਾ ਭਾਜੀ ਅਸਾਈਲਮ ਦਾ ਕੇਸ ਗ੍ਰਾਂਟ ਹੋਇਆ, ਤੁਸੀਂ ਸਿੱਧੇ ਉਹਦੇ ਬੇਸ ਤੇ ਕੰਮ ਕਰ ਸਕਦੇ ਹੋ। ਵਰਕ ਪਰਮਿਟ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ, ਅਨਲੈਸ ਤੁਸੀਂ ਕਿਸੇ ਨੂੰ ਸ਼ੋਅ ਕਰਨਾ, ਤਾਂ ਫਿਰ ਉਹਦਾ ਅਸਾਈਲਮ ਦੀ ਜਿਹੜੀ ਵਰਕ ਪਰਮਿਟ ਕੇਸ ਪਾਸ ਹੋਣ ਤੋਂ ਬਾਅਦ ਉਹਦੀ ਕੈਟਾਗਰੀ ਚੇਂਜ ਹੋ ਜਾਂਦੀ ਹੈ ਜਿਹੜੀ, ਤਾਂ ਤੁਹਾਡਾ ਵਾਲਾ ਵਰਕ ਪਰਮਿਟ ਉਹਨਾਂ ਨੇ ਡਿਨਾਈ ਕਰ ਦੇਣਾ ਵਾ। ਜੇ ਤੁਹਾਨੂੰ ਵਰਕ ਪਰਮਿਟ ਚਾਹੀਦਾ, ਤੁਸੀਂ ਅਸਾਈਲਮ ਕੇਸ ਪਾਸ ਹੋਏ ਵਾਲੀ ਕੈਟਾਗਰੀ ਦੇ ਵਿੱਚ ਆਪਣਾ ਵਰਕ ਪਰਮਿਟ ਜਿਹੜਾ ਉਹ ਫਾਈਲ ਕਰੋ। ਆਪਣਾ ਹੀ ਕੰਮ ਆ ਟਰੈਕਿੰਗ ਟਰੂਕਿੰਗ ਦਾ ਜੋ ਵੀ ਆ, ਫਿਰ ਤੁਹਾਨੂੰ ਲੋੜ ਨਹੀਂ ਕਰਨ ਦੀ, ਫਿਰ ਤੁਸੀਂ ਸਿੱਧੇ ਗ੍ਰੀਨ ਕਾਰਡ ਹੀ ਫਾਈਲ ਕਰਿਓ ਸਾਲ ਬਾਅਦ। ਨਹੀਂ ਸਰ, ਮੈਨੂੰ ਕੁਛ ਉਹਨਾਂ ਨੂੰ ਪੇਪਰ ਭੇਜਣਾ ਪੈਣਾ USC ਵਾਲਿਆਂ ਨੂੰ ਕੁਛ ਕਿ ਨਹੀਂ? ਨਹੀਂ, ਕੁਛ ਨਹੀਂ ਕਰਨ ਦੀ ਲੋੜ। ਕੁਛ ਨਹੀਂ ਕਰਨਾ ਜੀ ਉਹਨਾਂ ਨੂੰ। ਹਾਂਜੀ, ਦੂਸਰਾ ਸਵਾਲ ਪੁੱਛ ਲਿਓ ਜਲਦੀ ਜੀ। ਹਾਂਜੀ ਸਰ, ਮੇਰਾ ਏਦਾਂ ਸਰ, ਮੇਰੀ ਵਾਈਫ ਔਰ ਬੱਚੇ ਸੀਗੇ ਸਰ, ਉਹਨਾਂ ਨੂੰ ਆਉਣ ਲਈ ਕਿੰਨਾ ਟਾਈਮ ਲੱਗੂਗਾ ਜੀ? ਹਲੇ 4 ਮਹੀਨੇ ਹੋਏ ਜੀ ਪਟੀਸ਼ਨ ਫਾਈਲ ਕੀਤੇ ਨੂੰ। ਉਹ ਭਾਜੀ ਟਾਈਮ ਲੱਗ ਰਿਹਾ, ਉਹ 3 ਸਾਲ ਔਨ ਐਵਰੇਜ ਨਾ, 730 ਨੂੰ 3 ਸਾਲ 4 ਸਾਲ ਜਿਹੜੇ ਲੱਗ ਰਹੇ ਆ, ਤਾਂ ਉਹਨਾਂ ਨੂੰ 3-4 ਸਾਲ ਘੱਟੋ ਘੱਟ ਜਿਹੜੇ ਤੁਹਾਡੇ ਫੈਮਲੀਆਂ ਨੂੰ ਲੱਗ ਜਾਣਾ ਇੰਨਾ ਟਾਈਮ ਜੀ। ਓਕੇ ਸਰ, ਥੈਂਕ ਯੂ। ਮਿਹਰਬਾਨੀ ਜੀ। ਇੱਕ ਜੀ ਇਹਦੇ ਵਿੱਚ ਇਹ ਜਿਹਨਾਂ ਦਾ ਕੇਸ ਪਾਸ ਹੋਇਆ ਨਾ, ਉਹ ਆਹ ਚੀਜ਼ ਦੇਖੇ ਲੋਕੀ ਬਹੁਤ ਛੱਡ ਰਹੇ ਆ, ਕਿਉਂਕਿ ਕੇਸ ਪਾਸ ਹੋ ਗਿਆ ਤੇ ਵਕੀਲ ਆਪਣੇ ਰਾਹ, ਕਲਾਇੰਟ ਆਪਣੇ ਰਾਹ। ਸੋ I-94 ਲੈਣਾ ਵਾ ਤੁਸੀਂ USCIS ਤੋਂ, ਤੇ I-94 ਤੁਹਾਨੂੰ ਉਹਨਾਂ ਨੂੰ ਕਾਲ ਕਰਕੇ ਇਨਫੋ ਪਾਸ ਅਪੁਆਇੰਟਮੈਂਟ ਬਣਾਉਣੀ ਪੈਣੀ ਆ।
ਇਨਫੋਪਾਸ ਅਪਾਇੰਟਮੈਂਟ ਬਣਾ ਕੇ ਆਪਣਾ ਲੋਕਲ ਜਾ ਕੇ I-94 ਲੈਣਾ ਸਾਰਿਆਂ ਨੇ। ਸੋ ਇਹ ਨਾ ਭੁੱਲਿਓ ਜੀ ਖੁਸ਼ੀ ਦੇ ਵਿੱਚ ਇਹ ਚੀਜ਼ ਸਟੇਟਸ I-94 ਨਹੀਂ ਮਿਲਦਾ ਨਾ, ਤਾਂ ਉਹ ਲੈ ਲਿਓ। ਤਾਂ ਫਿਰ ਉਹਨਾਂ ਇਦਾਂ ਕਿ ਜੇ ਨਹੀਂ ਲਾਉਂਗੇ ਕਈ ਵਾਰੀ ਗ੍ਰੀਨ ਕਾਰਡ ਵੀ ਤੁਹਾਡਾ ਜਿਹੜਾ ਡਿਲੇ ਆ ਸਕਦਾ ਉਹ। ਤੇ ਇਹ ਕੋਈ ਵਕਫਾ ਹੁੰਦਾ ਵੀ ਇੰਨੇ ਸਮੇਂ ਦੇ ਵਿੱਚ ਪਾਸ ਹੋਏ ਦੇ ਵਿੱਚ I-94 ਲੈਣਾ ਆ, ਜਾਂ ਇਹ ਬਾਅਦ ਚ ਖੁੱਲ੍ਹਾ ਹੀ ਆ ਜਦੋਂ ਮਰਜ਼ੀ ਜਾ ਕੇ ਲੈ ਸਕਦੇ ਆ? ਜਦੋਂ ਤੁਹਾਨੂੰ I-94 ਮਿਲਦਾ ਤੁਸੀਂ ਸਿਸਟਮ ਤੇ ਚੜ ਗਏ ਉਹਨਾਂ ਦੇ ਕਿ ਇਹਦਾ ਅਸਾਈਲੀ ਦਾ ਸਟੇਟਸ ਆ, ਜਿਹੜਾ ਸਟੇਟਸ I-94 ਨਾਲ ਮਿਲਦਾ, ਕੇਸ ਪਾਸ ਹੋਏ ਨਾਲ ਨਹੀਂ ਮਿਲਦਾ। ਸੋ ਕੇਸ ਪਾਸ ਹੋਏ ਦਾ ਇਦਾਂ ਫਿਰ ਇਮੀਗ੍ਰੇਸ਼ਨ ਨੇ ਫੜ ਲਿਆ, ਫਿਰ ਤੁਹਾਨੂੰ ਲੈਟਰਾਂ ਸ਼ੈਟਰਾਂ ਦਿਖਾਣੀਆਂ ਪੈਣੀਆਂ ਤੇ I-94 ਤੁਹਾਡੇ ਕੋਲ ਫਿਰ ਨਹੀਂ ਹੋਣਾ, ਤੇ ਉਹਨੇ ਕਹਿਣਾ ਜਾ ਕੇ ਅੱਜ ਹੀ ਅਪਲਾਈ ਕਰ। ਸੋ ਇਦਾਂ ਕਿ I-94 ਇੱਕ ਵਾਰੀ ਤੁਸੀਂ ਲੈ ਲਿਆ, ਤੁਸੀਂ ਸਿਸਟਮ ਦੇ ਵਿੱਚ ਜਿਹੜਾ ਉਹ ਪੱਕੇ ਹੋ ਜਾਣਾ, ਕਿਉਂਕਿ ਜੱਜ ਨੇ ਕੇਸ ਪਾਸ ਕੀਤਾ, ਉਹਨੇ ਤੁਹਾਨੂੰ ਸਟੇਟਸ ਨਹੀਂ ਗ੍ਰਾਂਟ ਕੀਤਾ, ਸਟੇਟਸ ਇਮੀਗ੍ਰੇਸ਼ਨ ਨੇ ਗ੍ਰਾਂਟ ਕਰਨਾ। ਸੋ ਇਦਾਂ ਬੜੇ ਦੇਖ ਰਹੇ ਕਿ ਉਹ ਆਉਂਦੇ ਫਿਰ ਕਈ ਵਾਰੀ ਗ੍ਰੀਨ ਕਾਰਡ ਉਹਨਾਂ ਦੇ ਲਟਕ ਜਾਂਦੇ ਆ, ਤੇ ਰੀਜ਼ਨ ਇਹ ਹੁੰਦਾ ਕਿ I-94 ਅਪਲਾਈ ਕਰਨਾ ਭੁੱਲ ਗਏ ਜੀ। ਸੋ ਉਹ ਨਾ ਭੁੱਲਿਓ ਜੀ। ਕੁਝ ਕੁ ਆਨਲਾਈਨ ਜਿਹੜੇ ਸਵਾਲ ਉਹ ਲਈਏ। ਰਣਜੀਤ ਹੁਣੀ ਪੁੱਛਦੇ ਨੇ, ਉਹਨਾਂ ਦੇ ਭੈਣ ਭਰਾ ਦੇ ਕੇਸ ਦੇ ਵਿੱਚ ਪ੍ਰਾਇਓਰਟੀ ਡੇਟ 2017 ਦੀ ਚੱਲ ਰਹੀ ਆ, ਨੋਟਿਸ ਜਿਹੜਾ ਉਹਨਾਂ ਨੂੰ 2010 'ਚ ਆਇਆ ਸੀ, ਰਿਸਿਪਟ ਡੇਟ ਜਿਹੜੀ 2008 ਦੀ ਆ। ਜੇ ਨਿਆਣੇ 21 ਤੋਂ ਉੱਤੇ ਹੋ ਜਾਂਦੇ ਆ ਤਾਂ ਕਿੰਨੇ ਸਾਲ ਬੇਸਿਕਲੀ ਉਸ ਦੇ ਵਿੱਚ ਕਹਿ ਲਓ ਵੀ ਡਿਲੀਟ ਹੋਣਗੇ, ਘਟਾਏ ਜਿਹੜੇ ਉਹ ਜਾ ਸਕਦੇ ਹੁੰਦੇ ਆ? ਪ੍ਰਾਇਓਰਟੀ ਡੇਟ ਤਾਂ ਜਦੋਂ ਤੁਸੀਂ ਕੇਸ ਫਾਈਲ ਕਰਦੇ ਹੋ ਉਦੋਂ ਪ੍ਰਾਇਓਰਟੀ ਡੇਟ ਹੁੰਦੀ ਹੈ। ਸੋ ਪਹਿਲਾਂ ਤਾਂ ਇਹਨਾਂ ਨੇ ਨੰਬਰ ਗਲਤ ਦੱਸਤੇ, ਜਿਹੜੇ ਅੱਗੇ ਪਿੱਛੇ ਹੈਗੇ, ਇਹਨਾਂ ਦੀ ਕੈਲਕੂਲੇਸ਼ਨ ਨਹੀਂ ਆਪਾਂ ਦੱਸ ਸਕਦੇ। ਪ੍ਰਾਇਓਰਟੀ ਡੇਟ ਇਹਨਾਂ ਦੀ ਉਦੋਂ ਹੁੰਦੀ ਹੈ ਜਦੋਂ ਕੇਸ ਇਹਨਾਂ ਦਾ ਲੱਗਦਾ, ਤੇ ਜਿਹੜੀ ਇਹਨਾਂ ਦੀ ਅਪਰੂਵਲ ਡੇਟ ਆ ਉਹ ਜੇ 2018 ਦੀ ਆ, ਤੇ ਪ੍ਰਾਇਓਰਟੀ ਡੇਟ ਇਹਨਾਂ ਦੀ 2008 ਦੀ ਸੀ, ਤੇ 10 ਸਾਲ ਜਿਹੜੇ ਉਹ ਮਾਈਨਸ ਹੋ ਜਾਣੇ। ਰਿਸਿਪਟ ਡੇਟ 2008 ਆ, ਨੋਟਿਸ ਡੇਟ 2010। ਹੁਣ ਇਹ ਨਹੀਂ ਪਤਾ ਵੀ ਅਪਰੂਵਲ ਡੇਟ ਉਹਨਾਂ ਨੇ ਨੋਟਿਸ ਚਾਹੀਦਾ, ਨੋਟਿਸ ਡੇਟ ਅਪਰੂਵਲ ਡੇਟ ਦੇ ਹਿਸਾਬ ਦੇ ਨਾਲ ਪਤਾ ਲੱਗਣਾ ਆ। ਸੋ ਉਹ ਚੀਜ਼ ਹੈਗੀ ਆ। 2016 ਚ ਅਸਾਈਲਮ ਦਾ ਕੇਸ ਕਹਿੰਦੇ ਜੀ ਕੀਤਾ, ਹੀਅਰਿੰਗ ਨਹੀਂ ਆਈ ਜੀ ਅਜੇ ਤਾਈਂ। ਹਾਂਜੀ ਕਾਫੀ ਪੁਰਾਣੇ ਮੋਸ਼ਨ ਟੂ ਐਡਵਾਂਸ ਕਰਾ ਕੇ ਦੇਖ ਸਕਦੇ ਆ, ਤੇ ਉਹਦੇ ਬੇਸ ਤੇ ਜੇ ਦੇਤੀ ਉਹਨਾਂ ਨੇ ਹੀਅਰਿੰਗ ਤਾਂ ਠੀਕ ਆ, ਨਹੀਂ ਤਾਂ ਮਰਜ਼ੀ ਆ ਜੱਜ ਸਾਹਿਬ ਦੀ। ਠੀਕ ਆ। 46 ਸਾਲਾਂ ਦੇ ਨੇ, ਟੂਰਿਸਟ ਵੀਜ਼ੇ ਤੇ ਨੇ, ਕੀ ਉਹ ਸਟੂਡੈਂਟ ਵੀਜ਼ੇ ਦੇ ਵਿੱਚ ਆਪਣੇ ਆਪ ਨੂੰ ਐਨਰੋਲ ਕਰ ਸਕਦੇ? ਕੋਈ ਪੜ੍ਹਾਈ ਵਾਲੇ ਪਾਸੇ ਨੂੰ ਜਾ ਸਕਦੇ ਨੇ? ਜਾ ਸਕਦੇ ਜੀ, ਹਾਂਜੀ। ਕਾਲਜ ਦੀ ਰਿਕੁਆਇਰਮੈਂਟ ਹੁੰਦੀਆਂ SAT ਵਗੈਰਾ, GMAT ਵਗੈਰਾ, ਡਿਪੈਂਡਿੰਗ ਅਪਨ ਕਿਹੜਾ ਕੋਰਸ ਕਰਨਾ, ਤਾਂ ਬਿਲਕੁਲ ਜਾ ਸਕਦੇ ਆ ਜੀ, ਕੋਈ ਬਾਰ ਨਹੀਂ ਹੈਗੀ, ਇਹ ਬਿਲਕੁਲ ਕਰ ਸਕਦੇ ਆ। 10 ਮਹੀਨਿਆਂ ਦਾ US ਸਿਟੀਜ਼ਨ ਬੱਚਾ ਆ, ਦਾਦੇ ਦਾਦੀ ਦੇ ਨਾਲ ਪੰਜਾਬ ਨੂੰ ਜਾਣਾ ਆ, ਬੱਚੇ ਨੂੰ ਸਿਰਫ ਵੀਜ਼ਾ ਹੀ ਲੈ ਕੇ ਜਾਣਾ ਪਊਗਾ ਜਾਂ ਕੁਝ ਹੋਰ ਵੀ ਕਰਨਾ ਹੈ? ਨਹੀਂ, ਕਦੇ ਵੀ ਜਿਹੜਾ ਮਾਈਨਰ ਬੱਚਾ ਨਾ, ਉਹਨੂੰ ਕਿਸੇ ਦਾ ਵੀ ਮਾਈਨਰ ਬੱਚਾ ਵਾ, ਭੈਣ ਭਾਈ ਦਾ ਪੋਤਾ ਵੀ ਆ, ਕੁਝ ਵੀ ਆ, ਕਿਸੇ ਦਾ ਵੀ ਜਵਾਕ ਨਹੀਂ ਖੜਨਾ ਨਾਲ ਆਪਣੇ ਬਿਨਾਂ ਪਰਮਿਸ਼ਨ ਦੇ ਐਫੀਡੈਵਿਟ ਤੇ। ਕਿਡਨੈਪਿੰਗ ਦੀ ਜਿਹੜੀ ਧਾਰਾ ਹਿਊਮਨ ਸਮਗਲਿੰਗ ਦੀ, ਏਲੀਅਨ ਸਮਗਲਿੰਗ ਦੀ, ਉਹ ਲੱਗਦੀ ਆ ਜਾਣੇ ਅਣਜਾਣੇ ਵੀ। ਸੋ ਇਦਾਂ ਹਮੇਸ਼ਾ ਜਿਹੜੇ ਤੁਹਾਡੇ ਕਿਉਂਕਿ ਉਹਨਾਂ ਨੂੰ ਸਿੱਧੇ ਹਦਾਇਤਾਂ ਕਿ ਜਿਹੜਾ ਮਾਈਨਰ ਬੱਚਾ ਜਾ ਰਿਹਾ ਤਾਂ ਉਹਦੀ ਪੁੱਛਤਾਛ ਕਰ ਲੈਂਦੇ ਆ, ਤੇ ਕਾਫੀ ਫਿਰ ਜਿਹੜਾ ਮਾਮਲਾ ਉਹ ਉਲਝਦਾ ਵਾ। ਤੇ ਹਮੇਸ਼ਾ ਜਿਹੜੀ ਐਮਬੈਸੀ ਵਾਲੀ ਜਿਹੜੀ ਪ੍ਰੋਟੋਕਾਲਸ ਆ ਉਹ ਫੋਲੋ ਕਰਨੀ ਹੈ ਕਿ ਉਹਨਾਂ ਦੇ ਸਪੈਸ਼ਲ ਜਿਹੜੇ ਐਫੀਡੈਵਿਟਸ ਵਗੈਰਾ। ਇਹ ਐਫੀਡੈਵਿਟ ਕਿਹੜੇ ਹੁੰਦੇ ਆ? ਇਹ ਇਮੀਗ੍ਰੇਸ਼ਨ ਜਿਹੜੀ USCIS ਤੋਂ ਮਿਲਦੇ ਆ ਜਾਂ ਹੁੰਦੇ ਆ, ਕਿੱਥੋਂ ਕਰਨੇ ਆ? ਇਹ ਕੌਂਸੂਲੇਟ ਦੇ ਮੋਰੇ ਹੁੰਦੇ ਆ ਮੇਰੇ ਖਿਆਲ। ਮੈਂ ਕਦੀ ਕੀਤਾ ਤਾਂ ਨਹੀਂ ਇਹ ਐਫੀਡੈਵਿਟ, ਬਟ ਬੇਸਿਕਲੀ ਇੱਕ ਪਰਮਿਸ਼ਨ ਹੁੰਦੀ ਆ ਕਿ ਜਵਾਕ ਨੂੰ ਆਪਾਂ ਅਨੁਮਤੀ ਦੇ ਰਹੇ ਹਾਂ। ਤੇ ਇਹ ਜਿਹੜੇ ਕੌਂਸੂਲੇਟ ਹੈਗੇ ਜਿੱਦਾਂ ਹੁਣ ਇੰਡੀਆ ਵਾਲੀ ਜਾਂ ਅਮਰੀਕਾ ਵਾਲੀ, ਇਹਨੂੰ ਅਟੈਸਟ ਕਰਦੇ ਆ ਕਿ ਇਦਾਂ ਹੀ ਆ ਇਹ। ਨਾਲ ਵੀਜ਼ਾ ਵੀ ਉਹਨੂੰ ਚਾਹੀਦਾ ਹੋਊਗਾ ਫਿਰ? ਹਾਂਜੀ। ਸੋ ਇਦਾਂ ਤੁਹਾਨੂੰ ਪਤਾ ਡਿਵੋਰਸ ਕਈ ਵਾਰੀ ਹੁੰਦੇ ਆ, ਤੇ ਜਵਾਕ ਘੱਲ ਦਿੰਦੇ ਆ ਇੰਡੀਆ, ਫਿਰ ਵਾਪਸ ਨਹੀਂ ਆਉਂਦੇ। ਠੀਕ ਹੈ। ਤਾਂ ਕਰਕੇ ਉਹਨਾਂ ਨੇ ਨਾ ਇਹ ਕਾਫੀ ਉਹਨਾਂ ਨੇ ਸਟ੍ਰਿਕਟ ਕੀਤਾ ਕਿ ਉਹਨਾਂ ਨੂੰ ਕੀ ਪਤਾ ਹੁਣ ਫੈਮਿਲੀ 'ਚ ਕੀ ਡਰਾਮਾ ਚੱਲਦਾ ਹੈ। ਬਿਲਕੁਲ ਸਹੀ। ਤੇ ਉਹ ਫਿਰ ਇਦਾਂ ਦਾ ਪੰਗਾ ਨਾ ਲਿਓ ਤੁਸੀਂ। ਆਪਣੇ ਕੋਲ ਕੇਸ ਇੱਕ ਸੀਗਾ, ਕਿਸੇ ਦਾ ਭੈਣ ਆਪਣੀ ਉਹਦਾ ਲੈ ਕੇ ਆਈ ਸੀਗੀ, ਤੇ ਉਹ ਸਵਾਲ ਜਵਾਬ ਪੁੱਛੇ ਕਿ ਤੁਹਾਡਾ ਕੀ ਰਿਲੇਸ਼ਨ ਆ, ਉਹ ਕਹਿੰਦੀ ਨੈਫਿਊ ਆ ਮੇਰਾ, ਹਨਾ। ਤੇ ਉਹ ਨਜਾਇਜ਼ ਹੀ ਉਹਦਾ ਪੰਗਾ ਜਿਹੜਾ ਸੀਗਾ ਬਹੁਤ ਲੰਬਾ ਉਹਨਾਂ ਨੇ ਪੰਗਾ ਪਾਇਆ, ਤੇ ਕਾਫੀ ਐਫੀਡੈਵਿਟ ਵਗੈਰਾ ਦੇਖ ਕੇ ਕਿ ਨਹੀਂ ਇਦਾਂ ਸੀਗਾ, ਕੰਸੈਂਟ ਸੀਗਾ, ਤੇ ਤਾਂ ਵੀ ਉਹ ਹਟਣਾ। ਉਹ ਕਹਿੰਦੇ ਕਿ ਤੁਸੀਂ ਪ੍ਰੋਸੀਜਰ ਨਹੀਂ ਫੋਲੋ ਕੀਤਾ, ਤੁਸੀਂ ਵਾਇਲੇਸ਼ਨ 'ਚ, ਤੇ ਮਸਾਂ ਕਿਤੇ ਜਾ ਕੇ ਛੁੱਟੀ ਉਹ। ਦੇਖੋ ਸੋ ਇਹ ਲੈਣੇ ਦੇ ਦੇਣੇ ਪੈ ਜਾਂਦੇ ਆ ਕਈ ਵਾਰੀ। 2019 ਚ ਅਸਾਈਲਮ ਦਾ ਕੇਸ ਗ੍ਰਾਂਟ ਹੋਇਆ, 2020 ਚ ਗ੍ਰੀਨ ਕਾਰਡ ਅਪਲਾਈ ਕੀਤਾ, 2 ਸਾਲ ਹੋ ਗਏ, ਅਜੇ ਤੱਕ ਉਹਨਾਂ ਦਾ ਵੀ ਨਹੀਂ ਆਇਆ ਜੀ। ਗ੍ਰੀਨ ਕਾਰਡ ਨੂੰ ਵੀ 3 ਸਾਲ ਤੋਂ ਉੱਤੇ ਲੱਗ ਰਿਹਾ। ਸਨੀ ਹੁਣੀ ਪੁੱਛਦੇ ਆ ਕੀ ਇੰਡੀਆ ਤੋਂ ਕਿਸੇ ਪ੍ਰੋਫੈਸ਼ਨਲ ਨੂੰ ਹਾਇਰ ਕੀਤਾ ਜਾ ਸਕਦਾ ਹੈ ਆਪਣੇ ਇੱਥੇ ਦੇ ਕਿਸੇ ਪ੍ਰੋਗਰਾਮ ਦੇ ਲਈ? ਐਗਜ਼ਾਮਪਲ ਕੋਈ ਫੋਟੋ ਮੂਵੀ ਵਾਲਾ ਗਾਏ, ਉਹਨਾਂ ਨੂੰ ਇਸ ਆਧਾਰ ਦੇ ਉੱਤੇ ਵੀਜ਼ਾ ਮਿਲਣ ਦੇ ਕੋਈ ਚਾਂਸ ਹੁੰਦੇ ਨੇ? ਐਕਸਟਰਾਆਰਡਨਰੀ ਐਬਿਲਿਟੀ ਏਲੀਅਨ ਹੋਣਾ ਚਾਹੀਦਾ, ਸਟਾਰ ਫੋਟੋਗ੍ਰਾਫਰ ਹੋਵੇ, O1 ਵੀਜ਼ਾ ਹੁੰਦਾ, ਤੇ ਉਹਦੇ ਥੱਲੇ ਤੁਸੀਂ ਹਾਇਰ ਕਰ ਸਕਦੇ ਆ। ਤੇ ਪੂਰਾ ਉਹਦਾ ਪੋਰਟਫੋਲੀਓ ਹੋਣਾ ਚਾਹੀਦਾ ਕਿ
ਕੀ ਉਹਨੂੰ ਅਵਾਰਡ ਮਿਲੇ ਆ, ਉਸ ਲੈਵਲ ਦਾ ਜਿਹੜਾ ਬੰਦਾ ਉਹਨੂੰ ਕਰ ਸਕਦੇ ਆ। ਜੇ ਤਾਂ ਤੁਸੀਂ ਦੂਜਾ ਹੀ ਨਾਰਮਲੀ ਫੋਟੋ ਖਿਚਾਣੀ ਆ, ਉਹਦਾ ਤੁਸੀਂ ਇੱਥੇ ਲੋਕਲ ਬੜੇ ਤੁਰੇ ਫਿਰਦੇ ਆ, ਇੰਨੇ ਪੈਸੇ ਗੱਲ ਹੀ ਤੁਸੀਂ ਖਰਚਣੇ ਆ, ਸਿੱਧੇ ਹਾਇਰ ਕਰੋ। ਹਾਂਜੀ ਹਾਂਜੀ, ਉਹ ਉਹਨਾਂ ਨੇ ਵੀ ਉਹੀ ਚੀਜ਼ ਜਿਹੜੀ ਉਹ ਵੇਖਣੀ ਆ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਜਾਈਏ। ਕਮਲਪ੍ਰੀਤ, ਸਤਿ ਸ਼੍ਰੀ ਅਕਾਲ ਜੀ ਸਰ। ਜੀ ਸਰ ਮੈਂ ਸਰ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਮੇਰੀ ਡੇਟ ਨਹੀਂ ਸ਼ੋ ਹੁੰਦੀ ਸੀ, ਜਦ ਇਹਨਾਂ ਦਾ ਕੇਸ ਮੈਂ ਦਿੱਤਾ ਜੀ ਮੇਰੀ ਡੇਟ ਸ਼ੋ ਹੋਣ ਲੱਗ ਗਈ ਹੈ ਜੀ। ਧੰਨਵਾਦ ਸਰ ਦਾ ਬਹੁਤ ਬਹੁਤ ਜੀ। ਮੈਂ ਠੀਕ ਹੈ, ਧੰਨਵਾਦ ਕਰਨ ਲਈ ਫੋਨ ਕੀਤਾ ਸੀਗਾ ਜੀ। ਉਹ ਅੱਛਾ ਜੀ, ਠੀਕ ਹੈ ਭਾਜੀ। ਥੈਂਕ ਯੂ ਕਮਲਪ੍ਰੀਤ, ਥੈਂਕ ਯੂ, ਮਿਹਰਬਾਨੀ। ਨੋ ਪ੍ਰੋਬਲਮ ਜੀ, ਥੈਂਕ ਯੂ। ਜੁਗਰਾਜ, ਹਾਂਜੀ, ਮੇਰੀ ਵਾਈਫ ਨੂੰ ਯੂਐਸ ਸਿਟੀਜ਼ਨ ਮਿਲੀ ਹੈ ਹੁਣੇ ਜੀ, ਤੇ ਉਹ ਇੰਡੀਅਨ ਪਾਸਪੋਰਟ ਤੇ ਟਰੈਵਲ ਕਰ ਸਕਦੀ ਹੈ ਇੰਡੀਆ? ਨਹੀਂ, ਯੂਐਸ ਸਿਟੀਜ਼ਨ ਬਣ ਗਿਆ? ਹਾਂਜੀ। ਨਹੀਂ, ਉਹ ਫਿਰ ਇੰਡੀਆ ਦੇ ਪਾਸਪੋਰਟ ਦਾ ਨਹੀਂ ਕੰਮ ਰਹਿ ਗਿਆ ਜੀ ਉਹਨਾਂ ਦਾ, ਉਹ ਖਤਮ। ਹਾਂਜੀ, ਉਹ ਦੁਬਾਰਾ ਤੁਹਾਨੂੰ ਜਾਂ ਤਾਂ OCI ਲੈਣੀ ਪੈਣੀ ਆ, ਜਾਂ ਤੁਹਾਨੂੰ ਫਿਰ ਵੀਜ਼ਾ ਲੈਣਾ ਪੈਣਾ ਆਪਣੇ ਅਮਰੀਕੀ ਪਾਸਪੋਰਟ ਦੇ ਉੱਤੇ। ਓਕੇ ਜੀ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਯੂ ਵੈਲਕਮ। ਹਾਂਜੀ, ਇਹ ਇੰਡੀਆ ਦੀ ਜਿਹੜੀ ਐਮਬੈਸੀ ਹੈਗੀ ਹੈ ਇੱਥੇ, ਉਹਨਾਂ ਦੇ ਨਾਲ ਕੰਟੈਕਟ ਕਰਿਓ ਜਿਹੜਾ ਵੀਜ਼ਾ ਵੂਜ਼ਾ ਲਗਵਾਉਣ ਦੇ ਲਈ। ਅੱਜ ਕੱਲ੍ਹ ਤਾਂ ਆਨਲਾਈਨ ਵੀਜ਼ਾ ਵੀ ਉਹ ਦੇ ਦਿੰਦੇ ਆ, ਜੇ ਜਾਣਾ ਆ ਤਾਂ ਉਹ ਜਲਦੀ ਦੇ ਨਾਲ ਸ਼ਾਇਦ ਮਿਲ ਜਾਂਦਾ ਆ। ਵਰਿੰਦਰ ਜੀ, ਹਾਂਜੀ ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਜੀ? ਠੀਕ ਹੈ ਜੀ। ਭਾਜੀ ਮੇਰਾ ਕੁਐਸਚਨ ਸੀਗਾ ਭਾਜੀ, ਮੈਂ ਨਾ ਅਸਾਈਲਮ ਤੇ ਲਾਇਆ ਹੋਇਆ ਕੇਸ 2015 ਚ ਆਇਆ ਸੀਗਾ ਜੀ, ਤੇ ਮੈਂ ਹੁਣ ਆਪਣੇ ਲਾਸਟ ਮੰਥ ਇੰਗੇਜਮੈਂਟ ਕੀਤੀ ਹੈ ਆਪਣੀ, ਮੇਰੇ ਫਿਆਂਸੇ ਸਿਟੀਜ਼ਨ ਆ, ਤੇ ਮੈਂ ਇਹ ਪੁੱਛਣਾ ਸੀਗਾ ਵੀ ਮੈਨੂੰ I-94 ਤਾਂ ਨਹੀਂ ਉਦੋਂ ਮਿਲਿਆ ਸੀ, ਵੀ ਜੇ ਮੈਂ ਹੁਣ ਆਪਾਂ ਮੈਰਿਜ ਵਾਲਾ ਕੇਸ ਲਾਉਨੇ ਆ ਤੇ ਕਹਿੰਦੇ ਅਸਾਈਲਮ ਵਾਲੇ ਮੇਰੀ 3 ਦੀ ਤਰੀਕ ਅੱਗੇ ਹੋ ਗਈ ਆ, ਤੇ ਮੈਂ ਤੁਹਾਨੂੰ ਭਾਜੀ ਆਫਿਸ 'ਚ 2-3 ਵੀਕਾਂ ਤੋਂ ਲਗਾਤਾਰ ਮੇਰੀ ਫਿਆਂਸੇ ਕੰਟੈਕਟ ਕਰ ਰਹੀ ਆ, ਤੇ ਈਮੇਲਾਂ ਵੀ ਕੀਤੀਆਂ ਆ, ਆਨਲਾਈਨ ਜਾ ਕੇ ਵੀ ਐਪਲੀਕੇਸ਼ਨ ਭਰੀ ਆ, ਬਟ ਕੋਈ ਰਿਸਪੌਂਸ ਨਹੀਂ ਆਇਆ ਤੁਹਾਡੇ ਵੱਲੋਂ। ਤੁਸੀਂ ਭਾਜੀ ਇੱਕ ਈਮੇਲ ਮੇਰੀ ਨੋਟ ਕਰੋ, ਡਾਇਰੈਕਟ ਈਮੇਲ ਦੇ ਦੇਣਾ, admin@immigration.global, ਇੱਥੇ ਈਮੇਲ ਪਾਓ, ਮੈਂ ਕੰਟੈਕਟ ਕਰ ਲੈਣਾ। ਠੀਕ ਆ ਭਾਜੀ। ਤੇ ਹਾਂਜੀ, ਇਹਦਾ ਭਾਜੀ ਜਿਵੇਂ ਮੈਂ ਵਿਆਹ ਵਾਲਾ ਕੇਸ ਹੁਣ ਲਾਉਣੇ, ਕਿਵੇਂ ਕੋਈ ਵੀ ਹੋ ਸਕਦਾ ਆਪਾਂ ਨੂੰ ਕੋਈ? ਤੁਸੀਂ ਇਹ ਕਰਨਾ ਤੁਸੀਂ ਜਿਹੜਾ ਆਪਣਾ ਇਮੀਗ੍ਰੇਸ਼ਨ ਵਾਲਾ ਕੇਸ ਆ ਨਾ, ਉਹ 'ਚ PD ਲੈ ਲਓ ਜੇ ਮਿਲਦੀ ਆ ਤਾਂ। ਵਿਆਹ ਵਾਲਾ ਤੁਹਾਡਾ 130 ਤੇ 601A ਵੇਵਰ ਲੈ ਕੇ ਇੰਡੀਆ ਜਾ ਕੇ ਬਾਹਰ ਜਾ ਕੇ ਆਉਣਾ ਪੈਣਾ, ਇੱਥੇ ਨਹੀਂ ਤੁਹਾਡਾ ਹੋਣਾ। ਸੋ ਜਾਂ ਤਾਂ ਤੁਸੀਂ ਅਸਾਈਲਮ ਲੜ ਸਕਦੇ ਆ, ਜਾਂ ਉਹਨੂੰ ਬੰਦ ਕਰਾ ਕੇ ਵਿਆਹ ਵਾਲਾ ਪਰਸੂ ਕਰ ਲਓ। ਕੰਟਰੀ ਆਊਟ ਕਰਨੀ ਪੈਣੀ ਹੈ ਜੀ? ਕੰਟਰੀ ਆਊਟ ਕਰਨੀ ਪੈਣੀ ਅੱਜ ਦੀ ਡੇਟ ਦੇ ਵਿੱਚ। ਥੈਂਕ ਯੂ ਜੀ, ਕਨਫਰਮ ਕਰਨਾ। ਥੈਂਕ ਯੂ ਵਰਿੰਦਰ, ਮਿਹਰਬਾਨੀ ਜੀ। ਅਗਲੇ ਕਾਲਰ ਤੇਜਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਕਿ ਆਪਣਾ ਵਿਜ਼ਟਰ ਵੀਜ਼ੇ ਲੱਗ ਰਹੇ ਨੇ ਕਿ ਨਹੀਂ, ਓਪਨ ਹੈ ਦਿੱਲੀ ਕਿ ਨਹੀਂ? ਓਪਨ ਹੈਗੇ, ਪਰ ਅਪਾਇੰਟਮੈਂਟ ਜਿਹੜੀ ਕਹਿ ਰਹੇ ਲੋਕੀ ਨਹੀਂ ਮਿਲ ਰਹੀ ਹੈ। ਡੇਟਸ ਭਾਵੇਂ ਬੁੱਕ ਵੀ ਕਰੋ, ਅਪਾਇੰਟਮੈਂਟ ਉਹਨਾਂ ਦੀ ਕੈਂਸਲ ਹੋ ਰਹੀ ਹੈ। ਅਪਾਇੰਟਮੈਂਟ ਮਿਲਣੀ ਬਹੁਤ ਔਖੀ ਹੈ ਇਸ ਵੇਲੇ, ਪਰ ਹਾਂਜੀ ਜੇ ਅਪਾਇੰਟਮੈਂਟ ਮਿਲ ਜਾਵੇ ਤਾਂ ਬਿਲਕੁਲ ਲੱਗ ਰਿਹਾ ਜੀ। ਫਿੰਗਰਪ੍ਰਿੰਟਸ ਦੀ ਇੰਟਰਵਿਊ ਦੀ। ਓਕੇ, ਇੱਕ ਕੁਐਸਚਨ ਹੋਰ ਸੀਗਾ, ਮੇਰੀ ਬੇਟੀ ਨੇ ਆਪਣੇ ਫਾਦਰ ਇਨ ਲਾ ਦਾ ਕਰਿਆ ਸੀਗਾ, ਤੇ ਹੁਣ ਉਹਨਾਂ ਦੀ ਨੈਕਸਟ ਸੈਪਟੰਬਰ 'ਚ ਇੰਟਰਵਿਊ ਆਈ ਹੈ, ਤੇ ਉਹਦੇ ਵਿੱਚ ਉਹਨਾਂ ਨੇ ਨਾ ਉਹ ਨਹੀਂ ਸੀ ਭਰਿਆ। ਉਹ ਇੱਕ ਵਾਰੀ ਨਿਊਜ਼ੀਲੈਂਡ ਰਹਿ ਕੇ ਆਏ ਸੀਗੇ, ਉਹ ਮਿਸ ਹੋ ਗਿਆ, ਕਿਉਂਕਿ ਇਹਨੂੰ ਪਤਾ ਨਹੀਂ ਸੀਗਾ। ਹਸਬੈਂਡ ਵੀ ਬਹੁਤ ਪੁਰਾਣੀ ਗੱਲ ਹੈ, 32-35 ਸਾਲ ਦੀ, ਤੇ ਉਹ ਹੁਣ ਆਪਾਂ ਨੂੰ ਕਿਵੇਂ ਕਰਨਾ ਪਊਗਾ? ਬੇਟੀ ਨੇ ਆਪਣੇ ਫਾਦਰ ਲਈ ਕੀਤਾ ਸੀਗਾ? ਫਾਦਰ ਇਨ ਲਾ ਦਾ ਤਾਂ ਕਰ ਨਹੀਂ ਸਕਦੀ। ਕਿਹੜੀ ਮਤਲਬ ਕੀ ਫਾਈਲ ਕੀਤਾ? ਗ੍ਰੀਨ ਕਾਰਡ ਫਾਈਲ ਕੀਤਾ ਕਿ ਕਰਿਆ ਤਾਂ ਉਹਨਾਂ ਦੇ ਬੇਟੇ ਦੇ ਥਰੂ ਹੀ ਹੈ, ਪਰ ਪੇਪਰ ਇਹਨੇ ਭਰੇ ਸੀਗੇ ਬੇਟੀ ਨੇ। ਉਹ ਤਾਂ ਜਿਹੜਾ DS-260 ਹੈਗਾ ਨਾ, ਜਿਹੜਾ DS-260 ਹੈਗਾ ਫਾਰਮ, ਉਹਨੂੰ ਐਮਬੈਸੀ ਨੂੰ ਕੰਟੈਕਟ ਕਰਕੇ ਕੈਂਸਲ ਕਰਕੇ ਦੁਬਾਰਾ ਤੁਸੀਂ ਅਪਲੋਡ ਕਰ ਸਕਦੇ ਆ, ਚੇਂਜ ਕੀਤਾ ਜਾ ਸਕਦਾ। ਸੋ ਦੁਬਾਰਾ ਤੁਸੀਂ ਰੀ-ਅਪਲੋਡ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਹੋ ਗਈ ਹੈ ਤਾਂ। ਠੀਕ, ਉਹਨਾਂ ਨੂੰ ਸੰਪਰਕ ਕਰ ਲਓ ਤੇ ਉਹ ਅਲਾਉ ਕਰ ਦਿੰਦੇ ਆ ਚੇਂਜਸ ਕਰਨ ਲਈ ਕਈ ਵਾਰੀ, ਤੇ ਕਈ ਵਾਰੀ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਲਓ, ਬੇਸਿਕਲੀ ਲਿਖ ਦਿਓ ਕਿ ਆਹ ਇਨਫੋਰਮੇਸ਼ਨ ਮਿਸਿੰਗ ਰਹਿ ਗਈ ਹੈ। ਜਦੋਂ ਇੰਟਰਵਿਊ ਤੇ ਜਾਂਦੇ ਆ ਉਹਦਾ ਪ੍ਰਿੰਟ ਕਰਕੇ ਵੀ ਲੈ ਜਾਓ ਕਿ ਆਪਾਂ ਕੰਟੈਕਟ ਕੀਤਾ ਸੀਗਾ, ਤੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਦੱਸ ਸਕਦੇ ਆ ਕਿ ਆਹ ਇਨਫੋਰਮੇਸ਼ਨ ਮਿਸਿੰਗ ਸੀਗੀ। ਸੋ ਉਹ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਠੀਕ ਹੈ। ਰਣਜੀਤ। ਹੈਲੋ, ਹਾਂਜੀ ਰਣਜੀਤ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ 2016 ਚ ਅਗਸਤ 'ਚ ਯੂ ਵੀਜ਼ਾ ਅਪਲਾਈ ਕੀਤਾ ਸੀ, ਤੇ ਲਾਸਟ ਈਅਰ ਅਗਸਤ 'ਚ ਮੇਰੀ ਵਾਈਫ ਦਾ ਵਰਕ ਪਰਮਿਟ ਜਿਹੜਾ ਬੋਨੀਫਾਈਡ ਆਇਆ ਸੀ, ਤੇ ਮੈਂ ਇਸ ਅਪ੍ਰੈਲ 'ਚ ਭਾਜੀ ਆਪਣਾ ਵਰਕ ਪਰਮਿਟ ਕੀਤਾ ਹੈ, ਉਹ ਹਾਲੀ ਪੈਂਡਿੰਗ ਹੈ। ਭਾਜੀ ਯੂ ਵੀਜ਼ੇ 'ਚ ਕਿੰਨਾ ਕੁ ਟਾਈਮ ਲੱਗੇਗਾ ਅੱਗੇ ਅਪਰੂਵ ਹੋਣ 'ਚ?
ਬੋਨਾਫਾਈਡ ਤੁਹਾਡਾ ਆਲਰੇਡੀ ਹੋ ਚੁੱਕਾ? ਹਾਂਜੀ ਹਾਂਜੀ, ਲਾਸਟ ਈਅਰ ਹੋ ਗਿਆ ਭਾਜੀ, ਅਗਸਤ 'ਚ। ਜਿਹੜੇ ਕੇਸ ਯੂ ਵੀਜ਼ੇ ਦੇ ਅਪਰੂਵ ਹੋ ਰਹੇ ਉਹ 2016 ਵਾਲੇ, ਜਿਹੜੇ ਅਰਲੀ 2016 ਵਾਲੇ ਅਪਰੂਵ ਹੋ ਰਹੇ ਆ। ਸੋ ਮੈਂ ਐਗਜ਼ੈਕਟਲੀ ਕਹਿਣਾ ਮੁਸ਼ਕਿਲ ਆ, ਸਾਲ 'ਚ 10,000 ਹੀ ਆ। ਸੋ ਹੋ ਜਾਣਾ ਚਾਹੀਦਾ ਤੁਹਾਡਾ ਅਗਲੇ 2 ਸਾਲਾਂ 'ਚ, ਜੇ ਤੁਸੀਂ 16 'ਚ ਕੀਤਾ ਸੀ ਤਾਂ। ਓਕੇ ਭਾਜੀ, ਥੈਂਕ ਯੂ ਜੀ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ, ਮੈਂ ਕਿਹਾ ਭਾਜੀ ਵੀ ਜਿਵੇਂ ਜਿਹੜੀਆਂ ਇਮੀਗ੍ਰੈਂਟਸ ਪੈਣਾ ਘਰ 'ਚ ਨੇ, ਮਾਰ ਮੂਰ ਖਾ ਰਹੀਆਂ ਨੇ, ਉਹਨਾਂ ਬਾਰੇ ਕੋਈ ਤੁਸੀਂ ਵਾਹ ਕੇਸ ਬਾਰੇ ਉਹਨਾਂ ਨੂੰ ਨੌਲੇਜ ਦੇ ਸਕਦੇ ਹੋ ਤੇ ਜ਼ਿਆਦਾ ਵਧੀਆ ਹੋਏਗਾ, ਵੀ ਕਈ ਭੈਣਾਂ ਨੂੰ ਜਾਣਕਾਰੀ ਮਿਲੇਗੀ। ਜਿਵੇਂ ਆਪਾਂ ਨਿਊਯਾਰਕ ਵਾਲਾ ਕੇਸ ਬਣਿਆ, ਉਹ ਇਮੀਗ੍ਰੈਂਟਸ ਸੀ ਤੇ ਉਹ ਵਿਚਾਰੀ ਤੰਗ ਹੁੰਦੀ ਰਹੀ ਹੈ, ਉਹਦੇ ਬਾਰੇ ਕੋਈ ਦੱਸਿਆ ਜੇ ਤੁਸੀਂ? ਕੋਈ ਨਹੀਂ, ਆਪਾਂ ਅਗਲੀ ਵਾਰੀ ਇਹੀ ਟੌਪਿਕ ਕਵਰ ਕਰ ਲੈਂਦੇ ਹਾਂ ਜੀ। ਓਕੇ ਭਾਈ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਜੋਧਬੀਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਵਿਜ਼ਟਰ ਵੀਜ਼ੇ ਤੇ ਆਇਆ ਸੀ H1 H2 ਤੇ ਜੀ। ਭਾਜੀ ਮੈਂ 2019 ਚ ਆਇਆ ਸੀ ਤੇ ਕੋਈ ਇੰਟਰਵਿਊ ਨਹੀਂ ਆਇਆ ਭਾਜੀ, ਕਿ ਮੈਂ ਮੇਲ ਕਰ ਸਕਦਾ ਵਾਂ? ਅਸਾਈਲਮ ਕੀਤਾ ਫਿਰ? ਹਾਂਜੀ ਭਾਜੀ। ਕਿਹੜੇ ਸਾਲ ਆਏ ਸੀਗੇ? 2019 ਚ ਭਾਜੀ। ਹਾਂਜੀ, ਟਰਾਈ ਕਰ ਸਕਦੇ ਆ ਭਾਜੀ। ਸਾਰੇ ਕੇਸ ਜਿਹੜੇ ਨਾ ਪੈਂਡਿੰਗ ਹੀ ਹੈ ਇਸ ਵੇਲੇ ਭਾਜੀ। ਕੋਈ ਵੀ ਜੇ, ਕਿਉਂਕਿ ਮੈਂ ਵਿਦ ਫੈਮਿਲੀ ਆਇਆ ਹੋਇਆ, ਕੋਈ ਉਹ ਤਾਂ ਨਹੀਂ ਹੈਗੀ ਵੀ ਜੇ ਮੈਂ ਮੇਲ ਕਰਾਂ ਤੇ ਕੋਈ ਇਫੈਕਟ ਹੋਇਆ? ਨੁਕਸਾਨ ਕੋਈ ਨਹੀਂ ਹੈਗਾ। ਉਹਨਾਂ ਨੇ ਹੁਣ ਤੁਹਾਡੀ ਗ੍ਰਾਂਟ ਕਰਨੀ ਕਿ ਨਹੀਂ ਕਰਨੀ ਅਲੱਗ ਮਸਲਾ ਵਾ। ਟਰਾਈ ਕਰ ਸਕਦੇ ਆ, ਟਰਾਈ ਕਰਨ 'ਚ ਕੋਈ ਨੁਕਸਾਨ ਨਹੀਂ ਜੀ। ਥੈਂਕ ਯੂ ਜੋਧਬੀਰ ਜੀ। ਇੱਕ ਇੰਟਰਨਲ ਰੀਲੋਕੇਸ਼ਨ ਬਾਰੇ ਗੁਰਦਾਸਪੁਰ ਵਾਲੇ ਜਿਹੜੇ ਉਹ ਪੁੱਛ ਰਹੇ ਨੇ ਵੀ ਕੀ ਜਿਹੜਾ ਜਦੋਂ ਅਸਾਈਲਮ ਦੇ ਕੋਰਟ ਦੇ ਵਿੱਚ ਕਹਿੰਦੇ ਵੀ ਜਦੋਂ ਤਰਕ ਹੁੰਦੇ ਆ ਤੇ ਇੰਟਰਨਲ ਰੀਲੋਕੇਸ਼ਨ ਦਾ ਜਦੋਂ ਸਵਾਲ ਪੁੱਛਿਆ ਜਾਂਦਾ ਤੇ ਕੀ ਬੰਦਾ ਉਸ ਦੇ ਵਿੱਚ ਆਖ ਸਕਦਾ? ਇਹ ਤਾਂ ਆਪਾਂ ਟੌਪਿਕ ਡਿਸਕਸ ਕੀਤਾ, ਬਹੁਤ ਵੱਡਾ। ਇਹ ਤਾਂ 2 ਘੰਟੇ ਦਾ ਟੌਪਿਕ ਆ ਇੰਟਰਨਲ ਰੀਲੋਕੇਸ਼ਨ ਦਾ, ਤੇ ਇਹ ਤੁਹਾਨੂੰ ਸਾਡੀ ਪੁਰਾਣਾ ਸ਼ੋਅ ਜਿਹੜਾ ਉਹ ਦੇਖਣਾ ਕਵਰ ਨਹੀਂ ਹੋ ਸਕਣਾ ਇੱਕ ਸਵਾਲ 'ਚ। ਥੋੜਾ ਜਿਹਾ ਲੰਬਾ ਹੋ ਜਾਣਾ। ਇਹ ਬੰਦਾ ਲੇਟ ਜੁੜਿਆ ਸਾਡੇ ਨਾਲ। ਹਾਂਜੀ, ਟੌਪਿਕ ਬਾਰੇ ਆਪਾਂ ਕਾਫੀ ਵਾਰੀ ਡਿਸਕਸ ਕਰ ਚੁੱਕੇ। ਤੇ ਇਦਾਂ ਕਰਿਓ ਜੀ, ਉਹ ਤੁਸੀਂ ਪੰਜਾਬੀ ਰੇਡੀਓ USA ਤੇ ਜਾ ਕੇ ਜਿਹੜੇ ਇਮੀਗ੍ਰੇਸ਼ਨ ਵਾਲੇ ਸ਼ੋਜ਼ ਦੇ ਵਿੱਚ ਜਾ ਕੇ ਆਈ ਥਿੰਕ ਰੀਲੋਕੇਸ਼ਨ ਉਸ ਦੇ ਨਾਲ ਲਿਖਿਆ ਆ, ਤੇ ਉਹ ਚੀਜ਼ ਜਿਹੜੀ ਉਹ ਸਰਚ ਕਰ ਲਿਓ, ਫਿਰ ਤੁਹਾਨੂੰ ਮੋਸਟਲੀ ਤੁਹਾਡੇ ਸਵਾਲਾਂ ਦੇ ਜਵਾਬ ਉਸ 'ਚ ਮਿਲ ਸਕਦੇ ਨੇ। ਕਿਉਂਕਿ ਉਦੋਂ ਰੀਸੈਂਟਲੀ ਨਿਊਯਾਰਕ ਦੀ ਮਿਲਦਾ ਕਿ ਅਦਾਲਤ ਨੇ ਕੁਛ ਰੀਲੋਕੇਸ਼ਨ ਦੇ ਉੱਤੇ ਅਪੀਲਸ ਕੋਰਟ ਨੇ ਕੋਈ ਫੈਸਲਾ ਜਿਹੜਾ ਉਸ ਦੇ ਉੱਤੇ ਸੁਣਾਇਆ ਸੀਗਾ। ਸੋ ਆਪਾਂ ਡਿਸਕਸ ਕੀਤਾ ਸੀਗਾ। ਅਜਮੇਰ ਸਿੰਘ ਹੁਣੀ ਪੁੱਛਦੇ ਨੇ 221 ਜੀ ਜਿਹੜੇ ਆ ਉਹਨਾਂ ਨੂੰ ਮਿਲ ਗਿਆ ਆ। F4 ਕੈਟੇਗਰੀ ਸੀ, ਭਰਾ ਦੀ ਇੰਟਰਵਿਊ ਸੀ, ਉਹਨਾਂ ਨੂੰ ਉਹ ਮਿਲਿਆ ਆ। ਐਡੀਸ਼ਨਲ ਪ੍ਰੂਫ ਆਫ ਰਿਲੇਸ਼ਨਸ਼ਿਪ ਜਿਹੜੇ ਆ ਉਹ ਮੰਗਣੇ ਪੈਣੇ ਆ, ਤੇ ਕਿੱਦਾਂ ਦੇ ਜਿਹੜੇ ਐਡੀਸ਼ਨਲ ਪ੍ਰੂਫ ਜਿਹੜੇ ਉਹ ਮੰਗੇ ਜਿਹੜੇ ਦਿੱਤੇ ਜਾ ਸਕਦੇ ਆ। ਬੇਸਿਕਲੀ ਲੰਮਾ ਚੌੜਾ ਆ, ਉਹਨਾਂ ਨੇ ਕਈ ਆਪਸ਼ਨ ਆ ਵੀ ਉਹ 'ਚ ਕੀ ਜਿਹੜਾ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਦਾ ਆ। ਸੋ DNA ਟੈਸਟ ਹੋ ਸਕਦਾ। DNA ਟੈਸਟ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਐਮਬੈਸੀ ਦੇ ਥਰੂ ਹੀ ਇਹ ਹੁੰਦਾ, ਤੇ ਉਹਦੇ ਟਾਈਮਿੰਗ ਕਈ ਵਾਰੀ ਕੋਆਰਡੀਨੇਟ ਕਰਨੀ ਔਖੀ ਹੋ ਜਾਂਦੀ ਆ। ਦੂਜੇ ਜਿਹੜੇ ਬਰਥ ਸਰਟੀਫਿਕੇਟ ਆ ਉਹ ਨਵੇਂ ਨਹੀਂ ਤੁਸੀਂ ਲਾ ਸਕਦੇ। ਤੁਸੀਂ ਨੌਨ ਅਵੇਲੇਬਿਲਿਟੀ ਜਿਹੜਾ ਕਿ ਡਾਕੂਮੈਂਟ ਅਵੇਲੇਬਲ ਨਹੀਂ ਹੈਗੇ, ਉਹਦੇ ਨਾਲ ਤੁਸੀਂ ਐਫੀਡੇਵਿਟਸ ਦੇ ਨਾਲ ਤੁਸੀਂ ਸਕੂਲ ਲੀਵਿੰਗ ਸਰਟੀਫਿਕੇਟ ਜਿਹੜੇ ਇੱਦਾਂ ਉਹ ਚੀਜ਼ਾਂ ਨਾਲ ਤੁਸੀਂ ਬਰਥ ਤੇ ਰਿਲੇਸ਼ਨਸ਼ਿਪ ਆਪਣੇ ਜਿਹੜੇ ਪ੍ਰੂਵ ਕਰ ਸਕਦੇ ਆ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਇੱਕ DNA ਹੋ ਗਿਆ, ਤੇ ਦੂਜਾ ਇਹ ਹੈ ਕਿ ਨਵੇਂ ਬਰਥ ਸਰਟੀਫਿਕੇਟ ਕਦੀ ਨਹੀਂ ਲਾਣੇ, ਪੁਰਾਣਾ ਨੌਨ ਅਵੇਲੇਬਿਲਿਟੀ ਲੈਟਰ ਲੈ ਕੇ ਜਾਣਾ। ਤੇ ਜਿਹੜੇ ਨਵੇਂ ਸਰਟੀਫਿਕੇਟ ਲਾਉਂਦੇ ਉਹਨੂੰ ਉਹ ਮੰਨਦੇ ਨਹੀਂ। ਨੌਨ ਅਵੇਲੇਬਿਲਿਟੀ ਦੇ ਨਾਲ ਤੁਸੀਂ ਐਫੀਡੇਵਿਟ ਤੇ ਸੈਕੰਡਰੀ ਡਾਕੂਮੈਂਟਸ, ਇਹ ਚੀਜ਼ਾਂ ਦੇ ਨਾਲ ਤੁਸੀਂ ਜਿਹੜਾ ਕੇਸ ਆਰਗਿਊ ਕਰੋ ਆਪਣਾ। ਸੋ ਆਪਣੇ ਭਰਾ ਦੇ ਨਾਲ ਕੋਈ ਪੁਰਾਣੀਆਂ ਬਚਪਨ ਦੀਆਂ ਫੋਟੋਆਂ, ਪਰਿਵਾਰ ਸਮੇਤ ਫੋਟੋਆਂ, ਉਹ ਜਾਂ ਕਿਤੇ ਘੁੰਮਣ ਗਏ ਇਵੈਂਟਸ ਜਿਹੜੀਆਂ ਕੋਈ ਹੋਈਆਂ, ਉਹ ਵੀ ਜਿਹੜੇ ਉਹ ਮੰਨੀਆਂ ਜਾ ਸਕਦੀਆਂ ਆ। ਪਰ ਉਹ ਇੰਨਾ ਮੁੱਖ ਦੀ ਗੱਲ ਇਹਨਾਂ ਦੀ ਇਹ ਹੈ ਕਿ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਬਰਥ ਐਸਟੈਬਲਿਸ਼ ਕਰਨਾ ਪੈਣਾ ਕਿ ਭਰਾ ਦਾ ਇੱਦਾਂ ਸੀਗਾ, ਨੌਨ ਅਵੇਲੇਬਿਲਿਟੀ ਜਾਂ ਬਰਥ ਸਰਟੀਫਿਕੇਟ ਦੋਨਾਂ ਦਾ ਹੋਣਾ ਚਾਹੀਦਾ, ਤੇ ਉਹਦੇ ਨਾਲ ਐਫੀਡੇਵਿਟ ਹੋਣੇ ਚਾਹੀਦੇ ਸੱਜਣ ਮਿੱਤਰਾਂ ਦੇ, ਫੈਮਿਲੀ ਮੈਂਬਰਾਂ ਦੇ, ਜਿਨ੍ਹਾਂ ਨੇ ਬਰਥ ਦੇਖਿਆ ਸੀਗਾ, ਗਵਾਂਢੀਆਂ ਦੇ, ਕਿ ਜਿਨ੍ਹਾਂ ਨੇ ਜਿਹੜੇ ਟੈਸਟ ਕਰਨ ਕੇ ਇਹਨਾਂ ਦੇ ਮੁੰਡੇ ਆ ਤੇ ਦੋਨੋਂ ਭਰਾ ਭੈਣ, ਤੇ ਇੱਦਾਂ ਦੇ ਐਫੀਡੇਵਿਟ ਚਾਹੀਦੇ ਆ। ਤੇ ਨਾਲ ਜਿਹੜੇ ਸਕੂਲ ਵਾਲੇ ਸਰਟੀਫਿਕੇਟ ਹੋ ਗਏ, ਕਿਉਂਕਿ ਫੋਟੋਆਂ ਤਾਂ ਕਿਸੇ ਦੀਆਂ ਵੀ ਤੁਸੀਂ ਸ਼ੋਅ ਕਰ ਸਕਦੇ ਆ, ਪਰ ਜਿਹੜਾ ਸਕੂਲ ਆ ਉਹਦਾ ਰੈਕਡ ਆ, ਉਹਦੇ ਵਿੱਚ ਲਿਖਿਆ ਕਿ ਫਲਾਣੇ ਦਾ ਆਹ ਪਿਓ ਸੀਗਾ, ਆਹ ਮਾਂ ਸੀਗੀ, ਉਹ ਜਿਹੜੇ ਪੁਰਾਣੇ ਡਾਕੂਮੈਂਟ ਆ ਉਹ ਤੁਹਾਡੇ ਜ਼ਿਆਦਾ ਕੰਮ ਦੇ ਆ। ਠੀਕ ਹੈ। ਰਮਨ ਹੁਣੀ ਪੁੱਛਦੇ ਨੇ ਅਸਾਈਲਮ ਐਪਲੀਕੈਂਟ ਦੇ ਦੁਆਰਾ ਗ੍ਰੀਨ ਕਾਰਡ ਦੇ ਲਈ ਫਾਈਲ ਕੀਤਾ ਗਿਆ ਆ ਮੈਰਿਜ ਦੇ ਬੇਸ ਦੇ ਉੱਤੇ US ਸਿਟੀਜ਼ਨ ਦੇ ਨਾਲ, ਫਰਵਰੀ ਦੇ ਵਿੱਚ ਕੀਤਾ ਸੀਗਾ, ਤੇ ਵਰਕ ਪਰਮਿਟ ਲਈ ਕਿੰਨਾ ਸਮਾਂ ਜਿਹੜਾ ਉਹ ਲੱਗ ਸਕਦਾ। ਕਹਿੰਦੇ ਵੀ ਉਹਨਾਂ ਦਾ ਵਾਲਟ ਗਵਾਚ ਗਿਆ ਸੀ ਜਿਹਦੇ ਵਿੱਚ ਪੁਰਾਣਾ ਵਰਕ ਪਰਮਿਟ ਜਿਹੜਾ ਸੀਗਾ,
ਤੇ ਡੀਐਮਵੀ ਜਿਹੜੀ ਹੁਣ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਦੇ ਰਹੀ ਜਿਹੜੇ ਵਿਦਆਊਟ ਜਿਹੜਾ ਪੁਰਾਣੇ ਵਰਕ ਪਰਮਿਟ ਦੇ ਉਸ ਰਿਪਲੇਸਮੈਂਟ ਕਰ ਸਕਦੇ ਵਰਕ ਪਰਮਿਟ ਦੀ ਨਵੇਂ ਵਰਕ ਉਹ ਛੇਤੀ ਆ ਜਾਂਦਾ, ਕੁਛ ਇੱਕ ਮਹੀਨੇ ਲੱਗਦੇ ਆ ਟਾਈਮ। ਤੁਹਾਨੂੰ USCIS ਦੀ ਵੈਬਸਾਈਟ ਤੇ ਪਤਾ ਲੱਗ ਜਾਣਾ ਕਿਹੜੇ ਸਰਵਿਸ ਸੈਂਟਰ ਦਾ। ਸੋ ਤੁਸੀਂ ਦੁਬਾਰਾ ਤੁਹਾਨੂੰ 765 ਫਾਰਮ ਪਾਉਣਾ ਪੈਣਾ ਤੇ ਉਹ 'ਚ ਪਹਿਲਾ ਬਾਕਸ ਹੁੰਦਾ ਕਿ ਰਿਪਲੇਸਮੈਂਟ ਗ੍ਰੀਨ ਕਾਰਡ ਕੀ ਪਹਿਲਾਂ ਲੋਸਟ ਹੋ ਗਿਆ, ਤੇ ਉਹ ਰਿਪਲੇਸਮੈਂਟ ਤੁਹਾਨੂੰ ਦੇ ਦਿੰਦੇ ਆ ਕੁਝ ਹਫ਼ਤਿਆਂ 'ਚ। ਠੀਕ ਹੈ, ਅਗਲੇ ਕਾਲਰਸ ਵੱਲ ਵੱਧਦੇ ਆ। ਮਨਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮਨਿੰਦਰ ਬੋਲ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪੁੱਛਣਾ ਸੀ, ਮੈਂ ਅਪਲਾਈ ਕੀਤਾ ਸੀ ਆਪਣੀ ਵਾਈਫ ਲਈ 2018 'ਚ, ਉਦੋਂ ਮੈਂ ਗ੍ਰੀਨ ਕਾਰਡ ਸੀ। ਹੁਣ ਜੁਲਾਈ 5 ਨੂੰ ਮੈਂ ਸਿਟੀਜ਼ਨ ਹੋ ਗਿਆ, ਤੇ ਹੁਣ ਮੈਂ ਉਹਦਾ ਲਾ ਤਾਂ ਹੁਣ ਕਿੰਨਾ ਕੁ ਟਾਈਮ ਲੱਗਣਾ? ਸੈਕਿੰਡ ਥਿੰਗ ਆ, ਮੇਰੇ ਬੇਬੀ ਵੀ ਹੋਇਆ ਹੁਣ 9 ਜੁਲਾਈ ਨੂੰ। ਤੁਹਾਨੂੰ ਲਾਸਟ ਟਾਈਮ ਤੁਸੀਂ ਦੱਸਿਆ ਸੀ ਕਿ ਅਲੱਗ ਤੋਂ ਅਪਲਾਈ ਕਰਨਾ ਕਿ ਉਹ 'ਚ ਹੀ ਹੋ ਜਾਣਾ? ਮੈਂ ਇਹ ਪੁੱਛਣਾ ਸੀ। ਤੁਸੀਂ ਆਪਣਾ ਬੇਬੀ ਤੁਹਾਡਾ ਸਿਟੀਜ਼ਨ ਤੋਂ ਬਾਅਦ ਬਣਨ ਤੋਂ ਬਾਅਦ 'ਚ ਹੋਇਆ? ਹਾਂ, 5 ਜੁਲਾਈ ਨੂੰ ਮੈਨੂੰ ਸਿਟੀਜ਼ਨ ਮਿਲ ਗਈ ਸੀ, 9 ਜੁਲਾਈ ਨੂੰ ਮੇਰਾ ਬੇਬੀ ਹੋਇਆ। ਹਾਂਜੀ, ਸੋ ਬੇਬੀ ਦਾ ਤੁਸੀਂ ਜਿਹੜਾ ਨਾ ਸਿੱਧੇ ਡਾਇਰੈਕਟ US ਸਿਟੀਜ਼ਨ ਦਾ ਬੱਚਾ ਜਿਹੜਾ ਸਿਟੀਜ਼ਨ ਹੀ ਕਹਿਲਾਉਂਦਾ ਵਾ। ਸੋ ਤੁਸੀਂ ਆਪਣਾ ਸੌਰੀ ਮੈਂ ਵਾਪਸ ਲਾਇਆ, ਮੈਂ ਦੇਖਣਾ ਪੈਣਾ ਕਿ ਜੇ ਇਹਦੀ ਰੈਜ਼ੀਡੈਂਸ ਦੀ, ਮੈਂ ਤੁਹਾਨੂੰ ਅਗਲੇ ਹਫ਼ਤੇ ਆਨਸਰ ਦੇ ਸਕਦਾ ਕਿ ਡਾਇਰੈਕਟ। ਇੱਕ ਚੀਜ਼ ਹੋਰ ਕਲੀਅਰ ਕਰ ਦਿਓ, 5 ਜੁਲਾਈ ਨੂੰ ਸਿਰਫ ਤੁਹਾਡੀ ਇੰਟਰਵਿਊ ਕਲੀਅਰ ਹੋਈ ਸੀ ਜਾਂ ਸਹੁੰ ਚੁੱਕੀ ਸੀ? ਨਹੀਂ, ਓਥ 5 ਜੁਲਾਈ ਨੂੰ ਚੱਲ ਗਈ। ਠੀਕ ਹੈ, ਮੈਂ ਤੁਹਾਨੂੰ ਅਗਲੇ ਹਫ਼ਤੇ ਜਵਾਬ ਦਊਂਗਾ। ਮੈਨੂੰ ਦੇਖਣਾ ਪੈਣਾ ਕਿ ਕੋਈ ਡਿਊਰੇਸ਼ਨਲ ਰਿਕੁਆਇਰਮੈਂਟ ਤਾਂ ਨਹੀਂ ਹੈਗੀ ਕਿ ਬੇਬੀ ਸਿੱਧਾ ਸਿਟੀਜ਼ਨ ਕਹਿਲਾਊਗਾ ਕਿ ਨਹੀਂ। ਮੈਂ ਅਗਲੇ ਹਫ਼ਤੇ ਫੋਲੋ ਕਰ ਦੇਣਗੇ ਜੀ ਨੈਕਸਟ ਈਅਰ ਜਿਹੜਾ ਵੀ ਕੋਈ ਹੈ। ਇਹਨਾਂ ਦਾ ਦੂਜੀ ਗੱਲ ਇਹ ਸੀਗੀ ਕਿ ਇਹ ਗੱਲ ਪੱਕੀ ਆ ਕਿ ਜੇ ਇਹਨਾਂ ਨੇ ਆਪਣੀ ਘਰ ਵਾਲੀ ਦਾ ਐਜ਼ ਅ ਗ੍ਰੀਨ ਕਾਰਡ ਹੋਲਡਰ ਕੀਤਾ ਸੀਗਾ ਤੇ ਬੱਚਾ ਵਿੱਚੇ ਹੀ ਐਡ ਸੀਗਾ, ਬੱਚੇ ਦਾ ਅਲੱਗ ਤੋਂ ਨਹੀਂ ਕੀਤਾ ਸੀਗਾ, ਸੋ ਇਹ ਗੱਲ ਕਨਫਰਮ ਆ ਕਿ ਉਹ ਪ੍ਰੋਸੈਸ ਬੱਚੇ ਦਾ ਕੈਂਸਲ ਹੋ ਗਿਆ। ਸੋ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਸੋ ਸਿਰਫ ਹੁਣ ਗੱਲ ਉੱਥੇ ਆਉਂਦੀ ਆ ਕਿ ਬੱਚੇ ਦਾ ਬਾਏ ਬਰਥ ਇਹਨਾਂ ਦਾ ਸਿਟੀਜ਼ਨ ਕਹਿਲਾਊਗਾ ਕਿ ਇਹਨਾਂ ਨੂੰ ਦੁਬਾਰਾ ਬੱਚੇ ਦਾ 130 ਕਰਨਾ ਪੈਣਾ। ਸੋ ਉਹਦਾ ਜਵਾਬ ਮੈਂ ਅਗਲੇ ਹਫ਼ਤੇ ਦਊਂਗਾ ਤੁਹਾਨੂੰ, ਨੈਕਸਟ ਵੀਕ ਜਿਹੜਾ ਸੁਣ ਲਿਓ। ਠੀਕ ਹੈ, ਮੈਂ ਧਿਆਨ ਰੱਖੂੰਗਾ। ਧੰਨਵਾਦ ਜੀ। ਹਰਦਿਆਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਥੈਂਕ ਯੂ ਕਰਨਾ ਚਾਹੁੰਦਾ ਸਾਹਿਬ ਦਾ ਸਿਟੀਜ਼ਨ ਦੱਸਿਆ ਇਹਨਾਂ ਨੂੰ ਕਰਾਇਆ ਤਾਂ ਹੋ ਗਿਆ ਬਸ। ਥੈਂਕ ਯੂ ਜੀ, ਥੈਂਕ ਯੂ ਜੀ। ਉਹ ਆਈ ਹੈਗੀ ਆ, ਉਹਦੀ ਜਿੱਦਾਂ ਮੰਗਿਆ ਗ੍ਰੀਨ ਕਾਰਡ ਤੇ ਬਾਕੀ ਵੀ ਜਿਹੜੇ ਪੁਰਾਣੇ ਡਾਕੂਮੈਂਟ ਜਿਹੜੇ ਅਪਲਾਈ ਉਹਨੇ ਕਿਹੜੇ ਸਾਨੂੰ ਸਿਟੀਜ਼ਨ ਕੀਤੇ ਹੈਗੇ ਆ ਉਹ ਵੀ ਲੈ ਕੇ, ਜਿੱਦਾਂ ਮੇਰੇ ਕੋਲ ਪਰਮਿਟ ਪਿਆ 2001 ਤੋਂ ਲੈ ਕੇ ਮੇਰੇ ਸਾਹ ਲੈ ਕੇ ਜਾਣੇ ਪੈਣਗੇ ਜਲਦੀ ਸਿਟੀਜ਼ਨ ਦੀ ਸਹੁੰ ਚੱਕਣ ਲਈ। ਹਾਂਜੀ, ਉਹ ਉਹਨਾਂ ਨੂੰ ਦੇ ਦਿਓ। ਹੁਣ ਉਹਨਾਂ ਦੀ ਤੁਹਾਨੂੰ ਲੋੜ ਤਾਂ ਸ਼ਾਇਦ ਨਹੀਂ ਪੈਣੀ। ਇੱਦਾਂ ਕਰ ਲਿਓ, ਵਾਪਸ ਤਾਂ ਉਹ ਰੱਖ ਲੈਂਦੇ ਹੁੰਦੇ ਉਹਦਾ, ਤੇ ਉਹ ਇੱਦਾਂ ਕਰ ਲਿਓ ਵੀ ਸਾਰਿਆਂ ਨੂੰ ਸਕੈਨ ਕਰਕੇ ਫੋਟੋ ਕਰਕੇ ਆਪਣੀ ਈਮੇਲ ਜਾਂ ਉਹਦੇ ਵਿੱਚ ਰੱਖ ਲਿਓ ਵੀ ਜਸਟ ਇਨ ਕੇਸ ਜੇ ਕਿਤੇ ਕਿਸੇ ਪੁਰਾਣੇ ਡਾਕੂਮੈਂਟ ਦੀ ਕਿਤੇ ਕੋਈ ਲੋੜ ਪਵੇ ਜਾਂ ਮੰਗ ਕਰੇ ਤਾਂ ਤੁਹਾਡੇ ਕੋਲ ਐਟਲੀਸਟ ਕੁਛ ਡਾਕੂਮੈਂਟ ਹੋਵੇ। ਠੀਕ ਹੈ ਜੀ, ਮਿਹਰਬਾਨੀ ਜੀ। ਅਜੇ ਜੀ। ਭਾਜੀ ਉਹ ਜਿਹੜਾ ਸੀਗਾ ਨਾ, ਮੈਂ ਐਕਚੁਅਲੀ ਉਹਦਾ ਦੇਖ ਲਿਆ ਕੀ ਸੀਗਾ। ਠੀਕ ਹੈ। ਜਿਹੜਾ ਲਾਅ ਇਹ ਕਹਿੰਦਾ ਕਿ ਜਿਹੜਾ ਟਰਾਂਸਮਿਟਿੰਗ ਪੇਰੈਂਟ ਆ, ਜਿਹੜਾ ਆ ਬੰਦਾ ਸੀਗਾ ਸਿਟੀਜ਼ਨ ਬਣਿਆ 5 ਜੁਲਾਈ ਨੂੰ, ਤੇ ਉਹ ਇਹ ਕਹਿੰਦੇ ਆ ਕਿ 5 ਈਅਰ ਦੀ ਜਿਹੜੀ ਫਿਜ਼ੀਕਲ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਅਮਰੀਕਾ ਦੇ ਵਿੱਚ ਬੰਦੇ ਦੀ, ਤੇ ਉਹ ਇਹ ਨਹੀਂ ਕਹਿੰਦਾ ਕਿ 5 ਈਅਰ ਬੰਦਾ ਸਿਟੀਜ਼ਨ ਹੋਣਾ ਚਾਹੀਦਾ। ਸੋ ਇਹ ਸਿੱਧੇ ਸਿਟੀਜ਼ਨ ਉਹ ਕਰ ਸਕਦੇ ਕਿਉਂਕਿ ਇਹਨਾਂ ਦੀ ਜੇ 5 ਈਅਰ ਦੀ ਪ੍ਰੈਜ਼ੈਂਸ ਸੀਗੀ, ਭਾਵੇਂ ਸਿਟੀਜ਼ਨ 2 ਦਿਨ ਲਈ ਵੀ ਬਣਿਆ ਤਾਂ ਵੀ ਇਹਨਾਂ ਦਾ ਖਾਨਾ ਪੂਰਤੀ ਇਹਨਾਂ ਦੀ ਹੋ ਜਾਂਦੀ ਆ। ਸੋ ਇਹ ਆਪਣੇ ਜਿਹੜੇ ਬੱਚੇ ਦਾ ਸਿੱਧਾ ਜਿਹੜਾ US ਪਾਸਪੋਰਟ ਵਗੈਰਾ, ਕੌਂਸਲਰ ਰਿਪੋਰਟ ਆਫ ਬਰਥ ਅਬਰੋਡ ਪ੍ਰੋਸੈਸ, ਉਹਦੇ ਥੱਲੇ ਉਹਨੂੰ ਸਿੱਧੇ ਸਿਟੀਜ਼ਨ ਜਿਹੜਾ ਬਣਾ ਸਕਦੇ ਆ। ਤੇ ਤੁਹਾਨੂੰ ਐਜ਼ ਅ ਮੈਟਰ ਆਫ ਕੌਸ਼ਨ ਮੈਂ ਇਹ ਕਹੂੰਗਾ ਕਿ ਤੁਸੀਂ I-130 ਵੀ ਜਿਹੜਾ ਫਾਈਲ ਕਰ ਦਿਓ। ਪਰ ਜਿਹੜਾ ਤੁਹਾਡਾ ਲਾਅ ਦੀ ਰਿਕੁਆਇਰਮੈਂਟ ਆ, ਤੁਸੀਂ ਆਰਗਿਊ ਕਰ ਸਕਦੇ ਆ ਕਿ ਮੇਰੀ ਜਿਹੜੀ ਫਿਜ਼ੀਕਲ ਪ੍ਰੈਜ਼ੈਂਸ ਸੀਗੀ ਉਹ ਮੀਟ ਹੋ ਗਈ ਆ ਤੇ ਮੈਂ ਸਿਟੀਜ਼ਨ ਬਣ ਗਿਆ, ਤੇ ਕੋਈ ਲਾਅ ਕਿਤੇ ਵੀ ਇਹ ਨਹੀਂ ਕਹਿੰਦਾ ਕਿ 5 ਸਾਲ ਮੈਂ ਸਿਟੀਜ਼ਨ ਹੋਣਾ ਚਾਹੀਦਾ। ਸੋ ਮੇਰੇ ਹਿਸਾਬ ਨਾਲ ਤੁਸੀਂ ਦੋਨੇ ਪ੍ਰੋਸੈਸ ਜਿਹੜੇ ਆ ਉਹ ਕਰੋ, ਕਰ ਸਕਦੇ ਆ ਜੀ। ਗੁਰਦੀਪ ਹੁਣੀ ਪੁੱਛਦੇ ਨੇ ਆਨਲਾਈਨ ਡੈਪੂਟੇਸ਼ਨ 1997 ਦੀ ਚੱਲ ਰਹੀ ਆ ਜੀ, ਤੇ ਕੋਈ ਹੈ ਜੀ ਰਿਲੀਫ ਉਹਨਾਂ ਦੇ ਲਈ? ਰਿਲੀਫ ਇਹੀ ਆ ਕਿ ਤੁਸੀਂ ਲੇਟ ਹੋ ਗਏ ਥੋੜਾ ਜਿਹਾ। ਜੇ ਆਪਣਾ ਸ਼ੋਅ ਜੇ ਤੁਸੀਂ ਸੁਣਿਆ ਹੁੰਦਾ ਤਾਂ ਜਦੋਂ ਕਿਸਾਨੀ ਮੁੱਦਾ ਸੀਗਾ ਤੇ ਉਹਦੇ ਵਿੱਚ ਦੋਨ ਦੇ ਵਿੱਚ ਜਿਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ, ਦਿੱਲੀ ਦੁੱਲੀ ਗਏ ਸੀਗੇ ਜਿਹਨਾਂ ਦੇ ਰਿਸ਼ਤੇਦਾਰ, ਉਹਨਾਂ ਦੀ ਮੋਸ਼ਨ ਟੂ ਰੀਓਪਨ ਵਗੈਰਾ ਗ੍ਰਾਂਟਸ ਹੋਈਆਂ ਸੀਗੀਆਂ। ਤੇ ਹੁਣ ਤੁਸੀਂ ਉਹ ਜਿਹੜਾ ਟਾਈਮ ਉਹ ਮਿਸ ਕਰਤਾ, ਉਹਨਾਂ ਨੇ ਕਹਿਣਾ ਤੁਸੀਂ ਲੇਟ ਹੋ ਗਏ ਆ। ਤੇ ਜੇ ਕੋਈ ਨਵਾਂ ਮੁੱਦਾ ਇੰਡੀਆ 'ਚ ਇਦਾਂ ਦਾ ਖਿੱਚ ਹੁੰਦਾ ਵੱਡਾ, ਸਾਰੇ ਵੱਡੇ ਲੈਵਲ ਤੇ, ਜਿਹਦੇ ਕਰਕੇ ਕੋਈ ਨਵੇਂ ਖਤਰੇ ਪਣਪਦੇ ਆ, ਤੇ ਉਹਦੇ ਬੇਸ ਤੇ ਤੁਸੀਂ ਦੁਬਾਰਾ ਮੋਸ਼ਨ ਟੂ ਰੀਓਪਨ ਕਰ ਸਕਦੇ ਆ। ਅਦਰਵਾਈਜ਼ ਅੱਜ ਦੀ ਡੇਟ 'ਚ ਕੁਝ ਨਹੀਂ ਹੈਗਾ ਜੀ। ਅਜੇ ਜੀ। ਹਾਂਜੀ ਭਾਜੀ, ਨਮਸਕਾਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਭਾਜੀ ਨੂੰ ਵੀ I-94 ਬਾਰੇ ਭਾਜੀ ਕਹਿ ਰਹੇ ਸੀ ਵੀ ਉਹ ਲੈਣਾ ਪੈਂਦਾ,
ਆਫਟਰ ਜਦੋਂ ਤੁਹਾਡਾ ਕੇਸ ਅਪਰੂਵ ਹੋ ਜਾਂਦਾ ਉਹਨਾਂ ਨੂੰ ਵੀ ਲੈਣਾ ਪੈਂਦਾ ਜਿਹੜੇ ਬਾਰਡਰ ਟੱਪ ਕੇ ਆਉਂਦੇ ਨੇ? ਹਾਂਜੀ ਹਾਂਜੀ, ਉਹਨਾਂ ਨੇ ਤਾਂ ਲੈਣਾ ਪੈਂਦਾ ਮੇਨ, ਕਿਉਂਕਿ ਉਹਨਾਂ ਕੋਲ ਹੁੰਦਾ ਨਹੀਂ ਨਾ। ਅੱਛਾ ਜੀ। ਹਾਂਜੀ। ਤੇ ਭਾਜੀ ਇੱਕ ਹੋਰ ਕੁਐਸਚਨ ਹੈ ਵੀ ਜਦੋਂ ਆਪਾਂ ਬੌਂਡ ਭਰਦੇ ਆ ਤੇ ਜਦੋਂ ਹੁਣ ਕੇਸ ਅਪਰੂਵ ਹੋ ਗਿਆ ਤੇ ਬੌਂਡ ਦਾ ਕੀ ਪ੍ਰੋਸੈਸ ਚੱਲ ਰਿਹਾ ਅੱਜ ਕੱਲ੍ਹ? ਮਤਲਬ ਜਿਹੜਾ ਗ੍ਰੈਂਡਰ ਹੈ ਉਹਨੂੰ ਬੌਂਡ ਨੂੰ ਨਾ 8-8 ਮਹੀਨੇ ਜਿਹੜੇ ਲੱਗ ਰਹੇ ਆ, 8-8 ਮਹੀਨੇ ਲੱਗ ਰਹੇ ਆ ਵਾਪਸ ਆਉਣ ਚ, ਵਾਪਸ ਨਹੀਂ ਆ ਰਹੇ ਬੌਂਡ ਐਡੀ ਛੇਤੀ। ਅੱਛਾ ਜੀ। ਸੋ ਪ੍ਰੋਸੈਸ ਪਰ ਸੇਮ ਹੀ ਆ ਉਸ ਚੀਜ਼ ਦੇ ਲਈ। ਹਾਂਜੀ, ਆਪੇ ਆ ਜਾਂਦਾ। ਓਕੇ ਭਾਜੀ, ਓਕੇ, ਥੈਂਕ ਯੂ ਭਾਜੀ, ਮਿਹਰਬਾਨੀ। ਅਮਨ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਦੋਨਾਂ ਨੂੰ। ਮੇਰਾ ਕੁਐਸਚਨ ਹੈਗਾ ਜੀ ਐਡਜਸਟਮੈਂਟ ਆਫ ਸਟੇਟਸ ਨੂੰ ਲੈ ਕੇ। ਮੇਰੇ ਪੇਰੈਂਟਸ ਇੱਥੇ US ਆਏ ਆ ਵਿਜ਼ਟਰ ਵੀਜ਼ੇ ਤੇ ਫਸਟ ਵੀਕ ਆਫ ਜੁਲਾਈ, ਤੇ ਮੇਰੀ ਸਿਟੀਜ਼ਨਸ਼ਿਪ ਹੋਈ ਹੈ ਜੀ ਲਾਸਟ ਵੀਕ ਆਫ ਜੁਲਾਈ। ਤਾਂ ਮੇਰਾ ਕੁਐਸਚਨ ਹੈਗਾ ਵੀ ਮੈਂ ਉਹਨਾਂ ਦਾ ਕਦੋਂ ਅਪਲਾਈ ਕਰ ਸਕਦਾ ਥਰੂ US ਤੋਂ ਹੀ ਐਡਜਸਟਮੈਂਟ ਆਫ ਸਟੇਟਸ ਲਈ? ਤੇ ਦੂਜਾ ਕੁਐਸਚਨ ਹੋਊਗਾ ਵੀ ਮੇਰਾ ਵੀ ਜਦੋਂ ਉਹਨਾਂ ਦਾ ਅਪਲਾਈ ਕੀਤਾ ਹੋਇਆ ਮੈਂ ਐਡਜਸਟਮੈਂਟ ਆਫ ਸਟੇਟਸ, ਉਹਨਾਂ ਨੂੰ ਜੇ ਇੰਡੀਆ ਵਿੱਚ ਦੀ ਜਾਣਾ ਪਿਆ ਕੀ ਉਹ ਜਾ ਸਕਦੇ ਨੇ? ਜੀ, ਸੋ 90 ਦਿਨ ਦਾ ਰੂਲ ਹੁੰਦਾ। ਤੁਹਾਡੇ ਕੇਸ ਦੇ ਵਿੱਚ ਕੀ ਹੈ ਕਿ ਤੁਸੀਂ 90 ਦਿਨ ਤੋਂ ਪਹਿਲਾਂ ਵੀ ਕਰ ਸਕਦੇ ਆ। ਕਿਉਂ ਕਰ ਸਕਦੇ ਆ? ਕਿਉਂਕਿ ਤੁਹਾਡੀ ਆਰਗੂਮੈਂਟ ਹੈ ਕਿ ਮੈਂ ਪਹਿਲਾਂ ਸਿਟੀਜ਼ਨ ਨਹੀਂ ਸੀਗਾ, ਮੈਂ ਬਾਅਦ ਚ ਬਣਿਆ, ਫਿਰ ਮੇਰਾ ਇਰਾਦਾ ਬਣਿਆ ਕਿ ਮੈਂ ਇਹਨਾਂ ਦਾ ਹੁਣ ਕਰ ਸਕਦਾ। ਤਾਂ ਤੁਸੀਂ 90 ਦਿਨ ਵਾਲਾ ਰੂਲ ਜਿਹੜਾ 60 ਦਿਨ ਬਾਅਦ ਤੁਸੀਂ ਜਿਹੜਾ ਉਹ ਕਰ ਸਕਦੇ ਆ। 60 ਦਿਨ ਬਾਅਦ ਸਹੀ ਹੈ। ਸੋ ਜੁਲਾਈ ਸੀਗਾ ਤੇ ਤੁਸੀਂ 60 ਦਿਨ ਲਾ ਲਓ ਉਹਨਾਂ ਦੀ ਐਂਟਰੀ ਤੋਂ। 60 ਦਿਨ ਬਾਅਦ ਤੁਸੀਂ ਅਪਲਾਈ ਕਰ ਦਿਓ ਕਿ ਉਹ ਇੰਡੀਆ ਜਾ ਸਕਦੇ ਆ। ਜਦੋਂ ਉਹਨਾਂ ਨੂੰ ਟਰੈਵਲ ਡਾਕੂਮੈਂਟ ਮਿਲ ਗਿਆ ਫਾਈਲ ਕਰਨ ਤੋਂ 10ਵੇਂ ਮਹੀਨੇ ਚ ਮਿਲ ਜਾਂਦਾ ਉਹਨਾਂ ਨੂੰ, ਉਦੋਂ ਉਹ ਜਾ ਸਕਦੇ ਆ। ਠੀਕ ਹੈ, ਇਹ ਜ਼ਰੂਰੀ ਨਹੀਂ ਵੀ ਗ੍ਰੀਨ ਕਾਰਡ ਚਾਹੀਦਾ, ਜਦੋਂ ਟਰੈਵਲ ਡਾਕੂਮੈਂਟ ਮਿਲ ਗਿਆ ਉਹ ਜਾ ਸਕਦੇ? ਹਾਂਜੀ ਜੀ। ਹਾਂਜੀ ਭਾਜੀ, ਲਾਸਟ ਕੁਐਸਚਨ ਹੈ। ਮੇਰੇ ਪੇਰੈਂਟਸ ਦਾ ਰੈਕਰਡ ਨਹੀਂ ਹੈਗਾ, ਜਿੱਦਾਂ ਬਰਥ ਸਰਟੀਫਿਕੇਟ ਵਗੈਰਾ ਹੈ ਨਹੀਂ, ਉਹ 1960 ਚ ਬੋਰਨ ਹੋਏ ਨੇ। ਨੌਨ ਅਵੇਲੇਬਿਲਟੀ ਹੁੰਦਾ ਜੀ। ਇੱਕ ਸੇਵਾ ਕੇਂਦਰ ਜਿਹੜੇ ਬਣੇ ਆ ਨਾ ਅੱਜ ਕੱਲ੍ਹ ਸਾਰੇ ਥਾਵਾਂ ਦੇ ਉੱਤੇ, ਉਹਨਾਂ ਉੱਥੇ ਜਾ ਕੇ ਨੌਨ ਅਵੇਲੇਬਿਲਟੀ ਵਾਲਾ ਜਿਹੜਾ ਸਰਟੀਫਿਕੇਟ ਉਹ ਉੱਥੇ ਤੁਹਾਨੂੰ ਬਣਾ ਦਿੰਦੇ ਆ ਵੀ ਉਹਨਾਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਜੀ, ਇਹਨਾਂ ਦਾ ਸੀਗਾ ਨਹੀਂ, ਸੋ ਨੌਨ ਅਵੇਲੇਬਿਲਟੀ ਹੈਗਾ ਆ। ਪਰ ਤੇ ਬਾਹਰ ਨਾਲ ਉਸ ਸਮੇਂ ਦੇ ਜਿਹੜੇ ਆ ਉਹ ਜਿਹੜੇ ਬਜ਼ੁਰਗ ਹੋਣਗੇ ਨਾ ਹੁਣ, ਉਹਨਾਂ ਦੇ ਐਫੀਡੇਵਿਟ ਬਣਵਾ ਲਿਓ। ਠੀਕ ਹੈ ਓਕੇ ਬਾਈ, ਥੈਂਕ ਯੂ ਜੀ। ਇਕਬਾਲ ਸਿੰਘ ਪੁੱਛਦੇ ਨੇ ਸਟੂਡੈਂਟ ਵੀਜ਼ੇ ਦੇ ਲਈ ਤੁਹਾਡੇ ਨਾਲ ਕੰਸਲਟ ਕਰਨਾ ਚਾਹੁੰਦੇ ਨੇ, ਉੱਥੇ ਅਪਲਾਈ ਕਰਨਾ ਚਾਹੁੰਦੇ ਨੇ ਸ਼ਾਇਦ। ਜਿਹੜਾ ਸਟੂਡੈਂਟ ਵੀਜ਼ਾ ਹੈਗਾ ਇੰਡੀਆ ਵਾਲੇ ਤਾਂ ਜਿਹੜਾ ਇਹਨਾਂ ਨੇ ਵੀਜ਼ਾ ਲੈਣਾ ਉੱਥੋਂ ਲੈ ਕੇ ਆਉਣਾ, ਉਹਦੀ ਨਹੀਂ ਆਪਾਂ ਕਾਰਵਾਈ ਪਾਉਂਦੇ ਕਿਉਂਕਿ ਉਹਦੇ ਵਿੱਚ ਲਾਇਰ ਦਾ ਕੋਈ ਇੰਨਾ ਖਾਸ ਰੋਲ ਨਹੀਂ ਹੈਗਾ। ਤੇ ਜਿਹੜਾ ਬੰਦਾ ਇੱਥੇ ਅਮਰੀਕਾ ਦੇ ਵਿੱਚ ਹੈਗਾ ਉਹਨੇ ਸਟੂਡੈਂਟ ਤੇ ਚੇਂਜ ਕਰਨਾ, ਉਹ ਵਾਲੇ ਸਾਨੂੰ ਕੰਟੈਕਟ ਕਰ ਲੈਣ। ਪਰ ਉਹ ਜਿਹੜੇ ਐਮਬੈਸੀ ਵਾਲੇ ਵੀਜ਼ਾ ਸਟੈਂਪ ਲੱਗਦੀ ਉਹ 'ਚ ਨਹੀਂ ਆਪਾਂ ਕੋਈ ਖਾਸ ਹੈਲਪ ਕਰ ਸਕਦੇ, ਉਹ ਤੀਰ ਤੁੱਕੇ ਹੀ ਆ। ਵਿਜ਼ਟਰ ਵੀਜ਼ੇ ਦਾ ਆਪਾਂ ਆਲਰੇਡੀ ਦੱਸਿਆ ਵੀ ਉੱਥੇ ਇੰਟਰਵਿਊਜ਼ ਕਰਦੇ ਤਾਂ ਹੈਗੇ ਆ, ਜੇ ਕਿਸੇ ਨੂੰ ਮਿਲ ਜਾਵੇ ਉੱਥੇ ਉਹ ਚੀਜ਼ ਜਿਹੜੀ ਉਹ ਮਿਲ ਜਾਂਦੀ ਆ। ਕਮਲਜੀਤ ਹੁਣੀ ਪੁੱਛਦੇ ਨੇ ਉਹਨਾਂ ਦੀ ਲੜਕੀ ਜਿਹੜੀ ਆ ਉਹ ਇਮੀਗ੍ਰੇਸ਼ਨ ਵੀਜ਼ੇ ਦੇ ਉੱਤੇ ਆਈ ਹੈਗੀ ਆ, ਤੇ ਉਹ ਆਪਣੇ ਜਿਹੜੀ ਸਟੱਡੀ ਇੰਡੀਆ 'ਚ ਕਰ ਰਹੀ ਸੀ ਜਿਹੜੀ ਪੈਂਡਿੰਗ ਆ ਉਸ ਨੂੰ ਕੰਪਲੀਟ ਕਰਨਾ ਚਾਹੁੰਦੀ ਆ। ਹੈ ਕੋਈ ਇਸ ਆਧਾਰ ਦੇ ਉੱਤੇ ਵੀ ਰੀਐਂਟਰੀ ਪਰਮਿਟ ਜਿਹੜੀ ਉਹ ਲੈ ਕੇ ਉੱਥੋਂ ਜਾਵੇ ਤੇ ਕੁਛ ਸਾਲ ਲਾ ਕੇ ਜਿਹੜੀ ਉਹਦੀ ਸਟੱਡੀ ਬਚੀ ਆ ਉਹ ਪੂਰੀ ਕਰਕੇ ਵਾਪਸ ਆ ਸਕੇ? ਉਰੇ ਆਪਣੇ ਗ੍ਰੀਨ ਕਾਰਡ ਤੇ ਆ ਇਮੀਗ੍ਰੇਸ਼ਨ ਵੀਜ਼ਾ ਕਿਹਾ ਆਈ ਥਿੰਕ। ਹਾਂਜੀ, ਉਹ ਇਮੀਗ੍ਰੈਂਟ ਹੋ ਕੇ ਆਏ। ਰੀਐਂਟਰੀ ਪਰਮਿਟ ਲੈ ਸਕਦੇ ਆ, 2 ਸਾਲ ਦਾ ਮਿਲਦਾ। ਸੋ 2 ਸਾਲ ਤੱਕ ਉਹ ਫਿਰ ਬਾਹਰ ਰਹਿ ਸਕਦੇ ਆ। ਹਾਂਜੀ, ਕਰ ਸਕਦੇ ਆ ਜੀ। ਸੋ ਰੀਐਂਟਰੀ ਪਰਮਿਟ 2 ਸਾਲ ਦੇ ਲਈ ਜਿਹੜਾ ਉਹ ਮਿਲ ਸਕਦਾ, ਰਾਈਟ ਜੀ। ਠੀਕ ਹੈ। ਸੋ ਗੱਲਬਾਤ ਦਾ ਜਿਹੜਾ ਹੁਣ ਸਮਾਂ ਜਿਹੜਾ ਇੱਥੇ ਹੀ ਹੁਣ ਸਮਾਪਤ ਹੈਗਾ ਆ। ਕਾਫੀ ਲੰਮਾ ਚੌੜਾ ਜਿਹੜੀਆਂ ਆਪਾਂ ਤੁਹਾਡੇ ਜਿਹੜੇ ਸਵਾਲ ਜਵਾਬ ਕੀਤੇ ਆ, ਬਹੁਤ ਰਹਿ ਵੀ ਜਾਂਦੇ ਆ ਔਨਲਾਈਨ। ਟਰਾਈ ਕਰੀਦੀ ਅਸੀਂ ਵੱਧ ਤੋਂ ਵੱਧ ਜਿਹੜਾ ਆ ਉਹ ਕੋਈ ਸਵਾਲ ਲਈਏ, ਪਰ ਸਮਾਂ ਜਿਹੜਾ ਆ ਉਹ ਇੰਨਾ ਕੀ ਇਜਾਜ਼ਤ ਜਿਹੜਾ ਦਿੰਦਾ, ਤਾਂ ਵੀ ਅਸੀਂ ਖਿੱਚ ਕੇ ਗਾਂ ਤੱਕ ਲੈ ਜਾਈਦਾ ਹੈ। ਤੇ ਅਸੀਂ ਧੰਨਵਾਦ ਕਰਦੇ ਹਾਂ ਅਟਾਰਨੀ ਟਰਕਿਆਨਾ ਉਹਨਾਂ ਦਾ। ਉਹ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਆਪਣੇ ਨਾਲ ਜੁੜਦੇ ਨੇ ਤੇ ਇਹ ਜਿਹੜੇ ਸਵਾਲਾਂ ਦੇ ਜਵਾਬ ਦਿੰਦੇ ਨੇ ਤੇ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਦੇ ਨੇ। ਜਿਹੜੇ ਕੋਈ ਸਵਾਲ ਪੁੱਛਦੇ ਹੋ ਨਾ ਤੁਸੀਂ, ਵੀ ਜਿੱਦਾਂ ਕੈਨੇਡਾ ਵਾਲੇ ਕਈ ਪੁੱਛਦੇ ਸੀਗੇ ਵੀ ਇੱਥੇ ਪੱਕੇ ਹੋਣ ਦੇ ਲਈ ਰੀਲੋਕੇਸ਼ਨ ਦਾ ਜਿਹੜਾ ਉਹ ਮੁੱਦਾ ਆ, E2 ਵੀਜ਼ਾ ਹੋ ਗਿਆ, ਇਨਵੈਸਟਮੈਂਟ ਵੀਜ਼ਾ ਹੋ ਗਿਆ, ਹਿਊਮੈਨੀਟੇਰੀਅਨ ਜਿਹੜੇ ਵੀਜ਼ੇ ਆ ਉਹਦੀਆਂ ਗੱਲਾਂ, ਇਹਨਾਂ ਦੇ ਉੱਤੇ ਆਪਾਂ ਉੱਦਾਂ ਸ਼ੋਅ ਕੀਤੇ ਹੋਏ ਹੈਗੇ ਨੇ। ਤੇ ਆਉਣ ਵਾਲੇ ਸਮੇਂ 'ਚ ਮੇਬੀ ਆਪਾਂ ਰਿਪੀਟ ਵੀ ਕਰ ਲਵਾਂਗੇ ਗੱਲਬਾਤ, ਹੋਰ ਕੋਈ ਇਸ ਦੇ ਵਿੱਚ ਨਵੀਂ ਐਡ ਹੋਈ ਤਾਂ ਆਪਾਂ ਦੱਸ ਵੀ ਦੇਵਾਂਗੇ। ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਉੱਥੇ ਜਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਰਚ ਕਰ ਲਿਆ ਕਰੋ। ਤੁਹਾਨੂੰ ਜਿਹੜਾ ਸ਼ੋਅ ਆ ਉਸ 'ਤੇ ਇਸ ਦੇ ਬਾਬਤ ਕੋਈ ਨਾ ਕੋਈ ਜਾਣਕਾਰੀ ਵਾਲਾ ਤੁਹਾਨੂੰ ਮਿਲ ਜਾਣਾ ਆ। ਸੋ ਉਹਦੇ ਨਾਲ ਤੁਹਾਨੂੰ ਵੀ ਜਿਹੜਾ ਉਹ ਸੁਣ ਕੇ ਜਿਹੜੀ ਆ ਉਹ
ਪਤਾ ਲੱਗ ਜਾਊਗਾ। ਇੱਕ ਚੀਜ਼ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ, ਕਈ ਵਾਰੀ ਉਹ ਚੀਜ਼ ਕੀਤੀ ਹੁੰਦੀ ਆ ਤੇ ਤੁਸੀਂ ਸੁਣ ਜ਼ਰੂਰ ਲਿਆ ਕਰੋ। ਤੁਹਾਡੇ ਸਮੇਂ 'ਚੋਂ ਹਫ਼ਤੇ ਦੇ ਵਿੱਚ ਜਿਹੜਾ ਤੁਹਾਡੇ ਕੋਲ ਸਮਾਂ ਹੁੰਦਾ ਹੀ ਆ, 2-3 ਘੰਟੇ ਕੱਢ ਕੇ 2-3 ਸ਼ੋਅ ਜਿਹੜੇ ਉਹ ਜ਼ਰੂਰ ਸੁਣ ਲਿਆ ਕਰੋ। ਜਿਹੜੇ ਅਸਾਈਲਮ ਵਾਲੇ ਵੀ ਹੁੰਦੇ ਆ, ਉਹਨਾਂ ਦੇ ਵੀ ਅਸੀਂ ਬਹੁਤ ਸਾਰੇ ਸ਼ੋਅਜ਼ ਕੀਤੇ ਆ, ਉਹ ਸੁਣ ਲਿਆ ਕਰੋ ਨਾਲ ਦੇ ਨਾਲ। ਤੁਹਾਨੂੰ ਕਈ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਉਹ 'ਚੋਂ ਮਿਲ ਜਾਂਦੇ ਆ। ਤੇ ਥੈਂਕ ਯੂ ਅਟਾਰਨੀ ਟਰਕਿਆਨਾ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਸਰੋਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਮੇਰੇ ਵੱਲੋਂ